ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਆਪਾਂ ਇਸ ਮੌਕੇ ਆਪਰੇਟ ਅਮਰੀਕਾ ਇਮੀਗ੍ਰੇਸ਼ਨ ਦੇ ਬਾਰੇ ਅੱਜ ਦੇ ਸ਼ਨੀਚਰਵਾਰ ਦੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ। ਅੱਜ 11 ਜੂਨ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੀਆਣਾ ਜੀ। ਅਟਾਰਨੀ ਟਿਰਕੀਆਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਵੈਲਕਮ ਬੈਕ ਫਰੋਮ ਦਾ ਵਕੇਸ਼ਨ ਜੀ। ਸਭ ਤੋਂ ਪਹਿਲਾਂ ਸੋ ਠੀਕ ਰਿਹਾ, ਬੈਟਰੀ ਰੀਚਾਰਜਡ? ਹਾਂਜੀ ਹਾਂਜੀ ਭਾਜੀ, ਫੁੱਲ ਬੈਟਰੀ ਰੀਚਾਰਜ ਜ਼ਰੂਰੀ ਸੀਗਾ। ਕਾਫੀ ਸਾਲਾਂ ਦੇ ਫਸੇ ਹੋਏ ਸੀਗੇ ਤੇ ਪਿਛਲੇ 2-3 ਸਾਲਾਂ ਤੋਂ ਮਿਲ ਵੀ ਨਹੀਂ ਪਾਏ ਸੀਗੇ ਘਰਦਿਆਂ ਨੂੰ, ਤਾਂ ਫਿਰ ਹਫਤਾ ਛੁੱਟੀ ਲੈਣੀ ਜ਼ਰੂਰੀ ਵੀ ਸੀਗੀ ਤੇ ਵਧੀਆ ਰਿਹਾ ਓਵਰਆਲ। ਪਰ ਥੋੜਾ ਕੰਮ ਕਰਦੇ 'ਚ ਵੀ ਉਲਝੇ ਰਹੇ, ਸੋ ਦੋਨੋਂ ਕੰਮ ਨਾਲੋਂ ਨਾਲ ਚੱਲਦੇ ਰਹੇ, ਵਕੇਸ਼ਨ ਵੀ ਤੇ ਕੰਮ ਵੀ। ਕੰਮ ਵੀ ਚਲੋ ਬਹੁਤ ਵਧੀਆ। ਸੋ ਸਰੋਤਿਓ, ਆਪਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਟਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਅਟਾਰਨੀ ਟਿਰਕੀਆਣਾ ਜੀ, ਸਭ ਤੋਂ ਪਹਿਲਾਂ ਜੇ ਹਾਊਸਕੀਪਿੰਗ ਦੇ ਬਾਰੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ, ਕੀ ਕੀ ਸ਼ਬਦ? ਬਿਲਕੁਲ ਬਰੀਫ ਰੱਖਾਂਗੇ ਅੱਜ, ਕਿਉਂਕਿ ਆਪਣਾ ਟੌਪਿਕ ਥੋੜਾ ਜਿਹਾ ਲੰਬਾ ਵਾ, ਇੰਪੋਰਟੈਂਟ ਆ। ਸੋ ਹਾਊਸਕੀਪਿੰਗ ਇਹੀ ਆ ਕਿ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਨਾ, ਸਾਡੇ ਕੁਝ ਸਟਾਫ ਮੈਂਬਰ ਛੱਡ ਗਏ ਸੀ, ਕਈਆਂ ਨੂੰ ਕੱਢਣਾ ਪੈ ਗਿਆ। ਸੋ ਸਟਾਫ ਦੀ ਕਾਫੀ ਜਿਹੜੀ ਕਹਿ ਲਓ ਹਿਲਜੁਲ ਕਰਨੀ ਪੈ ਗਈ ਸੀਗੀ ਤੇ ਫੋਨ ਕਾਲਾਂ ਦਾ ਸਿਸਟਮ ਥੋੜਾ ਮੈਸਅਪ ਹੋ ਗਿਆ ਸੀਗਾ ਪਿਛਲੇ ਮਹੀਨੇ 2 ਮਹੀਨੇ ਤੋਂ। ਕਾਫੀ ਕੰਪਲੇਂਟ ਵੀ ਆ ਰਹੀਆਂ ਸੀਗੀਆਂ ਕਿ ਫੋਨ ਮਿਲ ਨਹੀਂ ਰਿਹਾ, ਚੁੱਕ ਨਹੀਂ ਰਹੇ, ਮੀਟਿੰਗਸ ਨਹੀਂ ਕਰ ਰਹੀਆਂ। ਸੋ ਪ੍ਰੋਬਲਮ ਇਹ ਸੀਗੀ ਕਿ ਖੜੇ ਪੈਰ ਕੋਈ ਵੀ ਸੈਕਟਰੀ ਨਹੀਂ ਰੱਖੀ ਜਾ ਸਕਦੀ ਸੀਗੀ ਕਿ ਕਿਸੇ ਨੂੰ ਵੀ ਪਾਲੋ, ਹੈ ਨਾ, ਕਿਉਂਕਿ ਸਵਾਲ ਥੋੜੇ ਜਿਹੇ ਟੈਕਨੀਕਲ ਹੋ ਜਾਂਦੇ ਆ। ਸੋ ਹੁਣ ਬੰਦੇ ਪੂਰੇ ਆ ਗਏ, ਆਪਣੇ ਸਟਾਫ ਤਕਰੀਬਨ 4-5 ਜਾਣੇ ਜਿਹੜੇ ਕਾਲ ਸਿਸਟਮ ਸਾਂਭਣ ਲਈ ਰੱਖ ਲਏ ਆ ਤੇ ਆਲਰੇਡੀ ਜਿਹੜਾ ਬੈਟਰ ਹੋ ਗਿਆ ਤੇ ਆਉਣ ਵਾਲੇ ਜਿਹੜੇ ਕੁਛ ਇੱਕ ਹੋਰ ਦਿਨਾਂ ਦੇ ਵਿੱਚ ਹੋਰ ਥੋੜਾ ਜਿਹਾ ਬੈਟਰ ਜਿਹੜਾ ਸਿਸਟਮ ਹੋ ਜਾਊਗਾ। ਸੋ ਇੱਕ ਵਾਰੀ ਜਿਹੜਾ ਟੈਂਪਰੇਰੀਲੀ ਮੈਂ ਦੱਸ ਦਿੰਦਾ ਕਿ ਜਿਹੜੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜਾ ਸਾਡਾ ਨੰਬਰ ਆ 4159090503, ਇਹ ਸਾਡਾ ਮੇਨ ਨੰਬਰ ਆ। ਇੱਥੇ ਜਿਹੜਾ ਫੋਨ ਚੱਕੋਗੇ ਉਹ ਜਿਹੜੇ ਨਾਰਮਲ ਤੁਹਾਡੇ ਰਿਸੈਪਸ਼ਨਿਸਟ ਹੁੰਦੇ ਆ ਉਹ ਕਾਲ ਚੱਕੋਗੇ। ਜਿਹੜੇ ਤਾਂ ਸਿੱਧੇ ਜਿਹਨਾਂ ਨੇ ਅਪਾਇੰਟਮੈਂਟ ਸੈੱਟ ਕਰਨੀ ਆ, ਇਹ ਜਿਹੜਾ ਫਸਟ ਜਿਹੜਾ ਇਹ ਲਾਈਨ ਆਫ ਰਿਸੈਪਸ਼ਨਿਸਟ ਆ, ਸਿੱਧੀ ਮੀਟਿੰਗ ਤੁਹਾਡੀ ਸੈੱਟ ਕਰ ਦੋਗੇ ਜਿਹਨੇ ਕੰਸਲਟੇਸ਼ਨ ਸੈੱਟ ਕਰਨੀ ਆ। ਜਿਹੜੇ ਸਾਡੇ ਐਗਜ਼ਿਸਟਿੰਗ ਵਾਲੇ ਕਲਾਇੰਟ ਆ, ਜਿਨ੍ਹਾਂ ਦੇ ਕੋਲ ਮੇਰਾ ਆਲਰੇਡੀ ਪਰਸਨਲ ਨੰਬਰ ਹੈਗਾ, ਉਹ ਮੈਨੂੰ ਟੈਕਸਟ ਮੈਸੇਜ ਕਰ ਦਿਓ, ਤਾਂ ਮੈਂ ਤੁਹਾਡੇ ਨਾਲ ਜਦੋਂ ਵੀ ਮੈਂ ਕੋਡ ਚੋਂ ਵਿਹਲਾ ਹੋ ਕੇ ਤੁਹਾਨੂੰ ਮੈਂ ਕਰ ਲੂੰਗਾ। ਸੋ ਉਹ ਵਾਲਾ ਸਿਸਟਮ ਸਾਡਾ ਸੈੱਟ ਹੋ ਗਿਆ। ਜਿਹੜੇ ਐਗਜ਼ਿਸਟਿੰਗ ਕਲਾਇੰਟ ਆ ਉਹ ਟੈਕਸਟ ਕਰਦੇ ਨੇ, ਥੋੜੀ ਜਿਹੀ ਵੇਟ ਜ਼ਰੂਰ ਕਰ ਲੈਣ। ਤੇ ਜਿਹੜੀ ਹੁਣ ਕਾਲ ਸਿਸਟਮ ਵਾਲੇ ਹੈਗੇ ਆ, ਇਹਦੇ ਵਿੱਚ ਕਈ ਲੋਕਾਂ ਨੇ ਜਿਹਨਾਂ ਨੇ ਕੰਸਲਟੇਸ਼ਨ ਨਹੀਂ ਸੈੱਟ ਕਰਨੀ, ਜਿਹੜੇ ਸਿੱਧੇ ਕੇਸ ਲਾਉਣ ਨੂੰ ਤਿਆਰ ਆ, ਉਹ ਇਹਨਾਂ ਨੂੰ ਜਦੋਂ ਕਾਲ ਕਰਦੇ ਦੱਸ ਦਿਓ ਕਿ ਆਪਾਂ ਕੇਸ ਲਾਉਣ ਨੂੰ ਤਿਆਰ ਆ। ਸੋ ਫਿਰ ਇਹ ਤੋਂ ਉੱਤੇ ਇੱਕ ਲੈਵਲ ਆ, ਜਿਹੜੇ ਆਲਰੇਡੀ ਪੈਰਾਲੀਗਲ ਵਗੈਰਾ ਜਿਹਨਾਂ ਨੂੰ ਕੰਮ ਕਰਨ ਦਾ ਐਕਸਪੀਰੀਅੰਸ ਆ, ਪਤਾ ਵਾ ਕੀ ਡਾਕੂਮੈਂਟ ਆ ਕਿੱਦਾਂ। ਸੋ ਉਹ ਵਾਲੇ ਜਿਹੜੇ ਟੀਮ ਹੈਗੀ ਉਹ ਸਿੱਧੇ ਤੁਹਾਨੂੰ ਜਿਹੜੇ ਡਾਕੂਮੈਂਟਸ ਵਗੈਰਾ ਸਾਰੇ ਇਨਟੇਕ, ਜਿਹੜਾ ਤੁਹਾਡਾ ਕੇਸ ਆ ਉਹ ਇਨਟੇਕ ਕਰ ਲਓਗੇ। ਸੋ ਜੇ ਤੁਹਾਨੂੰ ਕੋਈ ਐਮਰਜੈਂਸੀ ਆ, ਤੁਹਾਡੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਜਾਂ ਸਰਕਟ ਕੋਰਟ ਦੀ ਡੈਡਲਾਈਨ ਆ ਜਾਂ ਕੁਛ ਵੀ ਆ, ਤਾਂ ਤੁਸੀਂ ਉਹਨਾਂ ਨੂੰ ਸਿੱਧੇ ਕਹੋ ਕਿ ਆਹ ਮੇਰੀ ਡੈਡਲਾਈਨ ਆ ਤੇ ਰੈਡੀ ਟੂ ਗੋ ਆ, ਤੇ ਤੁਹਾਨੂੰ ਆਪਾਂ ਸਿੱਧੇ ਜਿਹੜਾ ਪੇਪਰ ਵਰਕ ਉਹ ਸੈਂਡ ਕਰਕੇ, ਕਿਉਂਕਿ ਤੁਹਾਡੀ ਜਿਹੜੀ ਇੱਕ ਅਪੀਲ ਵਗੈਰਾ ਫਾਈਲ ਹੋਣੀ ਹੁੰਦੀ ਆ, ਉਹ ਬੇਸਿਕ ਪਹਿਲਾਂ ਕਲੈਰੀਕਲ ਕੰਮ ਹੁੰਦਾ ਤੇ ਜਿਹੜੀਆਂ ਗੱਲਾਂ ਬਾਤਾਂ ਸਾਡੀਆਂ ਹੁੰਦੀਆਂ ਕਿ ਕੇਸ ਕਿੱਦਾਂ ਬਣਨਾ, ਕੇਸ ਕੀ ਲੱਗਣਾ, ਸਟ੍ਰੈਟਜੀ ਕੀ ਆ, ਉਹ ਆਪਾਂ ਬਾਅਦ 'ਚ ਵੀ ਜਿਹੜੀ ਉਹ ਕਰ ਸਕਦੇ ਹਾਂ। ਸੋ ਇਹ ਤੁਹਾਨੂੰ ਥੋੜੀ ਜਿਹੀ ਕੋਆਪਰੇਸ਼ਨ ਹੋਰ ਕਰਨੀ ਪੈਣੀ ਆ। ਸੋ ਆਪਣੇ ਵੱਲੋਂ ਆਪਾਂ ਪੂਰੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਹਾਂ। ਸੋ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ, ਕੋਈ ਵੀ ਕੰਮ ਜਿਹੜਾ ਹੁੰਦਾ ਵੱਧਦਾ ਘੱਟਦਾ, ਉਹਦੇ ਹਿਸਾਬ ਨਾਲ ਤੁਹਾਨੂੰ ਐਡਜਸਟਮੈਂਟਸ ਕਰਨੀਆਂ ਪੈ ਜਾਂਦੀਆਂ। ਸੋ ਐਂਡ ਆਫ ਦਾ ਡੇ ਮੈਂ ਬੰਦਾ ਇੱਕ ਹੀ ਆ ਤੇ ਹੁਣ ਉੱਦਾਂ 5 ਲਾਇਰ ਸਾਡੀ ਫਰਮ ਦੇ ਵਿੱਚ ਹੁਣ ਹੋ ਗਏ ਆ। ਸੋ ਇਹਦੇ 5 ਲਾਇਰ ਨੇ, ਪੈਰਾਲੀਗਲਸ ਨੇ, ਤੇ ਆਪਾਂ ਇਦਾਂ ਵੀ ਨਹੀਂ ਕਰਨਾ ਚਾਹੁੰਦੇ ਕਿ ਬਹੁਤ ਛੇਤੀ ਵੱਧ ਜਾਈਏ ਤੇ ਖਲਾਰਾ ਬਹੁਤ ਜ਼ਿਆਦਾ ਪੈ ਜਾਵੇ। ਸੋ ਇਦਾਂ ਕਿ ਕਈ ਲੋਕਾਂ ਦੇ ਕੇਸ ਆਪਾਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਹਾਂ। ਸੋ ਜਿੰਨਾ ਆਪਣਾ ਜਿਹੜੇ ਕੇਸ ਫੜ ਰਹੇ ਆ ਉਹਨਾਂ ਤੇ ਆਪਾਂ ਜ਼ਿਆਦਾ ਜਿਹੜਾ ਫੋਕਸ ਆ ਉਹ ਕਰਾਂਗੇ। ਸੋ ਇਹੀ ਆ ਹਾਊਸਕੀਪਿੰਗ।
ਸਿਸਟਮ ਬੈਟਰ ਹੋ ਗਿਆ, ਥੋੜਾ ਜਿਹਾ ਹੋਰ ਬੈਟਰ ਹੋ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ। ਜੀ ਤੇ ਬਾਕੀ ਈਮੇਲ ਦਾ ਰਿਪਲਾਈ ਆਲ ਕਰੋ ਜੀ, ਇਹ ਮੈਂ ਚਲੋ ਆਪਣੇ ਕੋਲੋਂ ਨਾਲ ਐਡ ਕਰ ਦਿੰਦਾ ਜੀ ਜੀ। ਉਹ ਚੀਜ਼ ਦਾ ਜਿਹੜਾ ਜ਼ਰੂਰ ਤੁਸੀਂ ਧਿਆਨ ਰੱਖੋ। ਬਾਕੀ ਸਕੈਨ ਸਕੂਨ ਜਿਹੜੇ ਵੀ ਡਾਕੂਮੈਂਟ ਕਰਨੇ ਆ ਚੰਗੀ ਤਰੀਕੇ ਦੇ ਨਾਲ ਸਕੈਨ ਕਰਕੇ ਤੇ ਉਹ ਤੁਸੀਂ ਜ਼ਰੂਰ ਜਿਹੜੀ ਵੀ ਈਮੇਲ ਦੇ ਵਿੱਚ ਘੱਲਣੇ ਆ। ਨਹੀਂ ਪਤਾ ਲੱਗ ਰਿਹਾ ਆਪਣੇ ਦੋਸਤ ਮਿੱਤਰ ਦੀ ਕਿਸੇ ਕੰਪਿਊਟਰ ਦੇ ਮਾਹਰ ਦੀ ਨਹੀਂ, ਜਿਹਨੂੰ ਥੋੜਾ ਬਹੁਤੀ ਵੀ ਨੌਲੇਜ ਆਈ ਕੰਪਿਊਟਰ ਦੀ, ਉਹ ਅੱਜ ਕੱਲ੍ਹ ਇਸ ਚੀਜ਼ ਨੂੰ ਨਾਲ ਜਿਹੜਾ ਉਹ ਕਰ ਸਕਦਾ ਹੈ। ਇੱਕ ਰਿਕੁਐਸਟ ਮੈਂ ਹੋਰ ਭਾਜੀ ਪਾਣੀ ਸੀਗੀ, ਫਰੈਜ਼ਨੋ ਏਰੀਆ 'ਚ, ਸੈਕਰਾਮੈਂਟੋ ਏਰੀਆ 'ਚ ਜੇ ਕੋਈ ਵੀ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਸਿਰਫ ਸਕੈਨਿੰਗ ਵਗੈਰਾ ਦਾ, ਈਮੇਲ ਵਗੈਰਾ ਦਾ ਕੰਮ ਕਰਦੇ ਨੇ, ਜੇ ਤੁਸੀਂ ਇੱਦਾਂ ਦੇ ਸਰਵਿਸ ਪ੍ਰੋਵਾਈਡਰ ਹੋ, ਸਾਡੇ ਆਫਿਸ ਨੂੰ ਤੁਸੀਂ ਕੰਟੈਕਟ ਕਰ ਲਓ, ਤਾਂ ਆਪਾਂ ਜਿਹੜੇ ਇਹ ਲੋਕੀ ਆ ਉਹਨਾਂ ਨੂੰ ਤੁਹਾਡੇ ਆਫਿਸ ਵੱਲ ਡਾਇਰੈਕਟ ਕਰ ਸਕਦੇ ਹਾਂ ਕਿ ਜਿਹੜੀ ਬੇਸਿਕ ਸਕੈਨਿੰਗ ਵਗੈਰਾ ਆਪਣੇ ਬੰਦਿਆਂ ਕੋਲ ਕਈ ਵਾਰੀ ਪ੍ਰਿੰਟਰ ਸਕੈਨਰ ਨਹੀਂ ਹੁੰਦੇ। ਸੋ ਜੇ ਤੁਹਾਡਾ ਸੈਕਰਾਮੈਂਟੋ, ਯੂਬਾ ਸਿਟੀ, ਫਰੈਜ਼ਨੋ ਇਹ ਵਾਲੇ ਏਰੀਆ 'ਚ ਆਹ ਕੰਮ ਹੈਗਾ ਕਿ ਤੁਸੀਂ ਸਕੈਨਿੰਗ, ਈਮੇਲ ਵਗੈਰਾ 'ਚ ਹੈਲਪ ਕਰ ਸਕਦੇ ਹੋ, ਤਾਂ ਤੁਸੀਂ ਸਾਨੂੰ ਕੰਟੈਕਟ ਕਰ ਲਓ। ਇਹਦੇ ਵਿੱਚ ਹੈਗਾ ਕਿ ਤਿੰਨਾਂ ਧਿਰਾਂ ਦਾ ਜਿਹੜਾ ਫਾਇਦਾ ਹੋ ਜਾਊਗਾ। ਜੀ ਬਿਲਕੁਲ। ਤੇ ਅੱਜ ਦਾ ਟੌਪਿਕ ਕੀ ਆ? ਸੋ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਅਟਾਰਨੀ ਟਿਰਕੇਣਾ ਜੀ? ਦੋ ਟੌਪਿਕ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਦੱਸਾਂਗਾ। ਸਾਡਾ ਇੱਕ ਖੁਦ ਦਾ ਕੇਸ ਸੀਗਾ, ਜੱਜ ਸੈਵੇਜ ਸੀਗਾ, ਤੇ ਜੱਜ ਨੇ ਬੰਦੇ ਦਾ ਕੇਸ ਜਿਹੜਾ ਸੀਗਾ ਡਿਸਮਿਸ ਕਰਤਾ। ਆਉਂਦੇ ਹੀ ਸੁਣਿਆ ਨਹੀਂ ਨਾ, ਪੀਡੀ ਨੂੰ ਕਹਿੰਦੇ ਲਾਤੀ, ਧੱਕਾ ਹੋ ਰਿਹਾ ਵੱਡੇ ਲੈਵਲ ਤੇ ਕਲਾਇੰਟ ਵਿਚਾਰਾ ਕਾਫੀ ਵੇਟ ਕਰਦਾ ਸੀਗਾ, 7-8 ਸਾਲਾਂ ਦੀ ਘਰ ਵਾਲੀ ਵੀ ਉਹਦੀ ਟੰਗੀ ਆ, ਸੁਣੀ ਨਹੀਂ ਜੱਜ ਨੇ, ਤੇ ਕਹਿੰਦਾ ਅਪੀਲ ਕਰੋ ਜਾਂ ਦੁਬਾਰਾ ਰੀਫਾਈਲ ਕਰੋ। ਤੇ ਉਹਦੀ ਫਿਰ ਹੁਣ ਮੋਸ਼ਨ ਟੂ ਰੀਓਪਨ ਆਪਾਂ ਫਾਈਲ ਕਰਾਂਗੇ, ਤੇ ਜੱਜ ਦੇ ਕੋਲ ਦੇਖੋ ਕਿ ਜੇ ਜੱਜ ਦੁਬਾਰਾ ਰੀਕਨਸੀਡਰ ਕਰ ਲੈਂਦਾ 1 ਮਹੀਨੇ 'ਚ, ਤੇ ਫਿਰ ਦੁਬਾਰਾ ਤੁਹਾਨੂੰ ਰਿਪੋਰਟ ਬੈਕ ਕਰਾਂਗੇ। ਪਰ ਸੁਣਨ ਨੂੰ ਵੀ ਆਇਆ ਬਾਕੀ ਵਕੀਲਾਂ ਤੋਂ ਵੀ, ਕਲਾਇੰਟਾਂ ਤੋਂ ਵੀ, ਕੇਸ ਜਿਹੜੇ ਕਾਫੀ ਜ਼ਿਆਦਾ ਜਿਹੜੇ ਡਿਸਮਿਸ ਹੋ ਰਹੇ ਆ, ਸਪੈਸ਼ਲੀ ਜਿਹੜੇ ਯੰਗ ਬੰਦਿਆਂ ਦੇ ਕੇਸ ਆ, ਉਹ ਤਾਂ ਸਿੱਧੇ ਡਿਸਮਿਸ ਕਰੀ ਜਾ ਰਹੇ ਆ ਕਿ ਤੁਹਾਡਾ ਇਹ ਪੀਡੀ ਦੀ ਵਰਤੋਂ ਕਰਦੇ ਹੋਏ ਸਾਰਾ ਕੁਝ ਇਹ ਹੋ ਰਿਹਾ। ਪੀਡੀ ਦੀ ਵਰਤੋਂ ਕਰਦੇ ਹੋਏ ਭਾਵੇਂ ਬੰਦਾ ਮੰਗ ਵੀ ਨਹੀਂ ਰਿਹਾ ਪੀਡੀ। ਹੁਣ ਜਿਹੜੇ ਆਪਣੇ ਬੰਦੇ ਪੰਜਾਬੀ, ਉਹਨਾਂ ਨੂੰ ਤਾਂ ਅਸਾਈਲਮ ਚਾਹੀਦਾ, ਪਰ ਜਾਂਦੇ ਹੀ ਮਤਲਬ ਕਿ ਮਿੰਟ ਦੇ ਵਿੱਚ ਹੀ, ਮੰਨ ਲਓ ਮਿੰਟ 2 ਮਿੰਟ ਦੇ ਵਿੱਚ, ਤੇ ਉਹ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ। ਡਿਸਮਿਸ ਤੇ ਡਿਸਮਿਸ, ਜਿੱਦਾਂ ਨਾ ਜੱਜ ਗੱਲ ਪਿੱਛੋਂ ਮੂਡ ਬਣਾ ਕੇ ਆਇਆ ਹੁੰਦਾ ਕਿ ਅੱਜ 100-200 ਕੇਸ ਦਾ ਨਿਪਟਾਰਾ ਕਰਨਾ, ਚੱਕ ਕੇ ਸਾਰੇ ਡਿਸਮਿਸ। ਸੋ ਇਹ ਪਹਿਲਾਂ ਹੀ ਦੱਸ ਦਈਏ ਕਿ ਜਿਹੜਾ ਵੀ ਬੰਦਾ ਨਾ ਉਹ ਇਹ ਤਿਆਰ ਹੋ ਕੇ ਜਾਵੇ, ਤੇ ਜੱਜ ਨੇ ਡਿਪੈਂਡਿੰਗ ਹੁਣ ਜੱਜ ਦਾ ਮੂਡ ਕੀ ਹੈ, ਤੁਹਾਨੂੰ ਬੋਲਣ ਦਾ ਮੌਕਾ ਦੇ ਸਕਦਾ, ਨਹੀਂ ਵੀ ਦੇ ਸਕਦਾ, ਤੇ ਕਈ ਵਾਰੀ ਉਹ ਸਿੱਧੇ ਜਿਹੜਾ ਕੇਸ ਆ ਤੁਹਾਡਾ ਡਿਸਮਿਸ ਕਰ ਰਿਹਾ। ਤੇ ਇਹਦੇ ਨਾਲ ਇਹ ਹੈ ਕਿ ਹੁਣ ਜਿਹੜੇ ਬੰਦੇ ਕਾਹਲੇ ਪਏ ਸੀਗੇ ਕਿ ਮੇਰਾ ਕੇਸ ਐਡਵਾਂਸ ਕਰੋ, ਮੇਰਾ ਕੇਸ ਐਡਵਾਂਸ ਕਰੋ, ਉਹ ਥੋੜਾ ਜਿਹਾ ਇਸ ਗੱਲ ਤੇ ਧਿਆਨ ਦੇ ਦਿਓ ਕਿ ਐਡਵਾਂਸ ਤਾਂ ਤੁਹਾਡਾ ਉਹ ਕਰ ਦੋਗੇ, ਪਰ ਕਿਉਂਕਿ ਹੁਣ ਪੀਡੀ ਵਾਲਾ ਵਾਰ ਚੱਲ ਰਿਹਾ ਸਾਰਿਆਂ ਉੱਤੇ। ਸੋ ਮੇਰੇ ਹਿਸਾਬ ਨਾਲ ਤਾਂ ਜੇ ਤੁਸੀਂ ਥੋੜਾ ਜਿਹਾ ਕੇਸ ਨੂੰ ਵੇਟ ਕਰ ਲਓ ਤਾਂ ਤੁਹਾਡੇ ਫਾਇਦੇ ਵਿੱਚ ਆ। ਅੱਜ ਦੀ ਡੇਟ ਦੇ ਵਿੱਚ ਸੱਜੇ ਖੱਬੇ ਪੀਡੀ, ਐਲਏ ਕੋਰਟ, ਨਿਊਯਾਰਕ ਕੋਰਟ, ਹੁਣ ਸੈਨ ਫਰਾਂਸਿਸਕੋ ਵੀ ਸ਼ੁਰੂ ਹੋ ਗਿਆ। ਵਧੀਆ ਜੱਜ ਵੀ ਜਿਹੜੇ ਸੀਗੇ ਉਹ ਵੀ, ਕਿਉਂਕਿ ਉਹਨਾਂ ਨੇ ਨਿਪਟਾਰਾ ਕਰਨਾ ਆਪਣੇ ਕੇਸਾਂ ਦਾ, ਤਾਂ ਉਹ ਨਵਾਂ ਜਿਹੜਾ ਖਤਮ ਕਰਨਾ ਹੈ, ਬੈਕਲੌਗ ਖਤਮ ਕਰਨਾ। ਜਿੱਦਾਂ ਆਪਾਂ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਕਿ ਮਈ 31 ਨੂੰ ਉਹਨਾਂ ਨੇ ਨਵਾਂ ਸਿਸਟਮ ਜਿਹੜਾ ਇੰਪਲੀਮੈਂਟ ਕਰਨਾ। ਮੇਰੇ ਖਿਆਲ ਨਾਲ ਉਹਨਾਂ ਨੂੰ ਪਿੱਛੋਂ ਸਾਰਿਆਂ ਨੂੰ ਆਰਡਰ ਆ ਕਿ ਆਹ ਕਰੋ, ਤੇ ਜੇ ਜੱਜ ਕਈ ਵਾਰੀ ਸੁਣਨਾ ਵੀ ਚਾਹੁੰਦਾ, ਤੇ ਜਿਹੜਾ ਸਰਕਾਰੀ ਵਕੀਲ ਆ ਉਹ ਆਬਜੈਕਸ਼ਨ ਕਰ ਦਿੰਦਾ ਕਿ ਨਹੀਂ, ਮੈਂ ਕੇਸ ਕਰਨ 'ਚ ਇੰਟਰਸਟਿਡ ਨਹੀਂ ਹੈਗਾ, ਸਿੱਧੇ ਕਰੋ। ਤੇ ਹੁਣ ਸਾਨੂੰ ਇਹ ਵੀ ਲੱਗ ਰਿਹਾ ਕਿ ਇਹ ਵੀ ਹੋ ਸਕਦਾ ਕਿ ਜੇ ਇਦਾਂ ਦਾ ਹੀ ਹਾਲਾਤ ਜਿਹੜੇ ਚੱਲਦੇ ਰਹੇ ਕਿ ਉਹ ਕਹੂਗੇ ਕਿ ਹੀਅਰਿੰਗ ਲੈਣ ਦੀ ਲੋੜ ਵੀ ਨਹੀਂ, ਜਿਹੜੇ ਲੱਗੇ ਲਗਾਏ ਕੇਸ ਹਨ ਉਹ ਵੀ ਉਹਨਾਂ ਨੇ ਡਿਸਮਿਸ ਜਿਹੜੇ ਕਰਨੇ ਸ਼ੁਰੂ ਕਰ ਦੇਣੇ ਆ ਕਿ ਜਿੰਨਾ ਐਵੀਡੈਂਸ ਹੈਗਾ। ਸੋ ਦੇਖੋ ਹੁਣ ਕੀ ਆ 6 ਮਹੀਨੇ 'ਚ ਕਾਫੀ ਉਥਲ-ਪੁਥਲ ਹੋਣੀ ਆ, ਤੇ ਜਿਹੜੇ ਨਵੇਂ ਲੋਕ ਵਿਚਾਰੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਬੰਦੇ ਦਾ ਇੰਤਜ਼ਾਰ ਦੇ ਵਿੱਚ ਆ ਵੀ ਕੁਛ ਨਾ ਕੁਛ ਪੋਜ਼ਿਟਿਵ ਜਿਹੜਾ ਸੁਣਨ ਨੂੰ ਮਿਲੇ। ਇਹ ਤਾਂ ਬਹੁਤ ਇੱਕ ਹਿਸਾਬ ਦੇ ਨਾਲ ਦਿਲ ਤਾਂ ਵਿਚਾਰੇ ਬੰਦਿਆਂ ਦਾ ਫਿਰ ਡੁੱਬ ਜਾਂਦਾ। ਕਰਨ ਕੀ ਫਿਰ ਇਸ ਦੇ ਵਿੱਚ? ਦੇਖੋ ਏਦਾਂ ਆ ਕਿ ਹੁਣ ਜਿਹੜੇ ਪੁਰਾਣੇ ਬੰਦੇ ਨਾ, ਬਾਰ-ਬਾਰ ਆਪਾਂ ਗੱਲ ਕਰਦੇ ਕਿ ਜਿਹੜੇ ਪੁਰਾਣੇ ਬੰਦੇ ਆ ਸਿਸਟਮ 'ਚ 3 ਸਾਲ, 4 ਸਾਲ, 10 ਸਾਲ ਹੋ ਗਏ ਆ, ਉਹਨਾਂ ਨੂੰ ਪਤਾ ਕਿ ਹਥੌੜਾ ਕਿਹਦੇ ਕੋਲ ਆ, ਪਾਵਰ ਕਿਹਦੇ ਕੋਲ ਆ। ਜਿਹੜੇ ਨਵੇਂ ਬੰਦੇ ਆਏ ਆ ਉਹਨਾਂ ਨੂੰ ਨਹੀਂ ਪਤਾ ਕਿ ਹਥੌੜਾ ਚੀਜ਼ ਕੀ ਆ, ਪਾਵਰ ਕੀ ਚੀਜ਼ ਆ। ਯੰਗ ਬੰਦੇ ਹੈਗੇ, ਪਤਾ ਨਹੀਂ ਹੈਗਾ, ਪਰ ਹਥੌੜਾ ਪੈ ਰਿਹਾ ਹੈਗਾ, ਮੈਟਰ ਨਹੀਂ ਕਰਦਾ। ਜੇ ਨਹੀਂ ਪਤਾ ਲੱਗ ਜਾਊਗਾ। ਸੋ ਕੀ ਆ ਕਿ ਦੁਬਾਰਾ ਤੁਹਾਨੂੰ ਵਾਪਸ ਲਾਈਨ ਦੇ ਵਿੱਚ ਜਾਣਾ ਪੈਣਾ ਅਸਾਈਲਮ ਆਫਿਸ ਦੇ ਵਿੱਚ। ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਅਸਾਈਲਮ ਨਹੀਂ ਫਾਈਲ ਕਰ ਸਕਦੇ, ਉਹ ਕਹਿ ਰਹੇ ਕਿ ਕੋਰਟ ਦੇ ਕੋਲ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਥੱਲੇ ਜਾਓ ਅਸਾਈਲਮ ਆਫਿਸ ਦੇ ਵਿੱਚ, ਦੁਬਾਰਾ ਸ਼ੁਰੂ ਕਰੋ। ਅਸਾਈਲਮ ਆਫਿਸ ਦੀ ਹੁਣ ਪ੍ਰੋਬਲਮ ਇਹੀ ਹੈ, ਸਾਰਿਆਂ ਨੂੰ ਪਤਾ ਕਿ 2014, 2015, 16 ਦੇ ਕੇਸ ਜਿਹੜੇ ਪੈਂਡਿੰਗ ਪਏ ਹੋਏ ਆ, ਉੱਥੇ ਵੀ ਮਿਲੀਅਨਸ ਦੇ ਵਿੱਚ ਕੇਸ ਜਿਹੜੇ ਪੈਂਡਿੰਗ ਆ। ਸੋ ਸਬਰ ਜਿਹੜਾ ਸਾਰਿਆਂ ਨੂੰ ਰੱਖਣਾ ਪੈਣਾ। ਸਿਰਫ ਜਿਹੜੇ ਐਡਵਾਂਸ ਕੇਸ ਆਪਾਂ ਦੇਖ ਰਹੇ ਸੀਗੇ ਕਿ ਜਿਹਨਾਂ ਨੂੰ ਟਾਈਮ ਹੋ ਗਿਆ ਸੀਗਾ, ਜਾਂ ਜਿਹਨਾਂ ਦੇ ਬੱਚੇ, ਘਰ ਵਾਲੀ ਵਗੈਰਾ ਪਿੱਛੇ ਸੀਗੇ, ਆਪਾਂ ਖੁਦ ਕਾਫੀ ਲੋਕਾਂ ਦੇ ਕੇਸ ਜਿਹੜੇ ਐਡਵਾਂਸ ਕਰਾਏ ਸੀਗੇ। ਪਰ ਉਹਨਾਂ ਨੂੰ ਮੈਂ ਹੁਣ ਉਹ ਸਲਾਹ ਨਹੀਂ ਦਊਂਗਾ ਕਿ ਇਸ ਵੇਲੇ ਜਿਹੜਾ 5-6 ਮਹੀਨੇ ਮੈਂ ਕਹਿੰਦਾ ਕਿ ਥੋੜਾ ਜਿਹਾ ਸਬਰ ਕਰ ਲਓ, ਦੇਖ ਲਓ ਕਿ ਚੀਜ਼ਾਂ, ਨਵਾਂ ਸਿਸਟਮ ਜਿਹੜਾ ਕਿਸ ਹਿਸਾਬ ਨਾਲ ਤਿਆਰ ਹੁੰਦਾ, ਕਿ ਇਹ ਚਾਹੁੰਦੇ ਕੀ ਆ, ਕਿ ਕਰ ਕੀ ਰਹੇ ਆ ਇਹ। ਤੇ ਹੁਣ ਜਿਹੜਾ ਥੋੜਾ ਜਿਹਾ ਇਹ ਹੈ ਕਿ ਟਾਈਮ ਟਪਾਉਣ ਵਾਲੀ ਗੱਲ ਜਿਹਨੂੰ ਕਹਿੰਦੇ ਆ ਉਹ ਆ। ਜੀ ਬਿਲਕੁਲ। ਸੋ
ਸੋ ਇਹ ਤਾਂ ਹੋ ਗਿਆ ਪੀਡੀ ਦੇ ਬਾਰੇ ਅਪਡੇਟ। ਧੜਾਧੜ ਪੀਡੀ ਤੇ ਪੀਡੀ ਜਿਹੜੀ ਉਹ ਦੇ ਰਹੇ ਆ। ਕੋਰਟ ਵਾਲੇ ਆਪਣੇ ਕੇਸ ਆ ਉਹ ਆંકੜੇ ਜਿਹੜੇ ਉਹ ਡਾਊਨ ਕਰ ਰਹੇ ਆ, ਘਟਾ ਰਹੇ ਆ। ਸੋ ਆਪਣੇ ਵਕੀਲ ਦੇ ਨਾਲ ਤਿਆਰੀ ਕਰਕੇ ਜਾਓ, ਜੇ ਇਦਾਂ ਹੁੰਦਾ ਤੇ ਕਹਿਣਾ ਕੀ ਆ, ਕਰਨਾ ਕੀ ਆ, ਵਾਟਸ ਦ ਨੈਕਸਟ ਸਟੈਪ। ਸੋ ਉਸ ਚੀਜ਼ ਦੀ ਪੂਰੀ ਤਿਆਰੀ ਲੈ ਕੇ ਜਿਹੜਾ ਉਹ ਜਾਓ, ਤਾਂ ਜੋ ਪਹਿਲਾਂ ਸਾਨੂੰ ਨਾ ਇਹ ਸੀਗਾ ਕਿ ਆਪਾਂ ਅਪੀਲ ਕਰ ਦਾਂਗੇ BIA 'ਚ। ਹੁਣ ਕੀ ਸੀਗਾ ਕਿ ਜਿਹੜੇ ਸੈਟਲ ਵਾਲੇ ਲੋਕਾਂ ਨੂੰ ਪਤਾ ਸੈਟਲ ਵਾਲਾ ਕੋਰਟ ਅਲੱਗ ਹੀ ਚੱਲ ਰਿਹਾ ਸੀ, ਸਾਰੀ ਦੁਨੀਆ ਇੱਧਰ ਨੂੰ ਚੱਲਦੀ ਪਈ। ਸੈਟਲ ਵਾਲਾ ਕੋਰਟ ਨੇ ਜਿਹੜਾ ਪਰੇਰਾ ਵਰਸਸ ਸੈਸ਼ਨ ਜਿਹੜਾ ਕੇਸ ਆਇਆ ਸੀਗਾ, ਉਹਦੇ ਕਰਕੇ ਨਾ ਕੇਸ ਸਾਰੇ ਡਿਸਮਿਸ ਕਰਤੇ ਸੀਗੇ। ਤੇ ਪਰੇਰਾ ਵਰਸਸ ਸੈਸ਼ਨ ਕਰਕੇ ਸਾਡੇ ਖੁਦ ਦੇ ਜਿਹੜੇ ਕੇਸ ਸੀਗੇ, ਸਾਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਜਾ ਕੇ ਅਪੀਲ ਕਰਕੇ ਸਿਰਫ ਇਸ ਚੀਜ਼ ਦੀ ਫਾਈਟ ਕਰਨੀ ਪਈ ਸੀਗੀ ਕਿ ਇਹ ਕੇਸਾਂ ਨੂੰ ਵਾਪਸ ਖੋਲਿਆ ਜਾਵੇ। ਉਹ ਜਿਹੜੇ ਸੀਗੇ 4-4 5-5 ਸਾਲ ਉਹਨਾਂ ਨੇ ਲਾਤੇ ਸਿਰਫ ਖੋਲਣ ਲਈ। ਤੇ ਕਹਿਣ ਦਾ ਮਤਲਬ ਆ ਕਿ ਜਦੋਂ BIA ਕੋ ਹੁਣ ਇਹ ਕੇਸਾਂ ਦੇ ਵਿੱਚ ਕੀ ਹੋਣਾ ਕਿ ਜ਼ਿਆਦਾਤਰ ਸਾਨੂੰ ਫੋਨ ਕਾਲ ਆ ਰਿਹਾ ਕਿ ਭਾਜੀ ਮੇਰਾ ਕੇਸ ਡਿਸਮਿਸ ਕਰਤਾ, ਮੈਂ ਕਰਾਂ ਕੀ, ਮੈਂ ਅਪੀਲ ਕਰਾਂ ਕਿ ਮੈਂ ਦੁਬਾਰਾ ਰੀਫਾਈਲ ਕਰਾਂ। ਲੋਕਾਂ ਨੂੰ ਇਹ ਨਹੀਂ ਲੋਕੀ ਕਹਿੰਦੇ ਭਾਜੀ ਜਲਦੀ ਕਿਹੜਾ ਹੋਊਗਾ, ਛੇਤੀ ਕਿਹੜਾ ਹੋਊਗਾ, ਕਿ ਅਸਾਲਮ ਆਫਿਸ ਦਾ ਨੰਬਰ ਛੇਤੀ ਲੱਗੂਗਾ ਕਿ ਅਪੀਲ ਦਾ। ਇਹ ਦੱਸਣਾ ਬਹੁਤ ਮੁਸ਼ਕਿਲ ਆ। ਲੱਗਣਾ ਛੇਤੀ ਅਪੀਲ ਦਾ ਚਾਹੀਦਾ, ਪਰ ਹੋਣਾ ਕੀ ਆ ਕਿ ਹਜ਼ਾਰਾਂ ਦੇ ਵਿੱਚ ਇਹਨਾਂ ਨੇ ਕੇਸ ਡਿਸਮਿਸ ਕਰ ਦੇਣੇ ਆ। ਲੋਕਾਂ ਨੇ ਅਪੀਲਾਂ ਆਪਣੀਆਂ ਫਾਈਲ ਕਰਨੀਆਂ, ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਇੰਨੀਆਂ ਕੁ ਅਪੀਲਾਂ ਆ ਜਾਣੀਆਂ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕਹਿਣਾ ਕਿ ਆਪਾਂ ਇੱਥੇ ਸੋਚ ਵਿਚਾਰ ਕਰਦੇ ਹਾਂ, ਤੇ ਉਹਨਾਂ ਨੇ ਛੇਤੀ ਇੱਥੇ ਫੈਸਲਾ ਨਹੀਂ ਲੈਣਾ, ਕਿਉਂਕਿ ਗੱਲ ਤਾਂ ਫਿਰ ਉਹੀ ਹੋ ਗਈ। ਜੇ ਬੋਰਡ ਆਫ ਇਮੀਗ੍ਰੇਸ਼ਨ ਨੇ ਚੇਂਜ ਕਰਤਾ, ਫਿਰ ਜੱਜਾਂ ਕੋਲ ਵਾਪਸ ਚੱਲ ਜਾਣੇ, ਫਿਰ ਉਹਨਾਂ ਦਾ ਬੋਝਾ ਵੱਧ ਜਾਣਾ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹਦੇ ਉੱਤੇ ਮੇਰੇ ਹਿਸਾਬ ਨਾਲ ਫੈਸਲਾ ਨਹੀਂ ਲੈਣਾ 3-4 ਸਾਲ। ਸੋ ਤੁਸੀਂ BIA ਦੇ ਵਿੱਚ ਵੀ ਲਟਕ ਸਕਦੇ ਆ, ਕਿਉਂਕਿ ਉਹਨਾਂ ਨੇ ਹੋਲਡ ਤੇ ਰੱਖਣਾ ਕੇਸ। ਤੇ ਦੂਜੀ ਆਪਸ਼ਨ ਤੁਹਾਡੇ ਕੋਲ ਸੀਗੀ ਕਿ ਅਸਾਲਮ ਆਫਿਸ ਦੇ ਵਿੱਚ ਤੁਸੀਂ ਜਾ ਕੇ ਰੀਫਾਈਲ ਆਪਣਾ ਜਿਹੜਾ ਕੇਸ ਉਹ ਕਰ ਸਕਦੇ ਆ। ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਟਾਈਮ ਕਾਫੀ ਲੱਗ ਸਕਦਾ, ਕਿਉਂਕਿ ਨਵਾਂ ਸਿਸਟਮ ਉਹਨਾਂ ਨੇ ਕਿਹਾ ਸਾਰਿਆਂ ਤੇ ਲਾਗੂ ਨਹੀਂ ਉਹਨਾਂ ਨੇ ਕਰਨਾ, ਤੇ ਦੇਖਦੇ ਆ ਕਿ ਕਿੰਨੀ ਸਪੀਡ ਨਾਲ ਜਾਂਦੇ ਆ। ਤੀਜੀ ਆਪਸ਼ਨ ਜਿਹੜੀ ਸੀਗੀ ਮੋਸ਼ਨ ਟੂ ਰੀਕਨਸੀਡਰ, ਉਹ ਸਿਰਫ ਉਹਨਾਂ ਕਿ ਹੁਣ ਜੇ ਤਾਂ ਜੱਜ ਹੀ ਕਹਿ ਲਓ, ਮਾੜਾ ਨਹੀਂ ਉਦਾਂ ਮੈਂ ਕਹੂੰਗਾ ਅੱਖਰ, ਕਿਉਂਕਿ ਉਹ ਡਿਸਰਿਸਪੈਕਟਫੁਲ ਆ। ਮੰਨ ਲਓ ਜੇ ਲੋਕੀ ਸਮਝਦੇ ਕਿ ਜੱਜ ਮੇਰਾ ਵਧੀਆ ਨਹੀਂ ਸੀਗਾ, ਸਟ੍ਰਿਕਟ ਸੀਗਾ, ਜਿਹਨੂੰ ਲੋਕੀ ਕਹਿੰਦੇ ਕਿ ਮਾੜਾ ਜੱਜ ਆ ਇਹ, ਉਹਦੇ ਮੂਹਰੇ ਤਾਂ ਤੁਹਾਨੂੰ ਮੋਸ਼ਨ ਟੂ ਰੀਕਨਸੀਡਰ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਪਰ ਜੇ ਤੁਹਾਨੂੰ ਲੱਗਦਾ ਕਿ ਜੱਜ ਚੰਗਾ ਸੀਗਾ, ਸ਼ਾਇਦ ਉਹਨੇ ਮੇਰੀ ਫਾਈਲ ਵੱਲ ਧਿਆਨ ਨਾ ਦਿੱਤਾ ਹੋਵੇ, ਸ਼ਾਇਦ ਉਹਨੇ ਮੇਰੀ ਘਰ ਵਾਲੀ ਬੱਚਿਆਂ ਦਾ ਗੌਰ ਨਾ ਕੀਤਾ ਹੋਵੇ, ਤੇ ਮੈਂ ਇੱਕ ਵਾਰੀ ਦੁਬਾਰਾ ਉਹਨੂੰ ਸਿਰਫ ਘਰ ਵਾਲੀ ਦੇ ਬੇਸ ਤੇ ਐਫੀਡੇਵਿਟ ਵਗੈਰਾ ਲਾ ਕੇ ਕਿ ਮੈਨੂੰ ਇਦਾਂ PD ਨਾ ਦਿਓ, ਮੇਰਾ ਕੇਸ ਸੁਣੋ, ਮੋਸ਼ਨ ਟੂ ਰੀਕਨਸੀਡਰ ਫਾਈਲ ਕੀਤੀ ਜਾ ਸਕਦੀ ਆ। ਤੇ ਮੋਸ਼ਨ ਟੂ ਰੀਕਨਸੀਡਰ ਇਹਦੇ ਵਿੱਚ ਸਭ ਤੋਂ ਜਿਹੜਾ ਸੌਖਾ ਰਸਤਾ ਹੋਣਾ, ਤੇ ਮੋਸ਼ਨ ਟੂ ਰੀਓਪਨ ਇਦਾਂ ਕਿ ਜਦੋਂ ਤੁਹਾਨੂੰ PD ਲੱਗਦੀ ਆ ਤੁਸੀਂ ਉਹਨੂੰ ਤੁਰੰਤ ਹੀ ਕਰੋ, ਤਾਂ ਕਿ ਜਿਹੜੀ ਜੱਜ ਦੇ ਕੋਲ ਨਾ ਫਾਈਲ ਅਜੇ ਫਰੈਸ਼ ਆ ਜੇ। ਤੁਸੀਂ ਉਹਦੇ ਵਿੱਚ ਟਾਈਮ ਪਾਸ ਕਰ ਦਿੱਤਾ, ਉਹਦੀ ਤੁਹਾਡੀ 90 ਦਿਨ ਦੀ ਡੈਡਲਾਈਨ ਹੁੰਦੀ ਆ, ਪਰ ਉਹਨੂੰ ਤੁਸੀਂ ਬਾਹਲੀ ਵੇਟ ਨਹੀਂ ਕਰਨੀ। ਜੇ ਤੁਹਾਡਾ ਡਿਸੀਜਨ ਆ ਜਾਂਦਾ, PD ਲੱਗ ਜਾਂਦੀ ਹੈ, ਤੇ ਤੁਸੀਂ ਉਹਨੂੰ ਹਫਤੇ 10 ਦਿਨਾਂ ਦੇ ਅੰਦਰ ਅੰਦਰ ਆਪਣਾ ਜਿਹੜਾ ਮੋਸ਼ਨ ਟੂ ਰੀਕਨਸੀਡਰ ਉਹ ਫਾਈਲ ਕਰੋ। ਜੀ ਜੀ। ਸੋ ਇਹ ਤਾਂ ਚਲੋ PD ਦੇ ਬਾਰੇ ਹੋ ਗਈਆਂ ਅਪਡੇਟਸ। ਤੇ ਅਟਾਰਨੀ ਟੇਰੀ ਕਹਿਣਾ ਜੀ, ਫਿਰ ਹੁਣ ਆਪਣਾ ਅਗਲਾ ਅੱਜ ਦਾ ਟੌਪਿਕ ਨਾਲ ਇਸ ਤੇ ਕਿਹੜਾ ਹੈ ਜੀ? ਅੱਜ ਦਾ ਜੀ ਸਾਡਾ ਟੌਪਿਕ ਹੈਗਾ, ਇਹਦੇ ਬਾਰੇ ਹੁਣ ਵੀ ਪਿਛਲੇ 6 ਮਹੀਨੇ ਸਾਨੂੰ ਪਤਾ ਯੂਰਪ ਤੋਂ ਲੋਕੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਆਏ ਆ, ਤੇ ਲਾਅ ਦਾ ਨਹੀਂ ਲੋਕਾਂ ਨੂੰ ਪਤਾ। ਫਿਰ ਇਦਾਂ ਕਿ ਕਈ ਵਾਰੀ ਸਾਡੇ ਆਫਿਸ 'ਚ ਆਉਂਦੇ ਆ ਕਿ ਲਾਅ ਕੀ, ਉਹਨਾਂ ਨੂੰ ਲਾਅ ਸਮਝਾਈਦਾ ਕਿ ਦੋ ਪ੍ਰੋਬਲਮ ਇਹ ਹੈ ਕਿ ਤੂੰ ਝੂਠ ਨਹੀਂ ਬੋਲ ਸਕਦਾ ਕਿ ਤੂੰ ਯੂਰਪ ਨਹੀਂ ਗਿਆ, ਹੈ ਨਾ। ਸੋ ਕਈ ਲੋਕਾਂ ਨੂੰ ਇਹ ਸਲਾਹ ਮਿਲਦੀ ਹੈ ਕਿ ਦੱਸਣ ਦੀ ਲੋੜ ਹੀ ਨਹੀਂ ਕਿ ਯੂਰਪ ਨਹੀਂ ਗਏ ਜਾਂ ਉੱਥੇ ਨਹੀਂ ਰਹੇ। ਜੇ ਤੁਸੀਂ ਇਦਾਂ ਨਹੀਂ ਕਰਦੇ, ਉਹ ਫੜ ਲੈਂਦੇ, ਉਹ ਬੜਾ ਈਜ਼ੀਲੀ ਫੜ ਸਕਦੇ ਆ ਤੁਹਾਨੂੰ। ਅਸਾਲਮ ਤੇ ਨਹੀਂ ਫੜੂਗੇ ਤਾਂ ਗ੍ਰੀਨ ਕਾਰਡ ਤੇ ਫੜ ਸਕਦੇ ਆ। ਬੈਕਗ੍ਰਾਉਂਡ ਚੈੱਕ ਦੇ ਵਿੱਚ ਇਹ ਆਣਾ ਹੀ ਆਣਾ ਹੈਗਾ, ਕਿਉਂਕਿ ਤੁਸੀਂ ਫਲਾਈਟ ਰਾਹੀਂ ਉੱਥੇ ਗਏ ਆ, ਕੋਈ ਤੁਸੀਂ ਬਾਰਡਰ ਟੱਪ ਕੇ ਨਹੀਂ ਯੂਰਪ ਗਏ, ਹੈ ਨਾ। ਤੁਹਾਡੇ ਕੋਲ PR ਸੀਗੀ, ਸਜੋਰਨੋ ਸੀਗੀ, ਜਾਂ ਜੋ ਵੀ ਸੀਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਵਕੀਲਾਂ ਦੇ ਆਫਿਸਰ ਚੱਲ ਜਾਂਦੇ ਪੈਰਾਲੀਗਲਾਂ ਦੇ ਆਫਿਸ ਦੇ ਵਿੱਚ। ਪੈਰਾਲੀਗਲ ਕੀ ਕਰ ਰਹੇ ਹੋ, ਪੈਰਾਲੀਗਲ ਨੂੰ ਹੁਣ ਰੀਸੈਟਲਮੈਂਟ ਬਾਰ ਬਾਰੇ ਪਤਾ ਨਹੀਂ। ਉਹ ਕਹਿੰਦੇ ਕਿ ਸੌਖਾ ਤਰੀਕਾ ਇਹੀ ਹੈ ਕਿ ਮੁਸੀਬਤ 'ਚ ਕੱਲ੍ਹ ਹੀ ਪੈਣਾ, ਆਪਾਂ ਦੱਸਦੇ ਨਹੀਂ ਕਿ ਤੂੰ ਯੂਰਪ ਸੀਗਾ। ਤਾਂ ਉਹ ਫਿਰ ਕੀ ਕਰ ਰਿਹਾ ਕਿ ਇਹਨਾਂ ਦੇ ਥਰੂ ਕੇਸ ਜਿਹੜੇ ਉਹ ਫਾਈਲ ਕਰ ਰਹੇ ਆ। ਤੇ ਗੱਲ ਉਹੀ ਆ ਰਹੀ ਕਿ ਉਹਨਾਂ ਨੇ ਅੱਗੇ ਫਿਰ ਵਕੀਲ ਰੱਖਿਆ ਹੋਇਆ ਵਾ, ਤੇ ਉਹ ਕਾਈਂਡ ਆਫ ਲਾਈਕ ਕਹਿ ਲਓ ਕਿ ਮਿਡਲ ਮੈਨ ਵਾਲਾ ਰਿਲੇਸ਼ਨਸ਼ਿਪ ਜਿਹੜਾ ਹੋ ਜਾਂਦਾ। ਤੇ ਉਹਦੇ ਵਿੱਚ ਕਾਫੀ ਲੋਕੀ ਹੁਣ ਫਸ ਰਹੇ ਆ ਯੂਰਪ ਦੇ ਵਿੱਚ, ਜਿੱਦਾਂ ਕਹਿ ਲਓ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਆ ਰਹੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਟੌਪਿਕ ਇਹ ਹੈ ਕਿ ਇਹ ਸਾਰਾ ਤੁਹਾਨੂੰ ਇਹ ਸਮਝਾਊਗਾ ਅੱਜ ਦਾ ਟੌਪਿਕ ਕਿ ਫਰਮ ਰੀਸੈਟਲਮੈਂਟ ਬਾਹਰ ਹੈ ਕੀ ਆ ਯੂਰਪ ਵਾਲੇ ਕੇਸਾਂ ਦਾ, ਜਾਂ ਕੋਈ ਵੀ ਬੰਦਾ ਬ੍ਰਾਜ਼ੀਲ 'ਚ ਰਿਹਾ ਜਾਂ ਕਿਤੇ ਵੀ ਰਹਿ ਕੇ ਆਇਆ ਤੀਜੀ ਕੰਟਰੀ ਦੇ ਵਿੱਚ, ਉਹਦਾ ਮੁੱਦਾ ਜਿਹੜਾ ਹੈਗਾ ਉਹ ਮੁੱਦਾ ਹੈ ਕੀ ਹੈ। ਤੇ ਅੱਜ ਦਾ ਟੌਪਿਕ ਬੇਸਿਕਲੀ ਉਸ ਬਾਰੇ ਹੋਊਗਾ ਕਿ ਬੰਦਿਆਂ ਨੂੰ ਉਹ ਲਾਅ ਦੇ ਉੱਤੇ, ਉਹ ਪ੍ਰੋਸੈਸ ਦੇ ਉੱਤੇ ਚਾਨਣਾ ਪਾਇਆ ਜਾਊਗਾ ਕਿ ਤੀਜੀ ਕੰਟਰੀ ਦੇ ਵਿੱਚ ਗੁਜ਼ਰਨ ਨਾ ਰਹਿਣ, ਉੱਥੇ ਕਿੱਦਾਂ ਤੁਹਾਨੂੰ ਪ੍ਰੋਬਲਮ ਜਿਹੜੀ ਆ ਸਕਦੀ ਹੈ। ਜੀ ਜੀ। ਸੋ ਇਹ ਜਿਹੜਾ ਇੱਕ ਆਈ ਥਿੰਕ ਜਦੋਂ ਥਰਡ ਕੰਟਰੀ ਤੋਂ ਇਦਾਂ ਆਉਂਦੇ ਆ ਵੀ ਉੱਥੇ ਅਪਲਾਈ ਕੀਤਾ ਹੋਣਾ ਚਾਹੀਦਾ। ਆਈ ਥਿੰਕ ਜਿਹੜੇ ਪਿਛਲੇ ਪ੍ਰਸ਼ਾਸਨ ਨੇ ਕੁਛ ਇਦਾਂ ਦਾ ਰਿਮੇਨ ਇਨ ਮੈਕਸੀਕੋ ਪਾਲਿਸੀ ਵੀ ਕੁਛ ਇਹਦੇ ਆਧਾਰ ਦੇ ਉੱਤੇ ਹੀ ਸੀਗੀ ਜੀ। ਸੋ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਿੰਦੇ ਆ। ਸੋ ਕੀ ਸੀਗਾ ਕਿ ਜਿਹੜੇ ਨਵੇਂ ਸਾਡੇ ਨਾਲ ਜੁੜੇ ਆ,
ਪਿਛਲੇ 2-3 ਸਾਲਾਂ 'ਚ ਆਪਾਂ ਪ੍ਰੋਗਰਾਮ ਦੇ ਵਿੱਚ ਵਾਰੀ-ਵਾਰੀ ਹਨਾ ਸਾਰਾ ਜਦੋਂ ਐਮਪੀਪੀ ਆਏ ਸੀਗੇ, ਥਰਡ ਕੰਟਰੀ ਟ੍ਰਾਂਜ਼ਿਟ ਬੈਨ ਆਇਆ ਸੀਗਾ, ਅਸਾਈਲਮ 2.0 ਬੈਨ ਆਇਆ ਸੀਗਾ, ਆਪਾਂ ਸਾਰੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਰ ਇੱਕ ਤੁਹਾਨੂੰ ਮੈਮਰੀ ਤੁਹਾਡੀ ਰਿਫਰੈਸ਼ ਹੋ ਜਾਵੇ, ਇੱਕ ਸਾਰੀ ਸਾਰਾ ਸਮਰਾਈਜ਼ ਕਰ ਦਿੰਦੇ ਹਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਚੱਲਦਾ ਕੀ ਪਿਆ ਇਹ ਥਰਡ ਕੰਟਰੀ ਬੈਨ ਦੇ ਮੁੱਦੇ ਤੋਂ। ਸੋ ਕੀ ਸੀਗਾ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਨੇ ਉਹਨਾਂ ਦਾ ਪਹਿਲਾਂ ਤਾਂ ਮੁੱਕਦਾ ਇਹੀ ਸੀਗਾ ਕਿ ਕਿੱਦਾਂ ਇਹਨੂੰ ਔਖਾ ਬਣਾਉਣਾ ਲੋਕਾਂ ਨੂੰ, ਅਸਾਈਲਮ ਕੀ ਅੜਚਨਾ ਇਮੀਗ੍ਰੇਸ਼ਨ ਸਿਸਟਮ 'ਚ ਆਪਾਂ ਇਹਨਾਂ ਦੇ ਦੇਣੀਆਂ। ਸੋ ਪਹਿਲਾਂ ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੈਕਟਰੀ ਸੀਗਾ ਉਸ ਵੇਲੇ ਨੀਲਸਨ, ਉਹਨਾਂ ਨੇ ਕਾਂਗਰਸ ਨੂੰ ਜਾ ਕੇ ਕਿਹਾ ਕਿ ਜਿਹੜਾ ਸਾਰਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਆਲਰੇਡੀ ਐਟ ਇਟਸ ਕੈਪੈਸਿਟੀ ਆ, ਮਤਲਬ ਕਿ ਜਿੰਨੇ ਕੇਸ ਉਹ ਹੈਂਡਲ ਕਰ ਸਕਦੇ ਸੀਗੇ ਉਹ ਤੋਂ ਜ਼ਿਆਦਾ ਉਹਨਾਂ ਦੇ ਕੋਲ ਕੇਸ ਆ, ਇਸ ਲਈ ਆਪਾਂ ਕੇਸ ਹੈਂਡਲ ਨਹੀਂ ਕਰ ਸਕਦੇ। ਜਦੋਂ ਉਹਨਾਂ ਨੇ ਇਹ ਬਿਆਨ ਦਿੱਤੇ ਕਾਂਗਰਸ ਤੇ, ਜਿਹੜਾ ਕਸਟਮ ਸੀਬੀਪੀ ਹੈਗਾ, ਕਸਟਮਸ ਐਂਡ ਬਾਰਡਰ ਪੈਟਰੋਲ, ਉਹਨਾਂ ਨੇ ਇੱਕ ਸਿਸਟਮ ਤੈਨਾਤ ਕੀਤਾ, ਮੀਟਰਿੰਗ ਸਿਸਟਮ। ਸੋ ਮੀਟਰਿੰਗ ਸਿਸਟਮ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਾਰਡਰ ਟੱਪ ਕੇ ਨਹੀਂ ਆਉਣਾ, ਤੁਸੀਂ ਪੋਰਟ ਆਫ ਐਂਟਰੀ ਤੋਂ ਆਓ, ਜੇ ਤੁਸੀਂ ਬਾਰਡਰ ਟੱਪ ਕੇ ਆਉਂਦੇ ਆ ਤਾਂ ਆਪਾਂ ਤੁਹਾਨੂੰ ਸਿੱਧੇ ਮੈਕਸੀਕੋ ਜਿਹੜਾ ਵਾਪਸ ਭੇਜਣਾ, ਉੱਥੇ ਰਹਿ ਕੇ ਤੁਸੀਂ ਕੇਸ ਲੜਨਾ ਪੈਣਾ। ਸੋ ਮੀਟਿੰਗ ਸਿਸਟਮ ਇਹਨਾਂ ਨੇ ਕਰਤਾ, ਇਹ ਕਾਈਂਡ ਆਫ ਲਾਈਕ ਕਹਿ ਲਓ ਇੱਕ ਲਾਈਨ, ਜਿੱਦਾਂ ਬੰਦੇ ਲਾਈਨ 'ਚ ਲੱਗੇ, ਲਾਈਨ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਸੀਗਾ। ਪਰ ਹੁਣ ਪ੍ਰੋਬਲਮ ਕੀ ਹੋ ਰਹੀ ਸੀਗੀ ਕਿ ਲਾਈਨਾਂ ਇੰਨੀਆਂ ਜ਼ਿਆਦਾ ਵੱਡੀਆਂ ਸੀਗੀਆਂ, ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਮੈਕਸੀਕੋ ਦੇ ਵਿੱਚ ਰਹਿ ਕੇ ਹੀ ਆਪਣੇ ਜਿਹੜਾ ਕੇਸ ਫਾਈਲ ਕਰਨਾ ਤੇ ਕੇਸਾਂ ਦੀ ਜਿਹੜੀ ਵੇਟ ਉਹ ਕਰਨੀ ਹੈ। ਤੇ ਕਾਫੀ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਸਾਲ ਤੋਂ ਵੱਧ ਜਿਹੜਾ ਸੀਗਾ ਮੈਕਸੀਕੋ ਉਹ ਰਹਿਣਾ ਪੈ ਗਿਆ। ਜਦੋਂ ਇਹ ਚੱਲਦਾ ਸੀਗਾ ਵਿੱਚ ਆਪਣਾ ਕੋਵਿਡ ਆ ਗਿਆ, ਟਰੰਪ ਹੋਣੀ ਜਦੋਂ ਸੀਗੇ, ਤੇ ਉਹਨਾਂ ਨੇ ਜਿਹੜਾ ਟਾਈਟਲ 42 ਇੱਕ ਰੂਲ ਹੈਗਾ ਹੈਲਥ ਸੀਡੀਸੀ ਦਾ ਕਿ ਜੇ ਹੈਲਥ ਦੀ ਗਰਾਊਂਡ ਦੇ ਉੱਤੇ ਸੀਡੀਸੀ ਦੇ ਕੋਲ ਪਾਵਰ ਹੈਗੀ ਕਿ ਉਹ ਬਾਰਡਰ ਸੀਜ਼ ਜਿਹੜੇ ਸਾਰੇ ਕਰ ਸਕਦੀ ਆ। ਫਿਰ ਟਰੰਪ ਉਹਨਾਂ ਨੇ ਟਾਈਟਲ 42 ਐਕਸਪਲਸ਼ਨ ਲਾਤੀ। ਟਾਈਟਲ 42 ਐਕਸਪਲਸ਼ਨ ਦੇ ਨਾਲ ਮਤਲਬ ਇੰਨੀਆਂ ਚੀਜ਼ਾਂ ਫਿਰ ਮਾੜੀਆਂ ਹੁੰਦੀਆਂ ਗਈਆਂ ਕਿ ਜਨਵਰੀ 2019 ਦੇ ਵਿੱਚ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਜਿਹੜਾ ਐਮਪੀਪੀ ਕਾਫੀ ਡਿਟੇਲ 'ਚ ਆਪਾਂ ਡਿਸਕਸ ਕੀਤਾ, ਜਿਹੜਾ ਇਹ ਸੀਗਾ ਕਿ ਤੁਸੀਂ ਮੈਕਸੀਕੋ ਦੇ ਵਿੱਚ ਹੀ ਤੁਹਾਨੂੰ ਵੇਟ ਕਰਨੀ ਪੈਣੀ ਆ ਜਦ ਤੱਕ ਤੁਹਾਡਾ ਡਿਸੀਜਨ ਨਹੀਂ ਆ ਜਾਂਦਾ। ਸੋ ਫਿਰ ਬਾਅਦ 'ਚ ਕੀ ਹੋਇਆ ਕਿ 9th ਸਰਕਿਟ ਜਿਹੜਾ, ਜਿੱਦਾਂ ਆਪਾਂ ਦੱਸਿਆ ਕੈਲੀਫੋਰਨੀਆ ਸਭ ਤੋਂ ਵਧੀਆ ਤਾਂ ਕਰਕੇ ਆ ਕਿਉਂਕਿ ਇਹਨੂੰ 9th ਸਰਕਿਟ ਪੈਂਦਾ। 9th ਸਰਕਿਟ ਨੇ ਜਿਹੜਾ ਸੀਗਾ ਉਹ ਜਿਹੜਾ ਸੀਗਾ ਕਿਹਾ ਕਿ ਐਮਪੀਪੀ ਇਲੀਗਲ ਆ, ਤੇ ਇਹਦਾ ਸੁਪਰੀਮ ਕੋਰਟ ਮੂਹਰੇ ਕੇਸ ਜਿਹੜਾ ਸੀਗਾ ਪੈਂਡਿੰਗ ਸੀਗਾ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ 9th ਸਰਕਿਟ ਨੇ ਇਹਨੂੰ ਕਹਿਤਾ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਐਮਪੀਪੀ ਕੈਂਸਲ ਕਰਤੇ ਆਉਂਦੇ ਹੀ, ਤਾਂ ਕਰਕੇ ਸਾਨੂੰ ਇਹਦੇ ਵਿੱਚ ਹੋਰ ਡੂੰਘਾਈ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਤੇ ਫਿਰ ਜਦੋਂ ਬਾਈਡਨ ਸਰਕਾਰ ਆਈ ਜੂਨ 2021 ਦੇ ਵਿੱਚ, ਉਹਨਾਂ ਨੇ ਜਿਹੜਾ ਸੀਗਾ ਐਮਪੀਪੀ ਪ੍ਰੋਗਰਾਮ ਟਰਮੀਨੇਟ ਕਰਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਵਾਲਾ ਪ੍ਰੋਗਰਾਮ ਲਾਗੂ ਨਹੀਂ ਕਰ ਸਕਦੇ। ਹੁਣ ਪ੍ਰੋਬਲਮ ਇਹ ਹੋ ਗਈ ਸੀ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਕੀ ਕਹਿੰਦੀ ਸੀ ਕਿ ਜਿਹੜਾ ਵੀ ਬੰਦਾ ਤੀਜੀ ਕੰਟਰੀ ਤੋਂ ਆਇਆ ਮੈਕਸੀਕੋ ਦੇ ਵਿੱਚੋਂ ਦੀ, ਉਹਨੂੰ ਪਹਿਲਾਂ ਉੱਥੇ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ। ਉਦੋਂ ਇਹ ਰੂਲ ਸੀਗਾ, ਤੇ ਉਹ ਜਿਹੜੇ ਕਹਿ ਲਓ ਕਿ ਸਪਟੰਬਰ 2019 ਤੋਂ ਲੈ ਕੇ ਜੂਨ 2020 ਤੱਕ ਮਾੜੀ ਕਿਸਮਤ ਕਹਿ ਲਓ, ਜਿਹੜੇ ਵੀ ਬੰਦੇ ਇਹ 9 ਮਹੀਨਿਆਂ ਦੇ ਅੰਦਰ ਜਿਹੜੇ ਮੈਕਸੀਕੋ ਤੋਂ ਲੰਘ ਕੇ ਆਏ ਸੀਗੇ, ਉਹਨਾਂ ਦੇ ਕੇਸ ਸਿੱਧੇ ਥੱਲੇ ਡਿਨਾਈ ਕਰੀ ਜਾ ਰਹੇ ਸੀਗੇ, ਇਹ ਕਹਿ ਕੇ ਕਿ ਟਰੰਪ ਉਹਨਾਂ ਦੀ ਰਿਕੁਆਇਰਮੈਂਟ ਆ ਗਈ ਤੁਸੀਂ ਥੱਲੇ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਕਰਨਾ ਤੁਹਾਡਾ ਜ਼ਰੂਰੀ ਆ। ਠੀਕ ਹੈ। ਤਾਂ ਕੀ ਹੋਇਆ ਕਿ ਕਾਫੀ ਕੇਸ ਪਹਿਲਾਂ ਡਿਨਾਈ ਹੋ ਗਏ, ਫਿਰ ਮੈਸੇਜ ਪਹੁੰਚਣਾ ਸ਼ੁਰੂ ਹੋ ਗਿਆ ਏਜੰਟਾਂ ਦੇ ਥਰੂ, ਲੋਕਾਂ ਦੇ ਥਰੂ ਕਿ ਆਹ ਚੀਜ਼ ਆ। ਤਾਂ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਫਿਰ ਡਰ ਦੇ ਮਾਰੇ ਜਾਂ ਕਹਿ ਲਓ ਰਿਕੁਆਇਰਮੈਂਟ ਜਿੰਨਾ ਵੀ ਸੀਗੀ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਕਰਨਾ ਪੈ ਗਿਆ। ਤੇ ਕਿਉਂਕਿ ਬਾਰਡਰ ਦੇ ਆਉਣ ਤੋਂ ਪਹਿਲਾਂ ਹੀ ਉਹ ਪੁੱਛਦੇ ਸੀਗੇ ਕਿ ਤੁਸੀਂ ਅਸਾਈਲਮ ਫਾਈਲ ਕੀਤਾ ਕਿ ਨਹੀਂ ਕੀਤਾ। ਤਾਂ ਜਿਹੜੇ ਪੰਜਾਬੀ ਉਹਨਾਂ ਨੂੰ ਪਤਾ ਹੀ ਆ ਕਿ ਹਨਾ, ਜਦੋਂ ਟਰੰਪ ਉਹ ਜਿਹੜਾ ਇੱਕ ਦੌਰ ਇਦਾਂ ਦਾ ਆਇਆ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਸੀਗਾ ਅਮਰੀਕਾ ਦੇ ਅੰਦਰ ਨਹੀਂ ਆ ਰਿਹਾ ਸੀਗਾ, ਸਿੱਧੇ ਡਿਪੋਰਟ ਕਰੀ ਜਾ ਰਹੇ ਸੀਗੇ। ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿਉਂ ਡਿਪੋਰਟ ਕੀਤਾ, ਪਰ ਡਿਪੋਰਟ ਦਾ ਜਿਹੜਾ ਮੇਨ ਰੀਜ਼ਨ ਇਹ ਸੀਗਾ ਕਿ ਉਹਨਾਂ ਨੇ ਮੈਕਸੀਕੋ ਦੇ ਵਿੱਚ ਅਸਾਈਲਮ ਨਹੀਂ ਫਾਈਲ ਕੀਤਾ ਸੀਗਾ। ਤੇ ਫਿਰ ਜੀ ਇਹ ਵਾਲਾ ਰੂਲ ਵੀ ਹੁਣ ਚੱਕ ਹੋ ਗਿਆ। ਹੁਣ ਸਾਰੇ ਤਕਰੀਬਨ ਐਮਪੀਪੀ ਮੀਟਰਿੰਗ ਵਾਲਾ ਸਾਰੇ ਰੂਲ ਇਹ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਉਹਨਾਂ ਨੇ ਵਾਅਦਾ ਕੀਤਾ ਸੀਗਾ, ਆਂਦੇ ਹੀ ਉਹਨਾਂ ਨੇ ਪਹਿਲੇ ਮਹੀਨੇ ਦੇ ਵਿੱਚ ਹੀ ਸਾਰੇ ਰੂਲ ਜਿਹੜੇ ਸੀਗੇ ਚੱਕਤੇ। ਪਰ ਜਿਹੜਾ ਟਾਈਟਲ 42 ਐਕਸਪਲਸ਼ਨ ਜਿਹੜਾ ਸੀਗਾ ਉਹਨੂੰ ਨਹੀਂ ਬਾਈਡਨ ਐਡਮਿਨਿਸਟ੍ਰੇਸ਼ਨ ਚੱਕ ਪਾਈ, ਪਹਿਲਾਂ ਉਹਨਾਂ ਨੇ ਆਪ ਵਧਾ ਕੇ ਰੱਖਿਆ ਕਿਉਂਕਿ ਪੋਲੀਟੀਕਲ ਮੁੱਦਾ ਹੋ ਗਿਆ। ਹੁਣ ਕੋਵਿਡ ਵੀ ਚੱਲ ਰਿਹਾ, ਲੋਕੀ ਵੀ ਆ ਰਹੇ ਆ, ਤੇ ਪੋਲੀਟੀਕਲੀ ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਟਾਈਮ ਸੀਗਾ। ਬਾਈਡਨ ਐਡਮਿਨਿਸਟ੍ਰੇਸ਼ਨ ਵੀ ਟਰੰਪ ਉਹਨਾਂ ਨੂੰ ਕ੍ਰਿਟੀਸਾਈਜ਼ ਬਹੁਤ ਉਹਨਾਂ ਨੇ ਕੀਤਾ, ਪਰ 42 ਚੱਕ ਨਹੀਂ ਪਾਈ। ਮਈ ਦੇ ਵਿੱਚ ਬਾਈਡਨ ਨੇ ਕਿਹਾ ਸੀਗਾ ਕਿ ਆਪਾਂ ਇਹਨੂੰ ਚੱਕ ਦੇਣਾ, ਸੀਡੀਸੀ ਵੱਲੋਂ ਡਾਇਰੈਕਟਿਵ ਆ ਗਿਆ ਕਿ ਹੁਣ ਹੈਲਥ ਦੀ ਪ੍ਰੋਬਲਮ ਨਹੀਂ ਹੈਗੀ। ਹੁਣ ਪੋਲਿਟਿਕਸ ਦੇਖੋ ਇਸ ਕੰਟਰੀ ਦੀ ਇਹ ਹੈ ਕਿ ਸੀਡੀਸੀ ਨੇ ਕਹਿਤਾ ਕਿ ਸੇਫ ਆ, ਤੁਸੀਂ ਆ ਸਕਦੇ ਆ ਨਾ ਹੁਣ, ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ। ਤੇ ਟੈਕਸ ਵਗੈਰਾ ਆਪਾਂ ਰੇਡੀਓ ਸ਼ੋ ਤੇ ਡਿਸਕਸ ਕੀਤਾ ਸੀਗਾ ਕਿ ਹੋਰ ਸਟੇਟਸ ਨੇ ਲਾਸੂਟ ਫਾਈਲ ਕਰਤਾ, ਜੱਜ ਨੇ ਉਹ ਕਹਿੰਦਾ ਨਹੀਂ ਹੁਣ ਰਿਕੁਆਇਰਮੈਂਟਾਂ ਚੇਂਜ ਹੋ ਗਈਆਂ, ਕੱਲਾ ਸੀਡੀਸੀ ਤੱਕ ਗੱਲ ਨਹੀਂ ਰਹੀ। ਤੇ ਉਹਦੀ ਫਿਰ ਜਿਹੜੀ ਸੀਗੀ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਸੀਗਾ, ਉਹਨੇ ਇੰਜੈਕਸ਼ਨ ਕਰਤੀ ਕਿ ਨਹੀਂ ਇਹਨੂੰ ਟਾਈਟਲ 42 ਨੂੰ ਲਾ ਕੇ ਰੱਖੋ, ਤੁਸੀਂ ਇਹਨੂੰ ਹਟਾ ਨਹੀਂ ਸਕਦੇ। ਸੋ ਅਨਫੋਰਚੂਨੇਟਲੀ ਅੱਜ ਦੀ ਡੇਟ ਦੇ ਵਿੱਚ ਵੀ ਇਹ ਜਿਹੜਾ ਟਾਈਟਲ 42 ਆ ਇਹ ਅਜੇ ਵੀ ਕਹਿ ਲਓ ਲਾਗੂ ਆ। ਸੋ ਇਸ ਤਰੀਕੇ ਨਾਲ ਅਜੇ ਵੀ ਜਿਹੜਾ ਲੋਕੀ ਆ ਖੁੱਲੀ ਮਾਤਰਾ ਦੇ ਵਿੱਚ ਜਿਹੜਾ ਕਹਿ ਲਓ ਕਿ ਬਾਰਡਰ ਹੀ ਨਹੀਂ ਆ ਸਕਦੇ। ਤੇ ਹੁਣ ਹਰੇਕ ਫੈਮਿਲੀ ਵਾਲਾ ਬੰਦਾ ਰਾਤ ਨੂੰ ਨਹੀਂ ਟੱਪ ਸਕਦਾ, ਕਈ ਲੋਕਾਂ ਨੂੰ ਬਾਰਡਰ ਤੇ ਆ ਕੇ ਅਸਾਈਲਮ ਜਿਹੜਾ ਕਰਨਾ ਪੈਂਦਾ। ਸੋ ਹਜ਼ਾਰਾਂ ਦੇ ਵਿੱਚ ਲੋਕੀ ਜਿਹੜੇ ਹੈਗੇ ਆ ਅਜੇ ਵੀ
ਬਾਰਡਰਾਂ ਤੇ ਉੱਥੇ ਜਿਹੜੀ ਵੇਟ ਕਰ ਰਹੇ ਆ, ਟੰਗੇ ਹੋਏ ਆ। ਹੂੰ, ਸੋ ਹੂੰ, ਇਹ ਸਾਰੇ ਦੱਸਣ ਦਾ ਮਕਸਦ ਇਹ ਹੈਗਾ ਕਿ ਜਿਹੜੀ ਚੀਜ਼ ਆਪਾਂ ਡਿਸਕਸ ਕਰਾਂਗੇ, ਆਪਾਂ ਜਿਹੜੀ ਗੱਲ ਕਰ ਰਹੇ ਸੀ ਯੂਰਪੀਅਨ ਪਰਮਾਨੈਂਟ ਰੈਜ਼ੀਡੈਂਟ ਬਾਰੇ, ਜਿਹੜੇ ਇਟਲੀ ਦੇ, ਫਰਾਂਸ ਦੇ, ਸਪੇਨ ਦੇ ਪੰਜਾਬੀ ਜਿਹੜੇ ਪੱਕੇ ਆ। ਸੋ ਗੱਲ ਇਹ ਸੀਗੀ ਕਿ ਇੱਕ ਲਾਅ ਹੈਗਾ ਫਰਮ ਰੀਸੈਟਲਮੈਂਟ ਬਾਰ। ਉਹ ਫਰਮ ਰੀਸੈਟਲਮੈਂਟ ਦਾ ਮਤਲਬ, ਫਰਮ ਦਾ ਮਤਲਬ ਹੁੰਦਾ ਪੱਕੀ, ਰੀਸੈਟਲਮੈਂਟ ਦਾ ਮਤਲਬ ਹੁੰਦਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਸੈਟਲ ਹੋ ਗਏ ਹੋ। ਸੋ ਜਿਹੜਾ ਠੀਕ ਲਾਅ ਹੈਗਾ ਉਹਨੂੰ ਕਹਿੰਦੇ ਆ ਫਰਮ ਰੀਸੈਟਲਮੈਂਟ ਬਾਰ। ਇਹ ਜਿਹੜੇ ਹੁਣ ਯੂਰਪ ਵਾਲੇ ਸੀਗੇ, ਕਿਤੇ ਹੋਰ ਸਿਟੀਜ਼ਨ ਸੀਗੇ, ਪੀਆਰ ਸੀਗੇ, ਭਾਵੇਂ ਮੈਕਸੀਕੋ ਜਾਂ ਦੂਜੀ ਕੰਟਰੀ ਤੋਂ 1 ਸਾਲ ਤੋਂ ਵੱਧ ਜਿਹੜੇ ਲੋਕੀ ਕਿਸੇ ਹੋਰ ਜਗ੍ਹਾ ਰਹਿ ਗਏ ਆ, ਉਹਨਾਂ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗਦੀ ਆ। ਘੱਟ ਵਾਲਿਆਂ ਤੇ ਵੀ ਲੱਗਦੀ ਆ, ਪਰ 1 ਸਾਲ ਤੋਂ ਵੱਧ ਜਿਹੜੇ ਮਜਬੂਰੀ ਦੇ ਵਿੱਚ ਜਾਂ ਆਪਣਾ ਆਪ ਦੂਜੀ ਕਿਸੇ ਤੀਜੀ ਕੰਟਰੀ ਦੇ ਵਿੱਚ ਟ੍ਰਾਂਜ਼ਿਟ ਕਰਕੇ ਆਏ ਆ, ਰੁਕ ਕੇ ਆਏ ਆ, ਉਹਨਾਂ ਤੇ ਇਹ ਜਿਹੜਾ ਫਰਮ ਰੀਸੈਟਲਮੈਂਟ ਬਾਰ ਦਾ ਲਾਅ ਜਿਹੜਾ ਉਹ ਲੱਗਦਾ। ਤੇ ਪ੍ਰੋਬਲਮ ਇਹ ਆ ਰਹੀ ਹੈ ਕਿ ਯੂਰਪ ਵਾਲੇ ਉੱਥੇ ਉਹਨਾਂ ਨੂੰ ਲਾਲਚ ਦੇ ਕੇ ਕਿ ਅਮਰੀਕਾ 'ਚ ਲੋਕੀ ਪੈਸੇ ਬਹੁਤ ਬਣਾਉਂਦੇ ਆ, ਇੱਧਰ ਆ ਜਾਓ, ਤੇ ਉਹਨਾਂ ਨੂੰ ਇਹ ਲਾਅ ਦਾ ਪਤਾ ਨਹੀਂ ਹੈਗਾ। ਤੇ ਆ ਕੇ ਏਜੰਟ ਜਾਂ ਉਹਨਾਂ ਦੇ ਪੈਰਾਲੀਗਲ ਇੰਨੀ ਕੁ ਗੱਲ ਦੱਸ ਰਿਹਾ ਕਿ ਤੈਨੂੰ ਦੱਸਣ ਦੀ ਲੋੜ ਨਹੀਂ ਕਿ ਤੂੰ ਯੂਰਪ ਸੀਗਾ, ਠੀਕ ਪਰ ਹੈ, ਉਹਦੇ ਨਾਲ ਤੁਹਾਡਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ, ਕਿਉਂਕਿ ਲਾਅ ਫਸ ਜਾਂਦੇ ਕਾਫੀ ਆ। ਲੰਬਾ ਤੇ ਸੰਖੇਪ। ਹਾਂਜੀ। ਸੋ ਉਹ ਚੀਜ਼ਾਂ ਝੂਠ ਬੋਲ ਕੇ ਫਸ ਜਾਂਦੇ। ਸੋ ਕੀ ਹੈ ਜੀ ਫਰਮ ਰੀਸੈਟਲਮੈਂਟ ਬਾਰ ਕੀ ਆ? ਕੀ ਇਹ ਲਾਅ ਹੈਗਾ ਆ? ਕਦੋਂ ਕੁ ਦਾ ਹੈਗਾ ਆ ਜੇ ਹੈ ਤਾਂ? ਸੋ ਦੇਖੋ ਕਿ ਆਪਣੇ ਤਾਂ ਹੁਣ ਇੰਡੀਅਨ ਤਾਂ ਹੁਣ ਸੀਨ ਤੇ ਆਣੇ ਸ਼ੁਰੂ ਹੋਏ ਹਨਾ। ਜੀ। ਸੋ ਇਹ ਜਿਹੜਾ ਸੀਗਾ ਰਿਫਿਊਜੀ ਲਾਅ 1940 ਦਾ ਹੀ ਜਿਹੜਾ ਫਰਮ ਰੀਸੈਟਲਮੈਂਟ ਆ, ਇਹ ਇੱਕ ਅਸਾਲਮ ਤੇ ਰਿਫਿਊਜੀ ਲਾਅ ਦਾ ਪਹਿਲਾਂ ਪਾਰਟ ਸੀਗਾ। ਰਿਫਿਊਜੀ ਪਹਿਲਾਂ ਹੁੰਦੇ ਸੀਗੇ ਜਿਹੜੇ ਬਾਹਰੋਂ ਸਿੱਧੇ ਅਸਾਲਮ ਮੰਗਦੇ ਸੀਗੇ, ਸਿੱਧੇ ਡਾਇਰੈਕਟ ਤੌਰ ਤੇ ਆਉਂਦੇ ਸੀਗੇ। ਜੀ। ਅਸਾਈਲੀ ਜਿਹੜਾ ਹੁੰਦਾ ਬੰਦਾ ਬਾਰਡਰ 'ਚ ਟੱਪ ਗਿਆ, ਆ ਕੇ ਇੱਥੇ ਮੰਗਿਆ। ਤੇ 1971 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਫਰਮ ਰੀਸੈਟਲਮੈਂਟ ਦਾ ਲਾਅ ਹੈਗਾ, ਭਾਵੇਂ ਇਹ ਕਾਨੂੰਨ ਨਹੀਂ ਇੱਕ ਹੈਗਾ, ਪਰ ਇਹਨੂੰ ਇੱਕ ਫੈਕਟਰ ਇਹਨੂੰ ਜ਼ਰੂਰ ਕੰਸੀਡਰ ਕਰਨਾ। ਤੁਸੀਂ ਇਹ ਦੇਖਣਾ ਕਿ ਬੰਦਾ ਕਿਤੇ ਹੋਰ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਸੀਗਾ, ਜਦੋਂ ਤੁਸੀਂ ਉਹਨੂੰ ਰਿਫਿਊਜੀ ਸਟੇਟਸ ਦੇਣਾ। ਰਿਫਿਊਜੀ ਸਟੇਟਸ ਕੀ ਹੁੰਦਾ ਸੀਗਾ ਕਿ ਜਿੱਦਾਂ ਯੂਐਨ ਵਾਲੇ ਆਪਾਂ ਦੇਖਿਆ ਕ੍ਰਾਈਸਿਸ ਔਰ ਟੈਂਟ ਟੁੰਟ ਲਾ ਕੇ ਇਰਾਕ, ਅਫਗਾਨਿਸਤਾਨ, ਹੋਰ ਜਿਹੜੀਆਂ ਕੰਟਰੀਆਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਫਿਊਜੀਆਂ ਨੂੰ ਹੌਲੀ-ਹੌਲੀ ਰੀਸੈਟਲ ਕਰਦੇ ਸੀਗੇ, ਯੂਐਸ 'ਚ ਗ੍ਰੀਨ ਕਾਰਡ ਦਿੰਦੇ ਸੀਗੇ। ਸੋ ਸੁਪਰੀਮ ਕੋਰਟ ਨੇ 1971 'ਚ ਕਿਹਾ ਸੀਗਾ ਕਿ ਤੁਸੀਂ ਇਹ ਜ਼ਰੂਰ ਦੇਖਣਾ ਕਿ ਇਹ ਕਿਤੇ ਹੋਰ ਰੀਸੈਟਲ ਹੋ ਸਕਦੇ ਕਿ ਨਹੀਂ ਹੋ ਸਕਦੇ। ਫਿਰ ਜੀ ਉਸ ਤੋਂ ਬਾਅਦ ਆਪਣਾ ਰਿਫਿਊਜੀ ਐਕਟ ਆਇਆ 1980 ਦਾ। ਇਹਨੇ ਜਿਹੜਾ ਸੀਗਾ ਇਹਨੂੰ ਕਾਨੂੰਨ ਬਣਾਤਾ ਇੱਕ ਕਿ ਤੁਸੀਂ ਇਹਨੂੰ ਰਿਫਿਊਜੀ ਸਟੇਟਸ ਦੇ ਵਿੱਚ ਜ਼ਰੂਰ ਕੰਸੀਡਰ ਕਰਨਾ, ਪਰ ਅਸਾਈਲਮ ਦੇ ਵਿੱਚ ਨਹੀਂ ਬਣਾਇਆ ਕਿ ਰਿਫਿਊਜੀ ਦੇ ਵਿੱਚ ਹੀ ਕਰਨਾ, ਜਿਹੜੇ ਬੰਦੇ ਬਾਹਰੋਂ ਡਾਇਰੈਕਟ ਆਉਂਦੇ ਆ। ਫਿਰ 1990 ਦੇ ਵਿੱਚ ਜਦੋਂ ਅਟਰਨੀ ਜਨਰਲ ਸੀਗਾ, ਜਿੱਦਾਂ ਆਪਾਂ ਦੱਸਿਆ ਕਿ ਅਟਰਨੀ ਜਨਰਲ ਪੋਲੀਟੀਕਲ ਪੋਸਟ ਆ, ਅਟਰਨੀ ਜਨਰਲ ਦੇ ਕੋਲ ਕਾਫੀ ਪਾਵਰ ਹੁੰਦੀਆਂ, ਤੇ ਅਟਰਨੀ ਜਨਰਲ ਨੇ ਕੀ ਕੀਤਾ ਕਿ ਆਪਣੀ ਪਾਵਰ ਯੂਜ਼ ਕਰਦੇ ਹੋਏ ਇਹ ਜਿਹੜਾ ਲਾਅ ਸੀਗਾ ਫਰਮ ਰੀਸੈਟਲਮੈਂਟ ਦਾ, ਇਹਨੂੰ ਅਸਾਈਲਮ ਕੇਸਾਂ ਤੇ ਵੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਹੁਣ ਅਟਰਨੀ ਜਨਰਲ ਨੇ ਕਰਤਾ। ਫਿਰ 1996 ਦੇ ਵਿੱਚ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਟੀ ਐਕਟ, ਜਿਹਦੇ ਕੱਚੇ ਬੰਦੇ ਵੀ ਬਹੁਤ ਜ਼ਿਆਦਾ ਪੱਕੇ ਹੋਏ ਸੀਗੇ ਕਿ ਬੈਨੀਫਿਟ ਵੀ ਬਹੁਤ ਜ਼ਿਆਦਾ ਦਿੱਤੇ ਉਹਨਾਂ ਨੇ, ਜੀ। ਤੇ ਕਾਫੀ ਜ਼ਿਆਦਾ ਟਾਈਟ ਵੀ ਕੀਤਾ ਲਾਅ। ਸੋ ਟਾਈਟ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਬੰਦਾ ਫਰਮਲੀ ਰੀਸੈਟਲ ਹੋ ਸਕਦਾ ਸੀਗਾ, ਉਹਨੂੰ ਇਹਨਾਂ ਨੇ ਹੁਣ ਲਾਅ ਬਣਾਤਾ ਸੀਗਾ 1996 ਦੇ ਵਿੱਚ। ਤੇ ਜਿਹੜਾ ਸੈਕਸ਼ਨ ਸੀਗਾ ਉਹ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 208 ਸੈਕਸ਼ਨ ਸੀਗਾ। ਉਹਦੇ ਥੱਲੇ ਉਹਨੇ ਕਿਹਾ ਕਿ ਜਿਹੜਾ ਬੰਦਾ ਕਿਸੇ ਹੋਰ ਕੰਟਰੀ ਦੇ ਵਿੱਚ ਅਮਰੀਕਾ ਆਉਣ ਤੋਂ ਪਹਿਲਾਂ ਰੀਸੈਟਲ ਹੋ ਗਿਆ ਫਰਮਲੀ, ਉਹਨੂੰ ਅਮਰੀਕਾ ਦੇ ਵਿੱਚ ਜਿਹੜਾ ਅਸਾਈਲਮ ਨਹੀਂ ਮਿਲ ਸਕਦਾ। ਸੋ ਇਹ ਸੈਕਸ਼ਨ 208 ਦੇ ਕਰਕੇ, ਖਾਸ ਕਰਕੇ ਜਿਹੜੇ ਯੂਰਪ 'ਚ ਸੈਟਲਡ ਬੰਦੇ ਉਹਨਾਂ ਦੇ ਲਈ ਫਿਰ ਪ੍ਰੋਬਲਮ ਆ। ਸੋ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਹੀ ਦਿਓ ਵੀ ਇਹ ਸੈਕਸ਼ਨ 208 ਕਹਿੰਦਾ ਕੀ ਆ? ਠੀਕ ਹੈ ਜੀ। ਸੋ ਸੈਕਸ਼ਨ 208 ਜਿਹੜਾ ਹਰੇਕ ਕਾਨੂੰਨ ਆ, ਹਰੇਕ ਚੀਜ਼ ਦੀ ਡੈਫੀਨੇਸ਼ਨ ਉਹਨੇ ਦਿੱਤੀ ਹੋਈ ਆ ਕਿ ਅਸਾਈਲਮ ਕੀ ਆ, ਰਿਫਿਊਜੀ ਕੀ ਆ, ਫਿਊਚਰ ਪ੍ਰੋਸੀਕਿਊਸ਼ਨ ਕੀ ਆ। ਸੋ ਇਸੇ ਤਰ੍ਹਾਂ ਇਹਨੇ ਜਿਹੜਾ ਫਰਮ ਰੀਸੈਟਲਮੈਂਟ ਆ ਇਹਨੂੰ ਐਕਸਪਲੇਨ ਕੀਤਾ ਹੋਇਆ। ਸੋ ਇਹਨੂੰ ਜਿਹੜਾ ਧਿਆਨ ਨਾਲ ਸੁਣਿਓ, ਜਿਹੜੇ ਵੀ ਸੁਣ ਰਹੇ ਆ ਜਾਂ ਕਿਸੇ ਹੋਰ ਦੀ ਹੈਲਪ ਕਰ ਰਹੇ ਆ। ਯੂਰਪ ਵਾਲੇ ਜਿਹੜੇ ਕੇਸ ਆ ਜਾਂ ਕੋਈ ਹੋਰ ਬ੍ਰਾਜ਼ੀਲ ਵਗੈਰਾ 'ਚ ਜਿਹੜੇ ਰੁਕ ਕੇ ਸਟੇ ਲੈ ਕੇ ਆਉਂਦੇ ਆ, ਉਹਨਾਂ ਲਈ ਇਹ ਕਾਫੀ ਇੰਪੋਰਟੈਂਟ ਆ। ਪਹਿਲਾਂ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਫਰਮ ਰੀਸੈਟਲਮੈਂਟ ਹੈ ਕੀ ਚੀਜ਼ ਆ, ਕਿ ਜਿਹੜਾ ਸੈਕਸ਼ਨ 208 ਹੈਗਾ ਇਹ ਕਹਿੰਦਾ ਕੀ ਹੈਗਾ। ਸੋ ਸੈਕਸ਼ਨ 208 ਦੀਆਂ ਕਈ ਧਾਰਾਵਾਂ ਹੈਗੀਆਂ। ਸੋ ਪਹਿਲਾਂ ਇਹ ਕਹਿੰਦਾ ਕਿ ਕੋਈ ਵੀ ਏਲੀਅਨ ਆਪਾਂ ਨੂੰ ਫਰਮਲੀ ਰੀਸੈਟਲਡ ਮੰਨਾਂਗੇ ਜੇ ਆਹ 4-5 ਚੀਜ਼ਾਂ 'ਚੋਂ ਕੋਈ ਵੀ ਚੀਜ਼ ਉਹਦੇ ਨਾਲ ਹੋਈ ਆ। ਸੋ ਉਹ ਕਹਿੰਦਾ ਕਿ ਕੋਈ ਵੀ ਇੱਦਾਂ ਦਾ ਬੰਦਾ ਜਿਹੜਾ ਅਮਰੀਕਾ ਆਉਣ ਤੋਂ ਪਹਿਲਾਂ, ਆਪਣੀ ਕੰਟਰੀ ਛੱਡਣ ਤੋਂ ਬਾਅਦ 'ਚ, ਅਮਰੀਕਾ ਆਉਣ ਤੋਂ ਪਹਿਲਾਂ ਵਿੱਚ ਕਿਸੇ ਹੋਰ ਕੰਟਰੀ ਦੇ ਵਿੱਚ ਰੁਕਿਆ, ਉਹਨੂੰ ਕਹਿੰਦੇ ਟ੍ਰਾਂਜ਼ਿਟ, ਕਿ ਕਿਸੇ ਹੋਰ ਕੰਟਰੀ ਤੋਂ ਉਹਨੇ ਟ੍ਰਾਂਜ਼ਿਟ ਕੀਤਾ। ਜੇ ਇਹ ਕੰਟਰੀ ਦੇ ਵਿੱਚ ਉਹਨੂੰ ਕੋਈ ਗ੍ਰੀਨ ਕਾਰਡ ਦੇ ਕਾਰਨ, ਮਤਲਬ ਕਿ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਸਟੇਟਸ ਉਹਨੂੰ ਮਿਲਿਆ, ਤਾਂ ਉਹ ਇੱਥੇ ਆ ਕੇ ਅਸਾਈਲਮ ਨਹੀਂ ਫਾਈਲ ਕਰ ਸਕਦਾ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਯੂਰਪ ਜਿਹਨੂੰ ਪੀਆਰ ਮਿਲੀ ਆ ਉਹ ਇਨਐਲੀਜੀਬਲ ਆ। ਪਹਿਲਾਂ ਮੈਂ ਤੁਹਾਨੂੰ ਲਾਅ ਸਮਝਾਊਂਗਾ ਕਿ ਲਾਅ ਕੀ ਕਹਿੰਦਾ ਕਿ ਕੌਣ ਅਸਾਈਲਮ ਕਿਹਨੂੰ ਨਹੀਂ ਮਿਲ ਸਕਦੀ। ਫਿਰ ਉਹ ਇਹ ਦੱਸੂਗੇ ਕਿ ਉਹਦੀ ਐਕਸੈਪਸ਼ਨ ਕੀ ਹੈਗੀ, ਕਿ ਤੁਸੀਂ ਕਿੱਦਾਂ ਪ੍ਰੂਵ ਕਰ ਸਕਦੇ ਹੋ, ਤੋਂ ਬਚ ਕਿੱਦਾਂ ਸਕਦੇ ਹੋ ਇਸ ਬਾਰ ਤੋਂ। ਠੀਕ ਹੈ। ਫਿਰ ਉਹਨਾਂ ਨੇ ਕਿਹਾ ਕਿ
ਭਾਵੇਂ ਪਰਮਾਨੈਂਟ ਹੋਵੇ ਭਾਵੇਂ ਨਾਨ ਪਰਮਾਨੈਂਟ, ਮਤਲਬ ਕਿ ਤੁਹਾਨੂੰ ਭਾਵੇਂ ਟੈਂਪਰੇਰੀ ਪੀਆਰ ਵੀ ਜੇ ਮਿਲ ਗਿਆ ਤੇ ਤਾਂ ਵੀ ਜੇ ਤੁਸੀਂ ਲੰਬੇ ਸਮੇਂ ਲਈ ਪਰਮਾਨੈਂਟ ਬੇਸਿਸ ਤੇ ਈਵਨ ਜੇ ਪੱਕਾ ਤੁਹਾਡੇ ਕੋਲ ਪੇਪਰ ਨਹੀਂ ਸੀਗੇ ਪਰ ਤੁਸੀਂ ਇੱਥੇ ਰਹਿ ਸਕਦੇ ਹੋ, ਕੰਮ ਕਰ ਸਕਦੇ ਹੋ ਤੇ ਉਹਨੂੰ ਤੁਸੀਂ ਰੀਨਿਊ ਕਰ ਸਕਦੇ ਹੋ ਆਪਣੇ ਲੀਗਲ ਇਮੀਗ੍ਰੇਸ਼ਨ ਸਟੇਟਸ ਨੂੰ, ਠੀਕ ਹੈ। ਤਾਂ ਵੀ ਤੁਹਾਡੇ ਤੇ ਬਾਰ ਜਿਹੜੀ ਲੱਗਦੀ ਹੈ। ਟੂਰਿਸਟ ਇਹਦੇ ਵਿੱਚ ਨਹੀਂ ਆਉਂਦਾ, ਬਾਕੀ ਸਾਰੇ ਅਸਾਈਲੀ, ਰਿਫਿਊਜੀ, ਵਰਕ ਪਰਮਿਟ ਵਾਲੇ, ਸੋਜੋਰਨੋ, ਇਹ ਸਾਰੇ ਜਿਹੜੇ ਵੀਜ਼ੇ ਇਹਦੇ ਵਿੱਚ ਕਵਰਡ ਹੋ ਜਾਂਦੇ ਆ ਫਰਮ ਰੀਸੈਟਲਮੈਂਟ ਬਾਰ ਦੇ ਵਿੱਚ। ਤੇ ਉਹ ਕਹਿੰਦਾ ਕਿ ਇਹਦਾ ਮੁੱਖ ਜਿਹੜੀ ਇਨਕੁਆਇਰੀ ਆ ਉਹ ਇਹ ਨਹੀਂ ਹੈਗੀ ਕਿ ਤੁਹਾਨੂੰ ਉਹ ਜਿਹੜੀ ਪੀਆਰ ਆ ਮਿਲੀ ਸੀ ਕਿ ਨਹੀਂ ਮਿਲੀ ਸੀ, ਆਪਾਂ ਇਹ ਦੇਖਣਾ ਕਿ ਤੁਹਾਨੂੰ ਉਹ ਮਿਲ ਸਕਦੀ ਸੀ ਕਿ ਨਹੀਂ ਮਿਲ ਸਕਦੀ ਸੀ। ਫੋਰ ਐਗਜ਼ਾਮਪਲ ਜੇ ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਕਿਸੇ ਨਾਲ ਵਿਆਹ ਕਰਾਇਆ, ਤਾਂ ਆਪਾਂ ਇਹ ਦੇਖਣਾ ਕਿ ਤੁਸੀਂ ਪੇਪਰ ਫਾਈਲ ਕੀਤੇ ਕਿ ਨਹੀਂ ਕੀਤੇ, ਆਪਾਂ ਇਹ ਦੇਖਣਾ ਕਿ ਤੁਸੀਂ ਪੇਪਰ ਫਾਈਲ ਕਰ ਸਕਦੇ ਸੀਗੇ ਕਿ ਨਹੀਂ ਫਾਈਲ ਕਰ ਸਕਦੇ ਸੀਗੇ। ਇਸੇ ਤਰ੍ਹਾਂ ਜੇ ਉੱਥੇ ਤੁਹਾਨੂੰ ਗ੍ਰੀਨ ਕਾਰਡ ਦੀ, ਰਿਫਿਊਜੀ ਦੀ ਆਪਸ਼ਨ ਜੇ ਮਿਲਦੀ ਸੀਗੀ, ਆਪਾਂ ਇਹ ਦੇਖਣਾ ਕਿ ਸਾਨੂੰ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਅਪਲਾਈ ਕੀਤਾ, ਬੈਨੀਫਿਟ ਲਿਆ ਕਿ ਨਹੀਂ ਲਿਆ, ਸਾਨੂੰ ਸਿਰਫ ਇਸ ਚੀਜ਼ ਨਾਲ ਮਤਲਬ ਆ ਕਿ ਤੁਹਾਨੂੰ ਉਹ ਮਿਲ ਸਕਦਾ ਸੀਗਾ ਕਿ ਨਹੀਂ ਮਿਲ ਸਕਦਾ ਸੀਗਾ। ਸੋ ਕਾਫੀ ਬ੍ਰੌਡ ਲਾਅ ਆ ਇਹਦੇ ਵਿੱਚ, ਬੰਦਾ ਭਾਵੇਂ ਗ੍ਰੀਨ ਕਾਰਡ ਮਿਲਿਆ ਨਹੀਂ ਮਿਲਿਆ ਮੈਟਰ ਨਹੀਂ ਕਰਦਾ, ਲਾਈਨ ਆਫ ਇਨਕੁਆਇਰੀ ਇਹ ਹੈ ਕਿ ਕੀ ਇਹਨੂੰ ਮਿਲ ਸਕਦਾ ਸੀਗਾ ਕਿ ਨਹੀਂ ਮਿਲ ਸਕਦਾ ਸੀਗਾ। ਤੇ ਠੀਕ ਹੈ ਜੀ। ਇਹ ਤਾਂ ਹੋ ਗਈ ਪਹਿਲੀ ਚੀਜ਼, ਜਿਹਨਾਂ ਨੂੰ ਪੀਆਰ ਜਾਂ ਜਿਹਨਾਂ ਨੂੰ ਵਰਕ ਪਰਮਿਟ ਵਗੈਰਾ ਕਿਸੇ ਨੂੰ ਮਿਲ ਸਕਦੇ ਸੀਗੇ ਕਿ ਉਹਨਾਂ ਤੇ ਬਾਰ ਲੱਗਦੀ ਆ। ਦੂਜੀ ਬਾਰ ਇਹ ਕਹਿੰਦਾ ਉਹਨਾਂ ਤੇ ਲੱਗਦੀ ਆ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਕੰਟਰੀ ਛੱਡੀ ਆ ਤੇ ਕਿਸੇ ਹੋਰ ਕੰਟਰੀ ਦੇ ਵਿੱਚ 1 ਜਾਂ 1 ਸਾਲ ਤੋਂ ਵੱਧ ਜਾ ਕੇ ਰਹੇ ਆ। ਤੇ ਐਕਸੈਪਸ਼ਨ ਸਿਰਫ ਇਹ ਹੈਗੀ ਕਿ ਜਿਹੜੇ ਮੈਕਸੀਕੋ ਦੇ ਵਿੱਚ ਮੀਟਰਿੰਗ ਸਿਸਟਮ ਦੇ ਥੱਲੇ ਰਹੇ ਸੀ ਉਹਨਾਂ ਤੇ ਬਾਰ ਨਹੀਂ ਲੱਗਦੀ, ਪਰ ਜਿੱਦਾਂ ਹੁਣ ਫੋਰ ਐਗਜ਼ਾਮਪਲ ਕੋਈ ਇੰਡੀਅਨ ਬੰਦਾ ਆ ਗਿਆ, ਬ੍ਰਾਜ਼ੀਲ ਦੇ ਵਿੱਚ ਰਹਿ ਗਿਆ, ਹੈ ਨਾ, 1 ਸਾਲ ਲਈ ਰਹਿ ਗਿਆ, ਜਦੋਂ ਤੁਹਾਡਾ 1 ਸਾਲ ਪੂਰਾ ਜਿਹੜਾ ਹੋ ਜਾਂਦਾ, ਉਹ ਉਹਨੂੰ ਕਹਿੰਦੇ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਥੇ ਟੈਂਪਰੇਰੀ ਅਮਰੀਕਾ ਆਉਣ ਲਈ ਰੁਕਿਆ ਸੀਗਾ, 2-4 ਮਹੀਨੇ ਦੀ ਹੋਰ ਗੱਲ ਆ, ਪਰ ਜੇ ਤੁਹਾਡਾ 1 ਸਾਲ ਪੂਰਾ ਹੋ ਜਾਂਦਾ ਤਾਂ ਤੁਹਾਡੇ ਤੇ ਇਹ ਬਾਰ ਦੀ ਜਿਹੜੀ ਇਨਕੁਆਇਰੀ ਪੂਰੀ ਹੋਊਗੀ, ਪੂਰੀ ਪੁੱਛਤਾਛ ਜਿਹੜੀ ਉਹ ਕੀਤੀ ਜਾਊਗੀ ਕਿ ਇਹ 1 ਸਾਲ ਦੇ ਵਿੱਚ ਕੀ ਹੋਇਆ, ਬੰਦੇ ਨੇ ਕੀ ਕੀਤਾ, ਕਿੱਦਾਂ ਕੀਤਾ। ਸੋ ਹੁਣ ਆਪਾਂ 2 ਤਰ੍ਹਾਂ ਦੇ ਕੇਸ ਕਰ ਲਏ ਕਿ ਇੱਕ ਜਿਹੜੇ ਗ੍ਰੀਨ ਕਾਰਡ ਹੋਲਡਰ ਪੱਕੇ ਬੰਦੇ ਸੀਗੇ ਜਾਂ ਜਿਹਨਾਂ ਕੋਲ ਵਰਕ ਪਰਮਿਟ ਸੀਗਾ, ਉਹ ਵਾਲੇ ਆਪਾਂ ਕਰ ਲਏ ਕਿ ਉਹਨਾਂ ਤੇ ਬਾਰ ਇਹ ਲੱਗੂਗੀ। ਦੂਜਾ ਆਪਾਂ ਉਹ ਕਰ ਲਿਆ ਕਿ ਜਿਹੜੇ 1 ਸਾਲ ਤੋਂ ਵੱਧ ਕਿਸੇ ਕੰਟਰੀ 'ਚ ਹੋਰ ਰੁਕ ਕੇ ਆਏ ਆ, ਠੀਕ ਹੈ। ਤੇ ਇਸ ਤੋਂ ਇਲਾਵਾ ਉਹ ਇਹ ਕਹਿੰਦੇ ਆ ਕਿ ਜੇ ਕੋਈ ਇੱਦਾਂ ਦਾ ਬੰਦਾ ਹੈਗਾ ਜਿਹੜਾ ਕਿ ਜਿਹਦੇ ਕੋਲ ਡੂਅਲ ਸਿਟੀਜ਼ਨਸ਼ਿਪ ਸੀਗੀ, ਮਤਲਬ ਕਿ ਉਹਨੂੰ ਇੱਕ ਤੋਂ ਵੱਧ ਕੰਟਰੀ ਦਾ ਜੇ ਉਹ ਸਿਟੀਜ਼ਨ ਹੈਗਾ, ਤਾਂ ਫਿਰ ਉਹਨੂੰ ਯੂਐਸ ਦੇ ਵਿੱਚ ਅਸਾਈਲਮ ਲੈਣ ਲਈ ਮਤਲਬ ਮੰਨ ਲਓ ਕੋਈ ਕੈਨੇਡੀਅਨ ਸਿਟੀਜ਼ਨ ਬਣ ਗਿਆ ਜਾਂ ਸਪੇਨ ਦਾ ਸਿਟੀਜ਼ਨ ਬਣ ਗਿਆ, ਉਹਨੂੰ ਇਹ ਪ੍ਰੂਵ ਕਰਨਾ ਪੈਣਾ ਕਿ ਉਹਨੂੰ ਇੰਡੀਆ ਦੇ ਵਿੱਚ ਵੀ ਪ੍ਰੋਬਲਮ ਸੀਗੀ, ਉਹਨੂੰ ਸਪੇਨ ਦੇ ਵਿੱਚ ਵੀ ਪ੍ਰੋਬਲਮ ਸੀ ਜਾਂ ਕੈਨੇਡਾ ਦੇ ਵਿੱਚ ਵੀ ਪ੍ਰੋਬਲਮ ਸੀਗੀ। ਪ੍ਰੋਬਲਮ ਤੁਹਾਡੀ ਪਰਸਨਲ ਨਹੀਂ ਹੋ ਸਕਦੀ ਕਿ ਤੁਹਾਨੂੰ ਗੈਂਗ ਤੰਗ ਕਰਦੇ ਸੀਗੇ ਜਾਂ ਕੋਈ ਤੰਗ ਕਰਦਾ ਸੀਗਾ। ਜਿਹੜੀ ਪ੍ਰੋਬਲਮ ਆ ਉਹ ਇਹ ਹੋਣੀ ਚਾਹੀਦੀ ਕਿ ਜਿਹੜੀ ਸਰਕਾਰ ਉੱਥੇ ਦੀ ਹੈਗੀ ਆ ਉਹ ਤੁਹਾਨੂੰ ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ ਆ। ਮਤਲਬ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਕਾਫੀ ਸਾਰੀਆਂ ਜਿੱਦਾਂ ਵੂਮਨ ਦੇ ਕੇਸ ਆ, ਉਹ ਕਹਿੰਦੇ ਕਿ ਮੰਨ ਲਓ ਕਿ ਬ੍ਰਾਜ਼ੀਲ ਦੇ ਵਿੱਚ ਵੀ ਜਿਹੜੇ ਹਾਲਾਤ ਆ ਸਾਡੇ ਲਈ ਸੂਟੇਬਲ ਨਹੀਂ, ਉੱਥੇ ਵੀ ਆਹੀ ਪ੍ਰੋਬਲਮ ਆ ਜਿਹੜੀ ਸਾਨੂੰ ਸਾਡੀ ਕੰਟਰੀ ਦੇ ਵਿੱਚ ਆਉਂਦੀ ਸੀਗੀ। ਠੀਕ ਹੈ। ਤਾਂ ਤੁਹਾਨੂੰ ਪੂਰਾ ਸ਼ੋਅ ਕਰਨਾ ਪੈਣਾ ਕਿ ਜਿਹੜੀ ਬ੍ਰਾਜ਼ੀਲ ਦੀ ਸਰਕਾਰ ਆ ਫਿਰ ਕਿ ਤੁਹਾਡੇ ਸਪੈਸ਼ਲੀ ਤੁਹਾਡੇ ਵਰਗੇ ਲੋਕਾਂ ਨਾਲ ਜ਼ਿਆਦਾ ਧੱਕਾ ਕਰਦੀ ਆ ਕੰਪੇਅਰ ਟੂ ਜਿਹੜੇ ਬ੍ਰਾਜ਼ੀਲ ਦੇ ਉਹਨਾਂ ਦੇ ਆਪਣੇ ਨੈਸ਼ਨਲ ਆ। ਸੋ ਇਹ ਪ੍ਰੂਵ ਕਰਨਾ ਥੋੜਾ ਜਿਹਾ ਔਖਾ, ਸਪੈਸ਼ਲੀ ਯੂਰਪੀਅਨ ਕੰਟਰੀ ਲਈ, ਕਿਉਂਕਿ ਉਹ ਕੰਟਰੀਆਂ ਕਾਫੀ ਐਡਵਾਂਸ ਆ। ਸੋ ਉਹਨਾਂ ਦੀ ਲਾਈਨ ਆਫ ਇਨਕੁਆਇਰੀ ਇਹੀ ਹੋਣੀ ਹੈ ਕਿ ਤੁਸੀਂ ਪੁਲਿਸ ਕੋਲ ਗਏ ਸੀਗੇ, ਪੁਲਿਸ ਨੇ ਤੁਹਾਨੂੰ ਕੀ ਕਿਹਾ। ਤਾਂ ਹੁਣ ਸਾਨੂੰ ਕਈ ਵਾਰੀ ਆ ਕੇ ਦੱਸਦੇ ਕਿ ਭਾਜੀ ਮੇਰੇ ਤੇ ਉੱਥੇ ਵੀ ਅਟੈਕ ਕਰਤਾ, ਯੂਰਪ ਦੇ ਵਿੱਚ ਵੀ ਅਟੈਕ ਕਰਤਾ। ਸੋ ਮੈਟਰ ਨਹੀਂ ਕਰਦਾ ਤੁਹਾਡੇ ਤੇ ਅਟੈਕ ਕੀਤਾ ਕਿ ਨਹੀਂ ਕੀਤਾ। ਇੱਕ ਬੰਦਾ ਸੀਗਾ, ਉਹਦਾ ਐਕਚੁਅਲੀ ਬ੍ਰਦਰ ਨੂੰ ਮਰਡਰ ਕਰਤਾ ਸੀਗਾ, ਮਤਲਬ ਕਿ ਉਹ ਆਪਣੇ ਵੱਲੋਂ ਸੋਚਦਾ ਸੀ ਕਿ ਉਹਨਾਂ ਨੇ ਉੱਥੇ ਵੀ ਲੱਭ ਕੇ ਮੈਨੂੰ ਮਰਡਰ ਕਰਾਤਾ ਫੈਮਿਲੀ ਮੈਂਬਰ ਨੂੰ। ਠੀਕ ਹੈ। ਪਰ ਜਿਹੜੀ ਸਿਰਫ ਮਰਡਰ ਹੋਇਆ, ਕੁੱਟਮਾਰ ਪਈ, ਭਾਵੇਂ ਇਹ ਬਹੁਤ ਕਹਿ ਲਓ ਕਿ ਦਰਦਨਾਕ ਚੀਜ਼ ਆ, ਦਰਦਨਾਕ ਹਾਦਸਾ ਤੁਹਾਡੇ ਨਾਲ, ਪਰ ਇਹ ਅਸਾਈਲਮ ਲਈ ਇਨਫ ਨਹੀਂ ਹੈਗਾ। ਜਿਹੜੀ ਲਾਈਨ ਆਫ ਇਨਕੁਆਇਰੀ ਉਹ ਇਹ ਆ ਕਿ ਤੁਸੀਂ ਉਸ ਕੰਟਰੀ ਦੀ ਪੁਲਿਸ ਨੂੰ ਇਨਫੋਰਮ ਕੀਤਾ, ਤੁਸੀਂ ਉਹਦੀ ਹੈਲਪ ਲਈ ਕਿ ਨਹੀਂ ਲਈ। ਸੋ ਅਸਾਈਲਮ ਤਾਂ ਮਿਲਦਾ ਜੇ ਸਰਕਾਰ ਇਨਵੋਲਵ ਹੋਵੇ ਜਾਂ ਤੁਹਾਡੀ ਮਦਦ ਕਰਨ ਤੋਂ ਮਨਾ ਕਰੇ। ਸੋ ਇਹ ਜੇ ਤੁਸੀਂ ਉਹਨਾਂ ਨੂੰ ਇਨਫੋਰਮ ਹੀ ਨਹੀਂ ਕੀਤਾ, ਭਾਵੇਂ ਮਰਡਰ ਵੀ ਹੋਇਆ ਸੀਗਾ, ਤਾਂ ਆ ਕੇ ਤੁਹਾਡਾ ਫਿਰ ਵੀ ਅਸਾਈਲਮ ਜਿਹੜਾ ਉਹ ਡਿਨਾਈ ਹੋਊਗਾ, ਕਿਉਂਕਿ ਉਹ ਤੁਸੀਂ ਹੈਲਪ ਨਹੀਂ ਲਿੱਤੀ ਸਰਕਾਰ ਦੀ, ਤੁਸੀਂ ਕੋਸ਼ਿਸ਼ ਨਹੀਂ ਕੀਤੀ। ਤੁਹਾਨੂੰ ਇਹ ਪ੍ਰੂਵ ਕਰਨਾ ਕਿ ਸਰਕਾਰਾਂ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦੀਆਂ। ਸੋ ਇਹ ਜਿਹੜੀ ਹੈਗੀ ਇਹ ਫਰਮ ਰੀਸੈਟਲਮੈਂਟ ਜਿਹੜੀ ਬਾਹਰ ਦੀਆਂ ਧਰਾਵਾਂ ਹੈਗੀਆਂ, ਸੋ ਆਬਵੀਅਸਲੀ ਟੈਕਨੀਕਲ ਆ ਥੋੜ੍ਹੀਆਂ ਜਿਹੀਆਂ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਟੈਕਨੀਕਲ ਆ। ਜੇ ਇਹਨੂੰ ਸ਼ਾਰਟ ਫਾਰਮ 'ਚ ਸਮਰਾਈਜ਼ ਜਿਹਾ ਕਰਨਾ ਹੋਵੇ ਵੀ ਜਿਹੜਾ ਹਰ ਇੱਕ ਨੂੰ ਥੋੜਾ ਸਮਝ ਵੀ ਆ ਜਾਵੇ, ਕਿਉਂਕਿ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਇਸ ਹਿਸਾਬ ਦੇ ਨਾਲ ਤੇ ਯੂਰਪ 'ਚ ਜਿਹੜਾ ਤਕਰੀਬਨ ਗਿਆ ਆ ਬੰਦਾ, ਉਹ ਤਾਂ ਫਿਰ ਫਰਮ ਰੀਸੈਟਲਡ ਹੀ ਕਾਈਂਡ ਆਫ ਮੰਨਿਆ ਜਾ ਸਕਦਾ। ਜਿਹੜਾ ਯੂਰਪ 'ਚ ਗਿਆ ਬੰਦਾ ਫਰਮ ਰੀਸੈਟਲਡ ਆ। ਸਾਡਾ ਹੁਣੇ ਇਸੇ ਪਿਛਲੇ ਹਫ਼ਤੇ ਕੇਸ ਸੀਗਾ, ਤੇ ਸਰਕਾਰੀ ਵਕੀਲ ਨੇ
ਮਤਲਬ ਕੇਸ ਉਹਦਾ ਛੱਡ ਕੇ 2 ਘੰਟੇ ਸਰਕਾਰੀ ਵਕੀਲ ਨੇ 2 ਘੰਟੇ ਸਿਰਫ ਉੱਤੇ ਉਹ ਬੰਦੇ ਦੇ ਇਟਲੀ ਦੇ ਪੀਆਰ ਦੇ ਉੱਤੇ ਜਿਹੜੀ ਬਹਿਸ ਕੀਤੀ ਆ ਤੇ ਹੁਣ ਠੀਕ ਹੈ। ਸਤੰਬਰ 'ਚ ਸਾਨੂੰ ਨਵੀਂ ਡੇਟ ਦਿੱਤੀ ਆ ਤੇ ਮਤਲਬ ਕਿ 50-50 ਤੇ ਉਹ ਸੀਗਾ ਤੇ ਜੱਜ ਨੇ ਐਂਡ 'ਚ ਇਹੀ ਕਿਹਾ ਕਿ ਕਿਉਂਕਿ ਬੰਦਾ ਉੱਥੇ ਰਿਹਾ ਵਾ ਇੰਨਾ ਚਿਰ ਰਿਹਾ ਵਾ ਤੇ ਮੈਨੂੰ ਲੱਗਦਾ ਕਿ ਸਾਨੂੰ ਇਹ ਟੌਪਿਕ ਦੇ ਉੱਤੇ ਸਪੈਸ਼ਲੀ ਇੱਕ ਦੁਬਾਰਾ ਨਵੀਂ ਹੀਅਰਿੰਗ ਜਿਹੜੀ ਉਹ ਕਰਨੀ ਚਾਹੀਦੀ ਆ। ਉਹ ਹੀਅਰਿੰਗ ਸਾਡੀ ਹੈਗੀ ਆ ਸੈਪਟੈਂਬਰ ਦੇ ਵਿੱਚ ਤੇ ਫਿਰ ਉਹ ਤੁਹਾਨੂੰ ਮੈਂ ਵੇਰਵਾ ਸੈਪਟੈਂਬਰ ਦੇ ਵਿੱਚ ਦੇਵਾਂਗਾ ਕਿ ਉਹ ਕੇਸ ਦੇ ਵਿੱਚ ਕੀ ਹੋਇਆ, ਕਿੱਦਾਂ ਹੋਇਆ, ਹਾਰ ਜਿੱਤ ਹੋਈ, ਕੀ ਹੋਇਆ, ਕਿਵੇਂ ਹੋਇਆ। ਸੋ ਸਾਨੂੰ ਸੀਗਾ ਕਿ ਸ਼ਾਇਦ ਥੋੜ੍ਹਾ ਜਿਹਾ ਘੱਟ ਬਹਿਸ ਹੋ ਗਈ ਕਿ ਹਨਾ 10 ਮਿੰਟ 15 ਮਿੰਟ, ਪਰ 2 ਘੰਟੇ ਜਿਹੜੀ ਬਹਿਸ ਸੀਗੀ ਉਹ ਸਿਰਫ ਜਿਹੜੀ ਸੀਗੀ ਫਰਮ ਰੀਸੈਟਲਮੈਂਟ ਦੇ ਉੱਤੇ ਚੱਲੀ। ਹੋਰ ਸਰਕਾਰੀ ਵਕੀਲ ਨੇ ਕਿਸੇ ਚੀਜ਼ ਵੱਲ ਜ਼ੋਰ ਨਹੀਂ ਲਾਇਆ ਹੂੰ। ਤੇ ਜੱਜ ਨੇ ਵਿੱਚ ਬ੍ਰੇਕ ਵੀ ਦਿੱਤੀ। ਉਹਨਾਂ ਨੇ ਕਿਹਾ ਬ੍ਰੇਕ ਲਓ 15 ਮਿੰਟ, ਜਾ ਕੇ ਦੇਖੋ ਜੇ ਤੁਸੀਂ ਆਪਸ 'ਚ ਐਗਰੀ ਕਰਦੇ ਹੋ। ਤਾਂ ਸਰਕਾਰੀ ਵਕੀਲ ਨੇ ਬੇਸਿਕਲੀ 15 ਮਿੰਟ 'ਚ ਕਿਹਾ ਕਿ ਮੈਂ ਨਹੀਂ ਐਗਰੀ ਕਰਨਾ ਤੇ ਹੂੰ। 15 ਮਿੰਟ 'ਚ ਮਤਲਬ ਕੋਈ ਉਹਨਾਂ ਕੰਪਰੋਮਾਈਜ਼ ਨਹੀਂ ਹੋ ਪਾਇਆ, ਕੁਛ ਨਹੀਂ ਹੋ ਪਾਇਆ। ਜਿਹੜਾ ਬੰਦਾ ਸੀਗਾ ਵਰਕ ਪਰਮਿਟ ਵਾਲਾ ਸੀਗਾ ਤੇ ਵਰਕ ਪਰਮਿਟ ਉਹਦਾ ਐਕਸਪਾਇਰ ਹੋ ਗਿਆ ਸੀਗਾ। ਮਤਲਬ ਹੋਰ ਵੀ ਕਾਫੀ ਕੇਸ ਦੇ ਪਹਿਲੂ ਸੀਗੇ, ਮੈਂ ਹੁਣ ਨਹੀਂ ਦੱਸ ਸਕਦਾ। ਜੇ ਆਪਣਾ ਜਦੋਂ ਕੇਸ ਓਵਰ ਹੋਊਗਾ ਉਸ ਤੋਂ ਬਾਅਦ ਆਪਾਂ ਜ਼ਿਆਦਾ ਡਿਟੇਲ 'ਚ ਗੱਲ ਕਰਾਂਗੇ ਕਿਉਂਕਿ ਔਨਗੋਇੰਗ ਕੇਸ ਆ। ਠੀਕ ਹੈ। ਪਰ ਸਰਕਾਰੀ ਵਕੀਲ ਕੋਲ ਪਾਵਰ ਸੀਗੀ, ਐਵੀਡੈਂਸ ਸਾਡੇ ਕੋਲ ਸੀਗਾ ਕਿ ਸਰਕਾਰੀ ਵਕੀਲ ਕੰਪਰੋਮਾਈਜ਼ ਕਰ ਸਕਦੀ ਸੀਗੀ, ਦੱਸ ਸਕਦੀ ਸੀ ਜੱਜ ਨੂੰ। ਤੇ ਫਿਰ ਜੱਜ ਕੋਲ ਵਾਪਸ ਗਏ। ਜੱਜ ਕਹਿੰਦਾ ਕੀ ਹੈ, ਸਰਕਾਰੀ ਵਕੀਲ ਕਹਿੰਦੀ ਮੈਂ ਨਹੀਂ ਮੰਨਣਾ। 2 ਘੰਟੇ ਬਹਿਸ ਚੱਲੀ, ਫਿਰ ਦੁਬਾਰਾ ਨਵੀਂ ਉਹਨਾਂ ਨੇ ਜਿਹੜੀ ਤਰੀਕ ਉਹ ਪਾਈ ਆ ਤੇ ਸੈਪਟੈਂਬਰ ਦੇ ਵਿੱਚ। ਅੱਛਾ, ਸੋ ਟੈਕਨੀਕਲ ਹੈਗਾ, ਸਮਰਾਈਜ਼ ਇਹਨੂੰ ਕਰੀਏ ਤਾਂ ਇਨ ਸਮਰੀ ਇਨ ਸ਼ਾਰਟ ਕੀ ਹੈਗਾ ਕਿ ਜਿਹੜਾ ਅਮਰੀਕਾ ਦਾ ਕਾਨੂੰਨ ਆ, ਇਮੀਗ੍ਰੇਸ਼ਨ ਦਾ ਕਾਨੂੰਨ ਆ, ਉਹ ਇਹ ਕਹਿੰਦਾ ਕਿ ਕੋਈ ਵੀ ਜਿਹੜਾ ਬੰਦਾ ਵਿਅਕਤੀ ਇੱਥੇ ਆ ਰਿਹਾ, ਏਲੀਅਨ ਜਿਹੜਾ ਇੱਥੇ ਆ ਰਿਹਾ, ਉਹਨੂੰ ਆਪਾਂ ਫਰਮਲੀ ਰੀਸੈਟਲ ਮੰਨਾਂਗੇ ਜੇ ਅਮਰੀਕਾ 'ਚ ਆਉਣ ਤੋਂ ਪਹਿਲਾਂ ਉਹ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਦੇ ਥਰੂ ਆਇਆ ਜਿੱਥੇ ਉਹਨੂੰ ਭਾਵੇਂ ਉਹਨੂੰ ਪੀਆਰ ਮਿਲੀ ਸੀ ਜਾਂ ਉਹਨੂੰ ਆਫਰ ਮਿਲਿਆ ਸੀਗਾ ਪੀਆਰ ਦਾ, ਜਾਂ ਕਿਸੇ ਕਿਸਮ ਦੀ ਉਹਨੂੰ ਰੀਸੈਟਲਮੈਂਟ ਉੱਥੇ ਦਿੱਤੀ ਗਈ ਸੀਗੀ, ਲੌਂਗ ਟਰਮ ਵਰਕ ਪਰਮਿਟ ਜਿਹੜਾ ਕਿ ਰਿਨਿਊ ਹੋ ਸਕਦਾ ਸੀਗਾ ਹੂੰ। ਤੇ ਹੂੰ। ਉਹਨੂੰ ਆਪਾਂ ਫਰਮਲੀ ਰੀਸੈਟਲ ਮੰਨਾਂਗੇ। ਮਤਲਬ ਕਿ ਸਾਰੇ ਜਿਹੜੇ ਯੂਰਪ ਵਾਲੇ ਕੇਸ ਆ ਉਹਨੂੰ ਆਪਾਂ ਫਰਮ ਰੀਸੈਟਲਮੈਂਟ ਬਾਰ ਦੇ ਥੱਲੇ ਆਉਂਦੇ ਆ ਅਨਲੈਸ ਉਹ ਜਿਹੜਾ ਬੰਦਾ ਆ ਰਿਹਾ ਉਹ ਐਕਸੈਪਸ਼ਨ ਜਿਹੜੀ ਆ ਉਹ ਐਸਟੈਬਲਿਸ਼ ਕਰੂਗਾ। ਸੋ ਠੀਕ ਡੀਫਾਲਟ ਜਿਹੜਾ ਡੀਫਾਲਟ ਰੂਲ ਹੈਗਾ ਉਸ ਤੇ ਸਾਰੇ ਜਿਹੜੇ ਇਹਨਾਂ ਤੇ ਹੈਗੇ ਆ, ਇਹਨਾਂ ਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਆ। ਟੌਪਿਕ ਇਹ ਡਿਸਕਸ ਕਰਨ ਦਾ ਮਕਸਦ ਇਹ ਹੈਗਾ ਕਿ ਦੋ 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 ਚੀਜ਼ਾਂ ਹੋ ਰਹੀਆਂ। ਇੱਕ ਤਾਂ ਬੰਦਾ ਉਹਨਾਂ ਨੂੰ ਸਲਾਹ ਮਿਲ ਰਹੀ ਹੈ ਕਿ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਸਰਕਾਰ ਨੂੰ। ਉਹ ਗਲਤ ਸਲਾਹ ਵਾ ਕਿਉਂਕਿ ਐਂਡ 'ਚ ਇਹਨਾਂ ਨੇ ਫੜ ਲੈਣਾ, ਕਿਉਂਕਿ ਸਾਰਾ ਸਿਸਟਮ ਦੇ ਵਿੱਚ ਹੈਗਾ ਤੀਰ ਤੁੱਕਾ ਤੁਹਾਡਾ ਕੋਈ ਨਹੀਂ ਲੱਗਣਾ। ਐਂਡ 'ਚ ਤੁਹਾਨੂੰ ਫੜ ਲੈਣਾ ਤੇ ਜਿਹੜੇ ਜੇ ਕਿਸੇ ਵੀ ਲਾਇਰ ਕੋਲ ਜਾ ਕੇ ਪੁੱਛੋਗੇ, ਲਾਇਰ ਨੇ ਤੁਹਾਨੂੰ ਇਹੀ ਕਹਿਣਾ ਕਿ ਨਹੀਂ ਤੈਨੂੰ ਸੱਚ ਦੱਸਣਾ ਪੈਣਾ। ਕਿਸੇ ਵੀ ਪੈਰਾਲੀਗਲ ਕੋਲ ਪੁੱਛੋਗੇ ਕਿਉਂਕਿ ਉਹ ਆਪ ਜਾ ਕੇ ਐਗਰੀ ਨਹੀਂ ਕਰ ਸਕਦਾ, ਲਿਖ ਨਹੀਂ ਸਕਦਾ ਫਰਮ ਰੀਸੈਟਲਮੈਂਟ ਲਾਅ, ਬਹੁਤ ਜ਼ਿਆਦਾ ਪੜ੍ਹਨਾ ਪੈਣਾ। ਉਹਨੇ ਤੁਹਾਨੂੰ ਇਹੀ ਸਲਾਹ ਦੇਣੀ ਹੈ ਕਿ ਤੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ। ਤਾਂ ਲੋਕੀ ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ ਆ। ਸੋ ਪਹਿਲੀ ਗੱਲ ਤਾਂ ਤੁਹਾਨੂੰ ਉਹ ਦੱਸਣਾ ਪੈਣਾ ਤੇ ਦੂਜੀ ਗੱਲ ਇਹ ਹੈਗੀ ਕਿ ਦੱਸਣ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਉਹ ਚੈਲੰਜ ਆਣੇ ਆ। ਜਿਹੜਾ ਟੌਪਿਕ ਡਿਸਕਸ਼ਨ ਦਾ ਉਹ ਇਹ ਹੈਗਾ ਕਿ ਇਹ ਜਿਹੜੇ ਚੈਲੰਜ ਆ ਇਹਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ, ਇਹ ਤੋਂ ਬਚ ਕਿੱਦਾਂ ਸਕਦੇ ਆ ਤੁਸੀਂ, ਕੀ ਸਮੱਸਿਆ ਤੁਹਾਨੂੰ ਜਿਹੜੀ ਆ ਉਹ ਆਊਗੀ। ਜੀ। ਸੋ ਜਿੱਦਾਂ ਤੁਸੀਂ ਇਸ ਦੇ ਵਿੱਚ ਹੁਣ ਦੱਸ ਰਹੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਐਕਸੈਪਸ਼ਨਸ ਵੀ ਜਿਹੜੀਆਂ ਉਹ ਆ ਸਕਦੀਆਂ। ਸੋ USCIS ਕਿੱਦਾਂ ਅਪਰੋਚ ਫਿਰ ਕਰਦਾ ਹੈ ਇਸ ਇਸ਼ੂ ਨੂੰ? ਬਿਲਕੁਲ। ਸੋ ਜਿੱਦਾਂ ਦੱਸਿਆ ਕਿ ਪਹਿਲਾਂ ਲਾਅ ਨਹੀਂ ਸੀਗਾ, ਫਿਰ ਇਹ ਲਾਅ ਬਣ ਗਿਆ ਹੈ ਨਾ। ਹੁਣ ਤਾਂ ਲਾਅ ਇਹ ਬਣ ਗਿਆ, ਪਰ ਲਾਅ ਜਿਹੜਾ ਸੀਗਾ ਉਹ ਮੈਂ ਤੁਹਾਨੂੰ ਜਿੱਦਾਂ ਐਕਸਪਲੇਨ ਕੀਤਾ ਕਿ ਲਾਅ ਇਨਫ ਨਹੀਂ ਹੁੰਦਾ ਕਿਉਂਕਿ ਲਾਅ ਇੱਕ ਬਹੁਤ ਛੋਟਾ ਜਿਹਾ ਢਾਂਚਾ ਉਹਨਾਂ ਨੇ ਤਿਆਰ ਕਰਤਾ ਕਿ ਫਰੇਮਵਰਕ ਇਹ ਆ। ਪਰ ਇਹ ਜਿਹੜਾ ਲਾਅ ਦੇ ਵਿੱਚ ਆਪਾਂ ਦੇਖਿਆ ਕਿ ਲਾਅ ਦੀ ਜਿਹੜੀ ਐਕਸਪਲੇਨੇਸ਼ਨ ਆ ਉਹ ਕੇਸ ਲਾਅ ਦੇ ਥਰੂ ਹੁੰਦੀ ਆ ਤੇ ਕਦੀ ਕੇਸ ਲਾਅ ਇੱਧਰ ਨੂੰ ਲੈ ਗਏ ਲਾਅ ਨੂੰ, ਕਦੀ ਉੱਧਰ ਨੂੰ ਲੈ ਗਏ, ਵਧਾਤਾ ਘਟਾਤਾ, ਇੱਦਾਂ ਚੱਲਦਾ ਹੀ ਰਹਿੰਦਾ। ਸੋ ਜਿਹੜਾ USCIS ਆ ਉਹਨਾਂ ਨੇ 4 ਸਟੈਪ ਅਪਰੋਚ ਇਹਨੂੰ ਜਿਹੜਾ ਮੰਨ ਕੇ ਉਹ ਚੱਲਦੇ ਆ। ਜਿਹੜਾ ਇਹਦਾ ਸਭ ਤੋਂ ਇੰਪੋਰਟੈਂਟ ਕੇਸ ਲਾਅ ਹੈਗਾ ਫਰਮ ਰੀਸੈਟਲਮੈਂਟ ਦਾ, ਉਹ ਹੈਗਾ ਮੈਟਰ ਆਫ AGG। ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ 2011 ਦੇ ਵਿੱਚ ਡਿਸਾਈਡ ਕੀਤਾ ਸੀਗਾ। ਸੋ ਇਹ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਜਿਹੜਾ ਕੇਸ ਲਾਅ ਇਹਦੇ ਵਿੱਚ ਹੈਗਾ ਮੈਟਰ ਆਫ AGG। BIA ਨੇ 2011 'ਚ ਡਿਸਾਈਡ ਕੀਤਾ ਸੀਗਾ। ਸੋ ਇਹਦੇ ਵਿੱਚ ਕੀ ਸੀਗਾ ਕਿ ਇੱਕ ਮੋਰੀਟੇਨੀਅਨ ਸ਼ੋਲਡਰ ਨੇ ਇਹਨੂੰ ਬੰਦੇ ਨੂੰ ਅਰੈਸਟ ਕਰ ਲਿਆ ਕਿਉਂਕਿ ਇਹ ਕਲੇਮ ਕਰਦਾ ਕਿ ਇਹਦੀ ਬਲੈਕ ਵੁਲਫ ਐਥਨੀਸਿਟੀ ਸੀਗੀ। ਤੇ ਇਸ ਤੋਂ ਬਾਅਦ ਜਦੋਂ ਇਹਨੂੰ ਅਰੈਸਟ ਕੀਤਾ ਮਲੇਸ਼ੀਆ ਦੇ ਵਿੱਚ, ਇਹਨੂੰ ਉਹਨਾਂ ਨੇ ਬਾਅਦ 'ਚ ਡਿਪੋਰਟ ਕਰਤਾ ਸੈਨੇਗਲ ਦੇ ਵਿੱਚ। ਇਹ ਸੈਨੇਗਲ ਦੇ ਵਿੱਚ ਚੱਲ ਗਿਆ। ਹੁਣ ਸੈਨੇਗਲ ਕਹਿ ਲਓ ਕਿ ਇੱਕ ਤੀਜੀ ਕੰਟਰੀ ਆ ਗਈ। ਸੈਨੇਗਲ ਦੇ ਵਿੱਚ ਇਹਨੇ ਜਾ ਕੇ ਇੱਕ ਸੈਨੇਗਲੀ ਸਿਟੀਜ਼ਨ ਨਾਲ ਵਿਆਹ ਕਰਾ ਲਿਆ ਤੇ ਫਿਰ ਇਹਦੇ 2 ਜਵਾਕ ਹੋ ਗਏ ਉੱਥੇ। ਤੇ ਇਹ ਸੈਨੇਗਲ ਦੇ ਵਿੱਚ 8 ਸਾਲ ਰਿਹਾ ਬੰਦਾ। ਉਸ ਤੋਂ ਬਾਅਦ ਇਹ ਅਮਰੀਕਾ ਆ ਗਿਆ
ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹਨੇ ਕਿਹਾ ਕਿ ਆਹੋ ਤੇਰੀ ਮੋਰਿਟਾਨੀਆ ਦੇ ਵਿੱਚ ਤੇਰੇ ਨਾਲ ਪਰਸੀਕਿਊਸ਼ਨ ਹੋਈ ਹੈ ਜਿਹੜੀ ਕੰਟਰੀ ਦਾ ਤੂੰ ਸਿਟੀਜ਼ਨ ਸੀਗਾ ਤੇ ਉਹਨੇ ਇਹਦਾ ਜਿਹੜਾ ਅਸਾਈਲਮ ਸੀਗਾ ਉਹ ਗ੍ਰਾਂਟ ਕਰਤਾ। ਹੁਣ ਕੀ ਸੀਗਾ ਕਿ ਉੱਥੋਂ ਜਦੋਂ ਭੱਜਿਆ ਸੀਗਾ ਇਹ ਸੈਨੇਗਲ ਗਿਆ ਸੀਗਾ, ਸੈਨੇਗਲ ਦੇ ਵਿੱਚ ਇਹਨੇ ਵਿਆਹ ਕਰਾਇਆ ਤੇ ਇਹਦੇ 2 ਜਵਾਕ ਉੱਥੇ ਸੀਗੇ। ਆਹ ਇਹਦਾ ਫੈਕਟ ਪੈਟਰਨ ਆ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨਾਂ ਨੇ ਇਹਦਾ ਕੇਸ ਜਿਹੜਾ ਅਪੀਲ ਕਰਤਾ, ਮਤਲਬ ਇਹ ਕੇਸ ਜਿੱਤ ਗਿਆ ਥੱਲੇ, ਪਰ ਸਰਕਾਰ ਨੇ ਅਪੀਲ ਕਰਤਾ ਕਿ ਨਹੀਂ ਇੱਥੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗਦੀ ਹੈ ਕਿਉਂਕਿ ਇਹ ਸੈਨੇਗਲ ਦੇ ਵਿੱਚ ਰੀਸੈਟਲ ਹੋ ਗਿਆ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਕੀ ਫੈਸਲਾ ਦਿੱਤਾ, ਉਹਨੇ ਕਿਹਾ ਕਿ ਇਹਨੇ ਸੈਨੇਗਲੀ ਸਿਟੀਜ਼ਨ ਨਾਲ ਵਿਆਹ ਕਰਾ ਲਿਆ ਤੇ ਇਨਡਾਇਰੈਕਟ ਐਵੀਡੈਂਸ ਸਾਡੇ ਕੋਲ ਅਵੇਲੇਬਲ ਆ ਕਿ ਇਹ ਉੱਥੇ ਫਾਰਮਲੀ ਰੀਸੈਟਲ ਹੋ ਚੁੱਕਾ ਸੀਗਾ ਤੇ ਇਹਨੇ ਮੰਨਿਆ ਵੀ ਕਿ ਆਹੋ ਮੈਂ ਉੱਥੇ ਮੈਨੂੰ ਗ੍ਰੀਨ ਕਾਰਡ ਮਿਲ ਸਕਦਾ ਸੀਗਾ ਪਰ ਮੈਂ ਅਪਲਾਈ ਨਹੀਂ ਕੀਤਾ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਇਸ ਚੀਜ਼ ਤੇ ਫੈਸਲਾ ਕੀਤਾ ਕਿ ਇਹਨੇ ਫੇਲੀਅਰ ਟੂ ਅਪਲਾਈ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਸਾਡਾ ਐਨਾਲਿਸਿਸ ਹੋਣਾ ਚਾਹੀਦਾ ਕਿ ਕੌਣ ਬੰਦਾ ਫਰਮ ਰੀਸੈਟਲਡ ਹੈਗਾ ਕਿ ਨਹੀਂ ਹੈਗਾ, ਉਹ 'ਚ ਆਪਾਂ ਸਿਰਫ ਇਹ ਦੇਖਣਾ ਕਿ ਇੱਕੋ ਜ਼ਰੀਆ ਸੀਗਾ ਪੱਕੇ ਹੋਣ ਦਾ ਕਿ ਨਹੀਂ ਸੀਗਾ। ਸੋ ਕਿਉਂਕਿ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਕਨਫਲਿਕਟਿੰਗ ਡਾਕੂਮੈਂਟ ਸੀਗੇ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕੀਤਾ ਕਿ ਉਹਨੇ ਕੇਸ ਨੂੰ ਥੱਲੇ ਰਿਮਾਂਡ ਕੀਤਾ ਜੱਜ ਦੇ ਕੋਲ ਕਿ ਹੋਰ ਜ਼ਿਆਦਾ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਗੈਦਰ ਕਰੋ ਤੇ ਆਪਾਂ ਸਿਰਫ ਇਸ ਚੀਜ਼ ਤੇ ਸਲਾਹ ਦੇਣੀ ਆ ਕਿ ਕਿਉਂਕਿ ਇਹ ਸੈਨੇਗਲ ਗਿਆ ਸੀਗਾ, ਇਹਦੇ ਕੋਲ ਇੱਕ ਉੱਥੇ ਆਪਸ਼ਨ ਸੀਗੀ ਤੇ ਤਾਂ ਕਰਕੇ ਇਹ ਉੱਥੇ ਪੱਕਾ ਹੋ ਸਕਦਾ। ਫਰਮ ਰੀਸੈਟਲਮੈਂਟ ਬਾਰ ਇਹਦੇ ਉੱਤੇ ਲੱਗਦੀ ਆ। ਸੋ ਹੁਣ ਜਿਹੜਾ ਮੈਟਰ ਆਫ ਏਜੀ ਸੀਗਾ ਇਹਨੇ ਕੀ ਕੀਤਾ, ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਐਕਸਪਲੇਨ ਕੀਤਾ ਕਿਉਂਕਿ ਹੁਣ ਸਾਰੇ ਸਰਕਟ ਕੋਰਟ ਜਿਹੜੇ ਸੀਗੇ ਉਹ ਡਿਫਰੈਂਟ ਤਰੀਕੇ ਨਾਲ ਕੇਸ ਡਿਸਾਈਡ ਕਰ ਰਹੇ ਸੀਗੇ। ਕਿਸੇ ਸਰਕਟ 'ਚ ਕੁਛ ਸੀਗਾ, ਕਿਸੇ ਸਰਕਟ 'ਚ ਕੁਛ ਸੀਗਾ। ਸੋ ਜਿਹੜਾ ਮੈਟਰ ਆਫ ਏਜੀ ਸੀਗਾ ਇਹਨਾਂ ਨੇ 4 ਸਟੈਪ ਤੁਹਾਨੂੰ ਦੱਸੇ ਕਿ ਕਿਹੜੇ 4 ਸਟੈਪ ਜਿਹੜੇ ਆ ਇਮੀਗ੍ਰੇਸ਼ਨ ਨੂੰ ਜਾਂ ਵਕੀਲਾਂ ਨੂੰ ਜਾਂ ਕਲਾਇੰਟਾਂ ਨੂੰ ਕਿਹੜੇ 4 ਸਟੈਪ ਆ ਜਿਹੜੇ ਉਹ ਫੋਲੋ ਕਰਨੇ ਚਾਹੀਦੇ ਆ ਰੀਲੋਕੇਸ਼ਨ ਵਾਲੇ ਕੇਸਾਂ ਦੇ ਵਿੱਚ। ਠੀਕ ਹੈ। ਉਹ ਕਹਿੰਦਾ ਕਿ ਜਿਹੜਾ ਜ਼ਿਆਦਾ ਫੋਕਸ ਆ ਉਹ ਤੁਸੀਂ ਇਸ ਚੀਜ਼ ਤੇ ਨਹੀਂ ਕਰਨਾ ਕਿ ਤੁਹਾਨੂੰ ਪੀਆਰ ਮਿਲੀ ਸੀ ਕਿ ਨਹੀਂ ਮਿਲੀ ਸੀ, ਤੁਸੀਂ ਫੋਕਸ ਇਸ ਚੀਜ਼ ਤੇ ਕਰਨਾ ਕਿ ਤੁਹਾਡੇ ਕੋਲ ਪੀਆਰ ਲੈਣ ਦਾ ਰਾਸਤਾ ਸੀਗਾ ਕਿ ਨਹੀਂ ਸੀਗਾ। ਜਿਹੜਾ ਫੋਕਸ ਆ ਉਹ ਚੀਜ਼ ਵੱਲ ਹੋਣਾ। ਸੋ ਜੇ ਤੁਸੀਂ ਕਹਿ ਲਓ ਕਿ ਬਿਲਕੁਲ ਹਲਕੀ ਜਿਹੀ ਆਰਗੂਮੈਂਟ ਕਰਕੇ ਤੁਸੀਂ ਬਚ ਜਾਓਗੇ ਕਿ ਮੇਰਾ ਤਾਂ ਐਕਸਪਾਇਰ ਹੋ ਗਿਆ ਵਰਕ ਪਰਮਿਟ, ਮੇਰਾ ਤਾਂ ਪੀਆਰ ਐਕਸਪਾਇਰ ਹੋ ਗਈ, ਤੁਸੀਂ ਬਚੋਗੇ ਨਹੀਂ ਤਾਂ ਇਹ ਤੋਂ ਥੋੜਾ ਜਿਹਾ ਜ਼ਿਆਦਾ ਡਿਟੇਲਡ ਐਨਾਲਿਸਿਸ ਤੁਹਾਨੂੰ ਕੰਟਰੀ ਸਪੈਸੀਫਿਕ ਜਿਹੜਾ ਉਹ ਦੇਣਾ ਪੈਣਾ। ਤਾਂ ਜਿਹੜੀ ਆਰਗੂਮੈਂਟ ਤੁਹਾਡੀ ਇਹ ਨਹੀਂ ਹੈਗੀ ਕਿ ਤੁਹਾਡਾ ਕਾਰਡ ਐਕਸਪਾਇਰ ਹੋ ਗਿਆ, ਆਰਗੂਮੈਂਟ ਤੁਹਾਡੀ ਇਹ ਆ ਕਿ ਲੀਗਲ ਮੈਕੈਨਿਜ਼ਮ ਅੱਗੇ ਅਵੇਲੇਬਲ ਸੀਗਾ ਕਿ ਨਹੀਂ ਸੀਗਾ, ਤੁਸੀਂ ਅੱਗੇ ਹੋਰ ਐਕਸਟੈਂਡ ਕਰ ਸਕਦੇ ਸੀਗੇ ਕਿ ਨਹੀਂ ਕਰ ਸਕਦੇ ਸੀਗੇ। ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕੀਤਾ ਕਿ ਨਹੀਂ ਕੀਤਾ, ਕਰ ਸਕਦੇ ਸੀਗੇ ਕਿ ਨਹੀਂ ਕਰ ਸਕਦੇ ਸੀਗੇ। ਸੋ 4 ਸਟੈਪ ਜਿਹੜੇ ਉਹਨਾਂ ਨੇ ਦੱਸੇ ਉਹ ਇਹ ਦੱਸੇ ਆ ਕਿ ਸਭ ਤੋਂ ਪਹਿਲਾ ਸਟੈਪ ਇਹ ਆ ਕਿ ਜਿਹੜੀ ਸਰਕਾਰ ਆ ਪਹਿਲਾਂ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੇ ਪ੍ਰੂਵ ਕਰਨਾ ਕਿ ਇਹ ਬੰਦਾ ਉੱਥੇ ਫਰਮਲੀ ਰੀਸੈਟਲ ਸੀਗਾ। ਸੋ ਪਹਿਲਾਂ ਸਰਕਾਰ ਤੇ ਬੋਝਾ ਹੈਗਾ ਉਹਨਾਂ ਨੇ ਸਾਬਿਤ ਕਰਨਾ। ਇਹਦੇ ਵਿੱਚ 2 ਚੀਜ਼ਾਂ ਆ ਜਾਂਦੀਆਂ ਕਿ ਭਾਜੀ ਮੈਂ ਆਪਣਾ ਕਾਰਡ ਦੇ ਬਾਰੇ ਦੱਸਾਂ ਉਹਨਾਂ ਨੂੰ ਕਿ ਨਾ ਦੱਸਾਂ, ਤੁਹਾਡੀ ਮਰਜ਼ੀ ਆ। ਜੇ ਤੁਹਾਡੇ ਕੋਲ ਹੈਗਾ ਤਾਂ ਐਜ਼ ਅ ਲਾਇਰ ਤੁਹਾਨੂੰ ਮੈਂ ਇਹੀ ਕਹੂੰਗਾ ਕਿ ਤੁਹਾਨੂੰ ਦੱਸਣਾ ਪੈਣਾ। ਜੇ ਤੁਹਾਡੇ ਕੋਲ ਮੰਨ ਲਓ ਨਹੀਂ ਅਵੇਲੇਬਲ ਹੈਗਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਪ੍ਰੋਡਿਊਸ ਕਰੂਗੀ। ਪਰ ਇੱਦਾਂ ਕਿ ਜੇ ਸਰਕਾਰ ਪ੍ਰੋਡਿਊਸ ਕਰਨ ਤੇ ਆ ਗਈ, ਉਹਨਾਂ ਨੇ ਸਿਰਫ ਕਾਰਡ ਨਹੀਂ ਪ੍ਰੋਡਿਊਸ ਕਰਨਾ, ਉਹਨਾਂ ਨੇ ਪੂਰਾ ਤੁਹਾਡਾ ਜਿਹੜਾ ਚਿੱਠਾ ਲੈ ਕੇ ਆਉਣਾ ਤੁਹਾਡੀ ਸਰਕਾਰ ਕੌਂਸੂਲੇਟ ਤੋਂ। ਕਿਉਂਕਿ ਹੁਣ ਜਿੱਦਾਂ ਕੀ ਕੀਤਾ ਬਹਿਸ-ਬੂਸ ਹੋ ਗਈ, ਸਰਕਾਰ ਦੇ ਕੋਲ ਇਨਫ ਐਵੀਡੈਂਸ ਨਹੀਂ ਸੀਗਾ। ਸਰਕਾਰ ਨੇ ਕਹਿਣਾ ਸਾਨੂੰ ਦੁਬਾਰਾ ਡੇਟ ਦਿਓ 6 ਮਹੀਨੇ ਦੀ। ਉਹਨਾਂ ਨੇ 6 ਮਹੀਨੇ ਦੇ ਵਿੱਚ ਕੀ ਕਰਨਾ, ਉਹਨੇ ਇਟਲੀ ਦੀ, ਸਪੇਨ ਦੀ ਸਾਰੀ ਐਮਬੈਸੀ ਨੂੰ ਕੰਟੈਕਟ ਕਰਨਾ। ਉਹਨਾਂ ਨੇ ਤੁਹਾਡੀ ਇਨਫੋਰਮੇਸ਼ਨ ਦੀ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਜਿੱਦਾਂ ਕਿ ਆਹ 2 ਕੇਸ ਤੁਹਾਨੂੰ ਅੱਜ ਡਿਸਕਸ ਕਰਨੇ ਆ, ਦੋਨਾਂ ਕੇਸਾਂ ਦੇ ਵਿੱਚ ਹੋਇਆ ਕਿ ਉਹ ਬੇਸਿਕਲੀ ਉਹ ਸਰਕਾਰ ਕੋਲ ਲੈਟਰਾਂ ਲੈ ਕੇ ਆਏ ਕਿ ਇਹ ਬੰਦੇ ਦਾ ਸਟੇਟਸ ਕੀ ਸੀਗਾ, ਕਿੱਥੇ ਕਿ ਸਟੈਂਡ ਕਰਦਾ ਸੀਗਾ। ਸੋ ਪਹਿਲਾ ਸਟੈਪ ਤਾਂ ਹੈਗਾ ਕਿ ਸਰਕਾਰ ਤੇ ਬੋਝਾ ਉਹਨਾਂ ਨੇ ਪ੍ਰੂਵ ਕਰਨਾ ਕਿ ਤੁਸੀਂ ਫਰਮ ਰੀਸੈਟਲਮੈਂਟ ਤੁਹਾਡੀ ਸੀਗੀ ਕਿ ਨਹੀਂ ਸੀਗੀ। ਸੋ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਮਤਲਬ ਕਿ ਇਹ ਹੈ ਕਿ ਦੇਰ ਸਵੇਰ ਇਨਫੋਰਮੇਸ਼ਨ ਉਹਨਾਂ ਦੇ ਸਾਹਮਣੇ ਆਈ ਜਾਣੀ ਹੈ। ਤੁਹਾਨੂੰ ਆਪਣਾ ਪਹਿਲੂ ਆਪ ਹੀ ਦੱਸ ਕੇ ਫਾਇਦਾ, ਆਪਣੇ ਵਕੀਲ ਨਾਲ ਡਿਸਕਸ ਕਰੋ ਕਿ ਜੀ ਸੀ, ਵਕੀਲ ਕੋਲ ਲਗਾਓ ਨਾ, ਡਿਸਕਸ ਕਰੋ, ਪ੍ਰੈਜ਼ੈਂਟ ਕਰੋ ਉਹਨੂੰ ਕਿ ਕੇਸ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ, ਕੀ ਚੀਜ਼ ਹੈ, ਠੀਕ ਆ, ਉਹ ਤੁਸੀਂ ਤਿਆਰੀ ਰੱਖੋ। ਹੁਣ ਦੂਜਾ ਸਟੈਪ ਇਹ ਆ ਗਿਆ ਕਿ ਜੇ ਸਰਕਾਰ ਨੇ ਮੰਨ ਲਓ ਐਸਟੈਬਲਿਸ਼ ਕਰਤਾ ਕਿ ਠੀਕ ਹੈ ਇਹ ਬੰਦਾ ਪੱਕਾ ਸੀਗਾ ਤੇ ਜਾਂ ਇਹਦੇ ਕੋਲ ਆਪਸ਼ਨ ਸੀਗੀ, ਫਿਰ ਤੁਹਾਡੇ ਕੋਲ ਇੱਕ ਮੌਕਾ ਹੋਊਗਾ, ਤੁਸੀਂ ਇਹਨੂੰ ਰਿਵਰਟ ਕਰ ਸਕਦੇ ਆ ਕਿ ਨਹੀਂ ਸਰਕਾਰ ਗਲਤ ਆ, ਮੇਰੇ ਕੋਲ ਇਦਾਂ ਦਾ ਕੋਈ ਮੌਕਾ ਨਹੀਂ ਸੀਗਾ, ਇਹ ਟੈਂਪਰੇਰੀ ਸੀਗਾ ਜਾਂ ਐਕਸਪਾਇਰਡ ਸੀਗਾ ਜਾਂ ਇਹ ਵਰਕ ਪਰਮਿਟ ਦੇ ਬੇਸ ਤੇ ਸੀਗਾ, ਇਹ ਅੱਗੇ ਹੋ ਨਹੀਂ ਸਕਦਾ ਸੀਗਾ। ਤਾਂ ਤੁਹਾਨੂੰ ਆਪਣੀਆਂ ਆਰਗੂਮੈਂਟਸ ਦੇਣ ਦਾ ਮੌਕਾ ਮਿਲੂਗਾ। ਸੋ ਦੂਜਾ ਸਟੈਪ ਇਹ ਹੈ ਕਿ ਤੁਸੀਂ ਦੱਸਣਾ ਕਿ ਲਾਅ ਤੁਹਾਡੇ ਤੇ ਕਿਉਂ ਨਹੀਂ ਅਪਲਾਈ ਹੁੰਦਾ। ਠੀਕ ਹੈ। ਜਦੋਂ ਤੀਜਾ ਸਟੈਪ ਇਹ ਆ ਗਿਆ ਕਿ ਜਦੋਂ ਉਹਨੇ ਸਰਕਾਰ ਦੀ ਗੱਲ ਸੁਣ ਲਈ, ਤੁਹਾਡੀ ਗੱਲ ਸੁਣ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜੱਜ ਆ ਉਹਨੇ ਸਾਰਾ ਟੋਟੈਲਿਟੀ ਆਫ ਐਵੀਡੈਂਸ ਦੇਖਣੇ
ਕਿ ਸਰਕਾਰ ਕੀ ਕਹਿ ਰਹੀ ਹੈ, ਤੁਸੀਂ ਕੀ ਕਹਿ ਰਹੇ ਹੋ, ਤੇ ਜੱਜ ਦੇ ਹੱਥ ਆ ਕਿ ਜੱਜ ਨੇ ਫੈਸਲਾ ਇਸ ਚੀਜ਼ ਤੇ ਕਰਨਾ। ਸੋ ਇਹ ਚੀਜ਼ ਧਿਆਨ ਨਾਲ ਸੁਣਿਓ ਕਿ ਲਾਅ ਇਹ ਕਹਿੰਦਾ ਕਿ ਜੱਜ ਨੇ ਫੈਸਲਾ ਕਰਨਾ ਕਿ ਫਰਮ ਰੀਸੈਟਲਮੈਂਟ ਬਾਹਰ ਲੱਗੂਗੀ ਕਿ ਨਹੀਂ ਲੱਗੂਗੀ। ਠੀਕ ਜਿਹੜੇ ਹੈ। ਏਜੰਟ ਆ ਉਹ ਝੂਠ ਦੱਸ ਦਿੰਦੇ ਆ ਕਿ ਤੁਸੀਂ ਬਾਰਡਰ ਤੇ ਆ ਕੇ ਝੂਠ ਬੋਲਦੇ ਹੋ, ਉਹਨਾਂ ਨੇ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ। ਜਿਹੜੇ ਬਾਰਡਰ ਤੇ ਜਿਹੜਾ ਕ੍ਰੈਡੀਬਲ ਫੇਅਰ ਜਾਂ ਰੀਜ਼ਨੇਬਲ ਫੇਅਰ ਇੰਟਰਵਿਊ ਆ, ਉਹਦੇ ਵਿੱਚ ਫਰਮ ਰੀਸੈਟਲਮੈਂਟ ਬਾਹਰ ਨਹੀਂ ਲੱਗ ਸਕਦੀ, ਉੱਤੇ ਤੁਹਾਨੂੰ ਰੀਸੈਟਲਮੈਂਟ ਬਾਹਰ ਕਰਕੇ ਰੋਕਿਆ ਨਹੀਂ ਜਾ ਸਕਦਾ। ਮਤਲਬ ਕਿ ਜੇ ਤੁਸੀਂ ਉਹਨਾਂ ਨੂੰ ਕਹਿ ਵੀ ਦਿਓ ਕਿ ਮੈਂ ਯੂਰਪ ਚੋਂ ਆਇਆ ਵਾਂ, ਉਸ ਬੇਸ ਤੇ ਤੁਹਾਨੂੰ ਰੋਕਿਆ ਨਹੀਂ ਜਾਊਗਾ। ਸੋ ਉਹ ਸਾਰਾ ਕੁਝ ਝੂਠ ਆ ਤੇ ਤੁਹਾਨੂੰ ਫਿਰ ਵੀ ਅੰਦਰ ਆਉਣ ਦਿੱਤਾ ਜਾਊਗਾ। ਤੁਸੀਂ ਬਸ ਇਹ ਪ੍ਰੂਵ ਕਰਨਾ ਕਿ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੇ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ। ਤੇ ਜਿਹੜੀ ਯੂਰਪ ਵਾਲੀ ਇਨਫੋਰਮੇਸ਼ਨ ਆ ਕਿ ਬਾਰਡਰ ਤੇ ਨਾਲ ਅਸੀਂ ਤੈਨੂੰ ਜਾਣ ਨਹੀਂ ਦੇਣਾ, ਉਹ ਜਿਹੜੀ ਹੈਗੀ ਆ ਉਹ ਏਜੰਟ ਗਲਤ ਦੱਸ ਰਹੇ ਆ। ਸੋ ਤੁਸੀਂ ਬਿਲਕੁਲ ਬਾਰਡਰ ਤੇ ਆ ਕੇ ਸਾਰਾ ਆਪਣਾ ਸਹੀ ਸਹੀ ਦੱਸਣਾ ਕਿ ਆਏ ਸੀਗੇ, ਕਿੱਥੇ ਰਹੇ ਸੀਗੇ, ਕੀ ਤੁਹਾਡੀ ਟਾਈਮਲਾਈਨ ਆ। ਸੋ ਉਹਦੇ ਵਿੱਚ ਝੂਠ ਨਹੀਂ ਬੋਲਣਾ। ਸੋ ਕਹਿਣ ਦਾ ਮਕਸਦ ਇਹ ਹੈ ਕਿ ਈਵਨ ਜਦੋਂ ਤੁਸੀਂ ਥੱਲੇ ਅਸਾਈਲਮ ਆਫਿਸ ਦੇ ਵਿੱਚ ਵੀ ਫਾਈਲ ਕਰਦੇ ਹੋ USCIS ਦੇ ਪੂਰੇ, ਉਹ ਜਿਹੜਾ ਅਸਾਈਲਮ ਆਫਿਸਰ ਵੀ ਆ ਉਹਨੇ ਨੋਟ ਕਰਨਾ ਸਿਰਫ ਕਿ ਇੱਥੇ ਫਰਮ ਰੀਸੈਟਲਮੈਂਟ ਬਾਹਰ ਲੱਗਦੀ ਆ, ਪਰ ਜਿਹੜੀ ਬਾਹਰ ਆ ਉਹ ਅਪਲਾਈ ਤੁਹਾਡੇ ਤੇ ਸਿਰਫ ਜੱਜ ਹੀ ਕਰ ਸਕਦਾ। ਠੀਕ ਆ। ਠੀਕ ਹੈ। ਤੇ ਤੁਹਾਨੂੰ ਮਤਲਬ ਕਿ ਥੱਲੇ ਜਿਹੜੇ ਆਫਿਸਰ ਆ, ਮਹਿਕਮੇ ਥੱਲੇ ਜਿਹੜਾ ਆਉਂਦੇ ਆ ਕਸਟਮ ਬਾਰਡਰ ਪੈਟਰੋਲ ਤੋਂ, ਉਹਨਾਂ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਇਸ ਗੱਲ ਕਰਕੇ, ਨਾ ਹੀ ਝੂਠ ਬੋਲਣ ਦੀ ਲੋੜ ਆ। ਤਾਂ ਤੁਹਾਡਾ ਜਿਹੜਾ ਜੱਜ ਆ ਉਹੀ ਫੈਸਲਾ ਕਰ ਸਕਦਾ ਇਸ ਚੀਜ਼ ਤੇ। ਹੁਣ ਜੀ ਚੌਥੀ ਚੀਜ਼ ਇਹ ਆ ਗਈ ਕਿ ਮੰਨ ਲਓ ਕਿ ਜੱਜ ਨੇ ਜੇ ਡਿਸਾਈਡ ਕਰ ਲਿਆ ਕਿ ਨਹੀਂ ਸਰਕਾਰ ਸਹੀ ਆ, ਤਾਂ ਬਰਡਨ ਤੁਹਾਡੇ ਉੱਤੇ ਆ ਜਾਂਦਾ। ਫਿਰ ਚੌਥਾ, ਫਿਰ ਤੁਸੀਂ ਪ੍ਰੂਵ ਕਰਨਾ ਕਿ ਕੀ ਕੋਈ ਐਕਸੈਪਸ਼ਨ ਤੁਹਾਡੇ ਤੇ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਸੋ ਇਹ 2011 ਦਾ ਕੇਸ ਲਾਅ ਆ, ਇਹਨੇ ਆਹ ਜਿਹੜੇ 4 ਸਟੈਪ ਆ, ਇਹਨੇ ਮੈਥਡ ਜਿਹੜਾ ਲੇ ਡਾਊਨ ਕੀਤਾ ਕਿ ਇਹ 4 ਸਟੈਪ ਫੋਲੋ ਕਰਨੇ ਆ। ਪਹਿਲਾਂ ਸਰਕਾਰ ਦੀ ਜ਼ਿੰਮੇਵਾਰੀ ਆ, ਸਰਕਾਰ ਦਾ ਫਿਰ ਤੁਹਾਡੇ ਕੋਲ ਇੱਕ ਓਪਰਚੁਨਿਟੀ ਆ ਦੂਜੇ ਨੰਬਰ ਤੇ ਕਿ ਤੁਸੀਂ ਉਹਨੂੰ ਕਹਿ ਦਿਓ ਕਿ ਮੇਰੇ ਤੇ ਲਾਅ ਕਿਉਂ ਨਹੀਂ ਲੱਗਦਾ। ਤੀਜਾ ਇਹ ਕਿ ਜੱਜ ਦੋਨਾਂ ਦੀ ਗੱਲ ਸੁਣ ਕੇ ਡਿਸਾਈਡ ਕਰੂਗਾ ਕਿ ਲਾਅ ਲੱਗਦਾ ਕਿ ਨਹੀਂ ਲੱਗਦਾ। ਜੇ ਜੱਜ ਨੇ ਡਿਸਾਈਡ ਕੀਤਾ ਕਿ ਲਾਅ ਲੱਗਦਾ ਵਾ, ਚੌਥਾ ਫਿਰ ਤੁਹਾਡੇ ਕੋਲ ਮੌਕਾ ਇਹ ਹੈਗਾ ਕਿ ਤੁਸੀਂ ਪ੍ਰੂਵ ਕਰਨਾ ਕਿ ਕੋਈ ਐਕਸੈਪਸ਼ਨ ਅਪਲਾਈ ਹੁੰਦੀ ਕਿ ਨਹੀਂ ਹੁੰਦੀ। ਜੀ। ਸੋ ਚਲੋ ਐਕਸੈਪਸ਼ਨਸ ਦੇ ਉੱਤੇ ਵੀ ਆਪਾਂ ਜਿਹੜੀ ਇਹ ਗੱਲਬਾਤ ਜਿਹੜੀ ਹੁਣ ਕਰਦੇ ਆ ਵੀ ਕੀ ਐਕਸੈਪਸ਼ਨਸ ਜਿਹੜੀਆਂ ਇਸ ਦੇ ਵਿੱਚ ਹੋ ਸਕਦੀਆਂ ਆ। ਤੇ ਜਿੱਦਾਂ ਅਟਾਰਨੀ ਜਨਰਲ ਜੀ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਬਹੁਤ ਸਾਰੇ ਜਿਹੜੇ ਯੂਰਪ ਦੇ ਆਉਂਦੇ ਨੇ, ਮੋਸਟਲੀ ਜੇ ਕੋਈ ਵਿਜ਼ਟਰ ਵੀਜ਼ੇ ਤੇ ਆ ਕੇ ਇੱਥੇ ਅਸਾਈਲਮ ਦੇ ਲਈ ਅਪਲਾਈ ਕਰਦਾ ਆ, ਕੋਈ ਬਾਰਡਰ ਦੇ ਕ੍ਰਾਸਿੰਗ ਕਰਕੇ ਜੇ ਕੋਈ ਇੱਦਾਂ ਕਰਦਾ ਆ, ਸੋ ਉਹਦੇ ਵਿੱਚ ਤੁਸੀਂ ਦੱਸ ਰਹੇ ਆ ਵੀ ਉਹ ਤੁਹਾਨੂੰ ਦੱਸਣ ਦੀ ਉਹ ਤੁਹਾਨੂੰ ਦੱਸ ਦੇਣਾ ਚਾਹੀਦਾ ਆ ਵੀ ਤੁਸੀਂ ਇੱਥੋਂ ਇਹਦੇ ਥਰੂ ਜਿਹੜਾ ਉਹ ਆ ਕੇ ਆਏ ਆ, ਝੂਠ ਬੋਲਣ ਦੀ ਲੋੜ ਨਹੀਂ ਹੈ। ਜੀ। ਸੋ ਕੇਸ ਦਾ ਸ਼ਾਇਦ ਨਾਮ ਹੈਗਾ ਮੈਟਰ ਆਫ ਇੱਕ, ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਪਰ ਜਿਹੜਾ ਕੇਸ ਹੈਗਾ ਕਿ ਉਹ ਇਹ ਦੱਸਦਾ ਸੀਗਾ ਕਿ ਕਿਹੜੀ ਹੱਦ ਤੱਕ ਤੁਸੀਂ ਝੂਠ ਬੋਲ ਸਕਦੇ ਆ, ਕਿੱਥੇ ਝੂਠ, ਮਤਲਬ ਝੂਠ ਤਾਂ ਤੁਹਾਨੂੰ ਕਿਤੇ ਨਹੀਂ ਬੋਲਣਾ ਚਾਹੀਦਾ। ਪਰ ਉਹ ਬੇਸਿਕਲੀ ਕੇਸ ਕੀ ਸੀਗਾ ਕਿ ਜਿਹੜਾ ਜਾਣ ਬਚਾਉਣ ਦਾ ਮਾਰਿਆ ਬੰਦਾ ਆਪਣਾ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਵਗੈਰਾ ਝੂਠ ਬੋਲ ਕੇ ਆਇਆ, ਤੱਕ ਨੂੰ ਮਾਫ ਕਰ ਦਿੰਦੇ ਆ ਕਿ ਮਰਦਾ ਕੀ ਨਹੀਂ ਕਰਦਾ। ਪਰ ਜਦੋਂ ਉਹ ਬਾਰਡਰ ਦੇ ਵਿੱਚ ਆ ਗਿਆ, ਸਾਡਾ ਇੱਕ ਖੁਦ ਦਾ ਹੀ ਕੇਸ ਸੀਗਾ, ਇੰਗਲੈਂਡ ਦਾ ਬੰਦਾ ਸੀਗਾ ਤੇ ਜੱਜ ਵੀ ਕਾਫੀ ਨਾਈਸ ਸੀਗੀ, ਪਰ ਜਿਹੜਾ ਉਹਦੀ ਮੁੱਕ ਦੀ ਬਹਿਸ ਉੱਤੇ ਹੀ ਆਈ ਕਿ ਉਹ ਬੰਦਾ ਕਹਿੰਦਾ ਕਿ ਮੈਨੂੰ ਏਜੰਟ ਨੇ ਏਦਾਂ ਦੱਸਿਆ ਸੀਗਾ, ਪਰ ਜੱਜ ਇਹ ਕਹਿੰਦੀ ਕਿ ਤੂੰ ਜਦੋਂ ਇੱਕ ਵਾਰੀ ਬਾਰਡਰ ਦੇ ਵਿੱਚ ਆ ਗਿਆ, ਤੈਨੂੰ ਆਪਾਂ ਸਹੁੰ ਚੁਕਾਤੀ ਸੀਗੀ ਤੇ ਤੂੰ ਸਹੁੰ ਚੁੱਕ ਕੇ ਗਿਆ ਕਿ ਸਾਰਾ ਕੁਝ ਸਹੀ ਕਹੂੰਗਾ, ਝੂਠ ਕਹੂੰਗਾ, ਸਾਰਾ ਕੁਝ ਕਹੂੰਗਾ, ਸੱਚ ਕਹੂੰਗਾ, ਝੂਠ ਨਹੀਂ, ਸਾਰਾ ਕੁਝ ਕਹੂੰਗਾ, ਸੱਚ ਕਹੂੰਗਾ। ਤਾਂ ਕਰਕੇ ਤੇਰੇ ਕੋਲ ਮੌਕਾ ਸੀਗਾ ਤੇ ਤੈਨੂੰ ਬਾਰਡਰ ਤੇ ਝੂਠ ਨਹੀਂ ਬੋਲਣਾ ਚਾਹੀਦਾ ਸੀਗਾ। ਸੋ ਬਾਰਡਰ ਤੇ ਬੰਦੇ ਨੇ ਡਿਸਕਲੋਜ਼ ਨਹੀਂ ਕੀਤਾ ਸੀਗਾ ਆਪਣੀ ਇੰਗਲੈਂਡ ਦੀ ਸਟੇ ਬਾਰੇ। ਸੋ ਜਿਹੜਾ ਜੱਜ ਦਾ ਫੈਸਲਾ ਉਹ ਇਹ ਆਇਆ ਸੀਗਾ ਕਿ ਤੂੰ ਕਿਉਂਕਿ US ਦੀ ਪ੍ਰੋਟੈਕਸ਼ਨ ਦੇ ਥੱਲੇ ਸੀਗਾ, ਤੇ ਉਹ ਬੰਦੇ ਨੇ ਕਿਹਾ ਕਿ ਨਹੀਂ ਮੈਂ ਨਵਾਂ ਸੀਗਾ, ਮੈਨੂੰ ਪਤਾ ਨਹੀਂ ਲੱਗਾ, ਮੇਰੇ ਏਜੰਟ ਨੇ ਇਦਾਂ ਕਿਹਾ ਸੀਗਾ ਤਾਂ ਮੈਨੂੰ ਇਦਾਂ ਕਰਨਾ ਪਿਆ। ਪਰ ਜੱਜ ਨੇ ਕਿਹਾ ਕਿ ਨਹੀਂ ਮੈਂ ਨਹੀਂ ਇਸ ਗੱਲ ਨੂੰ ਮੰਨਣਾ। ਸੋ ਜੱਜ 50-50 ਤੇ ਸੀਗੀ ਤੇ ਜੱਜ ਨੇ ਫਿਰ ਸਾਨੂੰ ਰਿਟਨ ਡਿਸੀਜਨ ਦਿੱਤਾ ਸੀਗਾ ਕੁਛ ਇੱਕ ਮਹੀਨਿਆਂ ਬਾਅਦ, ਤੇ ਉਹਨੇ ਇਹੀ ਕਿਹਾ ਕਿ ਮੇਰਾ ਮੰਨਣਾ ਇਹ ਹੈ ਕਿ ਤੂੰ ਬਾਰਡਰ ਦੇ ਵਿੱਚ ਸੀਗਾ ਤਾਂ ਤੈਨੂੰ ਇੱਥੇ ਕੋਈ ਖਤਰਾ ਨਹੀਂ ਸੀਗਾ, ਤਾਂ ਤੈਨੂੰ ਸੱਚ ਬੋਲਣਾ ਚਾਹੀਦਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਬਾਰਡਰ ਦੇ ਵਿੱਚ ਆ ਗਏ, ਤੁਸੀਂ ਸੱਚ ਬੋਲ ਕੇ ਹੀ ਬਚ ਸਕਦੇ ਆ। ਜੇ ਕੋਈ ਵੀ ਝੂਠ ਆ ਤੁਹਾਡਾ ਫੜਿਆ ਗਿਆ ਤੇ ਤੁਹਾਡਾ ਜਿਹੜਾ ਅਸਾਈਲਮ ਉਹਨੂੰ ਫ੍ਰੀਵਲੈਸ ਮੰਨ ਲੈਂਦੇ ਆ, ਤੁਹਾਡਾ ਕੇਸ ਡਿਨਾਈ ਕਰ ਦਿੰਦੇ। ਜੀ ਜੀ। ਤੇ ਐਕਸੈਪਸ਼ਨਸ ਦੀ ਜੇ ਹੁਣ ਗੱਲ ਕਰੀਏ, ਕੀ ਐਕਸੈਪਸ਼ਨਸ ਜਿਹੜੇ 4th ਸਟੈਪ ਦੇ ਉੱਤੇ ਵੀ ਜੱਜ ਨੇ ਤੁਹਾਡੇ ਉਲਟ ਕਰਤਾ, ਉਹਨਾਂ ਨੇ ਕਹਿਤਾ ਵੀ ਨਹੀਂ ਫਰਮ ਰੀਸੈਟਲਮੈਂਟ ਤੇਰੀ ਉੱਥੇ ਸੀਗੀ, ਤੇ ਕੀ ਐਕਸੈਪਸ਼ਨਸ ਦੀ ਮੰਗ ਹੋ ਸਕਦੀ ਹੈ, ਕਿਹੜੀਆਂ ਐਕਸੈਪਸ਼ਨਸ ਅਵੇਲੇਬਲ ਆ ਉਸ ਬੰਦੇ ਲਈ? ਜੀ ਬਿਲਕੁਲ। ਸੋ ਇੱਕ ਇਹਦੇ ਵਿੱਚ ਮੈਟਰ ਆਫ AGG ਹੈ ਤੇ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਕੇਸ ਆ ਮੈਟਰ ਆਫ KSA 2020 ਦੇ ਵਿੱਚ, ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਡਿਸਾਈਡ ਕੀਤਾ ਸੀਗਾ। ਤੇ ਇਨ ਸਮਰੀ ਇਹਦੇ ਵਿੱਚ ਕੀ ਸੀਗਾ ਕਿ ਹੇਸ਼ੀਅਨ ਨੈਸ਼ਨਲ ਸੀਗਾ ਜਿਹੜਾ ਬ੍ਰਾਜ਼ੀਲ ਦੇ ਵਿੱਚ ਰਹਿੰਦਾ ਸੀਗਾ, ਤੇ ਬ੍ਰਾਜ਼ੀਲ ਨੇ ਇਹਨੂੰ ਪਰਮਨੈਂਟ ਰੈਜ਼ੀਡੈਂਟ ਜਿਹੜੀ ਆਫਰ ਕੀਤੀ ਸੀਗੀ, ਤੇ ਪਰ ਇਹ ਬੰਦੇ ਨੇ ਜਾ ਕੇ ਪਿਕ ਨਹੀਂ ਕੀਤੀ, ਇਹਨੇ ਲਈ ਨਹੀਂ। ਉਹ ਜਿਹੜੀ ਸਰਕਾਰ ਸੀਗੀ ਉਹਨੇ ਸਰਕਾਰ ਨੇ ਬ੍ਰਾਜ਼ੀਲ ਜਿਹੜੀ ਅਮਰੀਕਨ ਗਵਰਨਮੈਂਟ ਸੀਗੀ ਉਹਨੇ ਬ੍ਰਾਜ਼ੀਲੀਅਨ ਗਵਰਨਮੈਂਟ ਨਾਲ ਕੰਟੈਕਟ ਕਰਕੇ ਲਿਸਟਾਂ ਬਣਾਈਆਂ, ਜਿਹਦੇ ਵਿੱਚ ਕਿ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਬੰਦੇ ਦਾ ਨਾਮ ਉਹ ਲਿਸਟ ਦੇ ਵਿੱਚ ਲਿਖਿਆ ਹੋਇਆ ਸੀਗਾ।
ਠੀਕ ਸੋ ਹੈ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਸੋ ਜੱਜ ਨੇ ਇਹਦਾ ਕੇਸ ਡਿਨਾਈ ਕਰਤਾ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜੱਜ ਦੇ ਨਾਲ ਸਹਿਮਤੀ ਕੀਤੀ ਕਿ ਹਾਂ ਕਿ ਫਰਮ ਰੀਸੈਟਲਮੈਂਟ ਜਿਹੜੀ ਸਟੈਬਲਿਸ਼ ਹੋ ਗਈ ਹੈ। ਤੇ ਕਿਉਂਕਿ ਇਹ ਬੰਦਾ ਕਹਿੰਦਾ, ਇਹ ਬੰਦੇ ਦੀ ਆਰਗੂਮੈਂਟ ਜਿਹੜੀ ਇਹ ਸੀਗੀ ਕਿ ਜਿਹੜੀ ਮੈਨੂੰ ਪੀਆਰ ਜਿਹੜੀ ਮਿਲਣੀ ਸੀਗੀ ਉਹ ਸਿਰਫ 5 ਸਾਲਾਂ ਤੱਕ ਸੀਗੀ ਤੇ ਉਸ ਤੋਂ ਬਾਅਦ ਉਹ ਜਿਹੜੀ ਸੀਗੀ ਉਹ ਮੇਰੀ ਨੌਕਰੀ ਤੇ ਟਾਈਡ ਅਪ ਸੀਗੀ ਕਿ ਜੇ ਹੂੰ, ਮੈਨੂੰ ਨੌਕਰੀ। ਸੋ ਇਹ ਆਰਗੂਮੈਂਟ ਸਾਰੇ ਜਿਹੜੇ ਸਾਡੇ ਯੂਰਪੀਅਨ ਕਲਾਇੰਟ ਆ ਉਹ ਇਹ ਆਰਗੂਮੈਂਟ ਦਿੰਦੇ ਆ ਕਿ ਮੇਰੇ ਵਰਕ ਪਰਮਿਟ ਨਾਲ ਟਾਈਡ ਅਪ ਸੀਗੀ। ਸੋ ਆ ਦੋ ਕੇਸ ਅਲੱਗ-ਅਲੱਗ। ਇਹ ਕੇਸ ਦੇ ਵਿੱਚ ਕੀ ਸੀਗਾ ਕਿ ਉਹਨੇ ਲਈ ਨਹੀਂ ਸੀਗੀ ਪੀਆਰ। ਉਹ ਕਹਿੰਦਾ ਸੀਗਾ ਕਿ ਜੇ ਮੇਰਾ ਕੰਮ ਛੁੱਟ ਜਾਂਦਾ ਤਾਂ ਮੈਨੂੰ ਐਕਸਟੈਂਡ ਨਹੀਂ ਹੋਣੀ ਸੀ। ਸੋ ਕੋਰਟ ਕਹਿੰਦਾ ਕਿ ਤੂੰ ਉਦਾਹਰਨ ਦੇ ਰਿਹਾ ਕਿ ਮੇਰਾ ਜੇ ਕੰਮ ਛੁੱਟ ਜਾਂਦਾ, ਪਰ ਤੇਰਾ ਕੰਮ ਛੁੱਟਿਆ ਤਾਂ ਨਹੀਂ, ਪਰ ਤੂੰ ਉਦਾਹਰਨ ਦੇ ਰਿਹਾ ਕਿ ਜੇ ਮੇਰਾ ਕੰਮ ਛੁੱਟ ਜਾਂਦਾ ਤਾਂ ਐਕਸਟੈਂਡ ਨਹੀਂ ਹੋਣੀ ਸੀਗੀ। ਸੋ ਕਹਿੰਦਾ ਕਿ ਇਹ ਸਪੈਕੂਲੇਸ਼ਨ ਕਰ ਰਿਹਾ ਬੰਦਾ, ਇਹਨੇ ਪੀਆਰ ਚੱਕੀ ਵੀ ਨਹੀਂ, ਇਹਨੇ ਇਹ ਸਾਨੂੰ ਕਹਿ ਰਿਹਾ ਕਿ ਜੇ ਮੇਰਾ ਛੁੱਟ ਜਾਂਦਾ ਤਾਂ ਫਿਰ ਮੈਨੂੰ ਪੀਆਰ ਐਕਸਟੈਂਡ ਨਹੀਂ ਹੋਣੀ ਸੀਗੀ। ਜਿਹੜੇ ਯੂਰਪ ਵਾਲੇ ਆਪਣੇ ਕੇਸ ਆਉਂਦੇ ਆ, ਜਿਹਦਾ ਕੰਮ ਛੁੱਟ ਗਿਆ ਜਾਂ ਜਿਹਦਾ ਫਿਊਚਰ 'ਚ ਛੁੱਟੂਗਾ, ਉਹ ਦੋ ਕੇਸਾਂ 'ਚ ਫਰਕ ਆ। ਮਤਲਬ ਕਿ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ, ਤੁਸੀਂ ਆਪਣਾ ਕੇਸ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਹੁੰਦਾ ਕਿ ਜਿਹੜੇ ਆਹ ਵਾਲੇ ਕੇਸ ਆ, ਮੈਟਰ ਆਫ ਕੇਸ ਸੀ ਜਾਂ ਮੈਟਰ ਆਫ ਏਜੀ, ਤੁਹਾਡਾ ਕੇਸ ਇਹ ਤੋਂ ਡਿਫਰੈਂਟ ਕਿੱਦਾਂ ਹੈਗਾ। ਸੋ ਇਹ ਜੇ ਤੁਹਾਡਾ ਸਪੈਕੂਲੇਟਿਵ ਨਹੀਂ ਸੀਗਾ, ਤੁਹਾਡਾ ਕੰਮ ਆਲਰੇਡੀ ਛੁੱਟ ਗਿਆ ਹੈਗਾ ਤੇ ਉਸ ਤੋਂ ਬਾਅਦ ਤੁਹਾਡੇ ਮੂਹਰੇ ਉਸੇ ਵੇਲੇ ਤੁਹਾਨੂੰ ਫੈਸਲਾ ਕਰਨਾ ਪਿਆ ਕਿ ਹੁਣ ਮੈਨੂੰ ਆਪਣੀ ਕੰਟਰੀ ਜਾਣਾ ਪੈਣਾ ਕਿ ਮੈਨੂੰ ਕਿਤੇ ਹੋਰ ਜਾਣਾ ਪੈਣਾ, ਤਾਂ ਤੁਹਾਡੀ ਆਰਗੂਮੈਂਟ ਉਹ ਆ ਕਿ ਜੇ ਤੁਹਾਡਾ ਜਿਹਨਾਂ ਦਾ ਕੰਮ ਛੁੱਟ ਗਿਆ ਸੀਗਾ, ਉਹ ਇਹ ਆਰਗੂਮੈਂਟ ਦੇ ਸਕਦੇ ਆ ਕਿ ਮੇਰੇ ਕੋਲ ਆਪਸ਼ਨ ਸੀਗੀ ਨਹੀਂ ਆਲਰੇਡੀ, ਮੈਂ ਸਪੈਕੂਲੇਸ਼ਨ ਨਹੀਂ ਕਰ ਰਿਹਾ, ਮੇਰੇ ਨਾਲ ਸੱਚਾਈ ਦੇ ਵਿੱਚ ਇਦਾਂ ਦਾ ਹੋਇਆ। ਠੀਕ ਹੈ। ਤੇ ਜਿਹੜੇ ਯੂਰਪੀਅਨ ਇਦਾਂ ਕਿਸੇ 10-10 ਸਾਲ ਦੀ ਪੀਆਰ ਜਿਹੜੀ ਉਹ ਪਈ ਆ ਤੇ ਉਹ ਅਮਰੀਕਾ ਜਿਹੜੇ ਆ ਗਏ ਆ, ਉਹਨਾਂ ਲਈ ਇਹ ਆਰਗੂਮੈਂਟ ਕਰਨੀ ਬਹੁਤ ਔਖੀ ਹੋ ਗਈ ਕਿਉਂਕਿ ਉਹਨਾਂ ਦੇ 10 ਸਾਲ ਦੀ ਵੈਲਿਡਿਟੀ ਆ। ਉਹ ਇਹ ਆਰਗੂਮੈਂਟ ਜਿੱਤ ਨਹੀਂ ਸਕਦੇ। ਜੇ ਝੂਠ ਬੋਲੂਗੇ ਉਹ ਤਾਂ ਮਰੇ ਆ, ਤੇ ਜੇ ਸੱਚ ਬੋਲੂਗੇ ਤਾਂ ਉਹਦੇ ਵਿੱਚ ਇਦਾਂ ਕਿ ਫਿਰ ਡਿਪੈਂਡ ਕਰਦਾ ਕਿ ਸਰਕਾਰੀ ਵਕੀਲ ਕਿੱਦਾਂ ਦਾ, ਜੱਜ ਕਿੱਦਾਂ ਦਾ, ਕਿੰਨੀ ਕੁ ਦੂਰ ਤੱਕ ਉਹ ਇਹ ਮਸਲੇ ਨੂੰ ਲੈ ਕੇ ਜਾਣਾ ਚਾਹੁੰਦੇ ਆ। ਪਰ ਇਹ ਹੈ ਕਿ ਜਿੰਨੀ ਗੱਲ ਸੁਣਨ ਨੂੰ ਆ ਰਹੀ ਆ, ਉਹਨਾਂ ਨੇ ਇਹੀ ਦੱਸਿਆ ਕਿ ਪਿੰਡਾਂ ਦੇ ਪਿੰਡ ਉੱਥੋਂ ਇੱਥੇ ਆ ਗਏ ਆ ਤੇ ਦੇਖਾ ਦੇਖੀ ਭੇਡ ਚਾਲ ਦੇ ਵਿੱਚ, ਤੇ ਕਿਸੇ ਮਤਲਬ ਆਪਾਂ ਨੂੰ ਪਤਾ ਹੀ ਹੈ ਨਾ, ਉਦੋਂ ਫਿਰ ਬੰਦਾ ਪਰਵਾਹ ਨਹੀਂ ਕਰਦਾ। ਸੋ ਇਹ ਹੈ ਕਿ ਜਿਹੜਾ ਨਹੀਂ ਆਇਆ ਅਜੇ, ਜਿਹਨਾਂ ਕੋਲ ਪੀਆਰ ਵਗੈਰਾ ਲੌਂਗ ਟਰਮ ਜਿਹੜੀ ਹੈਗੀ ਆ, ਜਿਹੜਾ ਇਹ ਪ੍ਰੋਗਰਾਮ ਸੁਣ ਰਿਹਾ, ਤੁਸੀਂ ਉੱਥੇ ਸਿਟੀਜ਼ਨ ਬਣ ਕੇ E2 ਵਗੈਰਾ ਵੀਜ਼ੇ ਰਾਹੀਂ ਆਓ, ਬੈਟਰ ਆਪਸ਼ਨ ਆ। ਤੇ ਆਪਣੀ ਪੀਆਰ ਨੂੰ ਡੇਂਜਰ 'ਚ ਨਾ ਪਾਓ। ਅਮਰੀਕਾ ਦੀ ਜਿਹੜੀ ਇਕੋਨਮੀ ਆ, ਠੀਕ ਆ, ਟਰੱਕਾਂ 'ਚ ਕਈ ਵਾਰੀ ਪੈਸੇ ਜ਼ਿਆਦਾ ਵਾ, ਕਈ ਵਾਰੀ ਘੱਟ ਆ, ਇਕੋਨਮੀ ਉੱਤੇ ਥੱਲੇ ਚੱਲਦੀ ਰਹਿੰਦੀ ਆ। ਸੋ ਦੇਖਾ ਦੇਖੀ 'ਚ ਫੈਸਲੇ ਨਾ ਲਓ। ਹਰੇਕ ਬੰਦੇ ਦੀ ਹਰੇਕ ਵੇਲੇ ਚੜ੍ਹਾਈ ਨਹੀਂ ਹੁੰਦੀ, ਭਾਵੇਂ ਉਹ ਇਮੀਗ੍ਰੇਸ਼ਨ ਲਾਇਰ ਆ, ਭਾਵੇਂ ਡਾਕਟਰ ਆ, ਭਾਵੇਂ ਟਰੱਕ ਡਰਾਈਵਰ ਆ, ਉੱਤੇ ਥੱਲੇ ਹੁੰਦੇ ਰਹਿੰਦੇ। ਸੋ ਫਾਈਨੈਂਸ਼ੀਅਲ ਡਿਸੀਜਨ ਕਰਕੇ ਆਪਣਾ ਜਿਹੜਾ ਪੱਕੀ ਪੀਆਰ ਆ ਉਹਨੂੰ ਖਰਾਬ ਨਾ ਕਰੋ। ਸਿਟੀਜ਼ਨ ਜੇ ਬਣ ਸਕਦੇ ਹੋ, ਸਿਟੀਜ਼ਨ ਬਣ ਕੇ ਸਿੱਧੇ ਤਰੀਕੇ ਨਾਲ ਇਨਵੈਸਟਮੈਂਟ ਰਾਹੀਂ ਤੁਸੀਂ ਆ ਸਕਦੇ ਹੋ। ਸਿੱਧਾ ਰਸਤਾ, ਉਹੀ ਰਸਤਾ ਤੁਹਾਡੇ ਲਈ ਬੈਸਟ ਆ। ਤੇ ਜਿਹਨਾਂ ਦੀ ਪੀਆਰ ਐਕਸਪਾਇਰ ਹੋ ਗਈ ਸੀ ਜਾਂ ਬਿਲਕੁਲ ਸ਼ਾਰਟ ਟਰਮ 'ਚ ਹੋਣ ਲੱਗੀ ਸੀ, ਨੌਕਰੀਆਂ ਜਿਹਨਾਂ ਦੀਆਂ ਛੁੱਟੀਆਂ, ਜਿਹਨਾਂ ਕੋਲ ਕੋਈ ਚਾਰਾ ਨਹੀਂ ਹੋ ਰਹਿਣ ਦਾ, ਉਹ ਬੰਦੇ ਜਿਹੜੇ ਹੈਗੇ ਆ ਉਹ ਫਰਮ ਰੀਸੈਟਲਮੈਂਟ ਬਾਹਰ ਤੋਂ ਬਚ ਸਕਦੇ ਆ, ਤੇ ਬਾਕੀਆਂ ਨੂੰ ਜਿਹੜੀ ਉਹ ਤੰਗੀ ਆ ਸਕਦੀ ਹੈ। ਜੀ, ਐਕਸੈਪਸ਼ਨਸ ਦੇ ਬਾਰੇ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਸਰੋਤਿਓ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮਿਲਦੇ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ ਕੈਲੀਫੋਰਨੀਆ ਲਾਇਸੈਂਸ ਨੰਬਰ 0F89805 ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ ਯੂਐਸਏ ਫ੍ਰੈਜ਼ਨੋ ਸਟੂਡੀਓ ਕੰਪਲੈਕਸ 'ਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਹੋਵੇਗਾ ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ ਹੋਰ ਜਾਣਕਾਰੀ ਲਈ ਕਾਲ 4082725200 4082725200 ਪਹੁੰਚਿਓ ਜ਼ਰੂਰ 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ ਯੂਐਸਏ ਫ੍ਰੈਜ਼ਨੋ ਸਟੂਡੀਓ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਆਪਣੇ ਨਾਲ ਅਟਰਨੀ ਟੇਕਿਆਣਾ ਜੀ ਜੁੜੇ ਹੋਏ ਨੇ ਅਟਰਨੀ ਟੇਕਿਆਣਾ ਜੀ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਜੀ ਆਇਆਂ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਫਰਮ ਰੀਸੈਟਲਮੈਂਟ ਬਾਰ ਦੇ ਬਾਰੇ ਗੱਲਬਾਤ ਕਰ ਰਹੇ ਸੀ ਸੋ ਆਪਾਂ ਉੱਥੇ ਤੱਕ ਪਹੁੰਚ ਗਏ ਹਾਂ ਵੀ ਹੁਣ ਅਦਾਲਤ ਨੇ ਜੱਜ ਨੇ ਫਰਮ ਰੀਸੈਟਲਮੈਂਟ ਬਾਹਰ ਲਾਤੀ ਆ ਹੁਣ ਐਕਸੈਪਸ਼ਨਸ ਦੀ ਗੱਲ ਕਰਨੀ ਆ ਕਿਹੜੇ ਆਰਗੂਮੈਂਟ ਕਿਹੜੀਆਂ ਐਕਸੈਪਸ਼ਨਸ ਜਿਹੜੀਆਂ ਇੱਕ ਬੰਦਾ ਆ ਉਹ ਲਾ ਸਕਦਾ ਇਨਸਾਨ ਲਾ ਸਕਦਾ ਵੀ ਜਿਹੜੀ ਫਰਮ ਰੀਸੈਟਲਮੈਂਟ ਬਾਹਰ ਜਿਹੜੀ ਉੱਤੇ ਨਾ ਲੱਗੇ ਉਹਦੇ ਵਿੱਚੋਂ ਜਿਹੜੀ ਉਹ ਟੁੱਟ ਕੇ ਤੇ ਉਸ ਨੂੰ ਇੱਥੇ ਰਹਿਣ ਦਾ ਮੌਕਾ ਹੋਵੇ ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆਰਗੂ ਕਰਨਾ ਕਿ ਫਰਮ ਰੀਸੈਟਲਮੈਂਟ ਬਾਰ ਮੇਰੇ ਤੇ ਲਾਗੂ ਨਹੀਂ ਹੁੰਦੀ ਪਹਿਲਾਂ ਤਾਂ ਤੁਹਾਡੀ ਫਾਈਟ ਉਹੀ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਆਪਣੀ ਫਾਈਟ ਸੀਗੀ ਕਿ ਫਰਮ ਰੀਸੈਟਲ ਜਿਹੜਾ ਕੇਸ ਤੁਹਾਨੂੰ ਦੱਸਿਆ ਕਿ ਇਹੀ ਬੀਤੇ ਹਫਤੇ ਕਿ ਨਹੀਂ ਸਾਡੇ ਤੇ ਇਹ ਬਾਰ ਨਹੀਂ ਲੱਗਦੀ ਫਿਰ ਆਪਾਂ ਸਰਕਾਰ ਨੇ ਐਵੀਡੈਂਸ ਪ੍ਰੈਜ਼ੈਂਟ ਕੀਤਾ ਆਪਾਂ ਕੀਤਾ ਜੱਜ ਨੇ ਤੀਜਾ ਜਿਹੜਾ ਸਟੈਪ ਸੀਗਾ ਜੱਜ ਨੇ ਕਿਹਾ ਕਿ ਨਹੀਂ ਮੈਨੂੰ ਲੱਗਦਾ ਕਿ ਇਸ ਬਾਰੇ ਚਰਚਾ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਨਵੀਂ ਤਰੀਕ ਦਿਓ ਹੁਣ ਉਹਨਾਂ ਨੇ ਇਹ ਕਿਹਾ ਕਿ ਫਰਮ ਰੀਸੈਟਲਮੈਂਟ ਬਾਰ ਲੱਗਦੀ ਹੈ ਇਹਨਾਂ ਤੇ ਕਿਉਂਕਿ ਇਨਫ ਇਨਫੋਰਮੇਸ਼ਨ ਹੈਗੀ ਆ ਕਿ ਬੰਦੇ ਕੋਲ PR ਸੀਗੀ ਮੁੱਕ ਗਈ ਸੀਗੀ ਬੰਦਾ ਕਹਿੰਦਾ ਮੇਰਾ ਕੰਮ ਦੇ ਬੇਸ ਤੇ ਐਕਸਟੈਂਡ ਨਹੀਂ ਹੋ ਸਕਦੀ ਸੀਗੀ ਹੁਣ ਨਵਾਂ ਜਿਹੜਾ ਹੀਅਰਿੰਗ ਆ ਉਹ ਆਣੀ ਹੈ ਸਪਟੰਬਰ ਦੇ ਵਿੱਚ ਤੇ ਐਕਸੈਪਸ਼ਨ ਜਿਹੜੀਆਂ ਦੋ ਹੈਗੀਆਂ ਉਹ ਇਹ ਹੈਗੀਆਂ ਪਹਿਲੀ ਤੇ ਇਹ ਕਿ ਕੋਈ ਮੇਰੇ ਸਿਗਨੀਫਿਕੈਂਟ ਜਿਹੜੇ ਟਾਈ ਨਹੀਂ ਹੈਗੇ ਕੰਟਰੀ ਨਾਲ ਜਿਹੜਾ ਹੁਣ ਆਪਾਂ ਸੈਨੇਗਲ ਵਾਲਾ ਕੇਸ ਦੱਸਿਆ ਇਹਦੇ ਵਿੱਚ ਇਹ ਵਿਆਹਿਆ ਸੀਗਾ ਇਹਦੇ ਜਵਾਕ ਸੀਗੇ 8 ਸਾਲ ਰਿਹਾ ਉੱਥੇ ਸੋ ਸਿਗਨੀਫਿਕੈਂਟ ਟਾਈਜ਼ ਦਾ ਮਤਲਬ ਹੈਗਾ ਕਿ ਤੁਸੀਂ ਉੱਥੇ ਘਰ ਨਹੀਂ ਲਿਆ ਪ੍ਰੋਪਰਟੀ ਨਹੀਂ ਲਈ ਬਿਜ਼ਨਸ ਨਹੀਂ ਲਿਆ ਸਿਟੀਜ਼ਨ ਨਹੀਂ ਹੈਗੇ ਉੱਥੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਉੱਥੇ ਤੁਹਾਡੀ ਕੋਈ ਜੋਬ ਪੱਕੀ ਨਹੀਂ ਸੀਗੀ ਤੁਸੀਂ ਕਹਿ ਲਓ ਐਜ਼ ਅ
ਪੰਜਾਬੀ ਜਿਹੜੀ ਟਰਮ ਯੂਜ਼ ਕਰਦੇ ਹਾਂ ਕਿ ਤੱਪੜੀ ਵਾਸੀ, ਜਿਹੜਾ ਕਿ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਸੇ ਤਰੀਕੇ ਨਾਲ ਰੋ ਪਿੱਟ ਕੇ ਰਿਹਾ, ਉਹਨੂੰ ਕਹਿੰਦੇ ਨੋ ਸਿਗਨੀਫੀਕੈਂਟ ਟਾਈਜ਼। ਉਹ ਵਾਲਾ ਬੰਦਾ ਇਹ ਸ਼ੋਅ ਕਰ ਸਕਦਾ ਕਿ ਮੈਂ ਉੱਥੇ ਰੀਸੈਟਲਡ ਨਹੀਂ ਸੀਗਾ। ਸਾਡੇ ਕੋਲ ਜਿੱਦਾਂ ਯੂਰਪੀਅਨ ਕਈ ਅਸਾਈਲਮ ਕੇਸ, ਜਿਹੜੇ ਐਕਚੁਅਲੀ ਯੂਰਪੀਅਨ ਸਿਟੀਜ਼ਨ, ਉਹਨਾਂ ਦੇ ਵੀ ਅਸਾਈਲਮ ਦੇ ਕੇਸ ਹੁੰਦੇ ਨੇ। ਰੋਮਾ ਜਿਪਸੀ ਵਗੈਰਾ ਜਿਹੜੇ ਹੈਗੇ ਆ, ਜਿਹੜੇ ਕਦੀ ਵੀ ਇੱਕ ਜਗ੍ਹਾ ਪੱਕੇ ਨਹੀਂ ਹੋ ਸਕਦੇ, ਜਿਹਨਾਂ ਦਾ ਧੱਕਾ ਹੁੰਦਾ ਹੈ ਨਾ, ਤੇ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਆ। ਆਇਰਲੈਂਡ, ਇੱਧਰ ਉੱਧਰ, ਫਰਾਂਸ ਫਰੂਂਸ, ਹਰ ਜਗ੍ਹਾ ਮੂਵ ਹੁੰਦੇ ਆ। ਪਰ ਜਿਹੜੇ ਰੋਮੇਨੀਆ ਦੇ, ਜਿੱਦਾਂ ਫੋਰ ਐਗਜ਼ਾਮਪਲ ਰੋਮਾ ਜਿਪਸੀ ਜਿਹੜੇ ਲੋਕ ਆ, ਉਹਨਾਂ ਨਾਲ ਪਰਸੀਕਿਊਸ਼ਨ ਜਿਹੜੀ ਹੁੰਦੀ ਆ ਕਿ ਉਹਨਾਂ ਨੂੰ ਉਹ ਦੂਜੇ ਕਹਿੰਦੇ ਆ ਕਿ ਲੇਜ਼ੀਅਨ ਦੇ ਤੌਰ ਤਰੀਕੇ ਪੁਰਾਣੇ ਆ, ਤੇ ਉਹਨਾਂ ਨੂੰ ਉਹ ਪਸੰਦ ਨਹੀਂ ਕਰਦੇ। ਸੋ ਮਤਲਬ ਇਹ ਹੈ ਕਿ ਤੁਹਾਨੂੰ ਜਿਹੜੀ ਆਪਣੀ ਜਿਹੜੀ ਕੰਟਰੀ ਦੇ ਵਿੱਚ ਵੀ ਤੁਹਾਡੀ ਪੀਆਰ ਮਿਲੀ ਸੀ, ਤੁਹਾਨੂੰ ਆਪਣਾ ਵੇਰਵਾ ਦੇਣਾ ਪੈਣਾ ਕਿ ਕਿੱਦਾਂ ਦੇ ਤੁਸੀਂ ਕੰਮ ਕਰਦੇ ਸੀਗੇ, ਕੀ ਤੁਹਾਡਾ ਲਾਈਫ ਸਟਾਈਲ ਸੀਗਾ, ਤੇ ਉੱਥੇ ਕੀ ਹਾਲਾਤ ਸੀਗੇ, ਕਿ ਤੁਸੀਂ ਉੱਥੇ ਸਿਗਨੀਫੀਕੈਂਟ ਟਾਈਜ਼ ਆਪਣੇ ਬਣਾਏ ਕੰਟਰੀ ਦੇ ਵਿੱਚ, ਕਿ ਤੁਸੀਂ ਇਕੱਲੇ ਹੀ ਭਟਕਦੇ ਰਹੇ, ਹਨਾ। ਜੇ ਤਾਂ ਤੁਹਾਡੇ ਇੱਥੇ ਰਿਸ਼ਤੇਦਾਰ ਵਗੈਰਾ ਹੋਰ ਕੋਈ ਨਹੀਂ ਸੀਗੇ, ਹੋਰ ਕੋਈ ਫੈਮਿਲੀ ਮੈਂਬਰ ਨਹੀਂ ਸੀਗਾ, ਤੁਹਾਡੇ ਬੱਚੇ ਵਗੈਰਾ ਉੱਥੇ ਨਹੀਂ ਬੋਰਨ ਹੋਏ ਹੈਗੇ, ਤਾਂ ਫਿਰ ਤੁਹਾਡੇ ਟਾਈਜ਼ ਨਹੀਂ ਹੈਗੇ। ਜ਼ਿਆਦਾਤਰ ਜਿਹੜੇ ਸਾਡੇ ਯੂਰਪੀਅਨ ਕੇਸ ਆਉਂਦੇ ਆ, ਉਹਦੇ ਵਿੱਚ ਇਹ ਹੈ ਕਿ ਉਹਨਾਂ ਦੇ ਬੱਚੇ ਵਗੈਰਾ ਉੱਥੇ ਬੋਰਨ ਹੁੰਦੇ ਆ, ਜਾਂ ਹੋਰ ਰਿਲੇਟਿਵ ਕਜ਼ਨ ਭਰਾ ਭੈਣ ਵਗੈਰਾ ਹੁੰਦੇ ਆ, ਉਹ ਚੀਜ਼ ਉਹਨਾਂ ਨੂੰ ਹੈਲਪ ਨਹੀਂ ਕਰਦੀ, ਠੀਕ ਆ। ਤੇ ਦੂਜਾ ਇਹ ਹੈ ਕਿ ਦੂਜੀ ਐਕਸੈਪਸ਼ਨ ਇਹ ਹੈ ਕਿ ਰਿਸਟ੍ਰਿਕਟਿਵ ਕੰਡੀਸ਼ਨ ਸੀਗੀਆਂ, ਕਿ ਮਤਲਬ ਕਿ ਅਸਾਈਲਮ ਸੀਕਰ, ਸਪੈਸ਼ਲੀ ਜਿੱਦਾਂ ਬ੍ਰਾਜ਼ੀਲ ਵਰਗੀ ਕੰਟਰੀ ਆ, ਜਾਂ ਕੋਈ ਐਲ ਸੈਲਵਾਡੋਰ ਮੰਨ ਲਓ ਫੋਰ ਐਗਜ਼ਾਮਪਲ ਆ ਗਿਆ, ਕੋਈ ਵੂਮਨ ਆ, ਉਹ ਇਹ ਦੱਸਦੀ ਆ ਕਿ ਮੇਰਾ ਜਿਹੜਾ ਇੰਡੀਆ ਵਾਲਾ ਕਲੇਮ ਸੀਗਾ, ਉਹ ਮੇਰਾ ਸੀਗਾ ਜੈਂਡਰ ਵਾਇਲੈਂਸ ਦੇ ਬੇਸ ਤੇ ਆਹ ਵਾਲੀ ਕੰਟਰੀ ਦੇ ਵਿੱਚ ਵੀ ਕਾਫੀ ਜੈਂਡਰ ਵਾਇਲੈਂਸ ਆ। ਜਾਂ ਮੰਨ ਲਓ ਇਹ ਮਿਡਲ ਈਸਟ ਚਲ ਗਈ, ਸਾਊਥ ਦੇ ਵਿੱਚ ਚਲ ਗਈ, ਤਾਂ ਉਹ ਇਹ ਦੱਸਦੀ ਹੈ ਕਿ ਇੱਥੇ ਕੀ ਰਿਸਟ੍ਰਿਕਟਿਵ ਕੰਡੀਸ਼ਨ ਹੈਗੀ ਆ ਵੂਮਨ ਤੇ, ਕਿ ਮੈਂ ਉੱਥੋਂ ਤਾਂ ਕਰਕੇ ਭੱਜੀ ਆ ਕਿ ਮੈਂ ਆਪਣੇ ਹੱਕ ਨਹੀਂ ਐਕਸਰਸਾਈਜ਼ ਕਰ ਸਕਦੀ ਸੀ। ਪਰ ਜਿਹੜੀ ਆਹ ਵਾਲੀ ਕੰਟਰੀ ਹੈ, ਇੱਥੇ ਵੀ ਜਿਹੜਾ ਸੇਮ ਹੀ ਕੰਡੀਸ਼ਨਸ ਜਿਹੜੀਆਂ ਉਹ ਹੈਗੀਆਂ, ਤੇ ਤੁਹਾਨੂੰ ਉਹ ਜਿਹੜੀਆਂ ਕੰਟਰੀ ਕੰਡੀਸ਼ਨਸ, ਉਹ ਕੰਟਰੀ ਦੀਆਂ ਪੇਸ਼ ਜਿਹੜੀਆਂ ਕਰਨੀਆਂ ਪਊਗੀਆਂ। ਸੋ ਯੂਰਪ ਦੇ ਵਿੱਚ ਤਾਂ ਕੰਟਰੀ ਕੰਡੀਸ਼ਨ ਜ਼ਿਆਦਾਤਰ ਸਹੀ ਹੈ, ਕਿਉਂਕਿ ਯੂਰਪ ਨੂੰ ਸਹੀ ਮੰਨਿਆ ਜਾਂਦਾ ਹੈ ਨਾ, ਰਿਲੇਟਿਵਲੀ ਬੈਟਰ। ਯੂਰਪ ਦੀ ਰਿਸਟ੍ਰਿਕਟਿਵ ਕੰਡੀਸ਼ਨ ਕਈ ਵਾਰੀ ਆਪਾਂ ਦੇਖਿਆ, ਉਹ ਕਹਿੰਦਾ ਮੇਰੇ ਤੇ ਇੱਥੇ ਵੀ ਫਲਾਨੀ ਪਾਰਟੀ ਨੇ ਹਮਲਾ ਕਰਾਤਾ। ਉਹ ਸਭ ਚੀਜ਼ਾਂ ਜਿਹੜੀਆਂ ਫਜ਼ੂਲ ਆ, ਕਿਉਂਕਿ ਮੇਨ ਗੱਲ ਇਹ ਹੈਗੀ ਕਿ ਤੁਸੀਂ ਪੁਲਿਸ ਕੋ ਜਾ ਸਕਦੇ ਸੀਗੇ, ਤੁਹਾਨੂੰ ਪੁਲਿਸ ਬਚਾ ਸਕਦੀ ਸੀਗੀ ਕਿ ਨਹੀਂ ਬਚਾ ਸਕਦੀ ਸੀਗੀ। ਸੋ ਇਦਾਂ ਕਿ ਜਿਹੜੇ ਵੀ ਯੂਰਪ ਤੋਂ ਕੇਸ ਆ ਰਹੇ ਆ, ਕਿਸੇ ਨੇ ਵੀ ਪੁਲਿਸ ਕੋ ਜਾ ਕੇ ਕੋਈ ਵੀ ਚੀਜ਼ ਦੀ ਕੰਪਲੇਂਟ ਨਹੀਂ ਕੀਤੀ। ਸੋ ਤਾਂ ਕਰਕੇ ਜਿਹੜਾ ਇਹ ਵਾਲੀ ਜਿਹੜੀ ਆਰਗੂਮੈਂਟ ਆ ਤੁਹਾਡੀ ਚੱਲ ਨਹੀਂ ਸਕਦੀ। ਰਿਸਟ੍ਰਿਕਟਿਵ ਕੰਡੀਸ਼ਨ, ਜੇ ਤੁਸੀਂ ਸਾਊਥ ਅਮਰੀਕਾ 'ਚ ਬਲੀਜ਼ ਤੋਂ, ਜਿੱਦਾਂ ਸਾਡੇ ਕੋਲ ਕਾਫੀ ਕੇਸ ਉੱਥੇ ਰੁਕ ਕੇ ਆਉਂਦੇ ਆ, ਬ੍ਰਾਜ਼ੀਲ 'ਚ ਕਾਫੀ ਮੁੰਡੇ ਰੁਕ ਕੇ ਆਉਂਦੇ ਆ, ਤੇ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਉਹ ਆਰਗੂਮੈਂਟ ਦੇ ਸਕਦੇ ਆ ਰਿਸਟ੍ਰਿਕਟਿਵ ਕੰਡੀਸ਼ਨ ਦੀ। ਥੋੜਾ ਜਿਹਾ ਔਖਾ ਹੋ ਜਾਣਾ, ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਕਲੇਮ ਆ ਉਹ ਕੀ ਸੀਗਾ, ਜੈਂਡਰ ਵਾਇਲੈਂਸ ਸੀਗਾ, ਮਾਨ ਪਾਰਟੀ ਸੀਗਾ, ਕਿਹੜਾ ਕੇਸ ਸੀਗਾ। ਸੋ ਇੰਨਾ ਸੌਖਾ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਂ ਉਹਨੂੰ ਦੱਸਣਾ ਹੀ ਨਹੀਂ, ਤੇ ਜਾਂ ਫਿਰ ਮੈਂ ਉਹਨੂੰ ਕਹਿਣਾ ਕਿ ਕੋਈ ਨਹੀਂ, ਮੇਰੀ ਤਾਂ ਮੁੱਕ ਗਈ ਸੀਗੀ। ਇੰਨਾ ਸੌਖਾ ਨਹੀਂ ਹੈਗਾ। ਮਤਲਬ ਕਿ ਤੁਹਾਨੂੰ ਜਿਹੜਾ 208 ਸੈਕਸ਼ਨ ਦੱਸਿਆ, ਜਿਹੜੇ ਕੇਸ ਦੱਸੇ, ਮੈਟਰ ਆਫ AGG, ਮੈਟਰ ਆਫ SCR, ਇਹ ਸਾਰਿਆਂ ਨਾਲੋਂ ਆਪਣਾ ਜਿਹੜਾ ਕੇਸ ਆ ਉਹ ਡਿਸਟਿੰਗੁਇਸ਼ ਜਿਹੜਾ ਉਹ ਕਰਨਾ ਪੈਣਾ। ਤੇ ਜੇ ਗੱਲ ਕਰੀਏ ਕਿ ਹੁਣ ਆਪਾਂ ਕਰਨਾ ਕੀ ਹੈ ਐਕਚੁਅਲ ਦੇ ਵਿੱਚ, ਹਨਾ। ਸੋ ਕਰਨਾ ਕੀ ਹੈ ਕਿ ਜਿਹੜਾ ਪਹਿਲਾਂ ਤਾਂ ਤੁਹਾਡੀ ਜਿਹੜੀ PR ਆ, ਉਹਦਾ ਬੇਸ ਤੁਸੀਂ ਐਕਸਪਲੇਨ ਕਰਨਾ ਕਿ ਬੇਸ ਕੀ ਸੀਗਾ। ਕੰਮ ਦੇ ਨਾਲ ਟਾਈਡ ਅਪ ਸੀਗੀ, ਤੇ ਉੱਥੇ ਦਾ ਲਾਇਰ, ਇਮੀਗ੍ਰੇਸ਼ਨ ਲਾਇਰ ਨੂੰ ਵਿੱਚ ਪਵਾ ਕੇ ਉੱਥੇ ਦਾ ਲਾਅ ਦੱਸਣਾ ਕਿ ਇਟਲੀ 'ਚ ਲਾਅ ਕਿੱਦਾਂ ਚੱਲਦਾ, ਕਿ ਇਹ ਜਿਹੜੀ PR ਆ, ਇਹਨੂੰ ਰਿਨਿਊ ਕਰਾਉਣ ਦਾ ਪ੍ਰੋਸੈਸ ਕੀ, ਉਹ ਸਾਰਾ ਪ੍ਰੋਸੈਸ ਜਿਹੜਾ ਐਕਸਪਲੇਨ ਕਰਨਾ। ਇਹ ਐਕਸਪਲੇਨ ਕਰਨਾ ਕਿ ਇਹ ਜਿਹੜੀ ਤੁਹਾਡੇ ਜਿਹੜੇ ਮਾਲਕਾਂ ਤੋਂ ਚਿੱਠੀ ਲੈਣੀ, ਕਿ ਕਦੋਂ ਉਹਨਾਂ ਨੇ ਤੁਹਾਡੀ ਜੌਬ ਤੋਂ ਕੱਢਿਆ ਸੀਗਾ, ਕੀ ਸੀਗਾ, ਤੇ ਤੁਹਾਨੂੰ ਬੇਸਿਕਲੀ ਪੂਰਾ ਲੀਗਲ ਤਰੀਕੇ ਨਾਲ ਸ਼ੋਅ ਕਰਨਾ ਪੈਣਾ ਕਿ ਤੁਸੀਂ ਉੱਥੇ ਅੱਗੇ PR ਜਿਹੜੀ ਤੁਹਾਡੀ ਕੰਟੀਨਿਊ ਹੋ ਸਕਦੀ ਸੀ ਕਿ ਨਹੀਂ ਹੋ ਸਕਦੀ ਸੀ। ਤੇ ਇਹਦੇ ਨਾਲ ਇੱਕ ਗੱਲ ਹੋਰ ਦੱਸਦੇ ਜਾਈਏ ਕਿ ਜਿਹੜੇ ਕਈ ਯੂਰਪ ਦੇ ਵਿੱਚ ਉਹ ਵਾਪਸ ਆਪਣੀ ਕੰਟਰੀ ਗਏ ਆ, ਇਹਨੂੰ ਗੱਲ ਨੂੰ ਧਿਆਨ ਨਾਲ ਸੁਣਿਓ ਜੀ। ਸੋ ਇੱਕ ਹੋ ਗਈ ਫਰਮ ਰੀਸੈਟਲਮੈਂਟ ਬਾਹਰ, ਇੱਕ ਹੋਰ ਬਾਹਰ ਆ ਅਸਾਈਲਮ ਦੀ, ਕਿ ਜੇ ਤੁਸੀਂ ਜਿਹੜੀ ਕੰਟਰੀ 'ਚ ਤੁਹਾਡੇ ਤੇ ਹਮਲਾ ਹੋਇਆ ਜਾਂ ਤੁਹਾਨੂੰ ਨੁਕਸਾਨ ਪਹੁੰਚਿਆ, ਜੇ ਤੁਸੀਂ ਨੁਕਸਾਨ ਪਹੁੰਚਣ ਤੋਂ ਬਾਅਦ ਤੁਸੀਂ ਦੁਬਾਰਾ ਉਸ ਕੰਟਰੀ ਜਾਂਦੇ ਹੋ, ਤਾਂ ਇੱਕ ਤੁਹਾਡੇ ਉੱਤੇ ਹੋਰ ਬਾਰ ਲੱਗ ਜਾਂਦੀ ਹੈ। ਉਹਨਾਂ ਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰੀ ਵਾਪਸ ਚਲੇ ਗਏ, ਫਿਰ ਤੁਸੀਂ ਆ ਗਏ, ਤਾਂ ਤੁਹਾਡਾ ਕੇਸ ਵੀਕ ਆ, ਤੁਸੀਂ ਉੱਥੇ ਸੈਟਲ ਹੋ ਸਕਦੇ ਸੀਗੇ ਆਪਣੀ ਕੰਟਰੀ ਦੇ ਵਿੱਚ। ਸੋ ਮੇਨ ਜਿਹੜਾ ਇਹਦਾ ਲਾਈਨ ਦਾ ਫੋਕਸ ਇਹ ਹੈਗਾ ਕਿ ਜਦੋਂ ਤੁਸੀਂ ਆਖਰੀ ਵਾਰੀ ਆਪਣੀ ਕੰਟਰੀ ਗਏ, ਆਖਰੀ ਵਾਲਾ ਜਿਹੜਾ ਤੁਹਾਡਾ ਦੌਰਾ ਸੀਗਾ, ਉਸ ਦੌਰੇ ਦੇ ਵਿੱਚ ਕੀ ਹੋਇਆ ਤੁਹਾਡੇ ਨਾਲ, ਉਹ ਜਿਹੜਾ ਮੇਨ ਤੁਹਾਡਾ ਫੋਕਸ ਆ। ਸੋ ਇਹ ਵੀ ਜਿਹੜਾ ਯੂਰਪ ਤੋਂ ਜਾ ਕੇ ਜੇ ਇੱਕ ਵਾਰੀ ਵਾਪਸ ਜਾ ਕੇ ਭਾਰਤ ਇੰਡੀਆ ਨੂੰ ਜਾ ਕੇ ਫਿਰ ਆਉਂਦਾ ਆ, ਤੇ ਫਿਰ ਇੱਧਰ ਨੂੰ ਆਉਂਦਾ ਆ, ਸੋ ਉਹਦੇ ਲਈ ਹੋਰ ਵੀ ਜ਼ਿਆਦਾ ਔਖਾ ਜਿਹੜਾ ਫਿਰ ਕੰਮ ਬਣ ਜਾਂਦਾ। ਡਿਪੈਂਡ ਕਰਦਾ ਕਿ ਫੈਕਟ ਪੈਟਰਨ ਕੀ ਹੈ। ਦੋ ਬੰਦੇ ਆ ਗਏ, ਇੱਕ ਬੰਦਾ ਦੱਸ ਰਿਹਾ ਕਿ ਮੈਂ, ਇੱਕ ਬੰਦੇ ਦਾ ਇਹ ਸੀਗਾ ਕਿ ਉੱਤੇ ਹਮਲਾ ਹੋਇਆ, ਜੋ ਵੀ ਹੋਇਆ, ਫਿਰ ਉਹ ਯੂਰਪ ਚਲ ਗਿਆ, ਤੇ ਫਿਰ ਉਹ ਵਾਪਸ ਗਿਆ, ਤੇ
ਵਾਪਸ ਜਾ ਕੇ ਉਹ ਅਮਰੀਕਾ ਆ ਗਿਆ। ਹੂੰ, ਇਹ ਵਾਲੇ ਬੰਦੇ ਤੇ ਉਹਨਾਂ ਨੇ ਪੁੱਛਣਾ ਕਿ ਜਿਹੜਾ ਜਦੋਂ ਤੂੰ ਗਿਆ ਸੀਗਾ ਉੱਥੇ ਕੀ ਹੋਇਆ? ਉਹਦੀ ਲਾਈਨ ਆਫ ਇਨਕੁਆਇਰੀ ਇਹ ਹੈਗੀ ਕਿ ਜਦੋਂ ਤੂੰ ਗਿਆ ਸੀਗਾ ਉਦੋਂ ਕੀ ਹੋਇਆ? ਉਦੋਂ ਤੈਨੂੰ ਟੰਗਿਆ ਕਿ ਨਹੀਂ ਟੰਗਿਆ ਉਹਨਾਂ ਨੇ? ਹੂੰ, ਵਾਪਸ ਕੀ ਕਰਨ ਗਿਆ ਸੀਗਾ? ਕਿਉਂ ਗਿਆ ਸੀਗਾ? ਤੈਨੂੰ ਲੱਗਿਆ ਕਿ ਹਾਲਾਤ ਸਹੀ ਹੋ ਗਏ ਤਾਂ ਵਾਪਸ ਗਿਆ ਸੀਗਾ ਕਿ ਹੁਣ ਨਹੀਂ ਲੱਭਦੇ ਆ, ਪਰ ਜਦੋਂ ਤੂੰ ਗਿਆ ਉਦੋਂ ਕੀ? ਸੋ ਬੰਦੇ ਤੇ ਹੈ ਕਿ ਉਹਦੇ ਜਿਹੜਾ ਫੈਕਟ ਪੈਟਰਨ ਉਹ ਕੀ ਹੈਗਾ। ਇੱਕ ਇਹ ਸੀਗਾ ਕਿ ਪਹਿਲਾਂ ਯੂਰਪ ਗਿਆ, ਕੁਛ ਨਹੀਂ ਹੋਇਆ ਸੀਗਾ, ਪਰ ਜਦੋਂ ਵਾਪਸ ਆਪਣੀ ਕੰਟਰੀ ਗਿਆ, ਉੱਥੇ ਜਾ ਕੇ ਉਹਨਾਂ ਧੱਕਾ ਜਿਹੜਾ ਜ਼ਿਆਦਾ ਹੋਇਆ, ਕਿਉਂਕਿ ਆਪਾਂ ਦੇਖਦੇ ਹੀ ਹਾਂ ਅਕਸਰ ਕਿ ਐਨਆਰਆਈਆਂ ਨਾਲ ਜਿਹੜਾ ਧੱਕਾ ਉਹ ਜ਼ਿਆਦਾ ਹੁੰਦਾ। ਹੂੰ, ਐਨਆਰਆਈਆਂ ਨੂੰ ਜ਼ਿਆਦਾ ਟੰਗਦੇ ਆ, ਸਪੈਸ਼ਲੀ ਜਿਹੜੇ ਉਹ ਲੋਕੀ ਨੇ ਜਿਹੜੇ ਅੰਦੋਲਨ ਦੇ ਵਿੱਚ ਵਾਪਸ ਗਏ ਸੀਗੇ। ਕਾਫ਼ੀ ਲੋਕਾਂ ਨੂੰ ਉਹਨਾਂ ਨੇ ਫੜਿਆ ਵੀ ਕਿ ਬਾਹਰੋਂ ਇਹ ਆਇਆ, ਪਤਾ ਨਹੀਂ ਇਹ ਉਗਰਵਾਦੀ ਆ, ਕਿਸੇ ਹੋਰ ਸੰਸਥਾ ਨਾਲ ਰਿਲੇਟਡ ਆ, ਤੇ ਉਹਨਾਂ ਨੂੰ ਜ਼ਿਆਦਾ ਟੰਗਿਆ ਗਿਆ ਉੱਥੇ ਜਾਣ ਕਰਕੇ। ਸੋ ਉਹ ਬੰਦੇ ਦਾ ਫੈਕਟ ਪੈਟਰਨ ਹੈ ਕਿ ਉਹਦੀ ਕੀ ਸਟੇਟਮੈਂਟ, ਉਹਦੇ ਕੀ ਬਿਆਨ ਆ, ਕੀ ਉਹਨੂੰ ਪ੍ਰੋਬਲਮ ਸੀਗੀ। ਪਰ ਇੱਕ ਜਿਹੜਾ ਉਹ ਬੰਦਾ ਆ ਰਿਹਾ, ਜਾ ਰਿਹਾ, ਵਾਪਸ ਆ ਰਿਹਾ, ਜਾ ਰਿਹਾ, ਤਾਂ ਉਹਨੂੰ ਉਹਨਾਂ ਨੇ ਇਹ ਪੁੱਛਣਾ ਕਿ ਅੱਛਾ ਤੈਨੂੰ ਉਹਨਾਂ ਨੇ 에ਅਰਪੋਰਟ ਤੇ ਨਹੀਂ ਫੜਿਆ, ਤੇਰੇ ਪਾਸਪੋਰਟ ਤੇ ਨਹੀਂ ਫੜਿਆ, ਉੱਥੋਂ ਘਰ ਕਿੱਦਾਂ ਗਿਆ, ਬੱਸ ਤੇ ਗਿਆ, ਕਿੰਨੀ ਦੇਰ ਰਿਹਾ, ਜਦੋਂ ਤੂੰ ਸਿਕਿਉਰਿਟੀ ਚੈੱਕ ਤੇ ਗਿਆ ਤੇਰੇ ਪਾਸਪੋਰਟ ਨਾਲ, ਤੂੰ ਉਹਨਾਂ ਨੇ ਤੈਨੂੰ ਅਰੈਸਟ ਕਿਉਂ ਨਹੀਂ ਕੀਤਾ ਉੱਥੇ, ਜੇ ਤੂੰ 에ਅਰਪੋਰਟ ਰਾਹੀਂ ਗਿਆ। ਤੇ ਇਦਾਂ ਦੀਆਂ ਚੀਜ਼ਾਂ ਫਿਰ ਉਹ ਸਰਕਾਰ ਜਿਹੜੀ ਉਹ ਤੁਹਾਡੇ ਖਿਲਾਫ ਇਹ ਐਵੀਡੈਂਸ ਸ਼ੋ ਕਰ ਸਕਦੀ ਹੈ ਕਿ ਇਹਨੂੰ ਕੋਈ ਲੱਭ ਨਹੀਂ ਰਿਹਾ, ਇਹ ਕਿਸੇ ਦੀ ਹਿੱਟ ਲਿਸਟ ਤੇ ਨਹੀਂ ਹੈ, ਇਹ ਈਜ਼ੀਲੀ ਜਾ ਸਕਦਾ। ਸੋ ਫਿਰ ਤੁਹਾਡਾ ਮੁੱਦਾ ਫਰਮ ਰੀਸੈਟਲਮੈਂਟ ਬਾਰ ਵਾਲਾ ਇੱਕ ਮੁੱਦਾ ਬਣ ਜਾਊਗਾ। ਦੂਜਾ ਮੁੱਦਾ ਤੁਹਾਡਾ ਇਹ ਜਿਹੜਾ ਅਸਾਈਲਮ ਬਾਰ ਵਾਲਾ ਕਿ ਤੁਸੀਂ ਕੰਟਰੀ ਆਫ ਪਰਸੀਕਿਊਸ਼ਨ 'ਚ ਰਿਟਰਨ ਕੀਤੇ, ਪਰ ਇਹਦੇ ਨਾਲ ਨਾਲ ਤੁਹਾਡਾ ਜਿਹੜਾ ਇੱਕ ਰੀਲੋਕੇਸ਼ਨ ਵਾਲਾ ਮੁੱਦਾ ਆ ਜਾਊਗਾ ਕਿ ਤੂੰ ਹੋਰ ਕਿਤੇ ਰੀਲੋਕੇਟ ਕਿਉਂ ਨਹੀਂ ਹੋ ਸਕਦਾ। ਜਦੋਂ ਤੁਸੀਂ ਕਹਿੰਦੇ ਕਿ ਮੈਂ ਆਪਣੀ ਕਿਤੇ ਵੀ ਆਈਡੀ ਯੂਜ਼ ਕਰਨੀ, ਉਹਨਾਂ ਨੇ ਮੈਨੂੰ ਫੜ ਲੈਣਾ ਹੋਣਾ, ਤੂੰ 에ਅਰਪੋਰਟ ਦੇ ਉੱਤੇ ਆਪਣਾ ਪਾਸਪੋਰਟ ਯੂਜ਼ ਕੀਤਾ ਸੀਗਾ ਤੇ ਉੱਥੇ ਪੂਰਾ ਜਿਹੜਾ ਰੈਕਡ ਉਹ ਰਹਿੰਦਾ, ਤੈਨੂੰ ਉੱਥੇ ਕਿਉਂ ਨਹੀਂ ਫੜਿਆ ਉਹਨਾਂ ਨੇ, ਹੈ ਨਾ? ਸੋ ਅਗੇਨ ਇੱਦਾਂ ਨਹੀਂ ਹੈਗਾ ਕਿ ਯੂਰਪ ਤੋਂ ਗਿਆ ਬੰਦਾ ਵਾਪਸ ਅਸਾਈਲਮ ਕੇਸ ਜਿੱਤ ਨਹੀਂ ਸਕਦਾ। ਉਹ ਬੰਦੇ ਦੇ ਕੇਸ ਦੇ ਜਿਹੜਾ ਫੈਕਟ ਪੈਟਰਨ ਆ ਉੱਤੇ ਡਿਪੈਂਡ ਕਰਦਾ ਕਿ ਉਹਦਾ ਕੇਸ ਹੈ ਕੀ ਹੈ, ਕਿ ਉਹਨੂੰ ਨੁਕਸਾਨ, ਉਹਨੂੰ ਪਹਿਲਾਂ ਖਤਰਾ ਸੀਗਾ, ਵਾਪਸ ਉਹ ਖਤਰੇ ਵਾਲੀ ਆਪਣੀ ਕੰਟਰੀ 'ਚ ਗਿਆ, ਕਿ ਉਹ ਪਹਿਲਾਂ ਸੇਫ ਸੀਗਾ, ਜਦੋਂ ਗਿਆ ਉਹਨੂੰ ਉਦੋਂ ਖਤਰਾ ਜ਼ਿਆਦਾ ਵਧਿਆ ਤਾਂ ਕਰਕੇ ਉਹ ਬਾਹਰ ਆਇਆ। ਸੋ ਡਿਪੈਂਡ ਕਰਦਾ ਕਿ ਬੰਦੇ ਦਾ ਜਿਹੜਾ ਕੇਸ ਉਹ ਕੀ ਹੈਗਾ ਤੇ ਉਹਨੂੰ ਪ੍ਰੈਜ਼ੈਂਟ ਕਿੱਦਾਂ ਕੀਤਾ ਜਾਊਗਾ। ਜੀ, ਜੀ। ਸੋ ਇਸ ਦੇ ਵਿੱਚ ਹੋਰ ਵੀ ਕੋਈ ਐਕਸੈਪਸ਼ਨਸ ਜਿਹੜੀਆਂ ਉਹ ਰਹਿੰਦੀਆਂ ਨੇ, ਜਾਂ ਮਤਲਬ ਕਿ ਇਹੀ ਕੁਛ ਹੈਗਾ ਆ, ਕੁਛ ਇਸ ਦੇ ਵਿੱਚ ਹੋਰ ਵੀ ਐਡ ਕੀਤਾ ਜਾ ਸਕਦਾ ਹੈ ਜਾਂ ਕਿੱਦਾਂ? ਹਾਂਜੀ, ਇਹਦੇ ਵਿੱਚ ਮਤਲਬ ਤੁਸੀਂ ਇਹੀ ਦੱਸਣਾ ਕਿ ਪਰਮਾਨੈਂਟ ਰੈਜ਼ੀਡੈਂਸ ਦੀ ਆਫਰ ਨਹੀਂ ਸੀਗੀ। ਜੇ ਵਰਕ ਪਰਮਿਟ ਹੀ ਤੁਹਾਡਾ ਸਾਰਾ ਜਿਹੜਾ ਸੀਗਾ, ਉਹਦਾ ਤੁਸੀਂ ਉਹੀ ਦੱਸਣਾ ਕਿ ਉਹਨੂੰ ਫਰਮ ਰੀਸੈਟਲਮੈਂਟ ਨਹੀਂ ਮੰਨਿਆ ਜਾਊਗਾ। ਹੁਣ ਇਹਦਾ ਇਹ 'ਚ ਇਹ ਦੱਸਦੇ ਕਿ ਡਿਫਰੈਂਟ ਜਿਹੜਾ ਸਰਕਿਟ ਕੋਰਟਸ ਹੈਗੇ ਆ, ਉਹਦੇ ਵਿੱਚ ਇਹ ਡਿਫਰੈਂਟ ਤਰੀਕੇ ਨਾਲ ਜਿਹੜੀ ਬਾਰ ਉਹ ਲਾਈ ਜਾਂਦੀ ਆ। ਤੇ ਸੇਮ ਚੀਜ਼ ਸਰਕਾਰੀ ਵਕੀਲ ਕਿਤੇ ਜ਼ਿਆਦਾ ਤੇਜ਼ ਨੇ, ਕਿਤੇ ਨਹੀਂ ਨੇ। ਫੋਰ ਐਗਜ਼ਾਮਪਲ ਜਿਹੜੇ ਲੋਕਾਂ ਨੂੰ ਪੀਡੀ ਚਾਹੀਦੀ ਆ, ਆਪਾਂ ਕੈਲੀਫੋਰਨੀਆ 'ਚ ਮੰਗੀ ਆ, ਉਹ ਤਾਂ ਦੇਣ ਨੂੰ ਕਾਲੇ ਆ, ਉਹ ਕਹਿੰਦੇ ਲਓ ਪੀਡੀ ਜਾਓ। ਨਿਊਯਾਰਕ ਦੇ ਵਿੱਚ ਥੋੜੀ ਜਿਹੀ ਸਾਨੂੰ ਹਾਰਡ ਟਾਈਮ ਦੇ ਰਹੇ ਆ, ਇੰਨੀ ਛੇਤੀ ਜਿਹੜੀ ਇੰਨੀ ਸੌਖੀ ਪੀਡੀ ਨਹੀਂ ਦੇ ਰਹੇ। ਤੇ ਸਰਕਾਰੀ ਵਕੀਲ ਉੱਥੇ ਜਿਹੜਾ ਈਸਟ ਕੋਸਟ ਵੱਲ ਜਿਹੜਾ ਲੋਕਾਂ ਦਾ ਜਿਹੜਾ ਹੋਰ ਟੈਂਪਰਾਮੈਂਟ ਆ। ਸੋ ਇਹਦੇ ਵਿੱਚ ਇਹ ਡਿਪੈਂਡ ਕਰਦਾ, ਸਭ ਤੋਂ ਜਿਹੜੀ ਮੇਨ ਚੀਜ਼ ਇਹਦੇ ਵਿੱਚ ਇਹ ਡਿਪੈਂਡ ਕਰਦੀ ਹੈ ਕਿ ਕਿਹੜਾ ਕੋਰਟ ਕਿੱਦਾਂ ਦਾ। ਉੱਥੇ ਸਟ੍ਰਿਕਟ ਆ, ਲੂਜ਼ੀਆਨਾ ਦਾ ਹੋਰ ਹਿਸਾਬ ਆ, ਜਾਰਜੀਆ ਦਾ ਹੋਰ ਹਿਸਾਬ ਆ, ਨਿਊਯਾਰਕ ਦਾ ਹੋਰ ਹਿਸਾਬ ਆ। ਸੋ ਉਹਦੇ ਵਿੱਚ ਵੀ ਫਿਰ ਜਿਹੜੇ ਜੱਜ ਆ ਉਹਨਾਂ ਦਾ ਤੁਸੀਂ ਦੇਖਣਾ ਕਿ ਜੱਜ ਕਿੱਦਾਂ। ਤੇ ਐਂਡ ਆਫ ਦਾ ਡੇ ਜੱਜ ਨੇ, ਜਿੱਦਾਂ ਆਪਾਂ ਦੱਸਿਆ ਕਿ 4 ਸਟੈਪ ਅਪਰੋਚ ਆ, ਜੱਜ ਨੇ ਪਹਿਲਾਂ ਸਰਕਾਰੀ ਵਕੀਲ ਤੇ ਛੱਡਿਆ। ਤੇ ਕਈ ਵਾਰੀ ਸਰਕਾਰੀ ਵਕੀਲ ਫੇਵਰੇਬਲ ਹੁੰਦੇ ਆ ਕਿ ਨਹੀਂ ਇੰਨਾ ਮੁੱਦਾ ਚੱਕਦੇ, ਕਈ ਵਾਰੀ ਸਰਕਾਰੀ ਵਕੀਲ ਮੁੱਦਾ ਚੱਕ ਲੈਂਦੇ ਆ, ਪਰ ਜਿਹੜੇ ਆਹੀ ਜੱਜ ਨੇ ਜਿੱਦਾਂ ਸਾਨੂੰ 15 ਮਿੰਟ ਦਿੱਤੇ ਸੀਗੇ, ਤੇ ਕਈ ਵਾਰੀ ਉਹ ਰੀਜ਼ਨੇਬਲ ਹੁੰਦੇ ਆ, ਉਹ ਉੱਤੇ ਐਗਰੀ ਕਰ ਜਾਂਦੇ ਆ। ਪਰ ਕਈ ਵਾਰੀ ਜਿਹੜੇ ਸਰਕਾਰੀ ਵਕੀਲ ਆ, ਉਹਨਾਂ ਨੂੰ ਜਿੱਤਣ ਦੀ ਬੜੀ ਜਨੂਨ ਹੁੰਦਾ, ਇੱਕ ਵਾਰੀ ਕਈ ਵਾਰੀ ਨਹੀਂ ਛੱਡਦੇ। ਇੱਦਾਂ ਦੇ ਵੀ ਸਰਕਾਰੀ ਵਕੀਲ 2 ਤਰ੍ਹਾਂ ਦੇ ਆ। ਇੱਕ ਤਾਂ ਇੱਦਾਂ ਦਾ ਹੈਗਾ ਕਿ ਜਿਹੜੇ ਕਹਿੰਦੇ ਕਿ ਜੇ ਮੈਨੂੰ ਇੰਨਾ ਕਿਹਨੇ ਦੱਸਤਾ ਤਾਂ ਮੈਂ ਇਹਦਾ ਕੇਸ ਪਾਸ ਕਰ ਦੇਣਾ, ਆਬਜੈਕਸ਼ਨ ਨਹੀਂ ਦੇਣੀ। ਇੱਕ ਸਰਕਾਰੀ ਵਕੀਲ ਹੈਗੇ ਕਿ ਉਹ ਕਹਿੰਦੇ ਮੈਂ ਪਾਸ ਹੀ ਨਹੀਂ ਕਰਨਾ, ਜੋ ਮਰਜ਼ੀ ਹੈ, ਇਹ ਦੁਸ਼ਮਣ ਆ ਮੇਰੇ ਸਾਰੇ, ਹਨਾ। ਤੇ ਉਹ ਜ਼ਿਆਦਾਤਰ ਜਿੱਦਾਂ ਆਪਾਂ ਦੇਖਿਆ ਓਰੀਗਨ ਦੇ ਕੋਰਟ ਦੇ ਵਿੱਚ, ਜਾਰਜੀਆ ਦੇ ਕੋਰਟ ਦੇ ਵਿੱਚ, ਉਹ ਜਿਹੜੇ ਸਰਕਾਰੀ ਵਕੀਲ ਆ, ਉਹਨਾਂ ਦੀ ਕਹਿ ਲਓ ਕਿ ਜੱਜਾਂ ਨੇ ਕਾਈਂਡ ਆਫ ਲਾਈਕ ਉਹਨਾਂ ਦੇ ਵੱਲ ਲੀਨ ਵੀ ਹੁੰਦੇ ਆ। ਤੇ ਇੱਕ ਸਰਕਾਰੀ ਵਕੀਲ ਇੱਦਾਂ ਦੇ ਆ ਕਿ ਜਿਹੜੇ ਭਾਵੇਂ ਵਧੀਆ ਕੋਰਟ ਦੇ ਵਿੱਚ ਹੀ ਆ ਸਾਰਾ, ਪਰ ਉਹਨਾਂ ਨੂੰ ਇੱਕ ਕਹਿ ਲਓ ਕਿ ਅਸਾਈਲਮ ਆਫਿਸਰ ਹੈ, ਸਰਕਾਰੀ ਵਕੀਲ ਆ, ਉਹਨਾਂ ਨੇ ਕਈ ਵਾਰੀ ਕਈ ਬੰਦਿਆਂ ਦੇ ਵਿੱਚ ਦੋ ਨਾਈਸ ਹੁੰਦੇ ਆ, ਪਰ ਉਹ ਇਹ ਹੈ ਕਿ ਉਹਨਾਂ ਦੇ ਵਿੱਚ ਜਿੱਤਣ ਦੀ ਬਹੁਤ ਜ਼ਿਆਦਾ ਸਪਿਰਿਟ ਹੁੰਦੀ ਆ। ਉਹ ਛੱਡਦੇ ਨਹੀਂ, ਮਤਲਬ ਕਿ ਉਹ 4-4 5-5 ਘੰਟੇ ਜਿੱਦਾਂ ਇੱਕੋ ਟੌਪਿਕ ਤੇ ਬਹਿਸ ਜਿਹੜੀ ਕਰੀ ਜਾਊਗੇ। ਸੋ ਤੁਹਾਡਾ ਮਤਲਬ ਮੁੱਖ ਦੀ ਗੱਲ ਇੱਥੇ ਹੈ ਕਿ ਤੁਹਾਨੂੰ ਇਹਦੇ ਵਿੱਚ ਫੁੱਲੀ ਪ੍ਰਿਪੇਅਰ ਹੋ ਕੇ ਜਾਣਾ ਪੈਣਾ, ਕਿ ਤੁਹਾਡੀ ਇਹਦੇ ਵਿੱਚ ਪੂਰੀ ਡਿਟੇਲ ਉਹ ਪੁੱਛੂਗੀ, ਕਿੰਨੇ ਪੀਆਰ ਕਰਾ ਕੇ ਦਿੱਤੀ, ਕਿੰਨੀ ਦੇਰ ਰਹੇ, ਕਿੱਦਾਂ ਗਏ ਸੀਗੇ, ਉੱਥੇ ਕਿੱਦਾਂ ਲਾਈਫ ਚੱਲਿਆ। ਮਤਲਬ ਕਿ ਤੁਹਾਨੂੰ ਸਾਰਾ ਆਪਣਾ ਜਿਹੜਾ ਇਟਲੀ ਵਾਲਾ, ਸਪੇਨ ਵਾਲਾ, ਫਰਾਂਸ ਵਾਲਾ ਵਾਕਿਆ ਪੂਰਾ ਤੁਹਾਨੂੰ ਆਪਣਾ ਜਿਹੜਾ ਐਕਸਪਲੇਨ ਕਰਨਾ ਪੈਣਾ। ਤੇ ਉਹਦੇ ਬੇਸ ਤੇ ਫਿਰ ਐਂਡ ਦੇ ਵਿੱਚ ਜਿਹੜਾ ਜੱਜ ਨੇ ਟੋਟੈਲਿਟੀ ਆਫ ਸਰਕਮਸਟੈਂਸਿਸ ਰਾਹੀਂ
ਡਿਸਾਈਡ ਕਰਨਾ ਕਿ ਬਾਰ ਲੱਗਦੀ ਹੈ ਕਿ ਨਹੀਂ ਲੱਗਦੀ ਹੈ। ਜੇ ਜੱਜ ਨੇ ਡਿਸਾਈਡ ਕੀਤਾ ਕਿ ਬਾਰ ਲੱਗਦੀ ਹੈ ਕਿ ਨਹੀਂ ਲੱਗਦੀ ਆ, ਫਿਰ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਆ ਜਿਹੜੀਆਂ 2 ਐਕਸੈਪਸ਼ਨ ਹੈਗੀਆਂ ਕਿ ਤੁਹਾਡੇ ਇੱਥੇ ਟਾਈਜ਼ ਹੈਗੇ ਕਿ ਨਹੀਂ ਹੈਗੇ, ਤੇ ਕੀ ਉਹ ਕੰਟਰੀ ਦੇ ਵਿੱਚ ਤੁਹਾਨੂੰ ਹੋਰ ਰਿਸਟ੍ਰਿਕਸ਼ਨ ਹੈਗੀਆਂ ਕਿ ਨਹੀਂ ਹੈਗੀਆਂ। ਸੋ ਇਹ 4 ਸਟੈਪ ਜਿਹੜੇ ਇਹ ਤੁਸੀਂ ਫੋਲੋ ਜਿਹੜੇ ਉਹ ਕਰਨੇ ਆ ਆਪਣੀ ਫਰਮ ਰੀਸੈਟਲਮੈਂਟ ਵਾਲਾ ਕੇਸ ਜਿਹੜਾ ਉਹ ਐਕਸਪਲੇਨ ਬਾਰ ਕਰਨ। ਨੂੰ ਹਟਾਉਣ ਲਈ। ਜੀ, ਜੀ। ਸੋ ਬਿਲਕੁਲ, ਤੇ ਹੁਣ ਆਪਾਂ ਅਟਾਰਨੀ ਟਿਰਕੈਨਾ ਜੀ ਇੱਕ ਫਿਰ ਬ੍ਰੇਕ ਲੈ ਲਈਏ। ਇਸ ਨੂੰ ਸਮਰਾਈਜ਼ ਕਰਨਾ ਚਾਹੋਗੇ? ਫਿਰ ਆਪਾਂ ਬ੍ਰੇਕ ਲੈ ਕੇ ਕਾਲਸ ਲਈਏ। ਜੀ ਬਿਲਕੁਲ। ਸੋ ਇਨ ਸਮਰੀ ਮੈਂ ਤੁਹਾਨੂੰ ਆਪਣਾ ਦੱਸ ਦਿੰਦਾ ਕਿ ਜਿਹੜੇ ਹੁਣ ਜਿਹੜਾ ਸਾਡੇ ਕੋਲ ਕਲਾਇੰਟ ਆਇਆ ਨਾ, ਜੇ ਤਾਂ ਮੈਨੂੰ ਇਹ ਪਤਾ ਲੱਗਾ ਕਿ ਇਹ ਬੰਦਾ ਇਹ 'ਚ ਕੋਈ ਮਾੜੀ ਗੱਲ ਨਹੀਂ, ਮੈਂ ਸਿੱਧੇ ਡਾਇਰੈਕਟਲੀ ਦੱਸ ਰਿਹਾ ਤਾਂ ਕਿ ਤੁਹਾਡਾ ਵੀ ਟਾਈਮ ਨਾ ਵੇਸਟ ਹੋਵੇ, ਮੇਰਾ ਵੀ ਟਾਈਮ ਨਾ ਵੇਸਟ ਹੋਵੇ। ਸੋ ਇੱਕ ਕਲਾਇੰਟ ਜਿੱਦਾਂ ਆਇਆ, ਉਹ ਕਹਿੰਦਾ ਕਿ ਭਾਜੀ ਮੈਂ ਬਾਰਡਰ ਟੱਪ ਕੇ ਆ ਗਿਆ, ਮੈਂ ਇਟਲੀ ਪੱਕਾ ਸੀਗਾ ਪਰ ਮੈਂ ਦੱਸਿਆ ਨਹੀਂ ਉੱਥੇ। ਉਹ ਭਾਵੇਂ ਜਿੰਨਾ ਮਰਜ਼ੀ ਚੰਗਾ ਬੰਦਾ, ਮੈਂ ਉਹਨੂੰ ਇਹੀ ਕਹਿਣਾ ਕਿ ਵੀਰ ਮੈਂ ਤੇਰਾ ਕੇਸ ਨਹੀਂ ਲੈ ਸਕਦਾ ਕਿਉਂਕਿ ਤੂੰ ਝੂਠ ਬੋਲਿਆ, ਮੈਂ ਇਹ ਕੇਸ ਨਹੀਂ ਫੜ ਸਕਦਾ। ਸੋ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਮਤਲਬ ਕਿ ਜਿਹੜਾ ਬੰਦਾ ਵਕੀਲ ਨੂੰ ਜਦੋਂ ਪਤਾ ਲੱਗਾ ਕਿ ਉਹ ਸੀਗਾ ਪਰ ਉਹਨੇ ਨਹੀਂ ਦੱਸਿਆ, ਇਹਦੇ ਵਿੱਚ ਹੈਗਾ ਕਿ ਵਕੀਲ ਦਾ ਲਾਇਸੈਂਸ ਰਿਸਕ ਤੇ ਆ ਜਾਊਗਾ ਜੇ ਮੈਂ ਉਹ ਕੇਸ ਫੜੂੰਗਾ। ਸੋ ਜਿਹੜਾ ਬੰਦਾ ਸੀਗਾ ਤੇ ਉਹਨੇ ਨਹੀਂ ਦੱਸਿਆ, ਮੈਨੂੰ ਪਤਾ ਲੱਗਦਾ ਉਹਦਾ ਮੈਂ ਕੇਸ ਨਹੀਂ ਫੜ ਸਕਦਾ। ਜੇ ਉਹ ਮੈਨੂੰ ਪਹਿਲਾਂ ਝੂਠ ਬੋਲਦਾ, ਬਾਅਦ 'ਚ ਮੈਨੂੰ ਪਤਾ ਲੱਗਦਾ, ਤਾਂ ਮੈਨੂੰ ਕੇਸ ਛੱਡਣਾ ਪਊਗਾ ਕਿਉਂਕਿ ਐਂਡ ਆਫ ਦਾ ਡੇ ਇਹ ਹੈ ਕਿ ਸਭ ਤੋਂ ਪਹਿਲਾਂ ਜੇ ਮੇਰਾ ਲਾਇਸੈਂਸ ਰਹੂਗਾ ਫਿਰ ਹੀ ਮੈਂ ਕੰਮ ਕਰੂੰਗਾ। ਜੇ ਮੇਰਾ ਲਾਇਸੈਂਸ ਤੇ ਹੀ ਬਣ ਜੂਗੀ ਤਾਂ ਮੈਂ ਕਿੱਦਾਂ ਇੱਕ ਕੰਮ ਕਰੂੰਗਾ, ਹੈ ਨਾ? ਸੋ ਉਹ ਚੀਜ਼ ਨੂੰ ਜ਼ਰੂਰ ਸਮਝਿਓ ਕਿ ਕਈ ਕੇਸ ਮੈਨੂੰ ਛੱਡਣੇ ਪਊਗੇ। ਉਹਦੇ ਵਿੱਚ ਕੋਈ ਪਰਸਨਲ ਨਹੀਂ, ਕਿਸੇ ਨਾਲ ਪਰਸਨਲ ਉਹ ਨਹੀਂ, ਆਪਣਾ ਬਸ ਰੂਲ ਆ ਕੰਮ ਕਰਨ ਦੇ, ਹੈ ਨਾ? ਦੂਜਾ ਆ ਗਿਆ ਕਿ ਕਿਸੇ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਭਾਈ ਮੈਂ ਯੂਰਪ ਸੀਗਾ ਕਿ ਨਹੀਂ ਸੀਗਾ। ਤੇ ਹੁਣ ਪ੍ਰੋਬਲਮ ਦੇਖੋ ਇੱਥੇ ਕੀ ਆ ਗਈ। ਪ੍ਰੋਬਲਮ ਇਹ ਆ ਗਈ ਕਿ ਤੁਸੀਂ ਜੇ ਯੂਰਪ ਸੀਗੇ, ਤੁਸੀਂ ਉੱਥੇ ਕੁਛ ਸਾਲ ਤਾਂ ਲਾ ਕੇ ਆਏ ਹੋ, ਸਾਲ 2 ਸਾਲ 3 ਸਾਲ, ਤੁਹਾਡਾ ਜਿਹੜਾ ਕਿੱਡਾ ਵੱਡਾ ਗੈਪ ਪੈ ਗਿਆ। ਜੇ ਤੁਹਾਡੇ ਇੰਡੀਆ 'ਚ ਹਮਲਾ ਸੀਗਾ, ਮੇਨ ਸਵਾਲ ਇਹ ਆ ਜਾਂਦਾ ਕਿ ਫਿਰ 2 ਸਾਲ ਕਿਉਂ ਨਹੀਂ ਤੁਹਾਡੇ ਤੇ ਕੁਛ ਹੋਇਆ। ਸੋ ਉਹ ਵਾਲੇ ਕੇਸ ਤਾਂ ਤੁਹਾਡੇ ਉੱਦਾਂ ਉਹ ਪੈ ਜਾਣੇ ਕਿ ਅੱਛਾ 2 ਸਾਲ ਤੋਂ ਉੱਥੇ ਸੇਫ ਰਹਿੰਦਾ ਰਿਹਾ। ਮਤਲਬ ਕਿ ਤੁਸੀਂ ਟਾਈਮ ਨੂੰ ਗੈਪ ਨਹੀਂ ਕਰ ਸਕਦੇ, ਤੁਹਾਨੂੰ ਉਹਦਾ ਵੇਰਵਾ ਤਾਂ ਤੁਹਾਨੂੰ ਦੇਣਾ ਹੀ ਪੈਣਾ ਉਹਦਾ। ਤੇ ਜੇ ਤੁਸੀਂ ਝੂਠ ਬੋਲਦੇ ਆ ਤਾਂ ਐਂਡ 'ਚ ਕੀ ਆ ਕਿ ਬਹੁਤ ਜ਼ਿਆਦਾ ਹਾਈ 99% ਚਾਂਸ ਇਹੀ ਹੈ ਕਿ ਬੈਕਗਰਾਉਂਡ ਚੈੱਕ ਦੇ ਵਿੱਚ ਉਹਨਾਂ ਨੇ ਤੁਹਾਨੂੰ ਫੜ ਲੈਣਾ ਤੇ ਉਹਨਾਂ ਨੂੰ ਪਤਾ ਕਿ ਤੁਹਾਡੇ ਫਲਾਈਟ ਪਾਥ ਕੀ ਸੀਗੇ, ਕਿਹੜੀ ਕੰਟਰੀ ਕਿੱਦਾਂ ਗਿਆ। ਉਹਦਾ ਰੀਜ਼ਨ ਇਹ ਹੈਗਾ ਕਿ ਜਿਹੜੇ ਅਸਾਈਲੀ ਰਿਫਿਊਜੀ ਆ ਉਹ ਬਹੁਤ ਜ਼ਿਆਦਾ ਕੰਟਰੀਜ਼ ਤੋਂ ਆਉਂਦੇ ਆ, ਸਿਰਫ ਇੰਡੀਆ ਤੋਂ ਹੀ ਨਹੀਂ ਆਉਂਦੇ। ਅਫਗਾਨਿਸਤਾਨ, ਇਰਾਕ, ਸੀਰੀਆ ਵਾਰ ਜ਼ੋਨ ਤੋਂ ਵੀ ਆਉਂਦੇ ਆ। ਕਈ ਵਧੀਆ ਬੰਦੇ ਵੀ ਆਉਂਦੇ ਆ, ਕਈ ਮਾੜੇ ਬੰਦੇ ਵੀ ਆਉਂਦੇ ਆ। ਸੋ ਇਮੀਗ੍ਰੇਸ਼ਨ ਜਿਹੜੀ ਹੈਗੀ ਆ, ਉਹਨਾਂ ਨੂੰ ਸਭ ਤੋਂ ਵੱਡਾ ਡਰ ਹੁੰਦਾ ਕਿ ਕੋਈ ਮਾੜਾ ਬੰਦਾ ਅਸਾਲਮ ਦੇ ਵਿੱਚ ਆ ਕੇ ਪੱਕਾ ਨਾ ਹੋ ਜਾਵੇ ਤੇ ਮੁੜ ਕੇ ਉਹ ਅਮਰੀਕਾ ਨੂੰ ਨੁਕਸਾਨ ਪਹੁੰਚਾਵੇ। ਸੋ ਬੈਕਗਰਾਉਂਡ ਚੈੱਕ ਇਹਦੇ ਵਿੱਚ ਹੁੰਦੇ ਆ। ਸੋ ਜਿਹੜੀ ਤੁਹਾਡੀ ਇਦਾਂ ਦੀ ਚੀਜ਼ ਆ ਕਿ ਯੂਰਪ ਦਾ ਫਲਾਈਟ ਪਾਥ ਤੁਸੀਂ ਲੁਕਾ ਲਓਗੇ, ਪੀਆਰ ਲਗਾ ਲਓਗੇ, ਸੋ ਉਹ ਪੋਸੀਬਲ ਨਹੀਂ ਹੈਗਾ। 99% ਤੁਸੀਂ ਫੜੇ ਜਾਣਾ। ਸੋ ਜਿਹੜੀ ਮੇਰੀ ਸਲਾਹ ਉਹ ਇਹੀ ਹੈ ਕਿ ਤੁਸੀਂ ਉਹਨਾਂ ਨੂੰ ਬਿਲਕੁਲ ਆਪਣਾ ਸੱਚ ਦੱਸੋ। ਪਹਿਲੀ ਗੱਲ ਤਾਂ ਜਿਹੜੇ ਇਹ ਹੈ ਕਿ ਲੌਂਗ ਟਰਮ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆ, ਪੱਕੇ ਹੋ ਸਕਦੇ ਆ, ਉਹ ਆਓ ਨਾ ਇੱਥੇ। ਉਹ ਆਪਣਾ ਉੱਥੇ ਸਿਟੀਜ਼ਨ ਬਣ ਕੇ E2 ਵੀਜ਼ੇ ਰਾਹੀਂ ਆਓ, ਠੀਕ ਆ? ਉਹ ਆਪਣਾ ਉੱਥੇ ਦੇ ਪੇਪਰ ਖਰਾਬ ਨਾ ਕਰੋ। ਸੋ ਸਭ ਤੋਂ ਪਹਿਲੀ ਸਲਾਹ ਇਹ ਹੈ। ਇਹ ਤੁਹਾਨੂੰ ਸਲਾਹ ਕੋਈ ਕਿਉਂ ਨਹੀਂ ਦਿੰਦਾ? ਇਹ ਤੁਹਾਨੂੰ ਸਲਾਹ ਲੋਕੀ ਇਸ ਲਈ ਨਹੀਂ ਦਿੰਦੇ ਕਿਉਂਕਿ ਜੇ ਤੁਹਾਨੂੰ ਆਪਾਂ ਇਹੀ ਕਹਿਣ ਲੱਗ ਪਏ ਕਿ ਤੁਸੀਂ ਇੱਥੇ ਆਓ ਨਾ, ਸਾਡੇ ਪੈਸੇ ਕਿੱਦਾਂ ਬਣਨੇ ਆ, ਸੋ ਇਸ ਲਈ ਤੁਹਾਨੂੰ ਇਹ ਕੋਈ ਸਲਾਹ ਨਹੀਂ ਦੇ ਰਿਹਾ। ਏਜੰਟ ਨੇ ਵੀ ਕਹਿਣਾ ਚੱਲ ਜਾ, ਦੂਜੇ ਨੇ ਵੀ ਕਹਿਣਾ ਚੱਲ ਜਾ। ਬਾਕੀ ਹੁਣ ਬੰਦਾ ਤਾਂ ਇਹੀ ਦੇਖਦਾ ਕਿ ਯਾਰ ਉਹ ਵਾਲਾ ਬੰਦਾ ਜ਼ਿਆਦਾ ਪੈਸੇ ਕਮਾ ਰਿਹਾ, ਮੈਂ ਯੂਰਪ ਕਿਉਂ ਬੈਠਾ। ਸੋ ਇਦਾਂ ਕਿ ਪਹਿਲੀ ਸਲਾਹ ਇਹ ਹੈ ਕਿ ਕਿਸੇ ਪਿੱਛੇ ਲੱਗ ਕੇ ਕਿਸੇ ਦਾ ਮਹਿਲ ਦੇਖ ਕੇ ਆਪਣੀ ਕੁੱਲੀ ਨਾ ਢਾਓ, ਆਪਣੀ ਮਿਹਨਤ ਕਰੋ, ਪੱਕੇ ਹੋ ਉੱਥੇ, ਆਪਣੀਆਂ ਆਪਸ਼ਨਾਂ E2 ਦੀਆਂ ਖੋਲੋ ਉੱਥੇ। ਸੋ ਸਭ ਤੋਂ ਪਹਿਲੀ ਸਲਾਹ ਇਹ ਹੈ। ਦੂਜੀ ਸਲਾਹ, ਜੇ ਤੁਸੀਂ ਫਿਰ ਵੀ ਵਾਪਸ ਆਉਣਾ, ਇੱਥੇ ਆਉਣਾ ਹੀ ਆਉਣਾ ਅਮਰੀਕਾ, ਉਹਦੇ ਵਿੱਚ 2 ਤਰ੍ਹਾਂ ਦੇ ਕੇਸ ਆ ਗਏ। ਇੱਕ ਤਾਂ ਜਿਹੜਾ ਦੀ 10-10 ਸਾਲ ਦੀ PR ਜਿਹੜੀ ਪਈ ਹੋਈ ਆ, ਤੁਹਾਡੇ ਲਈ ਕੰਮ ਔਖਾ ਹੋ ਜਾਣਾ। ਜ਼ਿਆਦਾ ਤੁਸੀਂ ਇੱਦਾਂ ਕਿ ਪਹਿਲਾਂ ਹੀ ਤੁਹਾਡੇ ਕੋਲ 35 ਸੱਟੇ ਤੁਹਾਡੇ ਕੋਲ ਐਵੀਡੈਂਸ ਹੋਣਾ ਚਾਹੀਦਾ ਕਿ ਉੱਥੇ ਤੁਹਾਡਾ ਬਿਲਕੁਲ ਪੇਪਰ ਵਗੈਰਾ ਖਤਮ ਸੀਗੇ, ਕੀ ਪ੍ਰੋਬਲਮ ਸੀਗੀ, ਕਿ ਅੱਗੇ ਕਿਉਂ ਨਹੀਂ ਰੀਨਿਊ ਕਰਾ ਸਕਦੇ ਸੀਗੇ, ਕਿ ਵਾਪਸ ਤੁਹਾਨੂੰ ਜਾਣਾ ਪੈਣਾ ਸੀਗਾ। ਤੁਹਾਡੇ ਕੋਲ ਪੂਰਾ ਸੋਲਿਡ ਐਵੀਡੈਂਸ ਹੋਣਾ ਚਾਹੀਦਾ ਉੱਥੇ ਦੇ ਲਾਅ ਦੇ ਹਿਸਾਬ ਨਾਲ ਕਿ ਤੁਸੀਂ ਉੱਥੇ ਟਿਕ ਨਹੀਂ ਸਕਦੇ ਸੀਗੇ। ਹੁਣ ਜਿਹੜੇ ਅਮਰੀਕਾ ਦੇ ਲਾਇਰ ਆ, ਸਾਨੂੰ ਤਾਂ ਅਮਰੀਕਾ ਦਾ ਲਾਅ ਪਤਾ ਹੈ ਨਾ। ਹੁਣ ਮੈਨੂੰ ਫਰਾਂਸ ਦਾ ਤੁਹਾਨੂੰ ਪਤਾ ਹੋਣਾ, ਸਪੇਨ ਦਾ, ਇਟਲੀ ਦਾ, ਇੰਨੇ ਸਾਰੇ ਲਾਅ ਕਿੱਦਾਂ ਆਪਾਂ ਯਾਦ ਕਰਾਂਗੇ। ਸੋ ਇਦਾਂ ਕਿ ਸਾਨੂੰ ਉੱਥੇ ਦੇ ਲਾਇਰਸ ਦੇ ਨਾਲ ਕੋਲੈਬੋਰੇਸ਼ਨ ਕਰਨੀ ਪੈਣੀ ਹੈ। ਤਾਂ ਤੁਸੀਂ ਇਦਾਂ ਵੀ ਨਹੀਂ ਕਰ ਸਕਦੇ ਕਿ ਚੱਲ ਲਾਇਰ ਨੂੰ ਪੈਸੇ ਦੇ ਕੇ ਉੱਥੇ ਲੈਟਰ ਬਣਾ ਲਈ। ਮਤਲਬ ਕਿ ਲਾਇਰ ਨੇ ਵੀ ਉਹੀ ਲਿਖ ਕੇ ਦੇਣਾ ਜੋ ਲਾਅ ਦੇ ਹਿਸਾਬ ਨਾਲ ਸੱਚ ਆ, ਕਿਉਂਕਿ ਸਰਕਾਰੀ ਵਕੀਲ ਆ। ਜੇ ਤੁਸੀਂ ਝੂਠ ਲਿਖ ਕੇ ਦੋਗੇ ਤਾਂ ਸਰਕਾਰੀ ਵਕੀਲ ਨੇ ਇਹਨੂੰ ਰਿਵਰਟ ਕਰ ਦੇਣਾ, ਤੁਸੀਂ ਕੇਸ ਹਾਰ ਜਾਣਾ। ਸੋ ਮਤਲਬ ਇਦਾਂ ਕਿ ਤੁਹਾਡੀ ਪੋਜੀਸ਼ਨ ਇਦਾਂ ਦੀ ਹੋਣੀ ਚਾਹੀਦੀ ਹੈ ਤੁਹਾਡੀ ਕੰਟਰੀ ਦੇ ਵਿੱਚ, ਯੂਰਪ ਦੇ ਵਿੱਚ, ਕਿ ਤੁਸੀਂ ਉੱਥੇ ਹੋਰ ਆਪਣੀ ਸਟੇ ਜਿਹੜੀ ਸੀਗੀ ਐਕਸਟੈਂਡ ਨਹੀਂ ਕਰ ਸਕਦੇ ਸੀਗੇ, ਪੱਕੇ ਨਹੀਂ ਹੋ ਸਕਦੇ ਸੀਗੇ। ਠੀਕ ਹੈ। ਤੁਹਾਡੇ ਕੋਲ ਆਹ ਚੀਜ਼ਾਂ ਹੈਗੀਆਂ, ਫਿਰ ਤੁਸੀਂ ਜਿਹੜੀ ਫਰਮ ਰੀਸੈਟਲਮੈਂਟ ਬਾਰ ਆ ਉਹਨੂੰ ਓਵਰਕਮ ਕਰ ਸਕਦੇ ਆ। ਪਰ ਜੇ ਮੰਨ ਲਓ ਕਿ ਜੱਜ ਨੇ ਕਿਹਾ ਕਿ ਨਹੀਂ, ਸਾਨੂੰ ਲੱਗਦਾ ਕਿ ਪੱਕਾ ਸੀਗਾ, ਫਿਰ ਤੁਹਾਨੂੰ ਐਕਸੈਪਸ਼ਨਸ ਦੇ ਵਿੱਚ ਹੀ ਜਾਣਾ ਪੈਣਾ। ਐਕਸੈਪਸ਼ਨ ਸਿਰਫ 2 ਬਹੁਤ ਨੈਰੋ ਐਕਸੈਪਸ਼ਨ ਆ
ਕਿ ਤੁਹਾਡੇ ਟਾਈਜ਼ ਨਹੀਂ ਸੀਗੇ, ਤੇ ਦੂਜਾ ਉਧਰਲੀਆਂ ਸਰਕਾਰਾਂ ਵੀ ਤੁਹਾਡੇ ਵਰਗੇ ਬੰਦੇ ਨਾਲ ਧੱਕਾ ਕਰਦੀਆਂ। ਜੀ, ਜੀ। ਸੋ ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਲਵਾਂਗੇ। ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725220 ਇਸ ਨੰਬਰ ਦੇ ਉੱਤੇ ਕਾਲ ਕਰਿਓ ਤੇ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਆ ਤੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ। ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ। ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ। ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ USA ਫ੍ਰੈਸਨੋ ਸਟੂਡੀਓ ਕੰਪਲੈਕਸ 'ਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਸਨੋ ਵਿਖੇ ਹੋਵੇਗਾ। ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 408272 5200 4082725200। ਪਹੁੰਚਿਓ ਜ਼ਰੂਰ। 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ USA ਫ੍ਰੈਸਨੋ ਸਟੂਡੀਓ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਜੀ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਦੇ ਬਾਬਤ ਗੱਲਬਾਤ ਜਿਹੜੀ ਚੱਲ ਰਹੀ ਆ। ਸੋ ਅਟਾਰਨੀ ਟ੍ਰੀਟਮੈਂਟ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਹੁਣ ਆਪਾਂ ਤੁਹਾਡੇ ਕਾਲਸ ਲਵਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਯੂਰਪ ਵਾਲਿਆਂ ਦੇ ਲਈ ਇੱਕ ਕੁਐਸਚਨ ਜਿਹੜਾ ਪਹਿਲੋਂ ਆਪਾਂ ਪੁੱਛ ਲਈਏ ਵੀ ਜੇ ਕੋਈ ਆਲਰੇਡੀ ਸਿਟੀਜ਼ਨ ਹੈਗਾ ਆ ਤਾਂ ਜਿਹੜਾ E2 ਵੀਜ਼ੇ ਦੀ ਗੱਲ ਕਰ ਰਹੇ ਆ ਉਹ ਇਨਵੈਸਟਮੈਂਟ ਕਿੰਨੇ ਕੁ ਦੀ ਜਿਹੜੀ ਉਹ ਹੁੰਦੀ ਆ? E2 ਦੀ ਇਨਵੈਸਟਮੈਂਟ ਦਾ ਕੋਈ ਉਹਨਾਂ ਨੇ ਲਿਮਿਟ ਨਹੀਂ ਰੱਖੀ। ਉਹ ਕਹਿੰਦੇ ਆ ਕਿ ਇਨਵੈਸਟਮੈਂਟ ਉਨੀ ਹੋਣੀ ਚਾਹੀਦੀ ਹੈ ਜਿੰਨੇ ਦਾ ਬਿਜ਼ਨਸ ਨਾਰਮਲੀ ਆਉਂਦਾ। ਤੇ ਮੇਨ ਇਹ ਹੈਗਾ ਕਿ ਜੌਬ ਕ੍ਰੀਏਟ ਜਿਹੜੀਆਂ ਕਰਨੀਆਂ 4-5। ਸੋ ਫॉर ਐਗਜ਼ਾਮਪਲ ਜੇ ਕਿਸੇ ਨੇ CPA ਜਾਂ ਲਾਅ ਦਾ ਆਫਿਸ ਖੋਲ੍ਹਣਾ ਉਹਦੀ ਇਨਵੈਸਟਮੈਂਟ ਘੱਟ ਆ। ਜੇ ਕਿਸੇ ਨੇ ਟਰੱਕਿੰਗ ਬਿਜ਼ਨਸ ਖੋਲ੍ਹਣਾ ਉਹਦੀ ਇਨਵੈਸਟਮੈਂਟ ਜ਼ਿਆਦਾ ਹੋਣੀ ਹੈ ਕਿਉਂਕਿ ਟਰੱਕ ਟਰੁੱਕ ਲੈਣੇ ਪੈਣੇ ਆ। ਤੇ ਤਕਰੀਬਨ ਜਿਹੜਾ ਸਕਸੈਸ ਫਾਰਮੂਲਾ ਆਪਾਂ ਦੇਖਿਆ 2 ਤੋਂ 3 ਲੱਖ ਡਾਲਰ ਜਿਹੜੇ ਸਾਡੇ ਕਲਾਇੰਟ ਆ ਤਕਰੀਬਨ ਇਨਵੈਸਟ ਕਰਦੇ ਆ। ਜ਼ਿਆਦਾਤਰ ਰੈਸਟੋਰੈਂਟ ਬਿਜ਼ਨਸ ਜਾਂ ਫਰੈਂਚਾਈਜ਼ ਬਿਜ਼ਨਸ ਦੇ ਵਿੱਚ ਲੋਕੀ ਜ਼ਿਆਦਾ ਕਰਦੇ ਆ। ਤੇ ਇਹਦੇ ਵਿੱਚ ਕੋਈ ਇਦਾਂ ਨਹੀਂ ਕਿ ਕੋਈ ਰਿਸਟ੍ਰਿਕਸ਼ਨ ਆ। ਜਿਹੜੇ ਮਰਜ਼ੀ ਬਿਜ਼ਨਸ ਜਿਹ 'ਚ ਤੁਹਾਨੂੰ ਲੱਗਦਾ ਕਿ ਤੁਹਾਡੇ ਪੈਸੇ ਬਣ ਸਕਦੇ ਆ ਉਹ 'ਚ ਤੁਸੀਂ ਕਰ ਸਕਦੇ ਆ। ਕਿਸੇ ਬੰਦੇ ਨਾਲ ਪਾਰਟਨਰ ਵੀ ਕਰ ਸਕਦੇ ਆ E2 ਵੀਜ਼ੇ ਦੇ ਵਿੱਚ। ਤੇ ਤੁਹਾਨੂੰ 50% ਹਿੱਸੇਦਾਰੀ ਕਾਨੂੰਨ ਕਹਿੰਦਾ ਕਿ ਤੁਹਾਨੂੰ ਚਾਹੀਦੀ ਹੈ ਘੱਟੋ ਘੱਟ। ਸੋ 51% ਹਿੱਸੇਦਾਰੀ ਨਾਲ ਤੁਸੀਂ ਜਿਹੜਾ E2 ਵੀਜ਼ੇ ਦੇ ਵਿੱਚ ਅੱਗੇ ਜਾਓ। ਜੀ ਤੇ ਹੁਣ ਆਪਾਂ ਕਾਲਸ ਲੈਣੇ ਆ। ਸਟੂਡੀਓ ਨੰਬਰ ਹੈ 408 272 5200। ਕੁਲਵਿੰਦਰ ਜੀ ਸਤਿ ਸ਼੍ਰੀ ਇੱਕ ਅਕਾਲ। ਭਾਜੀ ਮੈਂ ਬਸ ਉਹ ਦੱਸਣਾ ਸੀਗਾ। ਇੱਕ ਕਾਲਰ ਨੇ 2 ਕੁ ਵਾਰੀ ਮੈਨੂੰ ਪਤਾ ਕਾਲ ਕੀਤੀ ਸੀਗੀ। ਮਾਫੀ ਚਾਹੁੰਦਾ ਮੇਰੇ ਜ਼ਹਿਨ ਚੋਂ ਨਿਕਲ ਗਿਆ ਕਿ ਮੈਂ ਸੀਗਾ ਨਹੀਂ ਪੂਰੇ ਹਫਤੇ। ਫੈਮਿਲੀ ਬੇਸ ਦਾ ਉਹਨਾਂ ਨੇ ਜਿਹੜਾ ਕੁਐਸਚਨ ਉਹ 18 ਪੁੱਛਿਆ ਸਾਲ ਦੀ ਉਮਰ ਵਾਲਾ ਨਾਲ 18 ਸੀ। ਸਾਲ ਦੀ। ਤਾਂ ਸੌਰੀ ਮੈਂ ਸੀਗਾ ਨਹੀਂ। ਮੈਂ ਮੈਕਸੀਕੋ ਗਿਆ ਸੀਗਾ। ਮੈਂ ਤੁਹਾਡਾ ਅੱਜ ਜਵਾਬ ਨਹੀਂ ਦੇ ਸਕਦਾ ਜੇ ਤੁਸੀਂ ਅੱਜ ਮੈਨੂੰ ਕਾਲ ਕਰੋਗੇ। ਤੇ ਮੈਂ ਰਾਜਕਰਨ ਭਾਈ ਨਾਲ ਉਹੀ ਗੱਲ ਕਰ ਰਿਹਾ ਸੀਗਾ ਕਿ ਮੈਂ ਯਾਰ ਕਾਲਰ ਨੇ ਪੁੱਛਣਾ ਕਿ ਫਿਰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸੌਰੀ ਮੈਂ ਸੀਗਾ ਨਹੀਂ। ਮੈਂ ਤੁਹਾਨੂੰ ਅਗਲੇ ਹਫਤੇ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਦੇਵਾਂਗਾ ਉਹ ਨਹੀਂ ਜ਼ਰੂਰ। ਮੈਂ ਹੀ ਚੇਤਾ ਕਰਾਉਂਗਾ ਤੁਹਾਨੂੰ ਪਹਿਲਾਂ ਹੀ ਵੀਕ ਤੋਂ ਪਹਿਲਾਂ ਵੀ ਚੇਤਾ ਕਰਾਵਾਂਗੇ ਤਾਂ ਜੋ ਤੁਸੀਂ ਆਨਸਰ ਜਿਹੜਾ ਉਸ ਤੱਕ ਕਰ ਸਕੋ। ਹਾਂਜੀ ਹੁਣ ਆਪਾਂ ਕਾਲਸ ਲੈਣੇ ਆ ਜੀ। ਕੁਲਵਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਭਾਜੀ ਮੇਰੇ 2 ਕੁਐਸਚਨ ਹੈ ਭਾਜੀ। ਮੇਰੀ 16th of May ਨੂੰ ਸਿਟੀਜ਼ਨਸ਼ਿਪ ਦੀ ਇੰਟਰਵਿਊ ਹੋਈ ਸੀ ਬਟ ਮੇਰਾ ਆਲਰੇਡੀ I-751 ਵਾਵਾ ਪੈਂਡਿੰਗ ਸੀ। ਆਫਿਸਰ ਨੇ ਸਾਰਾ ਕੁਝ ਗੁੱਡ ਗਿਆ ਬਟ ਆਲਮੋਸਟ ਲਾਸਟ ਮੂਮੈਂਟ ਤੇ ਉਹਨੇ ਮੈਨੂੰ ਕਿਹਾ ਪੇਪਰ ਦਿੱਤਾ ਕਿ ਆਹ ਵਾਲਾ ਤੁਸੀਂ ਓਥ ਸੈਰਾਮਨੀ ਤੇ ਲੈ ਜਾਓ ਬਿਕੋਜ਼ ਮੇਰੇ ਕੋਲ ਮੇਰਾ ਗ੍ਰੀਨ ਕਾਰਡ ਹੈ ਨਹੀਂ ਸੀਗਾ। ਉਹ ਲੈ ਲਿਆ ਗਿਆ ਸੀਗਾ ਐਕਸਪਾਇਰਡ। ਤੇ ਉਸ ਤੋਂ ਬਾਅਦ ਉਹਨੇ ਕਿਹਾ ਤੁਹਾਡੀ ਮੈਰਿਜ ਦੀ ਕੇਸ ਥਰੂ ਮੈਂ ਇੱਕ ਵਾਰੀ ਫਿਰ ਹੋਣਾ ਆ। ਮੈਂ ਹੋਪਫੁਲੀ ਟੁਮਾਰੋ ਅਪਰੂਵ ਕਰ ਦੂੰਗਾ ਬਟ ਕੋਈ ਵੀ ਹਜੇ ਲੈਟਰ ਵਗੈਰਾ ਨਹੀਂ ਆਈ। ਸੋ ਕੁਐਸਚਨ ਮੇਨ ਇਹ ਸੀ ਕਿ ਮੈਨੂੰ 120 ਡੇਜ਼ ਵੇਟ ਕਰਨੀ ਪੈਣੀ ਆ ਕਿ ਮੈਂ ਕੋਈ ਪਹਿਲਾਂ ਇਨਕੁਆਇਰੀ ਕਾਂਗਰਸਮੈਨ ਥਰੂ ਜਾਂ ਕਿਸੇ ਥਰੂ ਕਰ ਸਕਦੀ ਹਾਂ? ਨਹੀਂ 120 ਡੇਜ਼ ਕਰਨੀ ਪੈਣੀ ਹੈ। ਤੁਸੀਂ ਜਿਹੜਾ ਆਪਣਾ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ ਉਹ 5 ਸਾਲ ਦੇ ਰੂਲ ਤੇ ਕੀਤਾ ਸੀ ਨਾ? ਹਾਂਜੀ 5 ਸਾਲ ਬਾਅਦ ਤੇ ਮੈਂ ਡਿਵੋਰਸ ਆ ਭਾਜੀ 2017 ਦੀ ਡਿਵੋਰਸ ਆ ਬਟ ਬਾਬਾ ਚੱਲਦਾ ਪਿਆ ਸੀਗਾ। ਤੁਹਾਨੂੰ ਗ੍ਰੀਨ ਕਾਰਡ ਕਦੋਂ ਮਿਲਿਆ ਸੀਗਾ? ਫਸਟ ਗ੍ਰੀਨ ਕਾਰਡ ਮੈਨੂੰ 2016 ਚ ਮਿਲਿਆ ਸੀਗਾ ਤੇ ਉਹ ਜਦੋਂ ਐਕਸਪਾਇਰ ਹੋ ਗਿਆ ਸੀ ਮੈਰਿਜ ਬੇਸ ਤੇ। ਜਦੋਂ ਤੁਹਾਡੇ ਪੂਰੇ ਉਹ ਗ੍ਰੀਨ ਕਾਰਡ ਨੂੰ ਮਿਲੇ ਤੋਂ ਜਦੋਂ 5 ਸਾਲ ਹੋਏ ਸੀ ਫਿਰ ਸਿਟੀਜ਼ਨਸ਼ਿਪ ਕੀਤੀ ਸੀ ਨਾ ਤੁਸੀਂ? ਹਾਂਜੀ ਉਦੋਂ ਹੀ ਸਿਟੀਜ਼ਨਸ਼ਿਪ ਕੀਤੀ ਸੀ। ਅੱਛਾ ਉਦਾਂ ਤੁਹਾਨੂੰ ਆਰਗੂ ਕਰਨਾ ਚਾਹੀਦਾ ਸੀਗਾ ਉੱਥੇ ਕਿਉਂਕਿ ਮੈਂ 5 ਸਾਲ ਵਾਲੇ ਰੂਲ ਥੱਲੇ ਕੀਤੀ ਆ ਤਾਂ ਉਹ ਆਲਰੇਡੀ ਇਨਕੁਆਇਰੀ ਹੋ ਚੁੱਕੀ ਆ। ਸੋ ਮੈਟਰ ਨਹੀਂ ਕਰਦਾ। ਤਾਂ ਆ 3 ਸਾਲ ਵਾਲੇ ਰੂਲ ਦੇ ਥੱਲੇ ਦੁਬਾਰਾ ਉਹ ਇਨਕੁਆਇਰੀ ਕਰ ਸਕਦੇ ਆ। ਉਹਨੂੰ ਕਰਨੀ ਨਹੀਂ ਚਾਹੀਦੀ ਸੀਗੀ ਪਰ ਕਿਉਂਕਿ ਹੁਣ ਉਹ ਕਰ ਰਹੇ ਆ ਤੁਸੀਂ ਓਬਜੈਕਸ਼ਨ ਕੀਤੀ ਨਹੀਂ ਟਾਈਮਲੀ। ਸੋ ਤੁਹਾਨੂੰ ਹੁਣ 120 ਦਿਨ ਜਿਹੜਾ ਸੀਗਾ ਉਹ ਰੁਕਣਾ ਪੈਣਾ। ਉਸ ਤੋਂ ਬਾਅਦ ਤੁਸੀਂ ਇਨਕੁਆਇਰੀ ਕਰਨੀ ਹੈ। ਸਿੱਧੇ ਕਾਂਗਰਸਮੈਨ ਨਹੀਂ ਪਾਣੇ ਕਿਉਂਕਿ ਜੇ ਤਾਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਉਹਨਾਂ ਨੇ ਸਸਤੇ 'ਚ ਤੁਹਾਨੂੰ ਰਫਾ ਦਫਾ ਕਰ ਦੇਣਾ। ਪਰ ਜੇ ਤੁਸੀਂ ਇਹਨੂੰ ਕੰਪਲੀਕੇਟ ਕੀਤਾ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਆ ਤਾਂ ਫਿਰ ਇਹ ਮਾਮਲਾ ਜਿਹੜਾ ਅੱਗੇ ਵੱਧ ਵੀ ਸਕਦਾ ਹੋਰ। ਸੋ ਇਹਨੂੰ ਤੁਸੀਂ ਆਰਾਮ ਨਾਲ ਚੱਲ ਲੈਂਦੇ ਹੋ। 120 ਦਿਨ ਬਾਅਦ ਤੁਸੀਂ ਉਹਨਾਂ ਨਾਲ ਨਾਰਮਲ ਜਿਹੜਾ ਫਾਲੋ ਅਪ ਕਰਨਾ। ਕਾਂਗਰਸਮੈਨ ਵਗੈਰਾ ਨੂੰ ਨਹੀਂ ਪਾਣਾ ਜੀ। ਤੇ ਦੂਜਾ ਸਵਾਲ ਕੀ ਸੀ ਜਲਦੀ ਪੁੱਛ ਲਿਓ ਜੀ। ਜੀ ਓਕੇ ਜੀ ਜਸਟ ਦੂਜਾ ਕੁਐਸਚਨ ਸਿੰਸ 2017 ਦੀ ਹੁਣ ਡਿਵੋਰਸ ਹੋ ਚੁੱਕਾ ਆ ਕਿ ਮੈਂ ਵੇਟ ਕਰਾਂ ਜਦੋਂ ਤੱਕ ਮੇਰਾ ਸਿਟੀਜ਼ਨਸ਼ਿਪ ਦਾ ਕਲੀਅਰ ਨਹੀਂ ਹੁੰਦਾ ਕਿ ਮੇਰੀ ਵੈਡਿੰਗ ਕਰਵਾ ਸਕਦੀ ਹਾਂ? ਨਹੀਂ ਤੁਸੀਂ ਸਿਟੀਜ਼ਨ ਕਰਕੇ ਕਰਨਾ ਕਿਉਂਕਿ ਜੇ ਤੁਸੀਂ ਦੂਜਾ ਵਿਆਹ ਹੁਣ ਕੀਤਾ ਨਾ ਫਿਰ ਉਹਨਾਂ ਕੋਲ ਹੋਰ ਜੁਰਿਸਡਿਕਸ਼ਨ ਆ ਜਾਣਾ ਕਿ ਉਹਨੇ ਤੁਹਾਡਾ ਪਹਿਲੀ ਵਾਲਾ ਵਿਆਹ ਵੀ ਇਨਵੈਸਟੀਗੇਟ ਕਰਨਾ ਦੂਜੇ ਵਾਲਾ ਵੀ ਕਰਨਾ। ਸੋ ਤੁਸੀਂ ਪਹਿਲਾਂ ਆ ਸਾਰੇ ਪੰਗਿਆਂ ਚੋਂ ਬਾਹਰ ਨਿਕਲੋ। ਪਹਿਲਾਂ ਸਿਟੀਜ਼ਨ ਬਣੋ ਤੇ ਫਿਰ ਤੁਸੀਂ ਵਿਆਹ ਕਰਾਉਣਾ ਤੁਸੀਂ ਵਿਆਹ ਕਰਾ ਲਓ ਪਰ ਤੁਸੀਂ ਪੇਪਰ ਨਹੀਂ ਫਾਈਲ ਕਰਨੇ। ਪੇਪਰ ਤੁਸੀਂ ਜਿਹੜਾ ਹੈਗਾ ਸਿਟੀਜ਼ਨ ਬਣਨ ਤੋਂ ਬਾਅਦ ਫਾਈਲ ਕਰਨੇ। ਪਰ ਹੁਣ ਸਿਟੀਜ਼ਨਸ਼ਿਪ ਦੀ ਫਿਰ ਨਾ ਉਹੀ ਆ ਗਈ ਕਿ ਜੇ ਤੁਹਾਡੀ ਦੁਬਾਰਾ ਉਹਨਾਂ ਨੇ ਇੰਟਰਵਿਊ ਲੈ ਲਈ ਫਿਰ ਉਹਨਾਂ ਨੇ ਪੁੱਛਣਾ ਕਿ ਕੁਝ ਚੇਂਜ ਤਾਂ ਨਹੀਂ ਕਰਨਾ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ। ਤੁਸੀਂ ਕਹਿਣਾ ਹੁਣ ਮੇਰਾ ਵਿਆਹ ਹੋ ਗਿਆ
ਤੇ ਫਿਰ ਉਹਨਾਂ ਨੇ ਦੁਬਾਰਾ ਤੁਹਾਡੀ ਜਿਹੜੀ ਸੀਗੀ ਹੋਰ ਇਨਵੈਸਟੀਗੇਸ਼ਨ ਉਹ ਕਰ ਸਕਦੇ ਆ। ਸੋ ਤੁਸੀਂ ਮੇਰੇ ਹਿਸਾਬ ਨਾਲ ਇਹਨੂੰ ਹੁਣ ਚੱਲ ਲੈਣ ਦਿਓ, 120 ਦਿਨ ਵੇਟ ਕਰੋ, ਸਿਟੀਜ਼ਨ ਬਣੋ ਪਹਿਲਾਂ, ਫਿਰ ਬਾਕੀ ਅਗਲੇ ਕੰਮ ਜਿਹੜੇ ਆ ਬਾਅਦ ਚ ਕਰਿਓ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਵੰਤ ਭਾਈ ਸਤਿ ਸ੍ਰੀ ਅਕਾਲ ਜੀ। ਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਕੁਐਸਚਨ ਪੁੱਛਣਾ ਆਪਣੇ ਬ੍ਰਦਰ ਬਾਰੇ। ਜਿੱਦਾਂ ਉਹ ਪਹਿਲਾਂ ਇੱਥੇ ਅਮਰੀਕਾ ਵਿੱਚ ਆਇਆ ਹੋਇਆ ਸੀਗਾ ਨਾ, ਤੇ ਫੈਲਮ ਕੀਤੀ ਸੀ, ਵਿਆਹ ਹੋ ਗਿਆ, ਵਿਆਹ ਹੋਣ ਤੋਂ ਬਾਅਦ ਡਿਪੋਰਟ ਹੋ ਗਿਆ ਇੰਡੀਆ ਨੂੰ, ਬਾਅਦ ਵਿੱਚ ਮੁੜ ਕੇ ਆ ਗਿਆ। ਉਹਦੇ ਕੋਲ ਗ੍ਰੀਨ ਕਾਰਡ ਸੀਗਾ, ਉਹਨੇ ਵੀਜ਼ਾ ਕੀਤਾ ਸੀ ਅਪਲਾਈ ਇੰਗਲੈਂਡ ਦਾ। ਉਹ ਜਿਹਨੇ ਪੇਪਰ ਭਰੇ ਸੀ ਉਹਨੇ ਪੁੱਛਿਆ ਸੀਗਾ ਵੀ ਪਹਿਲਾਂ ਕਿਤੇ ਤੁਸੀਂ ਡੈਪੋਰੇਸ਼ਨ ਨਹੀਂ ਸਮਝ ਲੱਗੀ, ਇਹਨੇ ਨਾ ਕਹਿਤੀ। ਹੁਣ ਇੰਗਲੈਂਡ ਵਾਲਿਆਂ ਨੇ ਇਹਨਾਂ ਨੂੰ 10 ਸਾਲ ਦਾ ਵੀਜ਼ਾ ਬਿਆਨ ਕਰ ਦਿੱਤਾ ਤੇ ਹੁਣ ਇਹ ਸਿਟੀਜ਼ਨ ਹੋ ਗਿਆ ਤੇ ਹੁਣ ਇੰਗਲੈਂਡ ਜਾ ਸਕਦੇ ਆ। ਜਿਹੜਾ ਭਾਜੀ ਇੰਗਲੈਂਡ ਵਾਲਾ, ਤੁਹਾਨੂੰ ਇੰਗਲੈਂਡ ਵਾਲੇ ਰੂਲ ਜਿਹੜੇ ਉਹ ਫੋਲੋ ਕਰਨੇ ਪੈਣੇ ਆ। ਜੇ 10 ਸਾਲ ਦੀ ਬੈਨ ਸੀਗੀ ਤਾਂ 10 ਸਾਲ ਦੀ ਬੈਨ ਲੱਗੂਗੀ, ਉਹਦਾ ਅਮਰੀਕਾ ਸਿਟੀਜ਼ਨ ਨਾਲ ਨਹੀਂ ਕੋਈ ਲੈਣਾ ਦੇਣਾ। ਪਰ ਇਹ ਹੈ ਕਿ ਪ੍ਰੋਸੈਸ ਉਹਦੇ ਲਈ ਥੋੜਾ ਜਿਹਾ ਸੌਖਾ ਹੋ ਜਾਊਗਾ। ਪਰ ਇਹ ਤੁਸੀਂ ਨਾ ਜਿਹੜਾ ਯੂਕੇ ਦਾ ਇਮੀਗ੍ਰੇਸ਼ਨ ਲਾਇਰ ਆ ਉਹਨੂੰ ਸਵਾਲ ਕਰਿਓ ਇਹ। ਜੀ। ਥੈਂਕ ਯੂ। ਅਗਲੇ ਕਾਲਰ ਗੁਰਵਿੰਦਰ। ਹਾਂਜੀ ਗੁਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਇੱਕ ਸਵਾਲ ਸੀ ਕਿ ਮੈਨੂੰ ਕੱਲ ਹੀ ਨਾ ਮੇਰਾ ਅਸਾਈਲਮ ਕੇਸ ਲੱਗਾ ਹੋਇਆ ਵਾ ਅਸਾਈਲਮ ਆਫਿਸ ਦੇ ਵਿੱਚ ਭਾਜੀ, ਤੇ ਮੇਰਾ ਕੱਲ ਹੀ ਨਾ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਸੀ ਤੇ ਉਹਦੀ ਕੱਲ ਮੈਨੂੰ ਲੈਟਰ ਆਈ ਹੈ। ਬਟ ਉਹਦੇ ਜਿਹੜੀ ਮੇਰੀ ਡੇਟ ਆਫ ਬਰਥ ਸ਼ੋ ਹੋ ਰਹੀ ਨਾ, ਉਹ ਇੰਡੀਆ ਦੇ ਹਿਸਾਬ ਨਾਲ ਸ਼ੋ ਹੋ ਰਹੀ ਹੈ ਜੀ, ਤੇ ਉਹ ਇੰਡੀਆ ਵਾਲਾ ਫਾਰਮੈਟ ਯੂਜ਼ ਕਰਤਾ ਉਹਨਾਂ ਨੇ। ਭਾਜੀ ਦੋ ਚੀਜ਼ਾਂ, ਆਪਣੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਦੇਖਿਓ, ਜੇ ਤਾਂ ਭਰਨ ਵਾਲੇ ਬੰਦੇ ਕੋਲ ਗਲਤੀ ਹੋਈ ਹੈ ਨਾ ਕਿ ਫਾਰਮ 'ਚ ਤੁਸੀਂ ਗਲਤ ਦਿੱਤੀ ਹੈ, ਫਿਰ ਤਾਂ ਤੁਹਾਨੂੰ ਜਿਹੜਾ ਸੀਗਾ ਉਹ ਉਹਨਾਂ ਨੂੰ ਪੈਸੇ ਦੇ ਕੇ, ਤੁਸੀਂ ਕਿਹਾ ਰਸੀਦ ਆਈ ਹੈ ਕਿ ਅਸਾਈਲਮ ਦਾ ਵਰਕ ਪਰਮਿਟ ਆਇਆ ਵਾ? ਨਹੀਂ, ਰਸੀਦ ਨੋਟਿਸ ਆਇਆ ਤਾਂ ਉਹਦੇ ਉੱਪਰ ਨਾ ਜਿੱਦਾਂ ਮੇਰੀ ਹੈਗੀ ਸੀ ਫੈਬਰ ਦੀ ਇਹ ਹੈਗੀ ਸੀ। ਆਪਾਂ ਇੱਥੇ ਜਿੱਦਾਂ ਅਮਰੀਕਾ ਦਾ ਹੈਗਾ ਵਾ ਰੂਲ ਕਿ ਆਪਾਂ ਇੱਥੇ ਮੰਥ ਪਹਿਲਾਂ ਲਿਖਦੇ ਹਾਂ। ਹਾਂਜੀ। ਤੁਹਾਡੀ ਜੇ ਸਿਰਫ ਰਸੀਟ ਆਈ ਹੈ ਨਾ, ਤੁਸੀਂ USCIS ਕਾਲ ਕਰਾ ਕੇ ਤੇ ਸਰਵਿਸ ਰਿਕੁਐਸਟ ਪਲੇਸ ਕਰ ਦਿਓ ਤੇ ਉਹਨਾਂ ਨੂੰ ਦੱਸ ਦਿਓ ਕਿ ਐਰਰ ਹੋ ਗਿਆ ਵਾ ਤੇ ਫਾਰਮ 'ਚ ਗਲਤ ਲਿਖਿਆ ਗਿਆ ਸੀ ਜਾਂ ਜਿੱਦਾਂ ਵੀ ਆ, ਤੇ ਉਹਨਾਂ ਨੇ ਤੁਹਾਡਾ ਸਹੀ ਕਰ ਦੇਣਾ। ਠੀਕ ਹੈ ਜੀ। ਸੋ ਇਹਨਾਂ ਨੂੰ ਕੁਝ ਸਿਰਫ ਇਹਨਾਂ ਨੂੰ ਕੁਝ ਘੱਲਣਾ ਪੈਣਾ, ਕੋਈ ਫਾਰਮ ਭਰ ਕੇ ਘੱਲਣਾ ਪੈਣਾ ਜਾਂ ਕੀ ਇਹਨਾਂ ਨੂੰ ਕਰਨਾ ਪੈਣਾ? ਜਿਹਨਾਂ ਦੀ ਐਰਰ ਹੋਈ ਆ ਕਿ ਅਜੇ ਵਰਕ ਪਰਮਿਟ ਜਾਂ ਉਹ ਅਪਰੂਵਲ ਨਹੀਂ ਮਿਲਿਆ, ਉਹ ਸਿੱਧੇ ਕਾਲ ਕਰਕੇ ਦਰੁਸਤੀ ਕਰਾ ਸਕਦੇ ਆ। ਤੇ ਜਿਹਨਾਂ ਦਾ ਕੇਸ ਅਪਰੂਵ ਹੋ ਗਿਆ ਵਾ ਉਹਨਾਂ ਨੂੰ 824 ਭਰਨਾ ਪੈਂਦਾ, ਤੇ ਜਾਂ ਫਿਰ ਉਹਨਾਂ ਨੂੰ ਰਿਪਲੇਸਮੈਂਟ ਗ੍ਰੀਨ ਕਾਰਡ ਜਿਹੜਾ ਸੀਗਾ ਦੁਬਾਰਾ 765 ਉਹ ਫਾਈਲ ਕਰਨਾ ਪੈਂਦਾ। ਠੀਕ ਹੈ। ਅਗਲੇ ਕਾਲਰ ਸੁਖਦੇਵ। ਹਾਂਜੀ ਸੁਖਦੇਵ। ਬਿਜ਼ੀ ਜ਼ਿਆਦਾ ਲੱਗਦੇ ਭਾਈ, ਕਾਲ ਕਰਕੇ ਇਦਾਂ ਨਾ ਕਰਿਆ ਕਰੋ। ਬਾਕੀ ਸਾਰੇ ਜਣੇ ਵੀ ਇੰਤਜ਼ਾਰ ਕਰਦੇ ਹੁੰਦੇ ਕਿ ਫੋਨ ਨੂੰ ਸਪੀਕਰ ਤੇ ਲਾ ਕੇ ਤੇ ਸੁਣਦੇ ਰਿਹਾ ਕਰੋ ਕੀ ਚੱਲ ਰਿਹਾ, ਨਹੀਂ ਤਾਂ ਲੋਕਾਂ ਦੀ ਵਾਰੀ ਨਹੀਂ ਆਉਂਦੀ ਇੱਥੇ, ਤੁਹਾਨੂੰ ਸਭ ਨੂੰ ਪਤਾ ਆ। ਸ਼ਰਨਜੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਮੈਂ ਪੁੱਛਣਾ ਸੀ, ਮੇਰਾ ਨਾ ਬ੍ਰਦਰ ਆਇਆ ਹੁਣੇ, ਉਹਦੀ ਨਾ ਏਜ 17 ਸਾਲ ਹੈ, ਉਹਦੇ ਗਰੰਟਰ ਨੇ ਕਢਾਇਆ ਉਹਨੂੰ, ਉਹਦੇ ਗਰੰਟਰ ਦਾ ਨਾ ਯੂ ਵੀਜ਼ਾ ਅਪਰੂਵ ਹੋਇਆ ਹੋਇਆ ਤੇ ਬਟ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਹੈਗਾ। ਤੇ ਉਹ ਜੇ ਉਹਨੂੰ ਅਡਾਪਟ ਕਰਦਾ ਹੈ ਤੇ ਉਹਦੇ ਕੋਲ ਓਨਲੀ 20 ਦਿਨ ਹੈ, ਕਿਉਂਕਿ 20 ਦਿਨਾਂ ਬਾਅਦ ਉਹਨੇ 18 ਸਾਲ ਦਾ ਹੋ ਜਾਣਾ। ਤੇ ਜੇ ਉਹ ਅਡਾਪਟ ਕਰੇ ਤੇ ਉਹ ਕੇਸ ਜਦੋਂ ਉਹਦੇ ਗਰੰਟਰ ਦਾ ਗ੍ਰੀਨ ਕਾਰਡ ਆਏਗਾ ਉਹਦਾ ਵੀ ਆ ਸਕਦਾ? ਨਹੀਂ ਭਾਜੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਅਡਾਪਸ਼ਨ ਵਾਲਾ ਉਹ ਹੈਗਾ ਨਾ, ਅਡਾਪਸ਼ਨ ਵਾਲਾ ਜਿਹੜਾ ਕਾਨੂੰਨ ਹੈਗਾ ਉਹ ਹੈਗਾ 14 ਸਾਲ ਦਾ। 14 ਸਾਲ ਦੀ ਉਮਰ ਤੋਂ ਪਹਿਲਾਂ ਕਰਨਾ ਚਾਹੀਦਾ ਤੇ ਹੋਰ ਉਹਦੀਆਂ ਰਿਕੁਆਇਰਮੈਂਟ ਆ। ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਕਰ ਰਹੇ ਹੋ ਗਾਰਡੀਅਨ ਦੀ। ਸੋ ਗਾਰਡੀਅਨ ਦੇ ਵਿੱਚ ਯੂ ਵੀਜ਼ਾ ਨਹੀਂ ਕਰ ਸਕਦਾ। ਉਹ ਗਾਰਡੀਅਨ ਦਾ ਜਿਹੜਾ ਰੂਲ ਹੈਗਾ ਉਹ 18 ਸਾਲ ਦਾ ਨਹੀਂ, ਉਹ ਡਿਪੈਂਡ ਕਰਦਾ ਕਿਹੜੀ ਸਟੇਟ 'ਚ। ਜਿੱਦਾਂ ਕੈਲੀਫੋਰਨੀਆ 'ਚ 21 ਸਾਲ ਆ, ਕਈ ਸਟੇਟਾਂ 'ਚ 18 ਸਾਲ ਹੁੰਦਾ। ਸੋ ਡਿਪੈਂਡ ਕਰਦਾ ਕਿ ਕਿਹੜੀ ਸਟੇਟ 'ਚ ਬੰਦਾ ਹੈਗਾ, ਤਾਂ ਉਹਦੀ 21 ਸਾਲ ਦੀ ਉਮਰ ਹੈ ਗਾਰਡੀਅਨਸ਼ਿਪ ਦੀ। ਕਈਆਂ ਮਿਸ਼ੀਗਨ 'ਚ ਹੈ ਤੁਹਾਨੂੰ ਕੋਈ ਆਈਡੀਆ ਕਿ ਮਿਸ਼ੀਗਨ 'ਚ ਕਿੰਨੇ ਸਾਲ ਦਾ? ਏਦਾਂ ਤਾਂ ਨਹੀਂ ਪਤਾ, ਪਰ ਉਹ ਤੁਹਾਨੂੰ ਗੂਗਲ ਸਰਚ ਨਾਲ ਸਿੰਪਲੀ ਜਿਹੜਾ ਲੱਭਿਆ ਜਾ ਸਕਦਾ, ਕੋਈ ਏਡਾ ਔਖਾ ਕੰਮ ਨਹੀਂ। ਤੁਸੀਂ ਗੂਗਲ ਸਰਚ ਕਰੋ, ਤੁਹਾਨੂੰ ਸਟੇਟ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਸੁਖਦੇਵ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਸੁਖਦੇਵ ਆ ਜੀ। ਸਰ ਮੈਂ ਨਾ ਇੱਥੇ ਅਮਰੀਕਾ ਵਿੱਚ ਜਨਵਰੀ 9 ਤਰੀਕ ਨੂੰ ਆਇਆ ਸੀ ਤੇ ਮੇਰੀ ਹੁਣ ਸਤੰਬਰ 7 ਤਰੀਕ ਦੀ ਸਰ ਮਾਸਟਰ ਹੀਅਰਿੰਗ ਹੈ, ਪਰ ਸਰ ਮੇਰਾ ਕਲੌਕ ਨਹੀਂ ਸ਼ੋ ਹੋ ਰਿਹਾ ਜੀ। ਜਿਹੜਾ ਤੁਹਾਡਾ ਕਲੌਕ ਆ ਨਾ, ਉਹ ਤੁਸੀਂ ਕੀ ਕਰਨਾ ਕਿ ਜਿਹੜੀ ਤੁਹਾਡੀ ਮਾਸਟਰ ਹੀਅਰਿੰਗ ਹੈ ਨਾ, ਉਸ ਤੋਂ ਪਹਿਲਾਂ ਰਿਟਨ ਪਲੀਡਿੰਗ ਪਾ ਕੇ ਅਸਾਈਲਮ ਦੀ ਐਪਲੀਕੇਸ਼ਨ ਨਾਲ ਲਾਣੀ ਹੈ। ਤੁਸੀਂ ਲਾਈ ਅਸਾਈਲਮ ਦੀ ਐਪਲੀਕੇਸ਼ਨ ਅਜੇ ਕਿ ਨਹੀਂ ਲਾਈ? ਸਰ ਮੈਂ ਹਜੇ ਨਹੀਂ ਲਾਈ। ਹਾਂ, ਨਹੀਂ, ਕਲੌਕ ਚੱਲਣਾ ਹੀ ਤੁਹਾਡਾ ਉਦੋਂ ਜਦੋਂ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕਰਨੀ ਹੈ, ਉਸ ਤੋਂ ਪਹਿਲਾਂ ਨਹੀਂ ਚੱਲਣਾ ਜੀ। ਠੀਕ ਹੈ ਸਰ। ਸੋ ਮੇਨ ਸਟੈਪ ਮਿਸਿੰਗ ਆ ਜੀ ਤੁਹਾਡਾ। ਹਾਂਜੀ, ਅਸਾਈਲਮ ਲਾਓ ਪਹਿਲਾਂ। ਜੀ ਠੀਕ ਹੈ ਜੀ। ਲਖਵਿੰਦਰ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਮੇਰਾ 16 ਚ ਕੇਸ ਲੱਗਾ ਹੋਇਆ ਸੀ ਤੇ ਮੇਰਾ ਕੋਰਟ ਇਮੀਗ੍ਰੇਸ਼ਨ ਦੇ ਕੋਲ ਥੱਲੇ ਇਮੀਗ੍ਰੇਸ਼ਨ ਦੇ ਕੋਲ ਮੇਰਾ ਹੈਗਾ। ਮੈਂ ਮੋਸ਼ਨ ਟੂ ਉਹ ਪਾ ਸਕਦਾ ਜੀ? ਤੁਸੀਂ ਕੀ ਪੀਡੀ ਲੈਣਾ ਚਾਹੁੰਦੇ ਆ? ਹਾਂਜੀ ਪੀਡੀ Advance ਲੈਣਾ ਚਾਹੁੰਦੇ ਹੋ? ਨਹੀਂ ਪੀਡੀ ਨਹੀਂ ਲੈਣਾ ਚਾਹੁੰਦਾ ਜੀ, ਮੈਂ ਮੇਰੇ ਬੱਚੇ ਪਿੱਛੇ ਜੀ। ਤੇ ਹਾਂਜੀ ਹਾਂਜੀ ਕਰ ਸਕਦੇ ਆ ਤੁਸੀਂ ਮੋਸ਼ਨ ਟੂ ਐਡਵਾਂਸ ਕਰ ਸਕਦੇ ਆ ਬੱਚਿਆਂ ਦੇ ਬੇਸ ਤੇ। ਹਾਂਜੀ ਪਰ ਲੇਕਿਨ ਤੁਸੀਂ ਕਹਿੰਦੇ ਪਏ ਸੀ ਨਾ ਅੱਜ ਭਾਈ ਉਹ ਧੱਕੇ ਨਾਲ ਪੀਡੀ ਦੇ ਰਹੇ, ਕੇਸ ਡਿਨਾਈ ਕਰ ਰਹੇ ਨੇ, ਕੋਈ ਆਪਾਂ 6 ਮਹੀਨੇ ਰੁਕਣ ਦੀ ਲੋੜ ਹੈਗੀ ਹੈ ਜਾਂ ਵੇਟ ਕਰਨ ਦੀ ਲੋੜ ਕਿ ਨਹੀਂ? ਉਹ ਤਾਂ ਹੁਣ ਤੁਹਾਨੂੰ ਉਹੀ ਹੈ ਕਿ ਕਈ ਵਾਰੀ ਸੁਣਦੇ ਨਹੀਂ ਜੱਜ, ਕਿ ਜਿੱਦਾਂ ਹੁਣ ਆਪਾਂ ਐਡਵਾਂਸ ਕਰਤਾ, ਸੁਣਿਆ ਨਹੀਂ ਉਹਨੇ, ਫਿਰ ਇਦਾਂ ਕਿ ਤੁਹਾਨੂੰ ਤੁਹਾਡਾ ਮਸਲਾ ਥੋੜਾ ਜਿਹਾ ਗੰਭੀਰ ਹੋ ਸਕਦਾ, ਫਿਰ ਤੁਹਾਨੂੰ ਦੁਬਾਰਾ ਉਹਨਾਂ ਨੂੰ ਦੱਸਣਾ ਪੈਣਾ ਕਿ ਮੇਰੇ ਬੱਚੇ ਵਗੈਰਾ ਪਿੱਛੇ ਸੀਗੇ, ਮੈਂ ਤਾਂ ਐਡਵਾਂਸ ਤਾਂ ਕਰਾਇਆ ਕਿ ਉਹਨਾਂ ਨੂੰ ਖਤਰਾ ਸੀਗਾ, ਤੇ ਜੋ ਵੀ ਸੀਗਾ, ਜੋ ਵੀ ਤੁਹਾਡੇ ਫੈਕਟ ਪੈਟਰਨ। ਸੋ ਡਿਪੈਂਡ ਕਰਦਾ ਕਿ ਕਿੱਦਾਂ। ਹਾਂਜੀ ਜੇ ਵੇਟ ਕਰ ਸਕਦੇ ਆ ਵੇਟ ਕਰ ਲਓ, ਪਰ ਇਹ ਹੈ ਕਿ ਮੁੱਖ ਦੀ ਗੱਲ ਤੁਹਾਡੀ ਇਹ ਹੈ ਕਿ ਜੇ ਤੁਹਾਡਾ ਜੱਜ ਐਡਵਾਂਸ ਗ੍ਰਾਂਟ ਕਰਦਾ ਤੇ ਤੁਹਾਡੇ ਫੈਮਿਲੀ ਨੂੰ ਪਿੱਛੇ ਕੋਈ ਪ੍ਰੋਬਲਮ ਆ, ਤੇ ਉਹਦੇ ਬੇਸ ਤੇ ਇਹੀ ਮੰਨਿਆ ਜਾ ਸਕਦਾ ਕਿ ਜੱਜ ਸ਼ਾਇਦ ਜਿਹੜਾ ਹੈਗਾ ਉਹ ਪੀਡੀ ਧੱਕੇ ਨਾ ਦੇਵੇ, ਕਿਉਂਕਿ ਜੱਜ ਨੇ ਐਡਵਾਂਸ ਤਾਂ ਹੀ ਕੀਤਾ ਕਿ ਉਹਨੂੰ ਜੇ ਲੱਗਦਾ ਸੀਗਾ ਕਿ ਚੱਲ ਇਹ ਬੰਦੇ ਦੀ ਗੱਲ 'ਚ ਕੋਈ ਦਮ ਆ। ਜੀ ਮੇਰਾ ਕੋਰਟ ਵਿੱਚ ਕੇਸ ਵਿੱਚ ਨਹੀਂ ਹੈਗਾ, ਮੇਰਾ ਥੱਲੇ ਹੈ ਜੀ, ਇਮੀਗ੍ਰੇਸ਼ਨ ਆਫਿਸਰ ਦੇ ਕੋਲ ਹੈ। ਅੱਛਾ, ਨਹੀਂ ਆਫਿਸਰ ਦੇ ਕੋਲ ਤਾਂ ਪਾਵਰ ਨਹੀਂ ਹੈਗੀ ਪੀਡੀ ਦੇਣ ਦੀ। ਪੀਡੀ ਸਿਰਫ ਜੱਜ ਤੇ ਸਰਕਾਰ ਕਰਦੀ ਹੈ। ਸਾਲਮ ਆਫਿਸ ਦੇ ਵਿੱਚ ਪੀਡੀ ਦਾ ਕੋਈ ਚੱਕਰ ਨਹੀਂ ਹੈਗਾ, ਉਹ ਤੁਸੀਂ ਕਰਾਓ ਐਡਵਾਂਸ ਆਪਣਾ, ਉੱਥੇ ਐਡਵਾਂਸ ਕਰ ਲਿਓ ਜੀ। ਥੈਂਕ ਯੂ ਜੀ। ਭੁਪਿੰਦਰ। ਹਾਂਜੀ ਸਰ, ਮੇਰੇ ਫਾਦਰ ਹੈ ਗ੍ਰੀਨ ਕਾਰਡ ਜੀ, ਉਹਨਾਂ ਨੇ 2015 ਚ ਅਪਲਾਈ ਕੀਤਾ ਸੀ ਮੇਰੇ ਬ੍ਰਦਰ ਦਾ, ਅਨਮੈਰਿਡ ਓਵਰ 21, ਤੇ ਹੁਣ ਮੇਰੇ ਫਾਦਰ ਦੀ ਸਿਟੀਜ਼ਨਸ਼ਿਪ ਡਿਊ ਆ, ਤੇ ਉਹਨਾਂ ਨੂੰ ਅਪਡੇਟ ਕਰਨਾ ਪਊਗਾ ਕਿ ਉਹਨਾਂ ਨੂੰ ਐਜ਼ ਇਟ ਇਜ਼ ਉੱਦੀ ਰਹਿਣ ਦੀ ਹੈ ਜਿੱਦਾਂ ਚੱਲ ਰਿਹਾ ਕੇਸ? ਸਿਟੀਜ਼ਨਸ਼ਿਪ ਜੇ ਉਹ ਸਿਟੀਜ਼ਨ ਬਣ ਜਾਂਦੇ ਆ, ਕੈਟੇਗਰੀ ਚੇਂਜ ਹੋ ਜਾਣੀ ਹੈ F3 ਦੀ, ਤੇ ਉਹਦੇ ਵਿੱਚ ਸਾਲ ਜਿਹੜਾ ਵੱਧ ਲੱਗਦਾ ਹੈ ਨਾ, ਤਾਂ ਉਹ ਤੁਹਾਡੀ ਮਰਜ਼ੀ ਹੈ ਹੁਣ ਕਿ ਸਿਟੀਜ਼ਨ ਬਣਨਾ ਕਿ ਨਹੀਂ ਬਣਨਾ। ਫਾਇਦਾ ਇਹ ਹੋਣਾ ਕਿ ਜੇ ਸਿਟੀਜ਼ਨ ਬਣਦੇ ਆ ਤਾਂ ਫਿਰ ਬੱਚਾ ਜਿਹੜਾ ਉਹ ਵਿਆਹ ਕਰਾ ਸਕਦਾ ਹੈ ਨਾ। ਪਰ ਸਾਲ ਐਕਸਟਰਾ ਆ, ਪਰ ਨਾਲ ਵਿਆਹ ਕਰਾ ਸਕਦਾ। ਸੋ ਦੇਖ ਲਓ ਕਿੱਧਰ ਤੁਹਾਨੂੰ ਬੈਟਰ ਲੱਗਦਾ। ਜੇ ਵਿਆਹ ਕਰਾ ਲੈਂਦਾ ਤਾਂ ਫਿਰ ਉਹੀ ਕੇਸ ਰਹੂਗਾ ਕਿ ਉਹਨੂੰ ਫਿਰ ਚੇਂਜ ਕਰਨਾ ਪਊਗਾ? ਸਾਡੇ ਫਾਦਰ ਨੇ ਕੀਤਾ ਤੇ ਫਾਦਰ ਨੇ ਸਿਟੀਜ਼ਨ ਬਣਨਾ ਹੈ ਨਾ। ਹਾਂਜੀ ਹਾਂਜੀ, ਜੇ ਸਿਟੀਜ਼ਨ ਬਣਨ ਤੋਂ ਬਾਅਦ ਉਹ ਵਿਆਹ ਕਰਾ ਸਕਦਾ ਵਾ, ਤੇ ਆਪਣਾ ਮਤਲਬ ਲੈਂਥ ਜਿਹੜਾ ਟਾਈਮ ਜਿਹੜਾ ਸੀਗਾ ਉਹ ਵੱਧ ਜਾਣਾ 4-5 ਸਾਲ। ਅੱਛਾ, 4-5 ਸਾਲ ਜਿਹੜਾ ਫਿਰ ਉਹ ਕੇਸ ਦਾ ਉਹਦਾ ਫਰਕ। ਹਾਂਜੀ ਜੀ। ਸੋ ਜੇ ਨਹੀਂ ਕਰਾਉਂਦਾ ਤੇ ਜੇ ਵਾਰੀ ਆਉਣ ਵਾਲੀ ਹੈ ਫਿਰ ਵੇਟ ਕਰ ਲੈਣ। ਤੇ ਨਾਲੇ ਸਿਟੀਜ਼ਨ ਇਹ ਨਹੀਂ ਵੀ ਐਲੀਜੀਬਲ ਆ, ਜਦੋਂ ਓਥ ਲੈ ਲਈ ਜਾਂਦੀ ਹੈ, ਤੁਹਾਡੇ ਕੋਲ ਨੈਚੁਰਲਾਈਜੇਸ਼ਨ ਸਰਟੀਫਿਕੇਟ ਆ ਜਾਂਦਾ, ਉਸ ਦਿਨ ਜਿਹੜੇ ਸਿਟੀਜ਼ਨ ਜਿਹੜੇ ਉਹ ਮੰਨਿਆ ਜਾਂਦਾ ਆ। ਤੇ ਆਪਣੇ ਅਗਲੇ ਕਾਲਰ ਨੇ ਜੀ ਕੁਲਦੀਪ ਜੀ। ਹਾਂਜੀ ਸਰ, ਮੈਂ ਨਾ 2016 ਦੇ ਵਿੱਚ ਫਰਾਂਸ ਆਇਆ, ਤੇ ਉਸ ਤੋਂ ਬਾਅਦ ਮੈਂ ਜਰਮਨ ਚਲਾ ਗਿਆ, ਉੱਥੇ ਅਸੈਲਮ ਲਾਈ ਸੀ। ਅਸੈਲਮ ਸਾਡੀ ਡਿਨਾਈ ਹੋ ਗਈ ਤੇ ਅਸੀਂ ਸਪੇਨ ਮੂਵ ਹੋ ਗਏ। ਅਸੀਂ 4 ਸਾਲ ਸਪੇਨ ਰਹੇ ਹਾਂ, ਤੇ ਹੁਣ ਮਤਲਬ ਉੱਥੇ ਸਾਡਾ ਕੋਈ ਲੀਗਲ ਸਟੇਟਸ ਨਹੀਂ, ਤੇ ਅਸੀਂ ਇਸ ਟਾਈਮ ਮਤਲਬ ਅਮਰੀਕਾ ਆ ਗਏ ਹਾਂ। ਸਾਨੂੰ ਜਿਹੜੀ ਅਸੈਲਮ ਜਰਮਨ ਵਾਲੀ ਜਿਹੜੀ ਦੱਸਣੀ ਪੈਣੀ ਹੈ ਕਿ ਨਹੀਂ? ਮੇਰਾ ਮੇਨ ਕੁਐਸਚਨ ਆ। ਨਹੀਂ, ਤੁਹਾਨੂੰ ਦੱਸਣੀ ਪੈਣੀ ਆ, ਕਿਉਂਕਿ ਤੁਹਾਡੀ ਡਿਨਾਈ ਹੋਈ ਸੀ, ਤੁਹਾਨੂੰ ਉਹਦਾ ਫਾਇਦਾ ਵੀ ਹੋਣਾ ਵਾ, ਤੇ ਤੁਹਾਨੂੰ ਦੱਸਣੀ ਪੈਣੀ ਹੈ। ਓਕੇ ਸਰ, ਤੇ ਇੱਕ ਸਾਡਾ ਜਿਹੜਾ ਕੋਈ ਲੀਗਲ ਸਟੇਟਸ ਨਹੀਂ ਸੀ, ਉੱਥੇ ਅਸੀਂ ਪੇਪਰ ਸਪੇਨ ਲਾਏ ਸੀ, ਉਹ ਵੀ ਡਿਨਾਈ ਹੋ ਗਏ, ਉਹ ਵੀ ਨਹੀਂ ਸਾਡੇ ਹੋਏ ਕਲੀਅਰ। ਉਹ ਵੀ ਤੁਹਾਨੂੰ ਚੀਜ਼ਾਂ ਦਾ ਫਾਇਦਾ ਵਾ, ਸਾਰੀਆਂ ਚੀਜ਼ਾਂ ਦਾ। ਤੁਹਾਡਾ ਜਰਮਨ ਡਿਨਾਈ ਹੋਇਆ, ਸਪੇਨ ਡਿਨਾਈ ਹੋਇਆ, ਤੁਹਾਨੂੰ ਦੋਨੋਂ ਚੀਜ਼ਾਂ ਦਾ ਫਾਇਦਾ ਹੋਣਾ ਵਾ। ਸੋ ਫਰਮ ਰੀਸੈਟਲਮੈਂਟ ਵਾਰ ਤੋਂ ਬਚਣ ਵਾਲੀਆਂ ਗੱਲਾਂ ਨੇ ਬੇਸਿਕਲੀ, ਜਿਹੜੀ ਆਪਾਂ ਜਿਹੜੇ ਅੱਜ ਦੇ ਮੁੱਦੇ ਦੇ ਉੱਤੇ ਜੇ ਗੱਲ ਕੀਤੀ ਆ। ਤਾਂ ਥੈਂਕ ਯੂ ਜੀ ਕਾਲ ਦੇ ਲਈ। ਮੀਨੂ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਨਿਊਯਾਰਕ ਤੋਂ ਬੋਲ ਰਹੀ ਹਾਂ ਜੀ। ਮੇਰਾ ਭਤੀਜਾ ਹੈਗਾ, ਉਹ 16 ਪਲੱਸ ਦਾ ਹੈਗਾ, B2 ਤੇ ਐਂਟਰ ਕਰ ਗਿਆ, ਆ ਗਿਆ ਹੈਗਾ, ਤੇ ਉਹਦੇ ਫਾਦਰ ਦਾ ਕੇਸ ਮੇਰੇ ਵੱਲੋਂ F4 2009 ਚ ਲਾਇਆ ਸੀ। ਤੇ ਕੁਐਸਚਨ ਇਹ ਹੈਗਾ ਵੀ ਇਹ ਬੱਚੇ ਲਈ ਹੁਣ ਐਂਟਰ ਕਰ ਗਿਆ, ਕੋਈ ਇਹਦਾ B2 ਨੂੰ ਸਟੱਡੀ ਬੇਸ ਜਾਂ ਕੋਈ ਹੋਰ ਵੀਜ਼ਾ ਕਨਵਰਟ ਹੋ ਸਕਦਾ? ਹਾਂਜੀ, ਟਰਾਈ ਕਰ ਸਕਦੇ ਹਾਂ ਜ਼ਰੂਰ। ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਪੈਣੀ ਆ। ਰਾਈਟ ਵੇ ਜੇ ਤੁਸੀਂ ਕਰਦੇ ਹੋ ਤਾਂ ਉਹ ਇਹ ਕਹਿੰਦੇ ਆ ਕਿ ਇਹ ਝੂਠ ਬੋਲ ਕੇ ਆਇਆ, ਇਹਦਾ ਇਰਾਦਾ ਇੱਥੇ ਪੱਕੇ ਹੋਣ ਦਾ ਸੀਗਾ। ਪਰ ਜੇ ਬੰਦੇ ਦਾ ਇੱਥੇ ਆਣ ਕੇ ਇਰਾਦਾ ਬਣਦਾ 90 ਦਿਨ ਬਾਅਦ ਉਹ ਫਾਈਲ ਕਰਦਾ, ਤਾਂ ਫਿਰ ਸਟੂਡੈਂਟ ਵੀਜ਼ਾ ਹਾਂਜੀ ਤੁਸੀਂ ਫਾਈਲ ਕਰ ਸਕਦੇ ਹੋ। ਜੀ ਥੈਂਕ ਯੂ। ਤੇ ਅਟਾਰਨੀ ਟੇਰ ਕਹਿਣਾ ਜੀ, ਤੁਹਾਡੀ ਜਿਹੜੀ ਲੀਗਲ ਇਮੀਗ੍ਰੇਸ਼ਨ, ਫੈਮਿਲੀ ਬੇਸਡ ਇਮੀਗ੍ਰੇਸ਼ਨ ਜਿਹੜੀ ਚੱਲ ਰਹੀ, ਉਹਦਾ ਵੀ ਮਾੜਾ ਜਿਹਾ ਅਪਡੇਟ ਕਰ ਦਿਓ। ਕੀ ਤਰੀਕਾਂ ਵਗੈਰਾ ਕੁਛ ਚੱਲਦੀਆਂ, ਕਿਤੇ ਕੋਈ ਚੱਲ ਰਿਹਾ, ਕਿਤੇ ਕੋਈ ਤੇਜ਼ੀ ਤੂਜੀ ਆਈ ਆ, ਜਾਂ ਵਿਚਾਰੇ ਅਜੇ ਵੀ ਟੰਗੇ ਪਏ ਆ?
ਹਾਂਜੀ ਬਿਲकुल ਆਪਾਂ ਅਗਲਾ ਸਵਾਲ ਲੈ ਲੈਂਦੇ ਹਾਂ ਜਦ ਤੱਕ ਖੋਲੇ ਇਨਫੋਰਮੇਸ਼ਨ ਠੀਕ ਹੈ ਜੀ। ਜੀ ਮੈਂ ਦੱਸ ਦਿੰਦਾ। ਯੁਵਰਾਜ ਜੀ। ਹਾਂਜੀ ਮੇਰੀ ਵਾਈਫ ਨੇ ਮੇਰੀ ਸਟੈਪ ਡਾਟਰ ਨੂੰ ਇੰਡੀਆ 'ਚ ਜਦੋਂ 20 ਇਅਰਸ ਦੀ ਸੀ ਤਾਂ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਵਾਸਤੇ। ਉਹ ਸਾਰਾ ਕੁਝ ਅਪਰੂਵ ਹੈ ਪਰ ਸ਼ੀ ਇਜ਼ ਵੇਟਿੰਗ ਫॉर ਇੰਟਰਵਿਊ ਇਨ ਬੰਬੇ। ਹਾਂਜੀ ਮੇਰੀ ਵਾਈਫ ਨੂੰ ਸਿਟੀਜ਼ਨਸ਼ਿਪ ਮਿਲ ਗਈ ਜੀ, ਹਾਂਜੀ ਉਹਦਾ ਕੋਈ ਫਰਕ ਪਊਗਾ? ਸਟੈਪ ਡਾਟਰ ਕਿੰਨੇ ਉਮਰ ਦੀ ਹੈ? ਸਟੈਪ ਡਾਟਰ 20 ਦੀ ਸੀ ਜਦੋਂ ਅਪਲਾਈ ਕੀਤਾ ਸੀ। ਹੁਣ ਕਿੰਨੇ ਸਾਲ ਦੀ ਹੈ? 23 ਦੀ ਹੈ ਹੁਣ। ਹਾਂਜੀ ਜਦੋਂ ਫਾਈਲ ਕੀਤਾ ਸੀਗਾ ਉਦੋਂ ਜਿਹੜੇ ਪਟੀਸ਼ਨਰ ਸੀਗੇ ਉਹ ਗ੍ਰੀਨ ਕਾਰਡ ਹੋਲਡਰ ਸੀਗੇ ਹੈ ਨਾ? ਹਾਂਜੀ ਹਾਂਜੀ। ਮੈਂ ਤੁਹਾਨੂੰ ਇਹਦਾ ਵੀ ਸਵਾਲ ਜਿਹੜਾ ਅੱਗੇ ਆਪਣਾ ਕਿ ਕਿੰਨਾ ਟਾਈਮ ਫਰੇਮ ਉਹ ਦੱਸ ਦਿੰਦਾ, ਵੇਟ ਕਰੋ। ਜੀ ਅੱਜ ਭਾਜੀ ਨੇ ਸੁਣਦੇ ਰਹੋ ਤੇ ਫਿਰ ਤੁਹਾਨੂੰ ਜਿਹੜਾ ਉਹ ਦੱਸਦੇ ਆ। ਤੇ ਅਗਲੇ ਕਾਲਰ ਪਿੰਦਰ। ਅੱਛਾ ਜੀ ਭਾਜੀ ਇਹਦਾ ਆ ਗਈ ਜੀ। ਸੋ ਜਿਹੜਾ ਹੈਗਾ ਅਨਮੈਰਿਡ ਸਨ ਐਂਡ ਡਾਟਰ ਆਫ ਯੂਐਸ ਸਿਟੀਜ਼ਨ ਹੈ ਨਾ, ਜਿਹੜਾ ਇਹਨਾਂ ਨੇ ਹੁਣ ਸਵਾਲ ਪੁੱਛਿਆ। ਠੀਕ ਹੈ। ਅਨਮੈਰਿਡ ਸਨ ਐਂਡ ਡਾਟਰ ਆਫ ਯੂਐਸ ਸਿਟੀਜ਼ਨ, ਉਹਨਾਂ ਦੀ ਜਿਹੜੀ ਡੇਟ ਚੱਲਦੀ ਪਈ ਆ ਦਸੰਬਰ 2014 ਦੀ ਚੱਲਦੀ ਆ। ਸੋ ਲਾ ਲਓ ਤੁਸੀਂ 6 ਤੇ 7 8 ਸਾਲ ਹੈ ਨਾ ਜੀ। ਜਿਹੜੇ F2B ਵਾਲੇ ਸੀਗੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਬੱਚੇ ਸੀਗੇ ਅਨਮੈਰਿਡ ਹੈ ਨਾ, ਕਿਉਂਕਿ ਗ੍ਰੀਨ ਕਾਰਡ ਵਿਆਹ ਦਾ ਨਹੀਂ ਕਰ ਸਕਦਾ, ਸਿਰਫ ਅਨਵਿਆਹੇ ਦੇ ਕਰ ਸਕਦਾ। ਸੋ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ ਚੱਲਦੀ ਹੈ ਸਪਟੰਬਰ 2015। ਸੋ ਤਕਰੀਬਨ ਦੇਖ ਲਓ ਤੁਸੀਂ ਸਾਲ ਦਾ ਫਰਕ ਹੈਗਾ। ਗ੍ਰੀਨ ਕਾਰਡ ਵਾਲਿਆਂ ਦੇ ਜਿਹੜੇ ਅਨਵਿਆਹੇ ਬੱਚੇ ਆ ਉਹ ਐਡਵਾਂਸ ਚੱਲ ਰਹੇ ਆ ਥੋੜੇ, ਤੇ ਸਿਟੀਜ਼ਨ ਵਾਲੇ ਨਾਲੋਂ 1 ਸਾਲ। ਸੋ ਸਿਟੀਜ਼ਨ ਵਾਲੇ ਦਾ 14 ਚੱਲਦਾ, ਇਹਨਾਂ ਦਾ 15 ਚੱਲਦਾ। ਸੋ ਦੋਨਾਂ ਦਾ ਜਿਹੜੇ ਪਿਛਲੇ ਕਾਲਰ ਸੀਗੇ ਉਹਨਾਂ ਦੇ ਸਵਾਲ ਦਾ ਇਹ ਜਵਾਬ ਆ। ਤੇ ਜਿਹੜੇ ਫਿਰ ਮੈਰਿਡ ਸਨ ਐਂਡ ਡਾਟਰ ਹੈਗੇ ਆ, ਜੇ ਉਹਨੇ ਦੱਸਿਆ ਕਿ ਕਾਲਰ ਨੇ ਪੁੱਛਿਆ ਕਿ ਜੇ ਉਹ ਵਿਆਹ ਕਰਾ ਲੈਂਦੇ ਆ ਫਿਰ ਉਹਨਾਂ ਦੀ ਕੈਟਾਗਰੀ ਚੇਂਜ ਹੋ ਜਾਂਦੀ ਹੈ F3 ਦੇ ਵਿੱਚ। F3 ਚੱਲਦੀ ਹੈ ਨਵੰਬਰ 2008। ਸੋ ਉਹਦਾ ਤੁਸੀਂ ਲਾ ਲਓ ਕਿ 14 ਸਾਲ ਦਾ ਪੈ ਗਿਆ ਫਰਕ ਹੈ ਨਾ। ਤੇ ਜਿਹੜੇ ਭੈਣ ਭਾਈ ਵਾਲੇ ਕੇਸ ਆ ਉਹ ਚੱਲਦੇ ਆ 2005 ਦੇ। ਸੋ ਉਹਦਾ ਤੁਹਾਡਾ ਹੈਗਾ 17 ਸਾਲ ਦੀ ਵੇਟ। ਸੋ ਇਹਦੀ ਸਮਰੀ ਜੇ ਆਪਾਂ ਕਰੀਏ, ਭੈਣ ਭਾਈ ਵਾਲੇ ਕੇਸ 2005 ਤੇ ਰੁਕੇ ਹੋਏ ਆ, ਤੇ ਭੈਣ ਭਾਈ ਵਾਲੇ ਕੇਸਾਂ ਦੇ ਉੱਤੇ ਕੋਈ ਸਪੀਡ ਨਹੀਂ ਹੋ ਰਹੀ, ਕੋਈ ਵਾਧਾ ਨਹੀਂ, ਕਿਉਂਕਿ ਆਪਾਂ ਆਲਰੇਡੀ ਦੇਖਿਆ ਕਿ ਈਵਨ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਜਿਹੜੇ ਸਪਾਊਸ ਵਗੈਰਾ ਸੀਗੇ ਉਹ ਰੁਕੇ ਹੋਏ ਆ। ਪੇਰੈਂਟਸ ਵਾਲਿਆਂ ਦੇ ਕੇਸ ਜਿਹੜੇ ਆ ਉਹ ਬਹੁਤ ਸਲੋ ਸਪੀਡ ਤੇ ਚੱਲ ਰਹੇ ਆ। ਤਾਂ ਕੋਈ ਕੇਸ ਆ ਰਹੇ ਨੇ, ਸਾਨੂੰ ਅਪਾਇੰਟਮੈਂਟਸ ਵਗੈਰਾ ਆ ਰਹੀਆਂ, ਪਰ ਉਨੀ ਸਪੀਡ ਨਾਲ ਨਹੀਂ ਆ ਰਹੀਆਂ ਜਿੱਦਾਂ ਆਉਣੀਆਂ ਚਾਹੀਦੀਆਂ ਸੀਗੀਆਂ। ਸੋ F4 ਵਾਲੇ 2005 ਤੇ ਟਿਕੇ ਹੋਏ ਆ। ਜਿਹੜੇ ਮੈਰਿਡ ਬੱਚੇ ਆ US ਸਿਟੀਜ਼ਨ ਦੇ ਉਹ ਨਵੰਬਰ 2008 ਵਾਲੇ ਚੱਲ ਰਹੇ ਆ। ਜਿਹੜੇ ਅਨਮੈਰਿਡ ਬੱਚੇ ਆ US ਸਿਟੀਜ਼ਨ ਦੇ ਉਹ 2014 ਤੇ ਚੱਲ ਰਹੇ ਆ। ਤੇ ਜਿਹੜੇ ਅਨਮੈਰਿਡ ਬੱਚੇ ਆ ਗ੍ਰੀਨ ਕਾਰਡ ਹੋਲਡਰ ਦੇ ਉਹ ਸਭ ਤੋਂ ਤੇਜ਼ ਨੇ ਇਹਨਾਂ ਚੋਂ, ਉਹ 2015 ਤੇ ਚੱਲ ਰਹੇ ਆ। ਸੋ ਗ੍ਰੀਨ ਕਾਰਡ ਹੋਲਡਰ ਵਾਲੇ ਦੇ ਅਨਵਿਆਹੇ ਬੱਚਿਆਂ ਨੂੰ ਫਾਇਦਾ ਵਾ। ਜੀ ਜੀ। ਤੇ ਟੰਡੀ ਤੇ ਕਹਿਣਾ ਜੀ ਕੋਈ ਹੈ ਆ ਇਹਨਾਂ ਦੀ ਅਬੈਸੀ ਵਾਲਿਆਂ ਦੀ ਸਰਕਾਰ ਦੀ, ਕੋਈ ਹੈ ਇਹਨਾਂ ਨੂੰ ਵੀ ਕੋਈ ਥੋੜਾ ਬਹੁਤਾ ਤੇਜ਼ ਇਹਨਾਂ ਨੇ ਕਰਨਾ ਹੈ ਕਿ ਨਹੀਂ? ਸਾਰਾ ਜ਼ੋਰ ਅਜੇ ਇਹਨਾਂ ਦਾ ਇਧਰਲੇ ਪਾਸੇ ਹੀ ਅਸਾਈਲਮ ਦੀਆਂ ਨਵੀਆਂ ਪਾਲਿਸੀਜ਼ ਦੇ ਉੱਤੇ ਜ਼ੋਰ ਲੱਗਾ। ਇੱਧਰਲੇ ਪਾਸੇ ਹੀ ਲੱਗਾ, ਹੁਣ ਪਤਾ ਨਹੀਂ ਕਿਸ ਗੱਲੋਂ ਟਿਕੇ ਹੋਏ ਆ। ਤੇ ਸਾਡੇ ਤਾਂ ਖੁਦ ਦੇ ਵੀ ਕਈ ਜਿੱਦਾਂ ਕਲਾਇੰਟ ਆ ਐਸੀ ਸੇਮ ਸਿਚੁਏਸ਼ਨ 'ਚ ਕਿ ਕਾਲ ਨਹੀਂ ਉਹਨਾਂ ਨੂੰ ਆਈ, ਤੇ ਹੁਣ ਹੱਲ ਉਹਨਾਂ ਦਾ ਇਹੀ ਹੈ ਕਿ US ਸਿਟੀਜ਼ਨ ਜਿਹੜੇ ਬਣ ਸਕਦੇ ਆ ਸਪਾਊਸ ਵਾਲੇ ਕੇਸਾਂ ਦੇ ਵਿੱਚ, US ਸਿਟੀਜ਼ਨ ਬਣ ਕੇ ਉਹਨਾਂ ਨੂੰ ਫਾਇਦਾ ਹੋ ਸਕਦਾ ਵਾ। ਤੇ ਬਾਕੀ ਵੇਟ ਐਂਡ ਵਾਚ ਹੀ ਹੈ ਜੀ। ਅਗਲੇ ਕਾਲਰ ਲੈਣੇ ਆ ਪਿੰਦਰ ਜੀ। ਸਤਿ ਸ਼੍ਰੀ ਅਕਾਲ ਪਿੰਦਰਪਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ 2 ਕੁਐਸਚਨ ਪੁੱਛਣੇ ਸੀ। ਇੱਕ ਤਾਂ ਇਹ ਕਿ ਜਦੋਂ ਸਾਡਾ ਅਸਾਈਲਮ ਲੱਗਾ ਹੋਇਆ ਇੱਥੇ ਹੈ ਨਾ, ਤੇ ਸਾਡੇ ਜਦੋਂ ਬੇਬੀ ਇੱਥੇ ਹੋਏ ਆ ਨਾ, 2 ਬੇਬੀ ਹੋਏ, ਤੇ ਉਹਨਾਂ ਦਾ ਸਾਨੂੰ ਕੁਝ ਬੈਨੀਫਿਟ ਹੋ ਸਕਦਾ ਇਨ ਫਿਊਚਰ ਜੇ ਸਾਡਾ ਕੇਸ ਡਿਨਾਈ ਹੁੰਦਾ ਜਾਂ ਡੈਪੂਟੇਸ਼ਨ ਲੱਗਦੀ ਹੈ? ਸਿਰਫ ਦੋ ਤਰੀਕਿਆਂ ਨਾਲ ਬੇਬੀ ਦੇ ਥਰੂ ਬੈਨੀਫਿਟ ਮਿਲ ਸਕਦਾ। ਇੱਕ ਜਣਾ ਦਾ ਸਿਟੀਜ਼ਨ ਬੇਬੀ 21 ਸਾਲ ਦਾ ਹੋਊਗਾ, 21 ਸਾਲ ਦਾ ਹੋ ਕੇ ਪਟੀਸ਼ਨ ਕਰ ਸਕਦਾ 21 ਸਾਲ ਦਾ ਹੋ ਕੇ। ਸੋ 21 ਸਾਲ ਦਾ ਹੋ ਕੇ ਡਿਪੈਂਡ ਕਰਦਾ ਉਦੋਂ ਕੀ ਲਾਅ ਚੱਲਦੇ ਆ, ਵੇਵਰ ਵਗੈਰਾ ਦੀਆਂ ਕੀ ਆਪਸ਼ਨਸ ਰਹਿੰਦੀਆਂ। ਸੋ ਉਹ ਤਾਂ ਬਹੁਤ ਲੌਂਗ ਟਰਮ ਤੁਹਾਡੀ ਜਿਹੜੀ ਅਪਰੋਚ ਉਹ ਆ। ਦੂਜਾ ਉਹ ਆ ਕਿ ਜਿਹੜੇ ਬੰਦੇ ਫੜੇ ਨਹੀਂ ਗਏ ਜਾਂ ਨੋਟਿਸ ਡਿਫੈਕਟਿਵ ਸੀਗਾ ਜਾਂ ਸੇਫ ਲੰਘਿਆ ਸੀ ਜਾਂ ਵੀਜ਼ੇ ਤੇ ਆਏ ਆ, ਉਹਨਾਂ ਦੇ 10 ਸਾਲ ਜਿਹੜੇ ਸੇਫ ਇੱਥੇ ਲੰਘ ਜਾਣ, 10 ਸਾਲ ਉਹਨਾਂ ਦੇ ਸੇਫ ਇੱਥੇ ਲੰਘ ਜਾਣ ਕੋਰਟ ਦੇ ਨੋਟਿਸ ਤੋਂ ਪਹਿਲਾਂ, ਤੇ ਉਹ ਜਿਹੜੇ ਕੈਂਸਲੇਸ਼ਨ ਆਫ ਰਿਮੂਵਲ ਕਰ ਸਕਦੇ ਆ ਜੇ ਬੱਚੇ ਨੂੰ ਕੋਈ ਮੈਡੀਕਲ ਪ੍ਰੋਬਲਮ ਜਾਂ ਇਸ਼ੂ ਹੈਗਾ। ਸੋ ਸਿਰਫ 2 ਜਿਹੜੀਆਂ ਐਕਸੈਪਸ਼ਨ ਹੈਗੀਆਂ। ਜਿਹੜਾ ਨਾਰਮਲ ਕੇਸ ਆ, ਬੰਦਾ ਬਾਰਡਰ ਤੋਂ ਟੱਪ ਕੇ ਆਇਆ, ਸਾਰਾ ਨੋਟਿਸ ਅਪੀਅਰ ਸਹੀ ਹੈਗਾ, ਨੀਸ਼ਾਵੇਜ਼ ਅਪਲਾਈ, ਨੀਸ਼ਾਵੇਜ਼ ਦਾ ਕੇਸ
ਤੁਸੀਂ ਸੁਣ ਸਕਦੇ ਆ ਰੇਡੀਓ ਤੇ ਕਾਫੀ ਡਿਟੇਲ 'ਚ ਆਪਾਂ ਡਿਸਕਸ ਕੀਤਾ ਸੀਗਾ। ਹੂੰ ਸੋ ਜਿਹਨਾਂ ਦੇ ਨੀਸ਼ ਚਾਵੇਜ਼ ਦੀ ਐਕਸੈਪਸ਼ਨ ਲੱਗਦੀ ਆ ਉਹ ਬੰਦਿਆਂ ਨੂੰ ਬੱਚਿਆਂ ਦੇ ਥਰੂ ਉਹ ਕੈਂਸਲੇਸ਼ਨ ਆਫ ਰਿਮੂਵਲ ਲੈ ਸਕਦੇ ਆ ਜਿਹਨਾਂ ਨੂੰ 10 ਸਾਲ ਹੋ ਗਏ ਆ। ਤੇ ਜਿਹੜੇ ਬਾਕੀ ਨਵੇਂ ਕੇਸ ਆ ਰਹੇ ਆ ਹੁਣ ਸਰਕਾਰ ਸਮਝਦਾਰ ਆ, ਉਹਨਾਂ ਨੂੰ ਪਤਾ ਨੀਸ਼ ਚਾਵੇਜ਼ ਤੋਂ ਕਿੱਦਾਂ ਬਚਣਾ। ਤੇ ਹੁਣ ਜਿਹੜੇ ਨਵੇਂ ਲੋਕੀ ਜਿਹੜੇ ਸਾਰੇ ਆਏ ਆ ਉਹਨਾਂ ਨੂੰ ਸਾਰੇ ਨੋਟਿਸ ਸਹੀ ਜਿਹੜੇ ਦਿੱਤੇ ਜਾ ਰਹੇ ਆ ਤੇ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ। ਤੇ ਬੱਚਾ ਜੇ 21 ਸਾਲ ਦਾ ਹੋ ਗਿਆ ਫਿਰ ਉਦੋਂ ਦਾ ਡਿਪੈਂਡ ਕਰਦਾ ਕਿ ਉਦੋਂ ਕੀ ਲਾਅ ਚੱਲਦਾ ਵਾ। ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਸਾਬੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੇਰਾ ਨਾ ਕੇਸ ਅਪਰੂਵ ਹੋਇਆ ਸੀ 2020 ਜੇ ਤੇ ਜੂਨ 2020 ਚ ਮੈਂ ਆਪਣੀ ਬੀਵੀ ਤੇ ਬੱਚਿਆਂ ਦਾ ਅਪਲਾਈ ਕੀਤਾ ਸੀ, ਪਟੀਸ਼ਨ ਫਾਈਲ ਕੀਤੀ ਸੀ। ਆ ਹੁਣ 2 ਸਾਲ ਤੇ 1 ਹਫ਼ਤਾ ਹੋ ਗਿਆ, 2022 ਹੋ ਗਿਆ ਜੂਨ ਦਾ। ਉਹਦੇ ਬਾਰੇ ਕੋਈ ਦੱਸਿਓ ਭਾਜੀ। ਸੋ ਭਾਜੀ 730 ਵਾਲੇ ਕੇਸ ਵੀ ਜਿਹੜੇ ਆ ਪੈਂਡਿੰਗ ਹੀ ਹੈਗੇ ਆ ਤੇ ਕਾਫੀ ਉਹਨਾਂ ਨੂੰ 3-3 ਸਾਲ ਜਿਹੜੇ ਆ ਹੈਗੇ ਆ, 3-3 4-4 ਸਾਲ ਆਮ ਹੀ ਆ ਅੱਜ ਕੱਲ੍ਹ। ਠੀਕ ਹੈ ਜੀ। ਉਹਦਾ ਤੇ ਦੱਸਣ ਵਾਲਾ ਉਹਦਾ ਬਸ ਹਾਂਜੀ ਮੈਂ ਭਾਜੀ ਚੈੱਕ ਕਰ ਰਿਹਾ ਹਾਂ, ਕਹਿੰਦੇ ਵੀ 12 ਕਿਸੇ ਆਫਿਸ ਚ 12 ਮਹੀਨੇ ਲੱਗਦੇ, ਕਿਸੇ ਚ 4 ਮਹੀਨੇ ਲੱਗਦੇ, ਲੇਕਿਨ ਮੇਰੇ ਤੇ 2 ਸਾਲ ਤੋਂ ਜ਼ਿਆਦਾ ਹੋ ਗਿਆ ਭਾਜੀ। ਫੈਮਿਲੀ ਸੈਪਰੇਸ਼ਨ ਨੂੰ ਤਕਰੀਬਨ 4 ਸਾਲ ਹੋ ਗਏ। ਤੁਹਾਨੂੰ ਮੈਂ ਨਹੀਂ 12 ਮਹੀਨੇ ਤਾਂ ਨਹੀਂ ਲੱਗਦੇ, ਤੁਹਾਨੂੰ ਮੈਂ ਉਹਦਾ ਦੱਸ ਦਿੰਨੇ ਆ। ਆਪਾਂ ਹੁਣੇ ਤੁਸੀਂ ਸੁਣਦੇ ਰਹੋ ਪ੍ਰੋਗਰਾਮ, ਤੁਹਾਨੂੰ ਦੱਸ ਦਿੰਨਾ ਕਿੰਨਾ ਕੀ ਟਾਈਮ ਚੱਲਦਾ ਵਾ। ਅਗਲੇ ਕਾਲਰ ਹਰਮਨ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਦੋ ਛੋਟੀ ਇੱਕ ਪਹਿਲੀ ਬੇਨਤੀ ਹੈ, ਮੈਂ ਤੁਹਾਡੇ ਰੈਗੂਲਰ ਹੀ ਸ਼ੋਅ ਸੁਣਦਾ, ਮੇਰੇ ਖਿਆਲ 'ਚ ਨਹੀਂ ਹੈਗਾ ਕਿ ਸ਼ਾਇਦ ਤੁਸੀਂ ਨੈਸ਼ਨਲ ਇੰਟਰਸਟ ਵੇਵਰ ਵਾਲਾ ਟੌਪਿਕ ਜੇ ਛੂਹਿਆ ਹੋਵੇ। ਸੋ ਬੇਨਤੀ ਹੈ ਜੇ ਆਉਣ ਵਾਲੇ ਕਿਸੇ ਐਪੀਸੋਡ ਦੇ ਵਿੱਚ ਤੁਸੀਂ ਉਹਦੇ ਬਾਰੇ ਥੋੜ੍ਹੀ ਜਿਹੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਤੇ ਇੱਕ ਪ੍ਰੋਗਰਾਮ ਮਿਲਟਰੀ ਦਾ ਸੀਗਾ ਮੈਵਨੀ ਕਰਕੇ, ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਵੀ ਰਿਵਾਈਵ ਹੋਣ ਦੀ ਕੋਈ ਹੈ ਨਿਊਜ਼ ਉਹਦੇ ਬਾਰੇ? ਕਾਫੀ ਚਿਰ ਹੀ ਹੋ ਗਿਆ ਮਵਨੀ ਦਾ ਪ੍ਰੋਗਰਾਮ ਰਿਵਾਈਵ ਨਹੀਂ ਹੋਇਆ। ਤੇ ਜ਼ਿਆਦਾਤਰ ਉਹਦਾ ਇਹੀ ਹੁੰਦਾ ਕਿ ਜਦੋਂ ਲੜਾਈ ਲੱਗੀ, ਕੋਈ ਇੱਦਾਂ ਦੇ ਹਾਲਾਤ ਆਏ ਤਾਂ ਉਦੋਂ ਕਰਨ ਨੂੰ ਕੁਛ ਵੀ ਇਹ ਕਰ ਸਕਦੇ ਆ। ਕਈ ਵਾਰੀ ਉਹ ਪ੍ਰੋਗਰਾਮ ਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਕਿ ਬੰਦੇ ਦੀ ਲੀਗਲ ਐਂਟਰੀ ਹੋਣੀ ਚਾਹੀਦੀ ਆ, 2 ਨੰਬਰ ਵਾਲਿਆਂ ਨੂੰ ਨਹੀਂ ਅਵੇਲੇਬਲ ਆ। ਸੋ ਰਿਸਟ੍ਰਿਕਸ਼ਨਸ ਦੇ ਨਾਲ ਜਿਹੜਾ ਉਹ ਪ੍ਰੋਗਰਾਮ ਉਹ ਆਉਂਦਾ ਵਾ। ਠੀਕ ਹੈ। ਤੇ ਅੱਜ ਦੀ ਡੇਟ ਦੇ ਵਿੱਚ ਕੋਈ ਇੱਦਾਂ ਦਾ ਪ੍ਰੋਗਰਾਮ ਨਹੀਂ ਚੱਲ ਰਿਹਾ। ਹਾਂਜੀ ਨੈਸ਼ਨਲ ਇੰਟਰਸਟ ਵੇਵਰ ਤੇ ਜ਼ਰੂਰ ਕਵਰ ਕੀਤਾ ਜਾ ਸਕਦਾ। ਫੇਵਰੇਟ ਟੌਪਿਕ ਆ ਸਾਡੀ ਇੰਪਲੋਇਮੈਂਟ ਇਮੀਗ੍ਰੇਸ਼ਨ ਦੀ EB1 NAW, ਇਹ ਸਾਰੀ ਪ੍ਰੈਕਟਿਸ ਜਿਹੜੀ ਹੈਗੀ ਆ ਕਰੋ, ਕਿਉਂਕਿ ਸਾਡੀ ਪ੍ਰਾਇਮਰੀ ਜਿਹੜੀ ਆਡੀਅנס ਸੀਗੀ ਉਹ ਪੰਜਾਬੀ ਸਪੀਕਰ ਆ। ਤੇ ਇਹ ਜਿਹੜੇ NAW ਦੇ ਜਿਹੜੇ ਟੌਪਿਕ ਆ ਇਹ ਹੈਗਾ ਕਿ ਜਿਹੜਾ ਕਹਿ ਲਓ ਵਾਈਟ ਕਾਲਰ ਜੌਬ ਜਾਂ ਜਿਹੜੀਆਂ ਲੀਗਲ ਇਮੀਗ੍ਰੇਸ਼ਨ ਉਹਦਾ ਸੀਗਾ। ਸੋ ਆਡੀਅנס ਦੂਜੇ ਬੰਨੇ ਜ਼ਿਆਦਾ ਸੀਗੀ ਤਾਂ ਨਹੀਂ ਕਵਰ ਕੀਤਾ। ਪਰ ਹਾਂਜੀ ਜੇ ਇੰਟਰਸਟਿਡ ਆਡੀਅנס ਹੈਗੀ ਤਾਂ ਆਪਾਂ ਜ਼ਰੂਰ ਇਹਦੇ ਉੱਤੇ ਵੀ ਕਵਰ ਜਿਹੜਾ ਕਰ ਸਕਦੇ ਹਾਂ। ਜੀ ਥੈਂਕ ਯੂ ਹਰਮਨ ਕਾਲ ਦੇ ਲਈ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜੀ, ਪ੍ਰੋਸੈਸਿੰਗ ਟਾਈਮ ਉਹਨੇ ਪੁੱਛਿਆ ਸੀਗਾ ਜਿਹੜਾ 730 ਦਾ। ਜਿਹੜਾ ਨਿਬਰਾਸਕਾ ਸਰਵਿਸ ਸੈਂਟਰ ਆ ਉਹਦਾ 12 ਮਹੀਨੇ ਆ, ਜਿਹੜਾ ਟੈਕਸਸ ਸਰਵਿਸ ਸੈਂਟਰ ਆ ਉਹਦਾ 25 ਮਹੀਨੇ ਆ। ਸੋ 12 ਤੋਂ 25 ਮਹੀਨੇ ਦੀ ਜਿਹੜੀ ਇਹਨਾਂ ਦੀ ਰੇਂਜ ਆ, 25 ਮਹੀਨੇ ਮਤਲਬ 2 ਸਾਲ। ਜੀ 2 ਸਾਲ ਦੇ ਵਿੱਚ ਜਿਹੜਾ ਇੰਤਜ਼ਾਰ ਹੈਗਾ। ਹਾਂਜੀ ਸੋ ਤਾਂ ਮੈਨੂੰ ਲੱਗਦਾ ਟੈਕਸਸ ਦੇ ਵਿੱਚ ਪੈਂਡਿੰਗ ਆ ਤੇ ਇਹਨਾਂ ਦੇ ਆਹੀ 2 ਸਾਲ ਵਾਲੇ 25 ਹੁਣ 730 ਅਪਰੂਵ ਹੋ ਗਿਆ। ਉਹਦਾ ਮਤਲਬ ਕੀ ਹੈਗਾ? ਉਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਫਿਰ ਪੇਪਰ ਵਰਕ ਤੁਹਾਡਾ ਐਮਬੈਸੀ ਦੇ ਥਰੂ, NVC ਦੇ ਥਰੂ ਐਮਬੈਸੀ ਨੂੰ ਭੇਜ ਦੇਣਾ। ਤੇ ਕੋਈ ਡਿਫਰੈਂਸ ਨਹੀਂ। ਹੁਣ ਜਿੱਦਾਂ 130 ਅਪਰੂਵ ਤਾਂ 130 ਵਾਲਿਆਂ ਦਾ ਵੀ ਹੈਗਾ, ਉਹੀ ਤਾਂ ਸੇਮ ਉਹੀ ਕਹਿ ਰਹੇ ਕਿ ਮੇਰੇ ਘਰਦਿਆਂ ਦਾ ਅਪਰੂਵ ਆ, ਮੇਰੀ ਵਾਈਫ ਦਾ ਅਪਰੂਵ ਆ, ਪਰ ਇੰਟਰਵਿਊ ਨਹੀਂ ਆ ਰਹੀ। ਸੋ ਜੇ ਗ੍ਰੀਨ ਕਾਰਡ ਹੋਲਡਰ ਵਾਲੇ 3-3 4-4 ਸਾਲ ਰੇਡੀਓ ਤੇ ਸੁਣ ਲਓ ਜੇ ਕਹਿ ਰਹੇ ਆ ਕਿ ਇੰਨੀ ਵੇਟ ਕਰਨੀ ਪੈ ਰਹੀ ਆ, ਤੇ ਉਹੀ ਬੰਦੇ ਜਿਹੜੇ ਆ ਜੇ ਵੇਟਿੰਗ ਦੇ ਵਿੱਚ ਹੈਗੇ ਉਹਨਾਂ ਨੂੰ ਨਹੀਂ ਇੰਟਰਵਿਊ ਦੇ ਰਹੇ ਆ। ਤੇ 730 ਵਾਲੇ ਜਿਹੜੇ ਕੇਸ ਆ ਉਹ ਤਾਂ ਉਹਨਾਂ ਦੀ ਲੀਸਟ ਪ੍ਰਾਇੋਰਟੀ ਹੈਗੇ ਆ ਕੰਪੇਅਰ ਟੂ ਜਿਹੜੇ US ਸਿਟੀਜ਼ਨ ਦੇ ਰਿਲੇਟਿਵਸ ਨੇ ਜਾਂ ਗ੍ਰੀਨ ਕਾਰਡ ਹੋਲਡਰ ਦੇ ਰਿਲੇਟਿਵਸ ਨੇ। ਜੀ ਜੀ ਸੁਰਿੰਦਰ। ਹਾਂਜੀ ਮੇਰਾ ਕੁਐਸਚਨ ਆ ਜੀ, ਮੇਰੇ ਬੇਟੇ ਦਾ DNA ਟੈਸਟ ਮੰਗਿਆ ਸੀਗਾ ਤੇ ਮੇਰੇ ਘਰ ਵਾਲੇ ਦਾ ਤਾਂ ਅਸੀਂ 2020 ਦੇ ਵਿੱਚ ਮਈ ਮਹੀਨੇ ਦੀ 29 ਤਰੀਕ ਨੂੰ ਕਰਵਾ ਕੇ ਭੇਜ ਦਿੱਤਾ ਸੀ। ਤੇ ਉਸ ਤੋਂ ਬਾਅਦ ਲੈਟਰ ਆਇਆ ਕਿ ਕੋਵਿਡ ਦਾ ਕਰਕੇ ਅੱਗੇ ਨਹੀਂ ਭੇਜਿਆ। ਤੇ ਹੁਣ ਲੈਟਰ ਆਇਆ ਕਿ ਸਾਡਾ ਪੈਂਡਿੰਗ ਕੇਸ ਪਾਇਆ ਹੋਇਆ ਹੈ ਤੇ ਅਜੇ ਮਤਲਬ ਖੁੱਲਿਆ ਨਹੀਂ ਹੈਗਾ। ਇਹਦਾ ਪਤਾ ਕਰਨਾ ਕਿ ਦਿੱਲੀ ਦੇ ਵਿੱਚ ਲੈਬ ਦੇ ਵਿੱਚ ਕਦੋਂ ਖੁੱਲੂਗਾ ਤੇ ਕਦੋਂ ਉਹਦੀ ਲੈਟਰ ਨਿਕਲੂਗੀ। ਹਾਂਜੀ ਇਹਦੇ ਬਾਰੇ ਨਹੀਂ ਕੋਈ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਕਿਉਂਕਿ ਭਾਵੇਂ DNA ਵਾਲਾ ਮਸਲਾ ਸੀਗਾ, ਭਾਵੇਂ ਸਿੱਧਾ ਜਿਹੜਾ ਕੇਸ ਸੀਗਾ, ਇਹ ਜਿਹੜੇ ਸਾਰੇ ਹੁਣ ਕੇਸ ਆ ਸਵਾਏ US ਸਿਟੀਜ਼ਨ ਦੇ ਫਿਆਂਸੇ ਤੇ, ਕਿਉਂਕਿ ਉਹਨਾਂ ਨੇ ਲਾਅ ਸੂਟ ਕਰਕੇ ਕੇਸ ਜਿੱਤੇ ਸੀਗੇ। ਫਿਆਂਸੇ ਦੇ ਸਿਟੀਜ਼ਨ ਨੂੰ
US ਸਿਟੀਜ਼ਨ ਦੀ ਫਿਆਂਸੇ ਤੇ ਸਪਾਊਸ ਨੂੰ ਪਹਿਲ ਆ, ਤੇ ਬਾਕੀ ਸਾਰਿਆਂ ਨੇ ਕਿਸੇ ਨੇ ਲਾਅ ਸੂਟ ਨਹੀਂ ਕੀਤਾ, ਤੇ ਬਾਕੀ ਸਾਰੇ ਜਿਹੜੇ ਨਾਰਮਲ ਪ੍ਰੋਸੈਸ 'ਚ ਹੀ ਆ। ਜੀ ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, 2013 ਦਾ ਮੈਂ ਇੱਥੇ US 'ਚ ਆਇਆ, ਉਹਦਾ ਅਸਾਈਲਮ ਦਾ ਕੇਸ ਆ ਸਟਿਲ ਪੈਂਡਿੰਗ ਵਿੱਚ ਕੋਵਿਡ ਵਗੈਰਾ ਕਰਕੇ, ਤੇ ਫਿਰ ਇਹਦੀ ਕੋਈ ਡੇਟ ਨਹੀਂ ਸੀ ਆ ਰਹੀ ਫਾਈਨਲ ਇੰਟਰਵਿਊ ਦੀ, ਮਾਸਟਰ ਹੀਅਰਿੰਗ ਵਗੈਰਾ ਹੋ ਗਈ ਸੀਗੀ, ਤੇ ਲਾਸਟ ਈਅਰ ਮੈਂ ਦਸੰਬਰ ਦੇ ਵਿੱਚ ਫਿਰ ਆਪਣਾ ਵਾਵਾ ਦਾ ਕੇਸ ਲਗਾ ਦਿੱਤਾ ਸੀਗਾ, ਤੇ ਹੁਣ ਮੇਰੀ ਦੁਬਾਰਾ ਜਿਹੜੀ ਫਾਈਨਲ ਹੀਅਰਿੰਗ ਆ ਉਹਦੀ ਆ ਗਈ ਆ ਮਾਰਚ ਦੇ ਵਿੱਚ ਨੈਕਸਟ ਈਅਰ, ਤੇ ਹੁਣ ਇਹਦੇ ਬਾਰੇ ਮੈਨੂੰ ਤੁਸੀਂ ਦੱਸ ਦਿਓ ਵੀ ਮੈਨੂੰ ਵਾਵਾ ਲਈ ਵੇਟ ਕਰਨੀ ਚਾਹੀਦੀ ਹੈ ਜਾਂ ਉਹਦੇ ਅਸਾਈਲਮ ਨੂੰ ਮੈਂ ਕੰਟੀਨਿਊ ਰੱਖਾਂ, ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਪੁੱਛਣਾ ਹੈ। ਭਾਜੀ ਤੁਸੀਂ ਪ੍ਰੋਸੈਸ ਥੋੜ੍ਹਾ ਜਿਹਾ ਗਲਤ ਫੋਲੋ ਕਰ ਰਹੇ ਆ ਤੁਸੀਂ, ਕਿਉਂਕਿ ਨਾ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਤਾਂ ਜਿਹੜਾ ਤੁਹਾਡਾ ਅਸਾਈਲਮ ਵਾਲਾ ਵਕੀਲ ਆ ਉਹਨੂੰ ਕਹੋ ਕਿ ਵਾਵਾ ਕੈਂਸਲੇਸ਼ਨ ਆਫ ਰਿਮੂਵਲ ਹੁੰਦਾ, ਵਾਵਾ ਕੈਂਸਲੇਸ਼ਨ ਆਫ ਰਿਮੂਵਲ, ਇਹ ਜੱਜ ਮੋਰੇ ਜਾ ਕੇ ਵਾਵਾ ਕੈਂਸਲੇਸ਼ਨ ਆਫ ਰਿਮੂਵਲ, ਜਿਹੜਾ ਤੁਹਾਡੀ ਫਾਈਨਲ ਹੀਅਰਿੰਗ ਹੋਣੀ ਨਾ, ਹੁਣੇ ਤੁਸੀਂ ਪਲੀਡਿੰਗ ਪਵਾਓ ਜੱਜ ਦੇ ਮੋਰੇ ਕਿ ਮੈਂ ਅਸਾਈਲਮ ਵੀ ਲੜਨਾ, ਮੈਂ ਵਾਵਾ ਵੀ ਲੜਨਾ, ਤੇ ਇਹ ਜਿਹੜਾ ਕੇਸ ਹੈਗਾ ਤੁਸੀਂ ਵਾਵਾ ਕੈਂਸਲੇਸ਼ਨ ਦਾ ਇਹ ਜੱਜ ਮੋਰੇ ਜਾ ਕੇ ਵੀ ਲੜ ਸਕਦੇ ਆ, ਮਤਲਬ ਆਪਣੀ ਫਾਈਨਲ ਤਰੀਕ ਤੇ ਉੱਥੇ ਤੁਹਾਨੂੰ ਜੱਜ ਫੈਸਲਾ ਦੇ ਸਕਦਾ, ਤੇ ਤੁਸੀਂ ਵਾਵਾ ਕੈਂਸਲੇਸ਼ਨ ਆਫ ਰਿਮੂਵਲ ਦਾ ਜਿਹੜਾ ਕੇਸ ਉਹ ਵੀ ਨਾਲ ਜਿਹੜਾ ਆਪਣੇ ਅਸਾਈਲਮ ਦੇ ਅਪਲਾਈ ਕਰੋ। ਜੀ ਥੈਂਕ ਯੂ ਜੀ। ਥੈਂਕ ਯੂ ਜੀ। ਸਿਮਰਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕੁਐਸਚਨ ਸੀਗਾ ਮੇਰਾ, ਮੈਂ ਕਨਫਰਮ ਕਰਨਾ ਸੀਗਾ, ਮੈਂ 2016 ਦੇ ਵਿੱਚ ਐਂਟਰੀ ਕੀਤੀ ਸੀ ਤੇ 2017 ਦੇ ਵਿੱਚ ਅਸਾਈਲਮ ਕੇਸ ਪਾਇਆ ਸੀਗਾ ਜੀ, ਉਸ ਤੋਂ ਬਾਅਦ ਹੁਣ ਮੈਂ 2022 ਦੇ ਵਿੱਚ ਯੂ ਵੀਜ਼ੇ ਦਾ ਵੀ ਕੇਸ ਪਾਇਆ ਹੈ ਜੀ। ਮੈਨੂੰ ਉਹਦੇ ਵਿੱਚ ਕੀ ਕਰਨਾ ਚਾਹੀਦਾ, ਯੂ ਵੀਜ਼ੇ ਤੇ ਕਰਨਾ ਚਾਹੀਦਾ ਜਾਂ ਅਸਾਈਲਮ ਕੇਸ ਤੇ ਵੇਟ ਕਰਨੀ ਚਾਹੀਦੀ? ਸੋ ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਡੇ ਤੋਂ ਪਹਿਲੇ ਜਿਹੜੇ ਕਾਲਰ ਪੁੱਛਿਆ ਦੋਨਾਂ ਦਾ ਜਵਾਬ ਇਹ ਆ, ਜਾਂ ਕੋਈ ਹੋਰ ਵੀ ਬੰਦਾ, ਜੇ ਤੁਹਾਡੇ ਕੋਲ ਕੋਈ ਵੀ ਆਪਸ਼ਨ ਹੈਗੀ ਆ ਪੱਕੇ ਹੋਣ ਦੀ ਤੇ ਤੁਸੀਂ ਵੇਟ ਕਰ ਸਕਦੇ ਹੋ ਉਹਦੇ ਲਈ, ਹਨਾ, ਜਿੱਦਾਂ ਯੂ ਵੀਜ਼ੇ ਦੀ 7-10 ਸਾਲ ਦੀ ਵੇਟ ਆ, ਵਾਵਾ ਵਾਲੇ ਦੀ ਥੋੜੀ ਜਿਹੀ ਘੱਟ ਆ, ਤੇ ਤੁਹਾਡੇ ਕੋਲ ਆਪਸ਼ਨ ਹੈਗੀ ਆ ਕਿ ਉਹ ਤਾਂ ਆਲਰੇਡੀ ਪੀਡੀ ਦੇਣ ਨੂੰ ਕਾਲੇ ਆ, ਸੋ ਇੱਕ ਤੁਹਾਡੇ ਕੋਲ ਦੋਨਾਂ ਜਣੇ ਕੋਲ ਆਪਸ਼ਨ ਹੈਗੀ ਕਿ ਤੁਸੀਂ ਪੀਡੀ ਲੈ ਕੇ ਆਪਣਾ ਕੇਸ ਟਰਮੀਨੇਟ ਕਰਾ ਕੇ ਉਹ ਬਾਈ ਆਪਣਾ ਵਾਵਾ ਦੀ ਵੇਟ ਕਰ ਸਕਦਾ, ਤੁਸੀਂ ਯੂ ਵੀਜ਼ੇ ਦੀ ਵੇਟ ਕਰ ਸਕਦੇ ਆ, ਤੇ ਵਰਕ ਪਰਮਿਟ ਤੁਹਾਡੇ ਜਿੱਦਾਂ ਦੱਸਿਆ ਕਿ ਜੇ ਚੱਲਦੇ ਆ ਤਾਂ ਉਹ ਚੱਲਦੇ ਰਹੂਗੇ, ਹਨਾ, ਜਦ ਤੱਕ ਟਰੰਪ ਆ ਕੇ ਜਾਂ ਕੋਈ ਹੋਰ ਬੰਦਾ ਆ ਕੇ ਚੇਂਜ ਨਹੀਂ ਕਰਦਾ। ਸੋ ਇੱਕ ਆਪਸ਼ਨ ਇਹ ਹੈ ਕਿ ਜੇ ਤੁਹਾਨੂੰ ਟਾਈਮ ਦੀ ਕਾਲੀ ਨਹੀਂ ਹੈਗੀ ਤੇ ਤੁਸੀਂ ਆਪਣਾ ਯੂ ਵੀਜ਼ਾ ਵਾਵਾ ਉਹ ਪਰਸੂ ਕਰੋ, ਤੇ ਜਿੱਦਾਂ ਉਹਨੇ ਪਹਿਲੇ ਕਾਲਰ ਨੇ ਦੱਸਿਆ ਕਿ ਉਹਦੀ ਹੀਅਰਿੰਗ ਆ ਰਹੀ ਹੈ ਤੇ ਜੇ ਉਹਨੂੰ ਟਾਈਮ ਦੀ ਵੀ ਕਾਲੀ ਹੈ ਨਾਲ, ਤਾਂ ਫਿਰ ਉਹ ਵਾਵਾ ਕੈਂਸਲੇਸ਼ਨ ਦਾ ਜੱਜ ਮੋਰੇ ਕਰ ਸਕਦਾ। ਤੁਹਾਡੇ ਯੂ ਵੀਜ਼ੇ ਦੇ ਕੇਸ ਦੇ ਵਿੱਚ ਜੱਜ ਯੂ ਵੀਜ਼ਾ ਨਹੀਂ ਗ੍ਰਾਂਟ ਕਰ ਸਕਦਾ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ, ਤਾਂ ਤੁਹਾਡੀ ਮਰਜ਼ੀ ਆ। ਤੇ ਯੂ ਵੀਜ਼ਾ ਦਾ ਜਿਹੜਾ ਉਹ ਇਦਾਂ ਹੁੰਦਾ ਕਿ ਭਾਵੇਂ ਬੰਦੇ ਤੇ ਡੀਪੋਰਟੇਸ਼ਨ ਵੀ ਲੱਗੀ ਹੈ ਐਂਡ ਦੇ ਵਿੱਚ ਯੂ ਵੀਜ਼ਾ ਉਹਨੂੰ ਬਚਾ ਸਕਦਾ। ਸੋ ਉਹ ਤੁਸੀਂ ਦੇਖ ਲਓ, ਜੇ ਤੁਹਾਡਾ ਕੇਸ ਸਟਰੋਂਗ ਆ, ਤੁਸੀਂ ਇੰਨੀ ਜ਼ਿਆਦਾ ਵੇਟ ਨਹੀਂ ਕਰਨੀ 7 ਸਾਲ 10 ਸਾਲ, ਤੇ ਫਿਰ ਤੁਸੀਂ ਆਪਣਾ ਅਸਾਈਲਮ ਦਾ ਕੇਸ ਲੜ ਲਓ। ਜੇ ਤੁਹਾਨੂੰ ਲੱਗਦਾ ਕਿ ਕੇਸ ਵੀਕ ਆ ਜਾਂ ਜੱਜ ਮਾੜਾ ਆ, ਜੋ ਵੀ ਤੁਹਾਡੇ ਫੈਕਟਰ ਆ, ਤੁਹਾਨੂੰ ਡਰ ਲੱਗਦਾ, ਤੇ ਤੁਸੀਂ ਪੀਡੀ ਲੈ ਲਓ, ਪੀਡੀ ਨਾਲ ਤੁਹਾਨੂੰ ਰਹਿਣ ਦੀ ਉਹ ਮਿਲ ਜਾਣੀ, ਆਪਣਾ ਲਾਈਫ ਬਣਾਓ, ਪੈਸੇ ਕਮਾਓ, ਤੇ ਐਂਡ 'ਚ ਯੂ ਵੀਜ਼ੇ ਦੇ ਥਰੂ ਤੁਹਾਡਾ ਗ੍ਰੀਨ ਕਾਰਡ ਆ ਹੀ ਜਾਣਾ, ਹੈ ਨਾ। ਸੋ ਤੁਸੀਂ ਦੇਖੋ ਤੁਹਾਨੂੰ ਕੀ ਸੂਟ ਕਰਦਾ। ਜੀ ਥੈਂਕ ਯੂ। ਸਤਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਭਾਜੀ ਮੈਂ ਇੱਥੇ ਦਾ ਸਿਟੀਜ਼ਨ ਆ, ਤੇ ਅੱਜ ਤੋਂ 5 ਸਾਲ ਪਹਿਲਾਂ ਨਾ ਮੇਰੀ ਜਿਹੜੀ ਰੀਅਲ ਮੰਮੀ ਸੀ ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ 20 ਸਾਲ ਹੋ ਗਏ ਆ, ਤੇ ਮੇਰੇ ਡੈਡੀ ਨੇ ਨਾ ਦੂਜਾ ਵਿਆਹ ਕਰਾ ਲਿਆ, ਤੇ ਜਿਹੜੀ ਮੇਰੀ ਸਟੈਪ ਮਦਰ ਆ ਉਹ ਜੇ ਹੈਗੀ, ਤੇ ਮੇਰੇ ਡੈਡੀ ਦੀ ਅੱਜ ਜਨਵਰੀ 'ਚ ਡੈਥ ਹੋ ਗਈ। ਤੇ ਹੁਣ ਮੈਂ ਆਪਣੀ ਸਟੈਪ ਮਦਰ ਨੂੰ ਸੱਦਣਾ ਚਾਹੁੰਦਾ ਹਾਂ, ਤੇ ਡੈਡੀ ਨੇ ਸਿਰਫ ਕੋਰਟ ਮੈਰਿਜ ਕੀਤੀ ਸੀ ਮੇਰੀ ਮੰਮੀ ਨੇ ਨਾ, ਤੇ ਕੁਝ ਜ਼ਮੀਨ ਉਹਨਾਂ ਦੇ ਨਾਂ ਵੀ ਕੀਤੀ ਸੀ, ਤੇ ਹੋਰ ਸਾਡੇ ਕੋਲ ਕੁਛ ਨਹੀਂ ਹੈਗਾ ਪੇਪਰ ਵਰਕ, ਤੇ ਮੈਂ ਆਪਣੀ ਮੰਮੀ ਜਿਹੜੀ ਸਟੈਪ ਮਦਰ ਹੈ ਉਹਨੂੰ ਸੱਦ ਸਕਦਾ ਭਾਜੀ? ਜੇ ਤੁਹਾਡਾ ਘਰਦਿਆਂ ਦਾ ਵਿਆਹ ਤੁਹਾਡੇ 18ਵੇਂ ਜਨਮ ਦਿਨ ਤੋਂ ਪਹਿਲਾਂ ਹੋਇਆ ਸੀਗਾ ਤਾਂ ਫਿਰ ਤੁਸੀਂ ਉਹਨੂੰ ਸੱਦ ਸਕਦੇ। ਨਹੀਂ ਮੇਰਾ ਨਹੀਂ, ਉਹ ਪਹਿਲਾਂ ਨਹੀਂ ਹੋਇਆ, ਬਾਅਦ 'ਚ ਹੋਇਆ, ਉਦੋਂ ਤਾਂ ਮੈਂ 25 ਸਾਲ ਦਾ ਹੋਣਾ ਹੈ। ਨਹੀਂ, ਫਿਰ ਤੁਸੀਂ ਨਹੀਂ ਸੱਦ ਸਕਦੇ। ਫਿਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਫਿਰ ਤਰੀਕਾ ਹੀ ਹੈ, ਜਿਹੜਾ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ ਹੈ ਨਾ, EB-5 ਵਾਲਾ $8 ਲੱਖ ਵਾਲਾ, ਤੁਹਾਨੂੰ ਉਹਦੇ ਥਰੂ ਹੀ ਤੁਸੀਂ ਸੱਦ ਸਕਦੇ ਹੋ ਉਹਨਾਂ ਨੂੰ। ਸੋ ਲੀਗਲੀ ਬੇਸਿਕਲੀ ਉਹਨਾਂ ਦੇ ਇੱਕ ਇਹੀ ਆਪਸ਼ਨ ਕਾਈਂਡ ਆਫ ਜਿਹੜਾ ਉਹ ਰਹਿ ਜਾਂਦਾ ਆ ਵੀ ਜਿਹੜਾ ਫੈਮਿਲੀ ਬੇਸਡ ਵਾਲਾ ਤਾਂ ਨਹੀਂ, ਰਸਤਾ ਨਹੀਂ ਕੋਈ ਫਿਰ ਹੈਗਾ। ਮਤਲਬ ਜਿਹੜਾ ਫੈਮਿਲੀ ਬੇਸਡ ਵਾਲਿਆਂ ਦੀ ਰਿਕੁਆਇਰਮੈਂਟ ਇਹ ਹੈ ਕਿ ਪੇਰੈਂਟ ਚਾਈਲਡ ਜਿਹੜਾ ਰਿਲੇਸ਼ਨਸ਼ਿਪ ਆ ਉਹ 18ਵੇਂ ਜਨਮ ਦਿਨ ਤੋਂ ਪਹਿਲਾਂ ਐਸਟੈਬਲਿਸ਼ ਹੋਣਾ ਚਾਹੀਦਾ। ਈਵਨ ਮਤਲਬ ਕਿ ਬੰਦੇ ਦਾ ਸਕਾ ਪਿਓ ਵੀ ਜੇ ਹੈਗਾ ਨਾ, ਜੇ ਉਹਨੇ ਆਪਣੇ ਬੱਚੇ ਨੂੰ ਐਕਨੋਲੇਜ ਨਹੀਂ ਕੀਤਾ ਕਿ ਇਹ ਮੇਰਾ ਬੱਚਾ ਹੈਗਾ 18ਵੇਂ ਜਨਮ ਦਿਨ ਤੋਂ ਪਹਿਲਾਂ, ਤਾਂ ਉਹ ਵੀ ਜਿਹੜਾ ਆਪਣੇ ਅਸਲੀ ਬੱਚੇ ਨੂੰ ਵੀ ਬਾਇਓਲੋਜੀਕਲ ਚਾਈਲਡ ਨੂੰ ਵੀ ਮੰਗਾ ਨਹੀਂ ਸਕਦਾ। ਮਤਲਬ ਕਿ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਜਿਹੜਾ ਹੈਗਾ 18ਵੇਂ ਜਨਮ ਦਿਨ ਤੋਂ ਪਹਿਲਾਂ ਐਸਟੈਬਲਿਸ਼ ਹੋਣਾ ਚਾਹੀਦਾ। ਇਹ ਦੁਨੀਆ ਦਾ ਪੁਰਾਣਾ ਨਿਯਮ ਜਿਹੜਾ ਹੈਗਾ ਚੱਲਦਾ ਆ ਰਿਹਾ, ਇਹ 'ਚ
ਕੋਈ ਸੋ ਜਦੋਂ ਹੁਣ ਤੁਸੀਂ ਕਹਿੰਦੇ ਐਸਟੈਬਲਿਸ਼ ਹੋਣਾ ਚਾਹੀਦਾ, ਮਤਲਬ ਕਿ ਬਰਥ ਸਰਟੀਫਿਕੇਟ ਦੇ ਉੱਤੇ ਨਾਂ ਹੋਣਾ ਚਾਹੀਦਾ ਜਾਂ ਕੀ ਮਤਲਬ ਕਿਹੜੀ ਚੀਜ਼ ਐਸਟੈਬਲਿਸ਼ ਕਰਦੀ ਹੈ? ਜਿੱਦਾਂ ਹੁਣ ਤੁਸੀਂ ਫੈਮਿਲੀ ਲਾਅ ਪੜ੍ਹਦੇ ਨਾ ਕਿਸੇ ਵੀ ਕੰਟਰੀ ਦਾ, ਸੁਸਾਇਟੀ ਕਿੱਦਾਂ ਚੱਲਦੀਆਂ, ਕਿੱਦਾਂ ਬਣੀਆਂ, ਪੰਚਾਇਤਾਂ ਤੋਂ ਜੰਗਲਾਂ ਤੋਂ ਉੱਠ ਕੇ ਕਿੱਦਾਂ ਸ਼ਹਿਰਾਂ ਵੱਲ ਆਏ ਆ। ਸੋ ਇਹ ਸਾਰੇ ਕਿਆਸੇ ਦਾ ਕਨਕਲੂਜਨ ਇਹ ਹੈ ਕਿ ਜਿਹੜੀ ਮਾਂ ਹੁੰਦੀ ਆ, ਉਹਦੀ ਕੋਖ ਤੋਂ ਪੈਦਾ ਹੁੰਦਾ ਜਵਾਕ, ਉਹਦੇ ਵਿੱਚ ਕੋਈ ਪੈਟਰਨਿਟੀ, ਕੋਈ ਦੋ ਰਾਏ ਨਹੀਂ ਹੁੰਦੀ ਕਿਸੇ ਨੂੰ। ਠੀਕ ਹੈ। ਉਹਨੂੰ ਮਾਂ ਨੂੰ ਮਾਂ ਹੀ ਮੰਨਦਾ ਹੈਗਾ ਕਾਨੂੰਨ। ਸੋ ਇਹ ਇੱਕ ਚੀਜ਼ ਹੈ ਜਿਹਦੇ ਵਿੱਚ ਕਿ ਮਤਭੇਦ ਬੰਦੇ ਤੇ ਜਨਾਨੀ ਦੇ ਵਿੱਚ ਕਾਨੂੰਨ ਖੁਦ ਕਰਦਾ ਹੈਗਾ। ਪਿਓ ਨੂੰ ਉਹਨੂੰ ਪਿਓ ਮੰਨਦੀ ਆ ਜਿਹੜਾ ਬੰਦੇ ਨੂੰ ਪ੍ਰੋਵਾਈਡ ਕਰਦਾ, ਉਹਨੂੰ ਪਿਓ ਨਹੀਂ ਮੰਨਦੀ ਜਿਹੜਾ ਜਵਾਕ ਕਰਕੇ ਤੇ ਗਾਇਬ ਹੋ ਗਿਆ। ਬਾਇਓਲੋਜੀਕਲ ਇਨਫ ਨਹੀਂ ਹੈਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਕਈ ਵਾਰੀ ਕੀ ਹੁੰਦਾ ਕਿ ਬਾਅਦ ਚ ਉਹਨਾਂ ਨੂੰ 25ਵੇਂ ਸਾਲ ਤੇ ਯਾਦ ਆ ਗਿਆ ਕਿ ਇਹ ਤਾਂ ਮੇਰਾ ਜਵਾਕ, ਇਹਨੂੰ ਮੈਂ ਕਰਨਾ। ਸੋ ਇਮੀਗ੍ਰੇਸ਼ਨ ਉਹਨੂੰ ਕਹਿੰਦੀ ਹੈ ਕਿ ਤੂੰ ਇਹ ਪ੍ਰੂਵ ਕਰਨਾ, DNA ਠੀਕ ਆ, ਉਹ ਇਹ ਪ੍ਰੂਵ ਕਰਦੇ ਆ ਕਿ ਇਹ ਤੇਰਾ ਬੱਚਾ, ਪਰ ਤੂੰ ਇਹ ਵੀ ਪ੍ਰੂਵ ਕਰਨਾ ਕਿ ਤੂੰ ਕਲੇਮ ਕੀਤਾ ਕਿ ਤੇਰਾ ਬੱਚਾ 18ਵੇਂ ਜਨਮ ਦਿਨ ਤੋਂ ਪਹਿਲਾਂ ਸਕੂਲ ਸਰਟੀਫਿਕੇਟ ਦੇ ਥਰੂ ਪੈਸੇ ਪੂਸੇ ਭੇਜੇ, ਦੁਨੀਆ ਨੂੰ ਦੱਸਿਆ, ਸੋਸ਼ਲ ਮੀਡੀਆ ਤੇ ਪੋਸਟ ਪਾਈ, ਇਦਾਂ ਦੀਆਂ ਚੀਜ਼ਾਂ। ਠੀਕ ਹੈ। ਜਸਕਰਨ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ, ਇਹਦਾ ਮੇਰਾ ਸਾਇਲਮ ਦਾ ਕੇਸ ਚੱਲਦਾ, ਸੋ ਉਹਦੀ ਫਾਈਨਲ ਡੇਟ ਹੈਗੀ ਆਪਣੀ ਜਨਵਰੀ ਚ। ਸੋ ਮੇਰਾ ਵਿਆਹ ਵੀ ਹੋ ਗਿਆ, ਸੋ ਮੈਨੂੰ ਵਿਆਹ ਵਾਲਾ ਕੇਸ ਲਾਉਣਾ ਚਾਹੀਦਾ ਕਿ ਨਹੀਂ? 2 ਨੰਬਰ ਚ ਆਏ ਸੀਗੇ। ਹਾਂਜੀ, ਵਿਆਹ ਵਾਲਾ ਕੇਸ ਤੁਸੀਂ ਲਾ ਲਓ, ਕੋਈ ਨੁਕਸਾਨ ਨਹੀਂ ਉਹਦਾ। ਤੇ ਵਿਆਹ ਵਾਲੇ ਕੇਸ ਦਾ ਪਰ ਇਦਾਂ ਕਿ ਫਲ ਤੁਹਾਨੂੰ ਬਹੁਤ ਲੌਂਗ ਟਰਮ ਮਿਲਣਾ। ਵਿਆਹ ਵਾਲਾ ਕੇਸ ਇਦਾਂ ਕਿ ਤੁਹਾਡੇ ਤਾਂ ਕੰਮ ਆਣਾ ਜੇ ਤੁਹਾਡਾ ਅਸਾਲਮ ਵਾਲਾ ਕੇਸ ਡਿਨਾਈ ਹੁੰਦਾ, ਤਾਂ ਉਦਾਂ ਤੁਹਾਨੂੰ ਅਸਾਲਮ ਵਾਲਾ ਕੇਸ, ਵਿਆਹ ਤੁਸੀਂ ਸਿਟੀਜ਼ਨ ਨਾਲ ਕਰਾਇਆ ਇਸ ਵੇਲੇ? ਹਾਂਜੀ। ਤੁਹਾਡੇ ਕੋਲ ਦੋ ਤਰੀਕੇ ਹੈਗੇ ਆ। ਪਹਿਲਾਂ ਤਾਂ ਤੁਸੀਂ ਵਿਆਹ ਵਾਲੀ ਜਿਹੜੀ ਪਟੀਸ਼ਨ ਹੁੰਦੀ 130 ਉਹ ਫਾਈਲ ਕਰੋ, ਉਹ 'ਚ ਕੋਈ ਦੋ ਰਾਏ ਨਹੀਂ, ਉਹ ਫਾਈਲ ਕਰੋ। ਹੁਣ ਦੂਜੀ ਗੱਲ ਇਹ ਹੈਗੀ ਕਿ ਅਸਾਲਮ ਵਾਲਾ ਕੇਸ ਬੰਦ ਕਰਾਉਣਾ, ਇਕੱਲੇ ਵਿਆਹ ਵਾਲੇ ਪਾਸੇ ਜਾਣਾ, ਕਿ ਪਹਿਲਾਂ ਅਸਾਲਮ ਵਾਲਾ ਕੇਸ ਲੜਨਾ, ਦੇਖਣਾ ਜਿੱਤ ਹਾਰ ਹੁੰਦੀ ਹੈ, ਤੇ ਫਿਰ ਵਿਆਹ ਵਾਲੇ ਪਾਸੇ ਜਾਣਾ। ਫਰਕ ਸਿਰਫ ਇੰਨਾ ਹੋਣਾ ਕਿ ਜੇ ਤੁਸੀਂ ਅਸਾਲਮ ਵਾਲਾ ਕੇਸ, ਤੁਸੀਂ ਪਹਿਲੀ ਆਪਸ਼ਨ ਇਹ ਤੁਸੀਂ ਅਸਾਲਮ ਵਾਲਾ ਕੇਸ ਜਿੱਤ ਸਕਦੇ ਹੋ, ਠੀਕ ਹੈ, ਤੁਹਾਡਾ ਸੌਖਾ ਸੋਲੂਸ਼ਨ ਹੋ ਜਾਣਾ। ਦੂਜੀ ਆਪਸ਼ਨ ਇਹ ਹੈ ਕਿ ਤੁਸੀਂ ਅਸਾਲਮ ਦਾ ਕੇਸ ਬੰਦ ਕਰਾ ਲਓ, ਵਿਆਹ ਵਾਲੇ ਪਾਸੇ ਚੱਲ ਜਾਓ। ਉਹ ਵੀ ਸੌਖੀ ਆਪਸ਼ਨ ਆ, ਮਾੜੀ ਨਹੀਂ ਇੰਨੀ। ਵੇਵਰ ਵੂਵਰ ਲੈ ਕੇ ਤੁਹਾਨੂੰ ਬਾਹਰ ਜਾਣਾ ਪੈਂਦਾ। 4 ਸਾਲ ਦਾ ਪ੍ਰੋਸੈਸ ਆ, ਵਾਪਸ ਤੁਸੀਂ ਆ ਸਕਦੇ ਹੋ। ਜੇ ਟਾਈਮ ਦੀ ਨਹੀਂ ਕਾਲੀ ਹੈਗੀ ਤਾਂ ਉਹ ਬੈਟਰ ਆ। ਤੀਜੀ ਆਪਸ਼ਨ ਇਹ ਹੈ ਕਿ ਲੋਕੀ ਅਸਾਲਮ ਦਾ ਕੇਸ ਲੜਦੇ ਆ, ਹਾਰ ਜਾਂਦੇ ਆ, ਤੇ ਡੀਪੋਰਟੇਸ਼ਨ ਉਹਨਾਂ ਦੇ ਜਿਹੜੀ ਲੱਗ ਜਾਂਦੀ ਆ। ਤੇ ਜੇ ਤੁਹਾਡਾ ਇਦਾਂ ਹੁੰਦਾ ਤਾਂ ਫਿਰ ਕੀ ਹੈਗਾ ਕਿ ਵਿਆਹ ਵਾਲਾ ਕੇਸ ਫਿਰ ਵੀ ਤੁਹਾਨੂੰ ਬਚਾ ਸਕਦਾ, ਪਰ ਤੁਹਾਨੂੰ ਡੀਪੋਰਟੇਸ਼ਨ ਜਿਹੜੀ ਤੁੜਾਉਣੀ ਪੈਣੀ ਆ। ਥੋੜਾ ਜਿਹਾ ਕੇਸ ਤੁਹਾਡਾ ਟੈਕਨੀਕਲ ਹੋ ਜਾਣਾ। ਸੋ 3 ਆਪਸ਼ਨਾਂ, ਅਸਾਲਮ ਲੜ ਲਓ, ਅਸਾਲਮ ਵਾਲਾ ਬੰਦ ਕਰਾ ਕੇ ਵਿਆਹ ਵਾਲੇ ਬੇਸ ਤੇ ਕੰਟਰੀ ਆਊਟ ਕਰਕੇ ਵਾਪਸ ਆ ਜਾਓ, ਤੇ ਤੀਜਾ ਹੈਗਾ ਕਿ ਜੇ ਅਸਾਲਮ ਵਾਲਾ ਹਾਰ ਜਾਂਦੇ ਆ ਤਾਂ ਡੀਪੋਰਟੇਸ਼ਨ ਤੁੜਾ ਕੇ ਵੇਵਰ ਦੇ ਥਰੂ ਕੰਟਰੀ ਆਊਟ ਕਰਕੇ ਵਾਪਸ ਆ ਸਕਦੇ ਆ। ਅਖੀਰਲੇ ਕੁਝ ਕਾਲਰਸ ਆਪਾਂ ਲਵਾਂਗੇ, ਫਿਰ ਪ੍ਰੋਗਰਾਮ ਦੀ ਸਮਾਪਤੀ ਆ। ਨਰਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਕੋਲ US ਗ੍ਰੀਨ ਕਾਰਡ ਹੈਗਾ ਤੇ ਮੈਂ ਇੰਡੀਆ ਜਾਣਾ ਚਾਹੁੰਦਾ ਹੈਗਾ ਲਾਈਕ 2 ਹਫ਼ਤੇ ਵਾਸਤੇ ਜੀ। ਲੇਕਿਨ ਮੇਰਾ ਜਿਹੜਾ ਪਾਸਪੋਰਟ ਹੈਗਾ ਉਹ 12 ਜੁਲਾਈ ਨੂੰ ਐਕਸਪਾਇਰ ਹੋਇਆ ਜਿਹੜਾ, ਤੇ ਮੈਂ ਉਸ ਤੋਂ ਪਹਿਲਾਂ ਵਾਪਸ ਜਾ ਕੇ ਵਾਪਸ ਆ ਜਾਵਾਂ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਇਹ ਤਾਂ ਨਹੀਂ 180 ਡੇਜ਼ ਦਾ ਕੋਈ ਕੰਡੀਸ਼ਨ ਹੁੰਦੀ ਹੈ ਵੈਲਿਡ? 180 ਡੇਜ਼ ਦੀ ਪਾਸਪੋਰਟ ਦੀ ਤਾਂ ਨਹੀਂ ਮੈਂ ਸੁਣਿਆ। ਇੰਡੀਅਨ ਪਾਸਪੋਰਟ ਦੀ ਕੋਈ ਇਦਾਂ ਦੀ। ਤੁਸੀਂ ਗ੍ਰੀਨ ਕਾਰਡ ਕਿੱਦਾਂ ਲਿਆ ਸੀਗਾ ਆਪਣਾ? ਉਹ ਮੇਰਾ ਫੈਮਿਲੀ ਬੇਸ ਤੇ ਜੀ 17 ਵਿੱਚ ਆਇਆ ਸੀ ਇੱਥੇ USA ਵਿੱਚ। ਤੁਸੀਂ ਨਾ ਇਹ ਚੀਜ਼ ਜਿਹੜੀ 에ਅਰਲਾਈਨਸ ਨਾਲ ਚੈੱਕ ਕਰ ਲਓ, ਕਿਉਂਕਿ ਜਿਹੜਾ US ਦਾ ਜਿਹੜਾ US ਲਾਅ ਜਿਹੜਾ ਹੈਗਾ ਨਾ, ਉਹ ਕੀ ਕਹਿੰਦਾ ਕਿ ਜਿਹੜਾ ਵੀ ਬੰਦਾ ਬਾਰਡਰ ਤੇ ਆ ਗਿਆ, ਕਿੱਦਾਂ ਵੀ ਆ ਗਿਆ, ਉਹਦੇ ਕੋਲ ਜੇ ਵੈਲਿਡ ਐਂਟਰੀ ਡਾਕੂਮੈਂਟ ਹੈਗਾ, ਉਹਨਾਂ ਨੇ ਤੁਹਾਨੂੰ ਗ੍ਰੀਨ ਕਾਰਡ ਦੇ ਬੇਸ ਤੇ ਐਂਟਰੀ ਦੇਣੀ। ਉਹਨਾਂ ਨੂੰ ਕੋਈ ਪਾਸਪੋਰਟ ਨਾਲ ਨਹੀਂ ਲੈਣਾ ਦੇਣਾ ਹੈਗਾ। ਜਿਹੜੇ ਕਸਟਮਸ ਐਂਡ ਬਾਰਡਰ ਪੈਟਰੋਲ ਵਾਲੇ ਹੈਗੇ ਆ, ਜਿਹੜੇ 에ਅਰਲਾਈਨ ਵਾਲੇ ਹੈਗੇ ਆ, ਉਹਨਾਂ ਦੀ ਰਿਕੁਆਇਰਮੈਂਟ ਤੁਸੀਂ ਚੈੱਕ ਕਰ ਲਓ ਕਿ ਕਿਹੜੀ 에ਅਰਲਾਈਨ ਤੋਂ ਤੁਸੀਂ ਟਰੈਵਲ ਕਰਨਾ। ਮੇਰੇ ਖਿਆਲ ਜਿਹੜਾ US 에ਅਰਲਾਈਨਸ, ਜੇ ਤੁਸੀਂ ਡਾਇਰੈਕਟਲੀ ਆਉਂਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਹੋਣੀ। ਜੀ ਜੀ ਪੁਨੀਤ। ਬਾਕੀ ਇਹ ਹੈ ਕਿ ਤਤਕਾਲ ਵਾਲਾ ਜਿਹੜਾ ਪਾਸਪੋਰਟ ਆ, ਹਾਂਜੀ ਭਾਜੀ, 15 ਕੁ ਦਿਨਾਂ ਚ ਜਿਹੜਾ ਸੁਣਿਆ ਕਿ ਬਣ ਜਾਂਦਾ, ਕੋਈ ਐਡੀ ਬਿਗ ਡੀਲ ਵੀ ਨਹੀਂ। ਤੁਹਾਡੇ ਜੇ ਜੁਲਾਈ ਦੇ ਵਿੱਚ ਹੈਗਾ ਤਾਂ ਤੁਹਾਡਾ ਉਹ ਬਣ ਸਕਦਾ। ਸੋ ਆਈ ਡੋਂਟ ਸੀ ਕਿ ਤੁਸੀਂ ਤਤਕਾਲ ਚ ਕਿਉਂ ਨਹੀਂ ਲੈ ਸਕਦੇ ਹਨ ਜੀ। ਪੁਨੀਤ। ਹਾਂਜੀ ਭਾਜੀ, ਥੈਂਕ ਯੂ। ਤੇ ਮੇਰੇ 2 ਕੁਐਸਚਨ ਨੇ। ਮੈਂ US ਸਿਟੀਜ਼ਨ ਆ ਤੇ ਮੈਂ ਆਪਣੇ ਪੇਰੈਂਟਸ ਦਾ ਗ੍ਰੀਨ ਕਾਰਡ ਪਾਇਆ ਸੀਗਾ ਲਾਸਟ ਅਗਸਤ, ਤੇ ਵੀ ਗॉट confirmation acceptance of document in November। ਤੇ ਮੇਰਾ ਫਰਸਟ ਕੁਐਸਚਨ ਹੈ ਕਿੰਨਾ ਟਾਈਮ ਲੱਗੇਗਾ ਉਹਨਾਂ ਦਾ ਗ੍ਰੀਨ ਕਾਰਡ ਆने के लिए? ਤੁਸੀਂ ਐਡਜਸਟਮੈਂਟ ਕੀਤੀ ਸੀਗੀ, ਕਾਉਂਸਲਰ ਪ੍ਰੋਸੈਸਿੰਗ ਕੀਤੀ ਸੀਗੀ? एडजस्टमेंट ऑफ स्टेटस 485। हाँ जी, 485 में तो अब देखो, बिना इंटरव्यू के कई ऐसा होता है कि
6 मंथ्स टू 1 ईयर टाइम फ्रेम में भी ग्रीन कार्ड डायरेक्टली आ जाते हैं। पर नॉर्मली जो आपके सवाल का जवाब है कि कितनी देर लगेगी, उसमें ये है कि आप प्रोसेसिंग टाइम्स देखो कि किस सर्विस सेंटर में पेंडिंग है, क्या प्रोसेसिंग टाइम चल रहा है। तो एवरेज प्रोसेसिंग टाइम है, उसकी रेंज है, तो वो 2-2 साल भी इजीली जो है लग जाते हैं कई बारी। ਭਾਜੀ ਇੱਕ ਹੋਰ ਕੁਐਸਚਨ ਸੀਗਾ ਤੇ ਮੇਰੀ ਮੰਮੀ ਨੂੰ मेडिकल अटेंशन की जरूरत पड़ी थी, तो हमने मेडिकल करा लिया था, हम सैन होजे में रहते हैं, तो मेडिकल का इमिग्रेशन पे कोई फर्क तो नहीं पड़ेगा ना? आज की डेट में नहीं फर्क पड़ रहा, क्योंकि पब्लिक चार्ज के रूल अभी इन्फोर्स नहीं वो कर रहे। पर ये अगर ट्रम्प वगैरह जब जैसे पब्लिक चार्ज का शोर था तब फर्क पड़ना था। सो आज की डेट में इसकी प्रॉब्लम नहीं आनी चाहिए अगर इमरजेंसी। और ट्रम्प के उसमें भी ये था कि जो इमरजेंसी प्रोसीजर था वो उन्होंने पब्लिक चार्ज से एग्जेम्प्ट किया था। ਇੱਕ ਚੀਜ਼ ਹੋਰ ਦੱਸ ਦਈਏ, ਇਸ ਮਹੀਨੇ ਦੇ ਵਿੱਚ ਅਟਾਰਨੀ ਜਨਰਲ ਕਹਿਣਾ ਜੀ ਸੁਪਰੀਮ ਕੋਰਟ ਨੇ ਪਬਲਿਕ ਚਾਰਜ ਦੇ ਉੱਤੇ ਫੈਸਲਾ ਵੀ ਸੁਣਾਉਣਾ ਹੈ। ਸੋ ਉਹ ਵੀ ਇੱਕ ਕੇਸ ਚੱਲ ਰਿਹਾ, ਸੋ ਧਿਆਨ ਰੱਖਿਓ ਜੀ ਉਧਰ ਵੀ। ਬਾਕੀ ਤੁਹਾਨੂੰ ਅਸੀਂ ਅਪਡੇਟ ਅਮਰੀਕਾ ਦੇ ਉਹਦੇ ਵਿੱਚ ਦੱਸਾਂਗੇ। ਸੋ ਇਹ ਜੂਨ ਆਫ ਡੂਮ ਦੱਸੀ ਜਾਂਦੀ ਹੈ ਇਸ ਵਾਰ। ਸੋ ਬਹੁਤ ਤਗੜੇ ਫੈਸਲੇ ਸੁਪਰੀਮ ਕੋਰਟ ਤੋਂ ਆਉਣ ਵਾਲੇ ਆ, ਜਿਨ੍ਹਾਂ ਨੇ ਆਉਣ ਵਾਲੇ ਕਈ ਦਹਾਕਿਆਂ ਤੱਕ ਪੂਰੇ ਅਮਰੀਕਾ ਦੇ ਉੱਤੇ ਜਿਹੜਾ ਉਸਦਾ ਅਸਰ ਜਿਹੜਾ ਹੋ ਰਹੇਗਾ। ਮੇਨ ਤਾਂ ਇਹਨਾਂ ਦਾ ਸੀਗਾ ਜਿਹੜਾ ਅਬੋਰਸ਼ਨ ਵਾਲੇ ਦੇ ਉੱਤੇ ਆਣਾ, ਜੇ ਉਹ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਰਿਵਰਸ ਕਰ ਦੇਣਾ ਰੋ ਵਰਸਸ ਵੇਡ, ਉਹ ਜੇ ਕਰਦੇ ਆ ਤਾਂ ਉਹਦੇ ਨਾਲ ਬਹੁਤ ਵੱਡਾ ਦਰਵਾਜ਼ਾ ਜਿਹੜਾ ਖੁੱਲ ਜਾਊਗਾ। ਹਰੇਕ ਚੀਜ਼ ਜਿਹੜੀ ਪਹਿਲਾਂ ਅਪਰੂਵ ਕੀਤੀ ਸੀ ਉਹ ਸਾਰੀ ਚੀਜ਼ਾਂ ਜਿਹੜੀਆਂ ਚੈਲੰਜ ਹੋ ਗਈਆਂ, ਤਾਂ ਪੋਲਿਟਿਕਸ ਫਿਰ ਜਿਹੜੀ ਵਧੂਗੀ ਕਾਫੀ ਜ਼ਿਆਦਾ ਆਉਣ ਵਾਲੇ ਇਲੈਕਸ਼ਨ ਦਾ ਟਾਈਮ ਵੀ ਹੈਗਾ ਤੇ ਦੇਖਦੇ ਆ। ਜੀ ਬਿਲਕੁਲ, ਅੱਛੀ ਕੀ ਹੁੰਦਾ ਹੈ। ਤੇ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਅਟਾਰਨੀ ਜਨਰਲ ਕਹਿਣਾ ਜੀ। ਮਿਲਦੇ ਹਾਂ ਜੀ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਇੱਥੇ